ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਆਏ ਹਾਂ ਨਿਊਯਾਰਕ ਦੇ 118 ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਵਿਖੇ, ਜਿੱਥੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਇੱਥੋਂ ਦੀ ਮੈਨੇਜਮੈਂਟ ਦੇ ਸਹਿਯੋਗ ਨਾਲ ਅੱਜ ਮਨਾਇਆ ਜਾ ਰਿਹਾ ਹੈ। ਤੇ 3 ਦਿਨਾਂ ਦੇ ਆਪਣੇ ਅਖੰਡ ਪਾਠ ਸਾਹਿਬ ਆਰੰਭ ਹੋਏ ਸੀ, ਜਿਨ੍ਹਾਂ ਦਾ ਅੱਜ ਸਵੇਰੇ ਭੋਗ ਪਿਆ ਤੇ ਹੁਣ ਸਮਾਗਮ ਹੋਣਾ ਤੇ ਉਸ ਤੋਂ ਬਾਅਦ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਤੇ ਆਪਣੇ ਭਾਈ ਹਰਿੰਦਰ ਸਿੰਘ ਜੀ ਉਹਨਾਂ ਨੇ ਸਪੀਚਸ ਦੇਣੀਆਂ ਨੇਗੀਆਂ ਜਿੱਥੇ ਇਹ ਸਮਾਗਮ ਹੋਣਾ। ਤੇ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਹੁਣ ਕਿ ਇਸ ਸਮਾਗਮ ਦੇ ਬਾਰੇ ਤੇ ਸੰਗਤਾਂ ਦੇ ਕੀ ਵਿਚਾਰ ਨੇ, 20ਵੀਂ ਸਦੀ ਦੇ ਮਹਾਨ ਸਿੱਖ ਬਾਰੇ, ਸੰਤ ਜਰਨੈਲ ਸਿੰਘ ਜੀ ਬਾਰੇ ਉਹਨਾਂ ਦੇ ਕੀ ਵਿਚਾਰ ਨੇਗੇ। ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ। ਜੀ ਦਾਨ ਦੇ ਭਗਤੀ ਲਾਏ ਨਾ, ਹਰ ਸਿਉ ਲੈਨ ਮਿਲਾਏ। ਜੀ ਦਾਨ ਦੇ ਭਗਤੀ ਲਾਏ ਨਾ, ਹਰ ਸਿਉ ਲੈਨ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਸ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਗੁਰੂ ਪਿਆਰ ਵਾਲਿਓ, ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸਤਨਾਮ। ਜਿਵੇਂ ਕਿ ਆਪ ਸਭ ਨੂੰ ਭਲੀ ਭਾਂਤ ਜਾਣਕਾਰੀ ਹੈ ਕਿ ਅੱਜ ਦਾ ਵਿਸ਼ੇਸ਼ ਦੀਵਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਸਮੁੱਚੀਆਂ ਸੰਗਤਾਂ ਨੂੰ ਹੀ ਉਹਨਾਂ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਨੇ ਵੀ ਆਪ ਗੁਰ ਸੰਗਤਾਂ ਨਾਲ ਬਾਬਾ ਜੀ ਦੇ ਜਨਮ ਦੇ ਸੰਬੰਧ ਵਿੱਚ ਉਹਨਾਂ ਦੇ ਇਤਿਹਾਸ ਤੋਂ ਕਾਫੀ ਜਾਣੂ ਕਰਵਾਇਆ। ਉਪਰੰਤ ਭਾਈ ਮਨਜੀਤ ਸਿੰਘ ਜੀ ਨੇ ਵੀ ਲੜੀਵਾਰ ਕਾਫੀ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਵਿਚਾਰ ਆਪ ਨਾਲ ਸਾਂਝੀ ਕੀਤੀ ਹੈ। ਮੇਰੇ ਕੋਲ ਸਿਰਫ ਹੋਰ 20 ਮਿੰਟ ਨੇ ਤੇ ਬਹੁਤਾ ਵਿਸਥਾਰ ਵਿੱਚ ਜਾਣ ਨਾਲੋਂ ਸੰਖੇਪ ਵਿੱਚ ਜਿਹੜੀਆਂ ਅਗਲੀਆਂ ਵਿਚਾਰਾਂ ਰਹਿੰਦੀਆਂ ਨੇ ਉਹ ਸਾਂਝੀਆਂ ਕਰਨੀਆਂ ਨੇ। ਇੱਕ ਵਾਰੀ ਫਿਰ ਫਤਿਹ ਦੀ ਸਾਂਝ ਕਰੋ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਦੋਂ ਉਹ ਦਮਦਮੀ ਟਕਸਾਲ ਦੇ ਮੁਖੀ ਬਣੇ 20 ਅਗਸਤ 1977 ਨੂੰ, ਉਹਨਾਂ ਦੇ ਸਾਹਮਣੇ ਜਿਹੜੀਆਂ ਮੁੱਖ ਚੁਣੌਤੀਆਂ ਨੇ ਜੋ ਅੱਜ ਵੀ ਖੜੀਆਂ ਨੇ, ਸਭ ਤੋਂ ਵੱਡੀ ਚੁਣੌਤੀ ਸੀ ਪਤਤਪੁਣੇ ਦੀ, ਦੂਸਰੀ ਵੱਡੀ ਚੁਣੌਤੀ ਸੀ ਨਾਸਤਿਕਵਾਦ ਦੀ, ਕਮਿਊਨਿਸਟਵਾਦ ਦੀ, ਕਿਉਂਕਿ ਉਸ ਵਕਤ ਜਿੰਨੇ ਪੜ੍ਹੇ ਲਿਖੇ ਸਨ ਸਭ ਕਮਿਊਨਿਸਟ ਪ੍ਰਭਾਵ ਦੇ ਅਧੀਨ ਉਸ ਪਾਸੇ ਤੁਰੇ ਜਾਂਦੇ ਸਨ। ਤੀਸਰਾ ਸਭ ਤੋਂ ਵੱਡਾ ਜਿਹੜਾ ਸੀ ਉਹ ਸੀ ਪਖੰਡੀ ਗੁਰੂ ਡੰਮ, ਜਿਹੜਾ ਪਹਿਲਾਂ ਹੀ ਚੱਲ ਰਿਹਾ ਸੀ ਅਵਤਾਰ ਸਿੰਘ ਤੋਂ, ਜੋ ਨਰਕਧਾਰੀ ਮਿਸ਼ਨ ਦਾ ਪਹਿਲਾ ਮੁਖੀ ਸੀ, ਜਿਹਦੇ ਦੁਆਰਾ ਅਵਤਾਰ ਬਾਣੀ ਵੀ ਲਿਖੀ ਗਈ। ਜਪਜੀ ਸਾਹਿਬ ਦਾ ਪੰਜਾਬੀ ਵਿੱਚ ਉਰਦੂ ਭਾਸ਼ਾ ਵਿੱਚ ਕੀਤਾ ਹੋਇਆ ਤਰਜਮਾ ਜਿਹੜਾ ਹੈ ਉਹਦੇ ਆਧਾਰ ਤੇ ਲਗਭਗ ਉਹਨੇ ਇੱਕ ਰਚਨਾ ਇਸ ਤਰ੍ਹਾਂ ਦੀ ਰਚੀ ਤੇ ਹੋਰ ਵੀ ਰਚਿਆ ਉਸਨੇ। ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਸਿੱਖ ਸਿਧਾਂਤਾਂ ਦੀ ਆਲੋਚਨਾ ਕਰਦੇ ਹਨ। ਸੰਤ ਕਰਤਾਰ ਸਿੰਘ ਨੇ ਵੀ ਇਸ ਪਾਸੇ ਜਿਹੜਾ ਕਦਮ ਚੁੱਕਿਆ ਹੋਇਆ ਸੀ, ਪਰ ਅਚਾਨਕ ਐਕਸੀਡੈਂਟ ਹੋਣ ਕਰਕੇ ਅਕਾਲ ਚਲਾਣਾ ਹੋ ਗਿਆ। ਸੰਤਾਂ ਨੇ ਸਭ ਤੋਂ ਪਹਿਲਾਂ ਜਿਹੜਾ ਚੁਣਿਆ ਹੈ ਉਹ ਚੁਣਿਆ ਹੈ ਧਰਮ ਪ੍ਰਚਾਰ ਦੀ ਲਹਿਰ ਨੂੰ, ਕਿ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕੀਤੀ ਜਾਵੇ। ਉਹਨਾਂ ਜਗ੍ਹਾ ਜਗ੍ਹਾ ਤੇ ਜਾ ਕੇ ਧਰਮ ਪ੍ਰਚਾਰ ਆਰੰਭ ਕੀਤਾ, ਕਿਉਂਕਿ ਉਹ ਸਿੱਧੀ ਭਾਸ਼ਾ ਦੇ ਵਿੱਚ ਬੋਲਦੇ ਸਨ, ਖਰੇ ਸਨ, ਸੱਚੇ ਸਨ, ਕਿਉਂਕਿ ਜੋ ਕਿਹਾ ਉਹ ਕਮਾਉਂਦੇ ਸਨ ਤੇ ਉਹਨਾਂ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਖੋਟ ਨਹੀਂ ਸੀ, ਕੋਈ ਦੁਬਿਧਾ ਵੀ ਨਹੀਂ ਸੀ। ਕਥਨੀ ਤੇ ਕਰਨੀ ਵਿੱਚ ਪਰਪੱਕ ਸਨ। ਜਿਵੇਂ ਸਹਿ ਬਚਨ ਕਰਦੇ ਹਨ, ਜੀਓ ਨਿਰਮਲ
ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਉਹਨਾਂ ਨੇ ਉਹ ਕਰਨੀ ਕਮਾਈ ਜਿਹੜੀ ਸਤਿਗੁਰੂ ਦੇ ਉਪਦੇਸ਼ ਦੇ ਅਧੀਨ ਹੈ, ਕਿਸੇ ਨਾਲ ਕੋਈ ਸਮਝੌਤਾ ਨਹੀਂ। ਤੋ ਖਰੀਆਂ ਖਰੀਆਂ ਗੱਲਾਂ ਦੇ ਰਾਹੀਂ ਜਦੋਂ ਉਹਨਾਂ ਨੇ ਸਿੱਧਾ ਪ੍ਰਚਾਰ ਆਰੰਭ ਕੀਤਾ ਤੇ ਸਭ ਤੋਂ ਜ਼ਿਆਦਾ ਟੁੰਬਿਆ ਨੌਜਵਾਨਾਂ ਨੇ। ਨੌਜਵਾਨ ਜਿਹੜੇ ਨੇ ਉਹ ਧੜਾ ਧੜ ਫਿਰ ਅੰਮ੍ਰਿਤ ਸੰਚਾਰ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਅੰਮ੍ਰਿਤ ਪਾਨ ਕੀਤੇ। 6 ਮਹੀਨਿਆਂ ਦੇ ਅੰਦਰ ਅੰਦਰ ਹੀ ਸਭ ਪਾਸੇ ਖੁੱਲੇ ਦਾੜੇ, ਸਿਰ ਤੇ ਦਸਤਾਰਾਂ ਤੇ ਗਲ ਵਿੱਚ ਕਿਰਪਾਨਾਂ ਦਿਖਾਈ ਦੇਣ ਲੱਗ ਗਈਆਂ। ਉਧਰੇ ਨਰਕਧਾਰੀਆਂ ਵੀ ਆਪਣਾ ਪ੍ਰਚਾਰ ਹੋਰ ਪ੍ਰਚੰਡ ਕਰ ਦਿੱਤਾ। ਤੇ ਉਸ ਵਕਤ ਕਿਉਂਕਿ 1977 ਵਿੱਚ ਹੋਈਆਂ ਇਲੈਕਸ਼ਨਾਂ ਦੇ ਵਿੱਚ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਜਿੱਤ ਹੋਈ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣੇ। ਉਹਨਾਂ ਕੋਲ ਆਗਿਆ ਲੈ ਕੇ 1978 ਵਿਸਾਖੀ ਦੇ ਮੌਕੇ 13 ਅਪ੍ਰੈਲ ਨੂੰ ਅੰਮ੍ਰਿਤਸਰ ਵਿੱਚ ਹੀ ਉਹਨਾਂ ਨੇ ਜਲੂਸ ਕੱਢਣ ਦਾ ਪ੍ਰਬੰਧ ਕੀਤਾ। ਸਿੱਖਾਂ ਦੇ ਕੇਂਦਰੀ ਸਥਾਨ ਤੇ ਮੁੱਖ ਦਿਹਾੜਾ ਵਿਸਾਖੀ ਇਹ ਉਹਨਾਂ ਨੇ ਚੁਣਿਆ। ਤੇ ਇੱਥੇ ਉਹਨਾਂ ਨੇ ਜਦੋਂ ਸਿੱਖੀ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਤੇ ਉਸ ਵਕਤ ਬਾਬਾ ਜਰਨੈਲ ਸਿੰਘ ਜੀ ਵੀ ਇੱਥੇ ਮੰਜੀ ਸਾਹਿਬ ਸਨ। ਤੇ ਇੱਥੇ ਆ ਕੇ ਜਦੋਂ ਉਹਨਾਂ ਨੂੰ ਦੱਸਿਆ ਗਿਆ ਵੀ ਇਸ ਤਰ੍ਹਾਂ ਉਹ ਤੇ ਬਹੁਤ ਖਿਲਾਫ ਬੋਲ ਰਹੇ ਨੇ ਗੁਰਮਤ ਦੇ, ਸਿੱਖ ਸਿਧਾਂਤਾਂ ਦੇ, ਗੁਰੂ ਗ੍ਰੰਥ ਸਾਹਿਬ ਦੇ, ਤਾਂ ਸੰਤਾਂ ਨੇ ਜਾ ਕੇ ਉਸ ਸਮੇਂ ਅਕਾਲੀ ਲੀਡਰ ਜੋ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਨ ਤੇ ਗੌਰਮੈਂਟ ਦੇ ਵਿੱਚ ਮਾਲ ਮੰਤਰੀ ਵੀ ਸਨ, ਜੀਵਨ ਸਿੰਘ ਉਮਰਾ ਨੰਗਲ ਨੂੰ ਕਿਹਾ ਵੀ ਉਹਨਾਂ ਨੂੰ ਰੋਕੋ। ਪਰ ਉਹ ਕਹਿਣ ਲੱਗੇ ਉਹਨਾਂ ਨੇ ਤੇ ਗੌਰਮੈਂਟ ਤੋਂ ਪਰਮਿਸ਼ਨ ਲਈ ਹੈ। ਫਿਰ ਉਹਨਾਂ ਆਖਿਆ ਚਲੋ ਜ਼ਿਲ੍ਹਾ ਅਧਿਕਾਰੀਆਂ ਨੂੰ ਕਹੋ ਵੀ ਗੁਰਮਤਿ ਦੇ ਖਿਲਾਫ ਤਾਂ ਨਾ ਬੋਲਣ, ਗੁਰੂ ਦੇ ਖਿਲਾਫ ਨਾ ਬੋਲਣ। ਉਹਨੇ ਆਖਿਆ ਜੀ ਜ਼ਿਲ੍ਹਾ ਅਧਿਕਾਰੀ ਮੇਰੀ ਗੱਲ ਹੀ ਨਹੀਂ ਮੰਨਦੇ, ਮੈਂ ਕਿਹਨੂੰ ਕਹਾਂ ਜਾ ਕੇ। ਉਹਨੇ ਕੋਰਾ ਜਵਾਬ ਦਿੱਤਾ, ਦੱਸੋ ਇਹ ਜਿਹੜੇ ਅਕਾਲੀ ਲੀਡਰ ਨੇ ਇਹਨਾਂ ਦਾ ਗੁਰੂ ਨਹੀਂ ਹੈ ਗੁਰੂ ਗ੍ਰੰਥ ਸਾਹਿਬ? ਸਿੱਖਾਂ ਦੀਆਂ ਵੋਟਾਂ ਨਾਲ ਤੇ ਇਹ ਜਿੱਤੇ ਨੇ। ਫਿਰ ਸ਼੍ਰੋਮਣੀ ਕਮੇਟੀ ਦੇ ਵੀ ਜਨਰਲ ਸਕੱਤਰ ਨੇ, ਧਾਰਮਿਕ ਸਾਡਾ ਜਿਹੜਾ ਅਦਾਰਾ, ਉਹਨਾਂ ਦਾ ਕੋਈ ਫਰਜ਼ ਨਹੀਂ। ਕਿੱਡੀ ਗੁਰੂ ਤੋਂ ਬੇਮੁਖਤਾਈ ਹੈ, ਕਿੱਡੀ ਅੰਦਰ ਦੀ ਕਮਜ਼ੋਰੀ ਹੈ। ਉਹਨੇ ਨਾ ਕਰ ਦਿੱਤੀ। ਪਰ ਸੰਤਾਂ ਆਖਿਆ ਵੀ ਅਸੀਂ ਫਿਰ ਜਾਵਾਂਗੇ, ਅਸੀਂ ਚੱਲੇ, ਕਹਿ ਕੇ ਤੁਰ ਪਏ। ਨਾਨਕ ਨਿਵਾਸ 'ਚ ਪਹੁੰਚੇ, ਉੱਥੇ ਸਿੰਘਾਂ ਨਾਲ ਵਿਚਾਰ ਕੀਤੀ। ਆਪ ਜਥੇ 'ਚ ਜਾਣਾ ਚਾਹੁੰਦੇ ਨੇ ਪਰ ਜਥੇ ਨੇ ਲੰਬੀ ਵਿਚਾਰ ਕਰਕੇ ਉਹਨਾਂ ਨੂੰ ਰੋਕ ਦਿੱਤਾ ਵੀ ਤੁਸੀਂ ਨਹੀਂ ਜਾਣਾ। ਉਹ ਫਿਰ ਵੀ ਨਾ ਮੰਨੇ। ਆਖਰ ਜੋ ਗੁਰੂ ਨੇ ਪਰੰਪਰਾ ਦਿੱਤੀ ਹੈ 5 ਪਿਆਰਿਆਂ ਵਾਲੀ, ਉਹਦੇ ਰਾਹੀਂ ਫਿਰ ਉਹਨਾਂ ਹੁਕਮ ਲਾ ਦਿੱਤਾ ਵੀ ਤੁਸੀਂ ਨਹੀਂ ਜਾਣਾ। ਭਾਈ ਫੌਜਾ ਸਿੰਘ ਸਮੇਤ ਕੁਝ ਸਿੱਖ ਗਏ ਰੋਕਣ ਵਾਸਤੇ। ਤੇ ਜਦੋਂ 20 ਬਲਾਕ ਰੇਲਵੇ ਕਲੋਨੀ ਪਹੁੰਚਦੇ ਨੇ ਜਿੱਥੇ ਉਹ ਜਲੂਸ ਕੱਢ ਰਹੇ ਨੇ, ਤੇ ਉਸ ਸਮੇਂ ਜਿਹੜੇ ਪੁਲਿਸ ਅਧਿਕਾਰੀ ਨੇ ਜਥੇ ਨੂੰ ਰੋਕ ਦਿੱਤਾ। ਅਜੇ ਗੱਲਬਾਤ ਹੋ ਹੀ ਰਹੀ ਹੈ ਕਿ ਉਧਰੋਂ ਨਰਕਧਾਰੀਏ ਦੇ ਨਾਲ ਆਏ ਬੰਦਿਆਂ ਨੇ ਗੋਲੀ ਚਲਾ ਦਿੱਤੀ, ਜਿਸ 'ਚ 13 ਸਿੱਖ ਸ਼ਹੀਦ ਹੋ ਗਏ, 78 ਜ਼ਖਮੀ ਹੋ ਗਏ। 3 ਘੰਟੇ ਫਿਰ ਵੀ ਸਮਾਗਮ ਚੱਲਦਾ ਰਿਹਾ, ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ। ਤੇ ਉਹਨੂੰ ਗ੍ਰਿਫਤਾਰ ਕਰਨ ਦੀ ਜਗ੍ਹਾ ਸਰਕਾਰ ਦੀ ਗੱਡੀ ਵਿੱਚ ਬਿਠਾ ਕੇ ਉਹਨੂੰ ਦਿੱਲੀ ਪਹੁੰਚਾ ਦਿੱਤਾ। ਸਿੱਖਾਂ ਵਿੱਚ ਰੋਹ ਜਾਗਿਆ, ਜੋਸ਼ ਜਾਗਿਆ, ਕਿਉਂਕਿ ਹੁਣ ਜੀਵਨ ਸਿੰਘ ਉਮਰਾ ਨੰਗਲ ਦਾ ਵਿਰੋਧ ਹੋ ਰਿਹਾ ਸੀ ਸੰਗਤ 'ਚ। ਉਹਨੇ ਉਲਟਾ ਸੰਤਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵੀ ਜੇ ਉਹ ਜਥਾ ਨਾ ਭੇਜਦੇ ਨਾ ਸ਼ਹੀਦ ਹੁੰਦੇ, ਇਹ ਤਾਂ ਜ਼ਿੰਮੇਵਾਰ ਸੰਤ ਨੇ। ਪਰ ਸੰਗਤ ਨੇ ਉਹਨਾਂ ਤੇ ਕੋਈ ਇਤਬਾਰ ਨਹੀਂ ਕੀਤਾ, ਉਹਨਾਂ ਦੀਆਂ ਗੱਲਾਂ ਦਾ ਸੰਗਤ ਤੇ ਕੋਈ ਪ੍ਰਭਾਵ ਨਹੀਂ, ਕਿਉਂਕਿ ਉਹ ਆਪਣੀ ਕਮਜ਼ੋਰੀ ਨੂੰ ਛੁਪਾਉਣਾ ਚਾਹੁੰਦਾ, ਆਪਣੀ ਗਲਤੀ ਨੂੰ ਛੁਪਾਉਣਾ ਚਾਹੁੰਦਾ ਹੈ। ਅੱਗੋਂ 22 ਤਰੀਕ ਨੂੰ ਜਦੋਂ ਸਮਾਗਮ ਰੱਖਿਆ ਗਿਆ ਉਹਨਾਂ ਸਿੰਘਾਂ ਦੇ ਸਬੰਧ ਦੇ ਵਿੱਚ ਮੰਜੀ ਸਾਹਿਬ ਵਿਖੇ, ਉੱਥੇ ਸੰਤਾਂ ਨੇ ਕਹਿ ਦਿੱਤਾ ਵੀ ਫਿਰ ਕੱਲ ਨੂੰ ਕਹੋਗੇ ਕਾਨੂੰਨ ਨੂੰ ਹੱਥ 'ਚ ਲੈਂਦੇ ਹੋ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਸਰਕਾਰ ਬਣਦੀ ਉਹਨਾਂ ਨੂੰ ਸਜ਼ਾ ਦੇਵੇ ਤੇ ਉਹਦੇ ਸਮਾਗਮਾਂ ਤੇ ਜਿਹੜਾ ਹੈ ਪਾਬੰਦੀ ਲਾਈ ਜਾਵੇ ਜੋ ਉਹ ਧੂਆਂਧਾਰ ਗਲਤ ਪ੍ਰਚਾਰ ਕਰਦੇ ਨੇ। ਅਸੀਂ ਇਹਦਾ ਇੰਤਜ਼ਾਰ ਕਰਾਂਗੇ ਪਰ ਸਮਾਂ ਵੀ ਅਜਾਈ ਨਹੀਂ ਗਵਾਉਣਾ। ਜੇ ਤੁਸੀਂ ਕੋਈ ਫੈਸਲਾ ਨਾ ਕੀਤਾ ਫਿਰ ਅਸੀਂ ਵੇਖਾਂਗੇ ਕਿਵੇਂ ਕਰਨੀ ਹੈ। ਆਖਰ ਇਹ ਗਵਰਨਮੈਂਟ ਨੇ ਕੁਝ ਨਾ ਕੀਤਾ ਤੇ 10 ਜੂਨ 1978 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ
ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਜਾਰੀ ਕੀਤਾ ਗਿਆ ਵੀ ਉਹਨਾਂ ਨਾਲ ਕੋਈ ਮਿਲਵਰਤਨ ਨਾ ਰੱਖਿਆ ਜਾਏ। ਆਖਿਆ ਤੇ ਸਮੁੱਚੇ ਜਗਤ ਨੂੰ ਹੀ ਸੀ ਵੀ ਇਹ ਇੱਕ ਉੱਠਿਆ ਹੋਇਆ ਮਾਨਵ ਦੇ ਵਿਰੋਧੀ ਜਿਹੜਾ ਮਿਸ਼ਨ ਹੈ, ਇਹਨੂੰ ਵਧਣ ਫੁੱਲਣ ਸੰਸਾਰ ਵਿੱਚ ਨਾ ਦਿੱਤਾ ਜਾਵੇ, ਇਹਨੂੰ ਰੋਕਿਆ ਜਾਵੇ, ਹਰ ਹੀਲੇ ਰੋਕਿਆ ਜਾਵੇ। ਪਰ ਕਿਉਂਕਿ ਜਨਤਾ ਪਾਰਟੀ ਜਿਹੜੀ ਆ ਉਹ ਅਕਾਲੀ ਦਲ ਦੇ ਨਾਲ ਹੈ ਤੇ ਉਹਨਾਂ ਨੂੰ ਅਕਾਲੀਆਂ ਨੇ ਇਉਂ ਕਹਿ ਦਿੱਤਾ ਵੀ ਨਹੀਂ, ਇਹ ਤੁਹਾਡੇ ਤੇ ਨਹੀਂ ਲਾਗੂ ਹੁੰਦਾ, ਇਹ ਤਾਂ ਸਿਰਫ ਸਿੱਖਾਂ ਤੇ ਜਿਹੜੇ ਅਕਾਲ ਤਖਤ ਨੂੰ ਮੰਨਦੇ ਨੇ, ਤੇ ਸੀਮਤ ਕਰ ਦਿੱਤਾ। ਹੁਣ ਸੰਤਾਂ ਨੇ ਉਹਦੇ ਸਮਾਗਮ ਜਿਹੜੇ ਹੁੰਦੇ ਸਨ ਇਲਾਕਿਆਂ ਵਿੱਚ ਜਿੱਥੇ ਉਹ ਗਲਤ ਪ੍ਰਚਾਰ ਕਰਦੇ ਸੀ, ਨਿਰੰਕਾਰੀ ਭਵਨ, ਉਹਨੂੰ ਰੋਕਣ ਵਾਸਤੇ ਯਤਨ ਕੀਤਾ। ਜਦੋਂ 20 ਅਗਸਤ 1978 ਨੂੰ 16 ਅਗਸਤ 1978 ਨੂੰ ਦਮਦਮੀ ਟਕਸਾਲ ਵਿਖੇ ਸੰਤ ਕਰਤਾਰ ਸਿੰਘ ਦੀ ਬਰਸੀ ਮਨਾਈ ਗਈ, ਉੱਥੇ ਸੰਤਾਂ ਨੇ ਕਿਹਾ ਵੀ ਅਸੀਂ ਨਿਰੰਕਾਰੀ ਭਵਨ ਨੂੰ ਰੋਕਾਂਗੇ। 17 ਨੂੰ ਫਿਰ ਬਕਾਲੇ ਵੀ ਕਿਹਾ ਗਿਆ, ਬਕਾਲਾ ਸਾਹਿਬ ਵਿਖੇ, ਪਰ ਉੱਥੇ ਵੀ ਜੀਵਨ ਸਿੰਘ ਉਮਰਾ ਨੰਗਲ ਨੇ ਉੱਠ ਕੇ ਕਿਹਾ ਕਿ ਤੂੰ ਜਾ ਕੇ ਰੋਕੇਗਾ ਤੇ ਮੈਂ ਉਹਨਾਂ ਨੂੰ ਖਲਵਾਵਾਂਗਾ ਤੇ ਗੋਲੀਆਂ ਚਲਾਵਾਂਗਾ। ਪਰ ਸੰਗਤ ਵਿੱਚ ਜੋਸ਼ ਉੱਠ ਖੜਾ ਹੋਇਆ, ਉਹਦਾ ਵਿਰੋਧ ਕੀਤਾ ਗਿਆ ਤੇ ਉਸ ਉੱਥੋਂ ਚਲਾ ਗਿਆ। ਫਿਰ ਸੰਤਾਂ ਨੇ ਜੋ ਕਿਹਾ ਸੀ ਉਹ ਕਰਕੇ ਵਿਖਾਉਣਾ ਸੀ। 20 ਤਰੀਕ ਨੂੰ, ਕਿਉਂਕਿ ਉਹਨਾਂ ਦੇ ਐਤਵਾਰ ਭਵਨ ਖੁੱਲ੍ਹਦੇ ਨੇ, ਤੇ 20 ਤਰੀਕ ਨੂੰ ਸੰਤਾਂ ਨੇ ਆਪ ਜਾ ਕੇ ਬਾਬਾ ਉੱਤਮ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ, ਬਾਬਾ ਬਿਕਰਮਜੀਤ ਸਿੰਘ ਅੰਮ੍ਰਿਤਸਰ ਵਾਲੇ ਤੇ ਜਥੇਦਾਰ ਮੋਹਨ ਸਿੰਘ ਤੋੜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ, ਉਹਨਾਂ ਜਾ ਕੇ ਜਦੋਂ ਅੰਦਰ ਪਹੁੰਚੇ ਨੇ ਉੱਥੇ ਬਾਹਰ, ਤਾਂ ਉੱਥੇ ਉਹਨਾਂ ਨੂੰ ਰੋਕਿਆ ਗਿਆ। ਪਰ ਉਹਨਾਂ ਅੰਦਰ ਜਾ ਕੇ ਤਸਦੀਕ ਕੀਤੀ ਵੀ ਬੰਦ ਹੈ, ਇੱਥੇ ਭਵਨ 'ਚ ਕੋਈ ਨਹੀਂ ਆਇਆ। ਹੁਣ ਇਹ ਵੇਖ ਕੇ ਅਕਾਲੀ ਦਲ ਜਿਹੜਾ, ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ, ਹੁਣ ਜੇ ਉਹ ਸੰਤਾਂ ਨੂੰ ਗ੍ਰਿਫਤਾਰ ਕਰਦੇ ਨੇ ਤਾਂ ਕੀ ਹੁੰਦਾ ਹੈ ਵੀ ਉਹ ਉਹਦੇ ਹੱਕ 'ਚ ਭੁਗਤ ਰਹੇ ਨੇ। ਕਿਹਦੇ ਹੱਕ 'ਚ? ਨਰਕਧਾਰੀਆਂ ਦੇ। ਤੇ ਹੁਕਮਨਾਮਾ ਜਾਰੀ ਹੋਇਆ, ਉਹਨਾਂ ਕੋਈ ਸਾਂਝ ਨਹੀਂ ਰੱਖਣੀ। ਤੇ ਜੇ ਨਹੀਂ ਕਰਦੇ ਤੇ ਜਨਤਾ ਪਾਰਟੀ ਵਾਲੇ ਜਿਹੜੇ ਕਹਿੰਦੇ ਨੇ ਉਹਦੇ ਭਵਨ ਖਲਾਓ। ਤਾਂ ਇਸ ਤਰ੍ਹਾਂ ਦੀ ਸਥਿਤੀ 'ਚ ਫਸੇ ਹੋਏ ਨੇ। ਤਾਂ ਉਸ ਵਕਤ ਗੁਰਚਰਨ ਸਿੰਘ ਟੌਹਰਾ ਤੇ ਨਾਲ ਜਗਦੇਵ ਸਿੰਘ ਤਲਵੰਡੀ ਨੂੰ ਸਰਦਾਰ ਕਪੂਰ ਸਿੰਘ ਕੋਲ ਸਲਾਹ ਮਸ਼ਵਰਾ ਕਰਨ ਵਾਸਤੇ ਭੇਜਿਆ ਗਿਆ ਤੇ ਉਹਨਾਂ ਆਖਿਆ ਜੇ ਤੁਸੀਂ ਗ੍ਰਿਫਤਾਰ ਕਰੋਗੇ ਨਾ ਤਾਂ ਸਿੱਖ ਸੰਗਤ ਬਹੁਤ ਗ੍ਰਿਫਤਾਰੀਆਂ ਨਾਲ ਦੇਗੀ। ਜੇ ਸਿੱਖ ਸੰਗਤ ਨਹੀਂ ਦੇਗੀ ਉਹਦਾ ਜਥਾ ਤੇ ਦੇਗਾ ਹੀ, ਜੇ ਜਥਾ ਵੀ ਨਹੀਂ ਦੇਗਾ ਤੇ ਉਹਨਾਂ ਦਾ ਗੜਵਈ ਦੇਗਾ, ਜੇ ਗੜਵਈ ਵੀ ਨਹੀਂ ਦੇਗਾ ਤਾਂ ਮੈਂ ਸਭ ਤੋਂ ਪਹਿਲਾਂ ਗ੍ਰਿਫਤਾਰੀ ਦਾਂਗਾ। ਇਹ ਵੇਖ ਕੇ ਫਿਰ ਉਹ ਚੁੱਪ ਕਰਕੇ ਆ ਗਏ ਤੇ ਉਹਨਾਂ ਹੁਣ ਛਲ ਕਪਟ ਖੇਲਣਾ ਚਾਹਿਆ, ਕਿਉਂਕਿ ਉਹ ਦੂਜਾ ਪਾਸਾ ਜਿਹੜਾ ਸਾਰਾ ਹੈ ਨਾ, ਉਹ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਨਾ, ਜੀਓ ਮੈਲੇ ਬਾਹਰੋਂ ਨਿਰਮਲ, ਉਹ ਇੱਥੇ ਖੜੇ ਨੇ। ਕਿਉਂਕਿ ਉਹ ਸਾਰੀ ਲੀਡਰਸ਼ਿਪ ਜਿਹੜੀ ਹੈ ਸੁੱਖ ਰਹਿਣੀ ਹੈ, ਉਹ ਸੰਘਰਸ਼ ਨਹੀਂ ਲੜ ਸਕਦੇ। ਜਿਹੜਾ ਨੂੰ ਫੁੱਲਾਂ ਦੀ ਸੇਜਾਂ ਤੇ ਸੌਣ ਦਾ ਰਸ ਆਨੰਦ ਆਉਣ ਲੱਗ ਜੇ, ਕੰਡਿਆਂ ਦੀ ਸੇਜਾਂ ਤੇ ਸੌ ਸਕਦੇ ਨੇ। ਇਹੀ ਤੇ ਸਾਡਾ ਦੁਖਾਂਤ ਹੋਇਆ ਵੀ ਜਿਹੜੀ ਸਾਨੂੰ ਲੀਡਰਸ਼ਿਪ ਮਿਲੀ ਉਹ ਸੁੱਖ ਰਹਿਣੀ ਲੀਡਰਸ਼ਿਪ ਮਿਲ ਗਈ, ਜਿਹੜੀ ਸੰਘਰਸ਼ ਲੜਨਾ ਹੀ ਨਹੀਂ ਚਾਹੁੰਦੀ। ਜਿਹੜੇ ਰਾਜ ਭਾਗ ਭੋਗਣਾ ਚਾਹੁੰਦੇ ਨੇ ਉਹ ਵੀ ਧਰਮ ਤੋਂ ਦੂਰ ਹੋ ਕੇ ਧਰਮ ਵਿੱਚ ਰਹਿ ਕੇ ਨਹੀਂ। ਉਹਨਾਂ ਛਲ ਕਪਟ ਇਹ ਖੇਲਿਆ ਕਿ ਇੱਕ ਪਾਸੇ ਤੇ ਆਲੋਚਨਾ ਕਰਦੇ ਸੀ ਸੰਤਾਂ ਦੀ, ਇਸ ਪੱਖ 'ਚ ਸੰਤ ਨਹੀਂ ਸੀ ਕਰਦੇ ਪਰ ਉਹ ਕਰਦੇ ਨੇ। ਉਹ ਕੀ ਕਰਦੇ ਨੇ ਜੀ, ਇਹ ਕਾਂਗਰਸ ਦੇ ਇਸ਼ਾਰੇ ਤੇ ਭਵਨ ਬੰਦ ਕਰਾ ਰਹੇ ਨੇ। ਦੂਸਰੇ ਪਾਸੇ ਹੁਣ ਉਹਨਾਂ ਸੰਤਾਂ ਨੂੰ ਕਿਹਾ ਜੀ ਤੁਸੀਂ ਉੱਥੇ ਨਾ ਬੰਦ ਕਰਾਉਣ ਜਾਇਓ, ਅਸੀਂ ਭਵਨ ਖੁੱਲਣ ਨਹੀਂ ਦਿੰਦੇ। ਸੰਤਾਂ ਕਿਹਾ ਚਲੋ ਠੀਕ ਆ, ਤੁਸੀਂ ਵਿਸ਼ਵਾਸ ਦਿਵਾਉਂਦੇ ਹੋ ਤੇ ਉੱਥੇ ਅੰਮ੍ਰਿਤਸਰ ਹੀ ਨਹੀਂ ਮੈਂ ਜਾਂਦਾ, ਭਵਨ ਬੰਦ ਕਰਾਉਣ ਦੀ ਗੱਲ ਦੂਰ, ਮੈਂ ਅੰਮ੍ਰਿਤਸਰ ਹੀ ਨਹੀਂ ਜਾਵਾਂਗਾ। ਪਰ ਉਸੇ ਸਮੇਂ ਹਰਵੰਸ ਲਾਲ ਖੰਨਾ ਜੋ ਕਿ ਮੰਤਰੀ ਮੰਡਲ 'ਚ ਨੇ, MLA ਭਾਰਤੀ ਜਨਤਾ ਪਾਰਟੀ ਦੇ, ਉਹ ਨਾਲ ਲੈ ਕੇ ਨਿਰੰਕਾਰੀਆਂ ਨੂੰ ਜਾ ਕੇ ਅਗਲੀ 27 ਤਰੀਕ ਨੂੰ ਭਵਨ ਖੁਲਾ ਦਿੰਦੇ ਨੇ। ਹੁਣ ਇਹ ਦੋਹਰੀ ਚਾਲ ਅਕਾਲੀ ਖੇਡਦੇ ਨੇ। ਇੱਕ ਇਹ ਵੀ ਸੰਤ ਜਰਨੈਲ ਸਿੰਘ ਗ੍ਰਿਫਤਾਰੀ ਤੋਂ ਡਰਦੇ ਹੋਏ ਉੱਥੋਂ ਆਏ ਨਹੀਂ ਭਵਨ ਬੰਦ ਕਰਾਉਣ ਤੇ ਸੰਗਤ 'ਚ ਬਦਨਾਮ ਕਰਨ ਵਾਸਤੇ ਵੀ ਉਹ ਆਪਣੇ ਬਚਨ ਤੋਂ ਪਿੱਛੇ ਹਟ ਗਏ। ਤੁਸੀਂ ਇਹ ਦੇਖੋ ਵੀ ਕਿਸ ਤਰ੍ਹਾਂ ਰਾਜਨੀਤਿਕ ਲੋਕ ਜਿਹੜੇ ਨੇ ਖੇਡਾਂ ਖੇਡਦੇ ਨੇ, ਕਿਸ ਤਰ੍ਹਾਂ ਦੀਆਂ ਖੇਡਾਂ।
ਹੁਣ ਥਾਂ ਪਰ ਥਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਜਿੱਥੇ ਜਿੱਥੇ ਉਹਦੇ ਭਵਨ ਖੁੱਲ੍ਹਦੇ ਨੇ, ਸੰਗਤਾਂ ਬੰਦ ਕਰਵਾਉਣ ਦਾ ਯਤਨ ਕੀਤਾ। ਇਹਦੇ ਦੌਰਾਨ ਹੀ ਕਾਨਪੁਰ ਜਦੋਂ ਸਤੰਬਰ ਦੇ ਅੰਦਰ ਸਮਾਗਮ ਉਹਦਾ ਉੱਥੇ ਹੋਇਆ, ਸਿੱਖਾਂ ਉੱਥੇ ਵੀ ਉਹਦਾ ਵਿਰੋਧ ਕੀਤਾ, ਪਰ ਉੱਥੇ ਵੀ ਗੋਲੀਆਂ ਚਲਾ ਦਿੱਤੀਆਂ, ਜਿਹਦੇ 'ਚ ਇੱਕ ਬੀਬੀ ਸਮੇਤ 16 ਸਿੱਖ ਫਿਰ ਸ਼ਹੀਦ ਹੋਏ। ਹੁਣ ਅਕਾਲੀ ਦਲ ਨੇ ਇਹ ਕੀਤਾ ਵੀ ਉਹਦੇ ਪੰਜਾਬ ਵਿੱਚ ਦਾਖਲੇ ਤੇ ਪਾਬੰਦੀ ਲਾ ਦਿੱਤੀ, ਪਰ ਉਹ ਸੁਪਰੀਮ ਕੋਰਟ ਚਲਾ ਗਿਆ। ਸੁਪਰੀਮ ਕੋਰਟ ਨੇ ਉਹਦੀ ਪਾਬੰਦੀ ਹਟਾ ਦਿੱਤੀ। ਸਿੱਖਾਂ ਨੇ ਫਿਰ ਵਿਰੋਧ ਕੀਤਾ। ਜਦੋਂ 4, 5, 6 ਨਵੰਬਰ ਨੂੰ ਉਹਨੇ ਦਿੱਲੀ ਪ੍ਰੋਗਰਾਮ ਰੱਖਿਆ, ਉੱਥੇ ਫਿਰ ਵਿਰੋਧ ਹੋਇਆ। ਉਹਦੇ 'ਚ ਵੀ 3 ਸਿੱਖ ਸ਼ਹੀਦ ਹੋਏ, ਹੋਰ ਜ਼ਖਮੀ ਵੀ ਹੋਏ। ਤੇ ਉਹਦਾ ਮੁਕੱਦਮਾ ਜਿਹੜਾ ਮੁਕੱਦਮਾ ਉੱਤੇ ਕੀਤਾ ਗਿਆ, ਉਹ ਇੱਥੋਂ ਅੰਮ੍ਰਿਤਸਰ ਤੋਂ ਬਦਲ ਕੇ ਆਪਣੇ ਰਸੂਖ ਦੇ ਨਾਲ ਹਰਿਆਣੇ ਲੈ ਗਏ, ਕਿਉਂਕਿ ਪਿੱਛੇ ਸਰਕਾਰ ਖੜੀ ਆ ਉਹਦੇ, ਉਹ ਆਪ ਨਹੀਂ ਕੁਝ ਜਿਹੜਾ ਕਰਨ ਵਾਲਾ। ਹੁਣ ਪਿੱਛੇ ਜਦੋਂ ਪਿੱਠ ਤੇ ਇੱਕ ਗਵਰਨਮੈਂਟ ਖੜੀ ਹੋਵੇ, ਉਹ ਵੀ ਬੜੀ ਵੱਡੀ ਹਕੂਮਤ, ਤੇ ਉਹ ਬੰਦਾ ਹੋਰ ਜ਼ਿਆਦਾ ਬੋਲੇਗਾ। ਉਹ ਇੱਥੋਂ ਹਰਿਆਣੇ ਕਰਨਾਲ ਲੈ ਗਏ, ਉੱਥੋਂ ਉਹਨੂੰ ਬਰੀ ਕਰ ਦਿੱਤਾ ਗਿਆ। ਨਾਲ ਉਹਦੇ 60 ਹੋਰ ਹਮੈਤੀ ਜਿਹੜੇ ਸੀ ਉਹ ਵੀ ਕਰ ਦਿੱਤੇ ਗਏ। ਫਿਰ ਉਹ ਗਲਤ ਪ੍ਰਚਾਰ ਕਰਦੇ ਨੇ, ਆਖਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੁਸੀਂ ਬੰਦੀ ਛੋੜ ਦਾਦਾ ਕਹਿੰਦੇ, ਉਹਨੇ ਤੇ 52 ਛਡਾਏ, ਸਾਡੇ ਗੁਰੂ ਨੇ 60 ਛਡਾਏ ਨੇ। ਤੇ ਉਹ ਕਿੱਡਾ ਬੇਖੌਫ ਹੋ ਕੇ ਬੋਲ ਰਿਹਾ ਹੈ। ਆਖਿਰ ਇੱਥੋਂ ਤੇ ਉਹਨੂੰ ਬਰੀ ਕਰ ਦਿੱਤਾ ਗਿਆ, ਪਰ ਸਿੱਖਾਂ ਨੇ ਹੁਣ ਫਿਰ ਆਪਣੇ ਹੱਥ, ਜਦੋਂ ਇਹਨਾਂ ਨੇ ਨਹੀਂ ਕੁਝ ਵੀ ਕੀਤਾ, ਤੇ ਫਿਰ ਇਨਸਾਫ ਆਪ ਲੈਣਾ ਚਾਹਿਆ। ਫਿਰ 3 ਸਿੱਖਾਂ ਨੇ, ਜਿਹਨਾਂ 'ਚ ਭਾਈ ਰਣਜੀਤ ਸਿੰਘ, ਉਹਨਾਂ ਨੇ ਉਹਦੇ ਭਵਨ ਵਿੱਚ ਹੀ ਉਹਨੂੰ ਗੱਡੀ ਚਾੜ ਦਿੱਤਾ। ਇਹ ਵੇਖ ਕੇ ਇੱਕ ਵਾਰੀ ਦਿੱਲੀ ਸਰਕਾਰ ਵੀ ਹਿੱਲੀ, ਤੇ ਜਿਹੜੇ ਇਸ ਤਰ੍ਹਾਂ ਦੇ ਦੰਭੀ ਪਖੰਡੀ ਬੋਲਦੇ ਉਹ ਵੀ ਹਿੱਲੇ। ਇਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਇੱਕ ਭਲੀ ਭਾਂਜਾੜੀ ਜਾਣਕਾਰੀ ਹੋਏਗੀ, ਜਗਤ ਨਰੈਣ ਮਹਾਸਾ ਪ੍ਰੈਸ ਵਾਲਾ, ਜਿਹੜਾ ਪੰਜਾਬ ਕੇਸਰੀ ਤੇ ਜਗਬਾਣੀ ਦਾ ਸੰਪਾਦਕ ਹੈ, ਉਹ ਸਿੱਖੀ ਦੇ ਖਿਲਾਫ ਤੇ ਨਿਰੰਕਾਰੀਆਂ ਦੇ ਹੱਕ 'ਚ ਲਿਖਦਾ ਸੀ। ਉਹਨੂੰ ਬੜੀ ਚੈਲੰਜ ਦਿੱਤੇ, ਪਰ ਉਹ ਹਟਦਾ ਨਹੀਂ ਸੀ। ਆਖਿਰਕਾਰ 1981 ਦੇ ਵਿੱਚ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦੋਂ ਆਪਣੀ ਕਾਰ 'ਚ ਸਵਾਰ ਹੋ ਕੇ 6:15 ਵਜੇ ਸ਼ਾਮ ਨੂੰ ਜਾ ਰਿਹਾ ਸੀ। ਉਹਦੇ ਵਿੱਚ ਸੰਤਾਂ ਦੇ ਇੱਕ ਭਤੀਜੇ ਨਛੱਤਰ ਸਿੰਘ, ਭਾਈ ਦਲਵੀਰ ਸਿੰਘ ਅਤੇ ਇੱਕ ਹੋਰ ਗੁਰਸਿੱਖ ਤੇ ਸਿੱਧਾ ਜਿਹੜਾ ਇਲਜ਼ਾਮ ਲਾਇਆ ਗਿਆ। ਤੇ ਇਸ ਸਾਜ਼ਿਸ਼ ਨੂੰ ਘੜਨ ਪਿੱਛੇ ਸੰਤਾਂ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਗ੍ਰਿਫਤਾਰੀ ਦੇ। 12 ਸਤੰਬਰ ਨੂੰ ਇਹ ਵਾਰੰਟ ਜਾਰੀ ਕੀਤੇ ਗਏ, ਤੇ 16 ਉਦੋਂ ਬਾਬਾ ਜਰਨੈਲ ਸਿੰਘ ਜੀ ਚੰਦੋ ਕਲਾਂ ਹਰਿਆਣੇ ਗਏ ਹੋਏ ਸਨ। ਤੇ ਸੰਤਾਂ ਨੂੰ ਜਦੋਂ ਪਤਾ ਲੱਗ ਗਿਆ, ਤੇ ਉਹ ਉੱਥੋਂ 9 ਵਜੇ ਚੱਲ ਪਏ ਤੇ ਆਪਣੇ ਹੈੱਡਕੁਆਟਰ ਪਹੁੰਚ ਗਏ। ਸਵੇਰੇ 3 ਵਜੇ ਹੀ ਪੁਲਿਸ ਨੇ ਘੇਰਾ ਪਾ ਲਿਆ ਪਿੰਡ ਨੂੰ, ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਿੰਡ ਵਾਲਿਆਂ ਦੇ ਅਨਾਉਂਸਮੈਂਟ ਦੇ ਬਾਵਜੂਦ ਵੀ ਕਰਨ ਦੇ ਵੀ ਸੰਤ ਇੱਥੇ ਨਹੀਂ, ਉਹ ਚਲੇ ਗਏ ਨੇ। ਘਰ ਘਰ ਦੀ ਤਲਾਸ਼ੀ ਲਈ ਗਈ, ਅਤੇ ਬਹੁਤ ਸਿੱਖਾਂ ਦਾ ਸਮਾਨ ਵੀ ਲੁੱਟਿਆ ਗਿਆ। ਤੇ ਉਲਟਾ ਸਿੱਖਾਂ ਤੇ ਕੇਸ ਉੱਥੇ ਉਹਨਾਂ ਨੇ FIR ਦਰਜ ਕਰਾਤੀ, ਜੀ ਸਾਡੇ ਤੇ ਗੋਲੀਆਂ ਚਲਾਈਆਂ ਪੁਲਿਸ ਉੱਤੇ। ਤੇ ਸੰਤਾਂ ਨੂੰ 16 ਤਰੀਕ ਨੂੰ ਇੱਥੇ ਜਿਹੜਾ ਹੈ ਉਹ ਵਾਰੰਟ ਜਿਹੜੇ ਨੇ ਉਹ ਦਿੱਤੇ ਗਏ। ਸੰਤਾਂ ਨੇ ਐਲਾਨ ਕੀਤਾ ਸੀ 20 ਤਰੀਕ ਨੂੰ ਗ੍ਰਿਫਤਾਰੀ ਦੇ ਦਿਆਂਗੇ। ਸੰਤਾਂ ਨੇ ਸੰਗਤਾਂ ਦੇ ਵਿੱਚ ਆਪਣੇ ਬਚਨ ਸਾਂਝੇ ਕੀਤੇ। ਸੰਗਤ ਬਹੁਤ ਇਕੱਠੀ ਹੋ ਗਈ, ਤੇ ਕੋਈ 2:30 ਵਜੇ ਉਹਨਾਂ ਨੇ 20 ਤਰੀਕ ਨੂੰ ਗ੍ਰਿਫਤਾਰੀ ਦਿੱਤੀ। ਤੇ ਪੁਲਿਸ ਵਾਲਿਆਂ ਨੇ ਸੰਗਤ ਦੇ ਜੋਸ਼ ਨੂੰ ਵੇਖ ਕੇ ਬਿਨਾਂ ਹੀ ਕਿਸੇ ਇਜਾਜ਼ਤ ਦੇ ਗੋਲੀ ਚਲਾ ਦਿੱਤੀ, ਜਿਹਦੇ ਵਿੱਚ 12 ਸਿੱਖ ਸ਼ਹੀਦ ਹੋਏ ਤੇ ਬਹੁਤ ਸਾਰੇ ਜ਼ਖਮੀ ਹੋ ਗਏ। ਸੰਗਤਾਂ ਵਿੱਚ ਬਹੁਤ ਰੋਸ ਪੈਦਾ ਹੋ ਗਿਆ। ਤੇ ਇਸੇ ਹੀ ਸਮੇਂ ਦੌਰਾਨ ਦਲ ਖਾਲਸਾ ਦੇ ਮੁਖੀ ਭਾਈ ਗਜਿੰਦਰ ਸਿੰਘ ਨੇ 29 ਸਤੰਬਰ 1981 ਨੂੰ ਹਵਾਈ ਜਹਾਜ਼ ਜਿਹੜਾ ਹੈ ਉਹ ਹਾਈਜੈਕ ਕਰਕੇ ਲਾਹੌਰ ਲੈ ਗਏ। ਇੰਦਰਾ ਗਾਂਧੀ 20 ਤਰੀਕ ਨੂੰ ਵੀ ਆਈ, ਚੰਡੀਗੜ੍ਹ ਅਕਾਲੀਆਂ ਨਾਲ ਮੀਟਿੰਗ ਕੀਤੀ। ਉਹਨਾਂ ਕਿਹਾ ਵੀ ਬਿਨਾਂ ਸ਼ਰਤ ਸੰਤਾਂ ਨੂੰ ਰਿਹਾ ਕਰੋ। ਆਖਰ ਮੁੜ ਕੇ ਹਾਈਜੈਕ ਹਵਾਈ ਜਹਾਜ਼ ਕੀਤਾ ਗਿਆ। ਆਖਰ ਸੰਗਤਾਂ ਦਾ ਜੋਸ਼ ਵੇਖ ਕੇ, ਕਿਉਂਕਿ 21 ਤੋਂ 24 ਤੱਕ ਰਿਮਾਂਡ ਦਿੱਤਾ ਗਿਆ, ਵਧਾ ਕੇ 26 ਤੱਕ ਰਿਮਾਂਡ ਕਰ ਦਿੱਤਾ ਗਿਆ। 450 ਸਵਾਲ ਜਿਹੜੇ ਨੇ ਲਾਲਾ ਜਗਤ ਨਰੈਣ ਦੇ ਕਾਂਡ ਬਾਰੇ ਪੁੱਛੇ ਗਏ। 450 ਸਵਾਲ, ਜਿਨ੍ਹਾਂ ਦੇ ਉਹਨਾਂ ਜਵਾਬ ਦਿੱਤੇ।
ਤੇ ਉਹ ਕਿਸੇ ਵੀ ਤਰੀਕੇ ਦੇ ਨਾਲ ਸੰਬੰਧ ਸਥਾਪਿਤ ਨਾ ਕਰ ਸਕੇ ਕਤਲ ਦੇ ਨਾਲ। ਆਖਰ ਉਹਨਾਂ ਨੂੰ ਬਰੀ ਕਰਨਾ ਪਿਆ, ਰਿਹਾ ਕਰਨਾ ਪਿਆ ਸੰਤਾਂ ਨੂੰ। ਫਿਰ ਸੰਤਾਂ ਨੇ ਆ ਕੇ ਪ੍ਰਚਾਰ ਉਸੇ ਤਰ੍ਹਾਂ ਆਰੰਭ ਦਿੱਤਾ। ਤੇ ਹੁਣ ਸਰਕਾਰ ਨੇ ਕੀ ਵੇਖਿਆ, ਉਸ ਸਮੇਂ ਕਿਉਂਕਿ ਸਰਕਾਰ 1982 ਦੇ ਵਿੱਚ ਬਦਲ ਜਾਂਦੀ ਹੈ, ਉਦੋਂ ਹੈ ਦਰਬਾਰਾ ਸਿੰਘ, ਕਾਂਗਰਸ ਦੀ ਸਰਕਾਰ ਆ ਜਾਂਦੀ ਹੈ। ਹੁਣ ਕੋਈ ਵੀ ਘਟਨਾ ਘਟਦੀ ਹੈ ਤੇ ਉਹ ਸੰਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ। ਹੁਣ ਦਰਬਾਰਾ ਸਿੰਘ ਨੇ ਸੋਚਿਆ ਵੀ ਸੰਤਾਂ ਨੂੰ ਕਿਸੇ ਪੁਲਿਸ ਮੁਕਾਬਲੇ 'ਚ ਖਤਮ ਕਰ ਦਿੱਤਾ ਜਾਏ। ਇਸ ਕਰਕੇ ਇੱਕ ਤਾਂ ਉਹਨੇ ਕੌਮੀ ਐਕਟ ਅਧੀਨ ਫਿਰ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ। ਉਦੋਂ ਸੰਤ ਮਹਾਰਾਸ਼ਟਰ ਬੰਬਈ ਗਏ ਹੋਏ ਸਨ। ਉਹਨਾਂ ਨੇ ਇਸੇ ਪਾਸੇ ਹੀ ਉਹਨਾਂ ਨੂੰ ਖਤਮ ਕਰਨ ਦਾ ਯਤਨ ਜਿਹੜਾ ਹੈ ਜਾਲ ਬੁਣਿਆ, ਪਰ ਸੰਤਾਂ ਨੂੰ ਪਤਾ ਲੱਗ ਗਿਆ। ਸੰਤ ਉੱਥੋਂ ਭਾਈ ਗੁਰਬਚਨ ਸਿੰਘ ਮਾਨੋਚਾਲ ਨੂੰ ਉੱਥੇ ਛੱਡ ਕੇ ਆਪ ਉੱਥੋਂ ਨਿਕਲ ਆਏ, ਆਖਰ ਆਪਣੇ ਹੈੱਡਕੁਆਟਰ ਪਹੁੰਚ ਗਏ। ਤਾਂ ਇਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਜਦੋਂ ਇਹ ਚਾਲ ਫੇਲ ਹੋ ਗਈ ਤਾਂ ਦਮਦਮੀ ਟਕਸਾਲ ਦੇ ਸਿੰਘਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। 3 ਸਿੱਖ ਜਦੋਂ ਬਾਬਾ ਉਤਮ ਸਿੰਘ ਨੂੰ ਖਡੂਰ ਸਾਹਿਬ ਛੱਡਣ ਗਏ ਸਨ, ਵਾਪਸ ਆਉਂਦਿਆਂ ਗ੍ਰਿਫਤਾਰ ਕਰ ਲਿਆ। ਭਾਈ ਅਮਰੀਕ ਸਿੰਘ ਤੇ ਭਾਈ ਥਾਰਾ ਸਿੰਘ ਨੂੰ ਸੰਤਾਂ ਨੇ ਕਿਹਾ ਵੀ ਤੁਸੀਂ ਪੈਰਵਾਈ ਕਰੋ। ਜਦੋਂ ਉਹ ਗਏ, ਰਾਜਪਾਲ ਉਸ ਵਕਤ ਅੰਮ੍ਰਿਤਸਰ ਆਇਆ ਹੋਇਆ ਸੀ, ਉਹਨੂੰ ਸਾਰੀ ਸਥਿਤੀ ਦੱਸੀ। ਉਲਟਾ ਉਹਨੇ ਇਹਨਾਂ ਨੂੰ ਵੀ ਗ੍ਰਿਫਤਾਰ ਕਰਨ ਦਾ ਹੁਕਮ ਕਰ ਦਿੱਤਾ ਤੇ ਭਾਈ ਅਮਰੀਕ ਸਿੰਘ ਤੇ ਭਾਈ ਥਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਤਾਂ ਨੂੰ ਜਦੋਂ ਪਤਾ ਲੱਗਿਆ, ਭਾਵੇਂ ਕਿ ਸਿਹਤ ਉਹਨਾਂ ਦੀ ਠੀਕ ਨਹੀਂ ਸੀ, ਫਿਰ ਵੀ ਉਹ ਅਕਾਲ ਤਖਤ ਪਹੁੰਚ ਗਏ। ਇੱਥੇ ਪਹੁੰਚ ਕੇ ਉਹਨਾਂ ਨੇ ਅਰਦਾਸ ਕੀਤੀ ਤੇ ਉਹਨਾਂ ਦੀ ਰਿਹਾਈ ਵਾਸਤੇ ਜਿਹੜਾ ਮੋਰਚਾ ਲਾ ਦਿੱਤਾ। 51 ਸਿੰਘ ਜਾਂਦੇ ਨੇ, ਕਿਉਂਕਿ ਅਕਾਲੀ ਮੋਰਚਾ ਲਾਉਣਾ ਚਾਹੁੰਦੇ ਸਨ, ਧਰਮ ਯੁੱਧ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਵਾਸਤੇ, ਪਰ ਉਹ ਲਾ ਨਹੀਂ ਸੀ ਰਹੇ। ਹੁਣ ਉਹਨਾਂ ਨੇ ਵੇਖਿਆ ਵੀ ਅਸੀਂ ਵੀ ਇਹ ਕੰਮ ਸ਼ੁਰੂ ਕਰ ਦਈਏ। ਤਾਂ 4 ਅਗਸਤ 1982 ਨੂੰ ਧਰਮ ਯੁੱਧ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਨੂੰ ਹੂਬਹੂ ਲਾਗੂ ਕਰਨ ਤੱਕ ਲਾਉਣ ਦਾ ਐਲਾਨ ਕਰ ਦਿੱਤਾ। ਡਿਕਟੇਟਰ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਸਨ, ਉਹਨਾਂ ਨੂੰ ਬਣਾਇਆ ਗਿਆ। ਉਧਰ ਭਾਈ ਅਮਰੀਕ ਸਿੰਘ ਹੁਣਾਂ ਦੀ ਰਿਹਾਈ ਹੋਈ। ਇਹ ਫਿਰ ਲੰਬਾ ਸੰਘਰਸ਼ ਚੱਲਿਆ ਤੇ ਇਸੇ ਦੌਰਾਨ ਹੁਣ ਅਕਾਲੀ ਦਲ ਦੇ ਜਿਹੜੇ ਬੰਦੇ ਨੇ ਉਹ ਚਾਹੁੰਦੇ ਨੇ ਵੀ ਕਿਸੇ ਤਰੀਕੇ ਇਹ ਖਤਮ ਹੋ ਜਾਏ, ਕਿਉਂਕਿ ਅੰਦੋਲਨ ਲੰਬਾ ਹੋ ਗਿਆ। ਪਰ ਉਹ ਕੋਈ ਵੀ ਅਸਰਦਾਰ ਪ੍ਰੋਗਰਾਮ ਨਾ ਦੇ ਸਕੇ। ਕਦੀ ਕੰਮ ਰੋਕੋ, ਕਦੀ ਰਸਤਾ ਰੋਕੋ, ਕਦੀ ਆਜ਼ਾਦ ਹਫ਼ਤਾ ਮਨਾਓ ਇਤਿਆਦਿ ਕੋ ਕਰਦੇ ਰਹਿ ਗਏ। ਕੋਈ ਵੀ ਠੋਸ ਨਾ ਕਰ ਸਕੇ ਤੇ ਆਖਰਕਾਰ ਜਿਹੜਾ ਹੈ ਇਹ ਚਾਹੁੰਦੇ ਸਨ ਕਿ ਖਤਮ ਹੋ ਜਾਏ। ਇਸ ਕਰਕੇ ਉਹ ਅੰਦਰੂਨੀ ਮੀਟਿੰਗਾਂ ਵੀ ਬੀਬੀ ਨਾਲ ਕਰਦੇ ਰਹਿੰਦੇ ਸਨ। ਤੇ ਆਖਰਕਾਰ ਸੰਤਾਂ ਨੂੰ ਗੌਰਮੈਂਟ ਨੇ ਖਤਮ ਕਰਨ ਵਾਸਤੇ 4 ਹਮਲੇ ਵੀ ਉਹਨਾਂ ਤੇ ਕਰਵਾਏ। ਜਦੋਂ ਪੇਸ਼ ਨਾ ਗਈ ਤਾਂ 4 ਅਪ੍ਰੈਲ ਨੂੰ ਸੁਰਿੰਦਰ ਸਿੰਘ ਸੋਢੀ ਨੂੰ ਕਤਲ ਕਰਵਾ ਦਿੱਤਾ ਗਿਆ। ਤੇ ਉਹਦਾ ਜਿਹੜਾ ਮੁੱਖ ਪਿੱਛੇ ਸੀ ਉਹ ਸੀ ਗੁਰਚਰਨ ਸਿੰਘ, ਸ਼੍ਰੋਮਣੀ ਅਕਾਲੀ ਕਮੇਟੀ ਦਾ ਉਸ ਸਮੇਂ ਜਨਰਲ ਸਕੱਤਰ ਸੀ। ਉਹ ਹਰਚੰਦ ਸਿੰਘ ਦੇ ਪਨਾਹ ਵਿੱਚ ਚਲਾ ਗਿਆ। ਸੰਤਾਂ ਦੇ ਕਹਿਣ ਤੇ ਵੀ ਉਹਨੂੰ ਕੋਈ ਸਜ਼ਾ ਨਾ ਦਿੱਤੀ ਗਈ, ਨਾ ਉਹਨੂੰ ਵਿੱਚੋਂ ਕੱਢਿਆ ਗਿਆ ਅਕਾਲੀ ਦਲ ਦਿਓ। ਆਖਰਕਾਰ ਇਹ ਸਾਰਾ ਕੁਝ ਇੰਦਰਾ ਗਾਂਧੀ ਨੂੰ ਵੀ ਪਤਾ ਲੱਗ ਰਿਹਾ ਹੈ ਤੇ ਉਹਨੇ 25 ਮਈ ਨੂੰ ਅਕਾਲੀਆਂ ਨੂੰ ਉੱਥੇ ਸੱਦ ਲਿਆ। ਉਹ ਇਹ ਜਾਣਨਾ ਚਾਹੁੰਦੀ ਸੀ ਸੰਤਾਂ ਬਾਰੇ ਇਹਨਾਂ ਦੇ ਕੀ ਵਿਚਾਰ ਨੇ। ਇਹ ਨਹੀਂ ਚਾਹੁੰਦੀ ਸੀ ਪੰਜਾਬ ਦਾ ਕੋਈ ਮਸਲਾ ਹੱਲ ਕਰਨਾ। ਉਹਨਾਂ ਨੂੰ ਫਿਰ ਇਸੇ ਤਰ੍ਹਾਂ ਉਹਨੇ ਵਾਪਸ ਭੇਜ ਦਿੱਤਾ। ਉਹਨਾਂ ਸਮਝ ਲਿਆ ਜੋ ਕੁਝ ਇਹ ਚਾਹੁੰਦੇ ਨੇ। ਤੇ 30 ਮਈ ਨੂੰ ਮੁੜ ਕੇ ਇੰਦਰਾ ਗਾਂਧੀ ਦੀ ਫੋਨ ਤੇ ਗੱਲ ਹੁੰਦੀ ਹੈ ਲੌਂਗੋਵਾਲ ਦੇ ਨਾਲ। ਉਹ ਕਹਿੰਦਾ ਬੀਬੀ ਮੇਰੇ ਹੱਥੋਂ ਨਿਕਲ ਚੁੱਕਿਆ ਹੋਇਆ ਜਿਹੜਾ ਇਹ ਧਰਮ ਯੁੱਧ ਮੋਰਚਾ, ਹੁਣ ਤੂੰ ਜੋ ਕਰਨਾ ਚਾਹੁੰਦੀ ਹੈ ਕਰ ਲੈ। ਤੇ ਫਿਰ ਉਹਨੇ 3 ਜੂਨ ਵਾਲਾ ਨਾਮ ਮਿਲਵਰਤਨ ਜਿਹੜਾ ਇਹਨਾਂ ਨੇ ਸ਼ੁਰੂ ਕਰਨਾ ਸੀ ਅੰਦੋਲਨ, ਅਕਾਲੀਆਂ ਨੇ ਉਹਨੂੰ ਉਧਾਰ ਬਣਾ ਕੇ 3 ਜੂਨ 1984 ਨੂੰ ਪੂਰੇ ਪੰਜਾਬ ਦੇ ਵਿੱਚ ਉਸਨੇ ਕਰਫਿਊ ਲਾ ਦਿੱਤਾ, ਸਬੰਧ ਤੋੜ ਦਿੱਤੇ। ਤੇ 4 ਜੂਨ ਨੂੰ ਫਿਰ ਸਾਡੇ ਸਾਹਮਣੇ ਹੈ ਕਿ ਟੈਂਕਾਂ ਤੋਪਾਂ ਦੇ ਨਾਲ 4 ਵਜੇ ਸਵੇਰੇ ਉਹਨਾਂ ਨੇ ਪਹਿਲਾ ਗੋਲਾ ਅਕਾਲ ਤਖਤ ਤੇ ਸੰਤਾਂ ਨੂੰ ਨਿਸ਼ਾਨਾ ਬਣਾ ਕੇ ਦਾਗਿਆ। 72 ਘੰਟੇ ਸਿੰਘਾਂ ਨੇ, ਫਿਰ 250 ਦੇ ਲਗਭਗ ਸਿੰਘ ਨੇ ਸਿਰਫ, ਤੇ ਇੱਧਰ ਲੱਖਾਂ ਦੇ ਹਿਸਾਬ ਨਾਲ ਫੌਜਾਂ ਨੇ, ਤੇ ਪਲਟਣਾ ਦੀਆਂ ਪਲਟਣਾ ਤਬਾਹ ਕਰ ਦਿੱਤੀਆਂ। ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਗੋਲੀਆਂ ਆਉਂਦੀਆਂ ਕਿੱਧਰੋਂ ਨੇ। ਆਖਰ ਗੌਰਮੈਂਟਾਂ ਦੱਸਦੀਆਂ ਨਹੀਂ ਕਿੰਨੇ ਉੱਥੇ ਫੌਜੀ ਮਰੇ ਨੇ, ਕਿਉਂਕਿ ਸੰਤਾਂ ਕਿਹਾ ਸੀ ਜੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਇਹਨਾਂ ਨੂੰ ਲੋਹੇ ਦੇ ਚਣੇ ਚ ਵਾਵਾਂਗੇ। ਤੇ ਫਿਰ ਨਾਲ ਦੀ ਨਾਲ
ਲਾਸਾਂ ਦੇ ਢੇਰ ਲਾਵਾਂਗੇ। 72 ਘੰਟੇ ਮੁਕਾਬਲਾ ਹੋਇਆ ਇੱਕ ਹਕੂਮਤ ਦੇ ਨਾਲ। ਕੁਝ ਹੀ ਸਿੰਘਾਂ ਨੇ ਫਿਰ ਉਹ 1.25 ਲੱਖ ਸੇ ਇੱਕ ਲੜਾਊ ਉਹਨਾਂ ਨੇ ਦ੍ਰਿੜ ਕਰਵਾ ਕੇ ਦਿਖਾ ਦਿੱਤਾ। ਆਖਰ ਸੰਤ ਇਸ ਜੰਗ ਦੇ ਮੈਦਾਨ ਵਿੱਚ ਲੜਦੇ ਲੜਦੇ ਛਾਤੀ 'ਚ ਗੋਲੀਆਂ ਖਾ ਕੇ ਸ਼ਹੀਦ ਹੋ ਗਏ, ਪਰ ਪਿੱਠ ਨਹੀਂ ਦਿੱਤੀ। ਜਿਹੜੇ ਕਹਿੰਦੇ ਸਾਡੀ ਛਾਤੀਆਂ ਤੋਂ ਲੰਘੇਗੀ। ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਜਿਹੜੇ ਨੇ ਉਹ ਪੁਲਿਸ ਦੀ ਫੌਜ ਦੀ ਗੱਡੀ ਵਿੱਚ ਬੈਠ ਕੇ ਇੱਥੋਂ ਨਿਕਲ ਕੇ ਚਲੇ ਗਏ ਤੇ ਧਰਮ ਯੁੱਧ ਨੂੰ ਇੱਥੇ ਹੀ ਛੱਡ ਗਏ। ਅੱਜ ਤੱਕ ਉਹ ਉੱਥੇ ਹੀ ਖੜਾ ਹੈ। ਜਿਹੜੀਆਂ ਮੰਗਾਂ ਸਨ ਉਹ ਵੀ ਉੱਥੇ ਹੀ ਨੇ। ਕੋਈ ਮੰਗ ਅੱਜ ਤੱਕ ਹੱਲ ਨਹੀਂ ਹੋਈ। 15 ਸਾਲ ਹੋ ਚੱਲੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਰਾਜ ਕਰਦੇ ਹੋਏ ਨੂੰ। ਉਹਨਾਂ ਨੇ ਅੱਜ ਤੱਕ ਮੁੜ ਕੇ ਕਦੇ ਅਨੰਦਪੁਰ ਸਾਹਿਬ ਦੇ ਮਤੇ ਦੀ ਨਾ ਗੱਲ ਕੀਤੀ ਹੈ, ਨਾ ਉਹ ਜਿਹੜੇ ਸਿੰਘ ਜੇਲ੍ਹਾਂ 'ਚ ਬੈਠੇ ਉਹਨਾਂ ਨੂੰ ਰਿਹਾ ਦੀ ਇਤਿਆਦਕ। ਇਹ ਅੱਗੇ ਮਸਲਾ ਕਿਵੇਂ ਹੱਲ ਹੋਵੇਗਾ, ਅੱਗੇ ਬੁਲਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਇਤਨੀ ਸੇਵਾ ਕਰਦਿਆਂ ਹੋਈਆਂ ਭੁੱਲਾ ਚੁੱਕਾਂ ਲਈ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਸਤਿਕਾਰਯੋਗ ਗਿਆਨੀ ਪਰਮਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜੋ ਆਪ ਜੀ ਨੂੰ ਅੱਜ ਸੰਤਾਂ ਦੇ ਮਹਾਨ ਜਨਮ ਦਿਹਾੜੇ ਦੇ ਕਥਾ ਸਰਵਣ ਕਰਾ ਰਹੇ ਸਨ ਜੀ। ਭਾਈ ਸਾਹਿਬ ਹੋਰਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਸਾਡੇ ਪਹਿਲੇ ਬੁਲਾਰੇ ਹਨ ਭਾਈ ਹਰਿੰਦਰ ਸਿੰਘ ਜੀ ਟੈਕਸਾਸ ਵਾਲੇ, ਜੋ ਆਪ ਜੀ ਨੂੰ 1:55 ਤੱਕ ਜੋ ਅੱਜ ਦਾ ਇਹ ਸੰਤਾਂ ਦਾ ਮਹਾਨ ਜਨਮ ਦਿਹਾੜਾ ਹੈ ਉਸ ਦੇ ਸੰਬੰਧ ਵਿੱਚ ਆਪ ਜੀ ਨੂੰ ਜਾਣਕਾਰੀ ਦੇਣਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਸਾਹਿਬ ਜੋ ਕਿ ਫ੍ਰੀ ਅਕਾਲ ਤਖਤ ਸਾਹਿਬ ਜਾਂ ਕਹਿ ਲਓ ਕਿ ਅਕਾਲ ਤਖਤ ਸਾਹਿਬ ਨੂੰ ਕਿਵੇਂ ਆਜ਼ਾਦ ਕਰਾਉਣਾ ਹੈ ਉਸ ਦੀ ਮੁਹਿੰਮ ਚਲਾ ਰਹੇ ਹਨ। ਆਪ ਜੀ ਨੂੰ ਇਸ ਦੇ ਬਾਰੇ ਵਿੱਚ ਹੋਰ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਉਹਨਾਂ ਦੀ ਜੋ ਵੈਬਸਾਈਟ ਹੈ www.freeakaltakht.com org, ਆਪ ਉੱਥੋਂ ਵੀ ਸਾਰੀ ਤੁਸੀਂ ਜਾਣਕਾਰੀ ਲੈ ਸਕਦੇ ਹੋ। ਬਾਕੀ ਉਹ ਵੀ ਆਪ ਜੀ ਨੂੰ ਡਿਟੇਲ ਵਿੱਚ ਦੱਸਣਗੇ। ਅੱਜ ਦਾ ਇਹ ਜੋ ਮਹਾਨ ਸ਼ਹੀਦ ਜਨਮ ਦਿਹਾੜਾ ਸੂਰਬੀਰ ਯੋਧੇ ਭਾਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦਾ ਇਹ ਜੋ ਜਨਮ ਦਿਹਾੜਾ ਹੈ, ਸਿੱਖ ਕਲਚ ਸੁਸਾਇਟੀ ਅਤੇ ਸਮੁੱਚੀਆਂ ਸਾਧ ਸੰਗਤਾਂ ਔਰ ਉਚੇਚੇ ਤੌਰ ਤੇ ਜੋ ਸਾਡੇ ਵੀਰ ਲੰਗਰਾਂ ਵਿੱਚ ਸੇਵਾ ਕਰਦੇ ਹਨ, ਟਕਸਾਲੀ ਸਿੰਘ ਹਨ, ਉਹਨਾਂ ਦੇ ਉਪਰਾਲੇ ਨਾਲ ਨਾਲ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੋ ਸਾਡੇ ਵੀਰ ਹਨ, ਇਸੇ ਤਰ੍ਹਾਂ ਦੁਆਬਾ ਐਸੋਸੀਏਸ਼ਨ ਵਾਲੇ ਵੀਰ, ਇਹ ਸਾਰਿਆਂ ਦੇ ਉਪਰਾਲੇ ਨਾਲ ਅੱਜ ਦਾ ਇਹ ਜੋ ਮਹਾਂਪੁਰਖਾਂ ਦਾ ਜਨਮ ਦਿਹਾੜਾ ਗੁਰੂ ਘਰ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਆਪ ਸਭ ਨੂੰ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਧੰਨਵਾਦੀ ਹਾਂ ਜੋ ਸਾਡੇ ਵੀਰ ਦੂਰੋਂ ਦੂਰੋਂ ਚੱਲ ਕੇ ਗੁਰੂ ਘਰ ਵਿੱਚ ਅੱਜ ਦੇ ਇਸ ਦਿਹਾੜੇ ਤੇ ਪਹੁੰਚੇ ਹਨ। ਅਸੀਂ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ। ਇਸੇ ਤਰ੍ਹਾਂ ਸਾਡੇ ਜੋ ਦੂਸਰੇ ਬੁਲਾਰੇ ਹਨ ਉਹ ਹਨ ਡਾਕਟਰ ਅਮਰਜੀਤ ਸਿੰਘ ਜੀ, ਜੋ ਆਪ ਸਭ ਉਹਨਾਂ ਨੂੰ ਜਾਣਦੇ ਹੋ। ਸਾਧ ਸੰਗਤ ਜੀ, ਆਪ ਸਭ ਨੂੰ ਬੇਨਤੀ ਹੈ ਕਿ ਆਪ ਨੇ ਅੱਜ ਜੋ ਇਹ ਸੰਤ ਮਹਾਂਪੁਰਖਾਂ ਦਾ ਜਨਮ ਦਿਹਾੜਾ ਹੈ, ਅੰਤ ਤੱਕ ਗੁਰੂ ਘਰ ਵਿੱਚ ਹਾਜ਼ਰੀਆਂ ਭਰਨੀ ਹੈ ਅਤੇ ਜੋ ਸਾਡੇ ਬੁਲਾਰੇ ਦੂਰੋਂ ਦੂਰੋਂ ਚੱਲ ਕੇ ਪਹੁੰਚੇ ਹਨ, ਅਸੀਂ ਸਭ ਨੇ ਉਹਨਾਂ ਨੂੰ ਸੁਣਨਾ, ਉਹਨਾਂ ਦੇ ਵਿਚਾਰ ਸੁਣਨੇ ਹਨ। ਆਓ ਹੁਣ ਸਾਡੇ ਜੋ ਬੁਲਾਰੇ ਹਨ ਭਾਈ ਹਰਿੰਦਰ ਸਿੰਘ ਜੀ, ਉਹਨਾਂ ਪਾਸੋਂ ਉਹਨਾਂ ਦੇ 1:55 ਤੱਕ ਵਿਚਾਰ ਸੁਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਿਵਾਜੀ ਗੁਰੂ ਸੰਗਤ ਜੀਓ, ਇੱਕ ਓਂਕਾਰ ਨੂੰ ਆਪਣੀ ਸੁਰਤ ਤੇ ਰੂਹ ਵਿੱਚ ਉਤਾਰਦੇ ਹੋਏ ਫਤਿਹ ਦਾ ਜਵਾਬ ਫਤਿਹ ਨਾਲ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਿਸ ਸ਼ਖਸੀਅਤ ਨੂੰ ਮੁੱਖ ਰੱਖ ਕੇ ਅੱਜ ਇਕੱਠੇ ਹੋਏ ਹਾਂ ਸੰਗਤੀ ਰੂਪ ਵਿੱਚ, ਉਹਨਾਂ ਦੇ ਬਾਰੇ ਸਿੱਖ ਜਗਤ ਦੇ ਵਿੱਚ
ਹਿੰਦੁਸਤਾਨ ਦੇ ਵਿੱਚ ਤੇ ਉਸ ਤੋਂ ਇਲਾਵਾ ਜਿੱਥੇ ਵੀ ਸਿੱਖਾਂ ਦੀ ਕੋਈ ਵੀ ਸਟੱਡੀ ਹੋ ਰਹੀ ਆ, ਕੋਈ ਵੀ ਅਧਿਐਨ ਹੋ ਰਿਹਾ, ਉਹਦੇ ਬਾਰੇ ਦੋ ਰਾਵਾਂ ਚੱਲੀਆਂ ਹੋਈਆਂ ਨੇ, ਬਣਾ ਦਿੱਤੀਆਂ ਗਈਆਂ ਹਨ। ਕੁਐਸਚਨ ਸਾਡੇ ਸਾਹਮਣੇ ਇਹ ਆ ਕਿ ਇਹ ਕਿਸਮ ਦੀ, ਜੇ ਅਸੀਂ ਕਹਿੰਦੇ ਹੋ ਐਕੈਡੈਮਿਕ ਲੈਵਲ ਤੇ, ਪੋਲੀਟੀਕਲ ਲੈਵਲ ਤੇ, ਰੇਡੀਓ ਦੇ ਰਾਹੀਂ, ਟੀਵੀ ਦੇ ਰਾਹੀਂ, YouTube ਦੇ ਰਾਹੀਂ ਜਿਹੜੇ ਵੀ ਤਰੀਕੇ ਮਾਧਿਅਮ ਬਣ ਗਏ ਨੇ ਇਨਫੋਰਮੇਸ਼ਨ ਨੂੰ ਫੈਲਾਉਣ ਦੇ, ਉਹਦੇ ਰਾਹੀਂ ਹੁਣ ਸਾਨੂੰ ਪਿਕ ਕਰਨਾ ਪੈਣਾ ਐਜ਼ ਏ ਕਮਿਊਨਿਟੀ ਕਿ ਅਸੀਂ ਕਿਹੜੀ ਗਾਥਾ ਅੱਗੇ ਦੱਸਣੀ ਹੈ। ਇਹ ਹਰ ਵੇਲੇ ਇਦਾਂ ਹੀ ਚੱਲਦਾ, ਇਹ ਪਹਿਲੀ ਵਾਰ ਨਹੀਂ ਹੋ ਰਿਹਾ ਪਿਛਲੇ 30 ਸਾਲਾਂ 'ਚ। ਮੈਂ ਸਿੱਧੇ ਰੂਪ ਵਿੱਚ ਇਹਦੀ ਗੱਲ ਕਰਨੀ ਚਾਹਾਂਗਾ ਕਿ ਸਿੱਖਾਂ ਨੂੰ, ਜਿਹੜੇ ਆਪਣੇ ਆਪ ਨੂੰ 30 ਮਿਲੀਅਨ 3 ਕਰੋੜ ਦੀ ਆਬਾਦੀ ਅਖਾਣ ਵਾਲੇ ਪੂਰੀ ਦੁਨੀਆ ਵਿੱਚ ਅਸੀਂ ਫੈਲੇ ਹੋਏ ਹਾਂ, ਸਾਨੂੰ ਕਿਹੜੇ ਤਰੀਕੇ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਆਪਾਂ ਇਸ ਤਰ੍ਹਾਂ ਲਫ਼ਜ਼ ਵਰਤ ਰਹੇ ਹਾਂ, ਉਹਨਾਂ ਦੇ ਆਨਰ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੇ ਟਾਈਟਲ ਦਿੰਦੇ ਹਾਂ, ਉਹਨਾਂ ਦੀ ਕਿਹੜੀਆਂ ਗੱਲਾਂ ਅਸੀਂ ਸਮਝੀਏ ਤੇ ਉਹਨਾਂ ਦੀਆਂ ਕਿਹੜੀਆਂ ਗੱਲਾਂ ਜਾ ਕੇ ਦੱਸੀਏ, ਇਹ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਕੁਐਸਚਨ ਹੈਗਾ 30 ਮਿਲੀਅਨ ਬੰਦਿਆਂ ਦੇ ਸਾਹਮਣੇ। ਉਹਦੇ ਵਿੱਚੋਂ ਕੁਝ ਕੁ ਅਸੀਂ ਹੈਗੇ ਆ ਜਿਹੜੇ ਤੁਸੀਂ ਕਹਿ ਲਓ ਕੁਝ ਬਹੁਤ ਘੱਟ ਪਰਸੈਂਟੇਜ ਆ ਜਿਨ੍ਹਾਂ ਨੇ ਜਾਂ ਤਾਂ ਉਹਨਾਂ ਨੂੰ ਨੇੜਿਓਂ ਦੇਖਿਆ, ਜਾਂ ਉਹਨਾਂ ਦੀਆਂ ਸਪੀਚਾਂ ਦਾ ਅਧਿਐਨ ਕੀਤਾ, ਜਾਂ ਉਹਨਾਂ ਕੋਲੋਂ ਪਰਸਨਲ ਟ੍ਰੇਨਿੰਗ ਲਈ। ਬਹੁਤ ਘੱਟ ਨੇ ਉਹ। ਹੁਣ ਸਾਡੇ ਸਾਹਮਣੇ ਇਹ ਕੁਐਸਚਨ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਨੇੜਿਓਂ ਦੇਖਿਆ ਜਾਂ ਉਹਨਾਂ ਦੀਆਂ ਸਪੀਚਾਂ ਦੀ ਸਟੱਡੀਜ਼ ਕੀਤੀਆਂ ਨੇ ਜਾਂ ਜਿਨ੍ਹਾਂ ਦਾ ਉਹਨਾਂ ਨਾਲ ਪਰਸਨਲ ਇੰਟਰੈਕਸ਼ਨ ਹੋਇਆ, ਆਪਾਂ ਉਹਨਾਂ ਦੀ ਗੱਲ ਜ਼ਿਆਦਾ ਸੁਣੀਏ ਜਾਂ ਜਿਨ੍ਹਾਂ ਦਾ ਕੰਮ ਹੀ ਹੈਗਾ ਕਿ ਕੋਈ ਵੀ ਆਈਡੀਏ ਨੂੰ, ਕੋਰਟ ਨੂੰ, ਉਹਨਾਂ ਦੀ ਗੱਲ ਨੂੰ ਲੈ ਕੇ ਤੋੜ ਮਰੋੜ ਕੇ ਹਿੰਦੁਸਤਾਨ ਦੀ ਪਰੰਪਰਾਵਾਂ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਉਹਨੂੰ ਕਿਵੇਂ ਵਰਤਣਾ ਹੈਗਾ, ਕਮਿਊਨਿਟੀਜ਼ ਨੂੰ ਕਿਵੇਂ ਲੜਾਉਣਾ ਹੈਗਾ, ਉਸ ਤਰ੍ਹਾਂ ਵੀ ਪੇਸ਼ ਕੀਤਾ ਜਾ ਰਿਹਾ। ਇਹ ਬੜੀ ਸਿੰਪਲ ਗੱਲ ਆ, ਪੂਰੀ ਦੁਨੀਆ 'ਚ ਇਦਾਂ ਹੁੰਦਾ, ਜਿੰਨੇ ਵੀ ਰੈਵੋਲੂਸ਼ਨਰੀਜ਼ ਦੁਨੀਆ 'ਚ ਹੋਏ ਨੇ ਸਾਰਿਆਂ ਨਾਲ ਇਦਾਂ ਹੁੰਦਾ। ਬਟ ਜਿਹੜੀ ਕਮਿਊਨਿਟੀ ਹੁੰਦੀ ਆ, ਮਤਲਬ ਸਾਡਾ ਉਹ ਬੰਦਾ, ਸਾਡੇ ਉਹ ਜਥੇਦਾਰ ਨੇ, ਸਾਡਾ ਜਿਹੜਾ ਜਥੇਦਾਰ ਆ, ਅਸੀਂ ਉਹਨੂੰ ਕਿਸ ਤਰ੍ਹਾਂ ਪੇਸ਼ ਕਰਨਾ, ਇਹਦੀ ਕਲੈਰਿਟੀ ਲੈ ਕੇ ਆਉਣੀ ਬਹੁਤ ਜ਼ਰੂਰੀ ਆ। ਅੱਜ ਸਵੇਰੇ ਜਦ ਦਰਬਾਰ ਸਾਹਿਬ ਦਾ ਹੁਕਮ ਪੜਿਆ, ਉੱਥੇ ਇੱਕ ਲਾਈਨ ਆਈ, ਗੁਰੂ ਅਮਰਦਾਸ ਮਹਾਰਾਜ ਜੀ ਦੀ ਲਾਈਨ ਸੀਗੀ। ਉੱਥੋਂ ਮੈਨੂੰ ਤਾਂ ਆਈਡੀਆ ਮਿਲਿਆ ਕਿ ਕਿਸ ਤਰ੍ਹਾਂ ਮੈਂ ਗੱਲ ਕਰਾਂ। ਇੱਕ ਬਹੁਤ ਵੱਡੀ ਸ਼ਖਸੀਅਤ ਆ, ਪਰਫੈਕਟ ਨਹੀਂ ਆ, ਪਰਫੈਕਟ ਗੁਰੂ ਗ੍ਰੰਥ ਸਾਹਿਬ ਮੁਤਾਬਕ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਬਟ ਐਕਸਲੈਂਟ ਆ। ਕਿਹੜੇ ਮਾਹੌਲ ਦੇ ਵਿੱਚ, ਕਿਹੜੇ ਤਰੀਕਿਆਂ ਦੇ ਨਾਲ, ਗੱਲਬਾਤ ਦੇ ਲੈਵਲ ਤੇ, ਵਿਵਹਾਰ ਦੇ ਲੈਵਲ ਤੇ ਆਪਣੀ ਸ਼ਹਾਦਤ ਦੇ ਲੈਵਲ ਤੇ ਸਾਰਾ ਕੁਝ ਵਾਰ ਦੇਣਾ। ਜੇ ਤੁਹਾਨੂੰ ਇੱਕ ਅੱਧੀ ਗੱਲ ਨਹੀਂ ਵੀ ਚੰਗੀ ਲੱਗਦੀ, ਘੱਟ ਤੋਂ ਘੱਟ ਹਾਈਐਸਟ ਲੈਵਲ ਤੇ ਸਲੂਟ ਕਰਨਾ ਤਾਂ ਸਿੱਖ ਲਓ। ਪਰਫੈਕਟ ਤਾਂ ਹੋ ਹੀ ਨਹੀਂ ਸਕਦਾ ਕੋਈ ਵੀ। ਸਿੱਖ ਦਾ ਕੰਮ ਆ ਕਿ ਗੁਰੂ ਤੇ ਪ੍ਰਮਾਤਮਾ ਕਰਤਾਰ ਹੀ ਪਰਫੈਕਟ ਆ। ਬਾਕੀ ਸਾਰਿਆਂ ਦੀ ਸਾਡੀਆਂ ਲਾਲਸਾਵਾਂ ਨੇ, ਸਾਡੀ ਇੱਛਾ ਕਿ ਅਸੀਂ ਗੁਰੂ ਦੇ ਜਿੰਨੇ ਨੇੜੇ ਜਾ ਸਕੀਏ, ਗੁਰੂ ਦੇ ਵਾਂਗੂ ਬਣ ਜਾਈਏ। ਅੱਜ ਸਵੇਰੇ ਹੁਕਮ ਆਇਆ, ਸੇ ਸੈਣ ਸੇ ਸੱਜਣਾ। ਸਾਡਾ ਰਿਲੇਟਿਵ ਕੌਣ ਆ ਤੇ ਸਾਡਾ ਮਿੱਤਰ ਕੌਣ ਆ ਦੱਸਿਆ ਜਾ ਰਿਹਾ ਸਾਨੂੰ, ਕਿਉਂਕਿ ਸਾਨੂੰ ਇਹ ਭੁਲੇਖਾ ਬੜਾ। ਅੱਜ ਵੈਲੈਂਟਾਈਨਸ ਡੇ ਆ, ਕਈ ਟੈਂਪਰੇਰੀ ਫਰੈਂਡਸ਼ਿਪ ਹੀ ਬਣਾ ਲੈਂਦੇ ਨੇ ਅੱਜ ਦੇ ਨਾਲ। ਅਸੀਂ ਪੰਥਕ ਲੈਵਲ ਤੇ ਵੀ ਇਦਾਂ ਕਰਦੇ ਆ। ਜਦ ਸਾਨੂੰ ਸੂਟ ਕਰਦਾ ਜਾਂ ਸਾਡੀ ਪਾਰਟੀ ਨੂੰ ਸੂਟ ਕਰਦਾ ਜਾਂ ਸਾਡੀ ਜਥੇਬੰਦੀ ਨੂੰ ਸੂਟ ਕਰਦਾ, ਅਸੀਂ ਉਸ ਵੇਲੇ ਵੀ ਫਰੈਂਡ ਬਣਾ ਲੈਂਦੇ ਆ ਕਈਆਂ ਨੂੰ। ਬਟ ਅੱਜ ਦੇ ਹੁਕਮ ਦੇ ਵਿੱਚ ਆ ਗਿਆ ਸੀ ਗੁਰੂ ਅਮਰਦਾਸ ਪਾਤਸ਼ਾਹ ਦਾ ਹੁਕਮ ਇਜ਼ ਪਰਫੈਕਟ, ਕਿਉਂਕਿ ਗੁਰਬਾਣੀ ਆ। ਕੌਣ ਆ ਸੱਜਣ, ਕੌਣ ਆ ਸਾਡਾ ਮਿੱਤਰ ਤੇ ਕੌਣ ਆ ਸਾਡਾ ਰਿਸ਼ਤੇਦਾਰ, ਉੱਥੇ ਲਿਖਿਆ ਜੇ ਗੁਰਮੁਖ ਖੱਖੇ ਨੂੰ ਸਿਹਾਰੀ ਲੱਗੀ ਆ, ਭਾਵ ਜਿਹੜਾ ਗੁਰੂ ਓਰੀਐਂਟਡ ਆਲਰੇਡੀ ਬਣ ਗਿਆ, ਜਿਹਨੂੰ ਗੁਰੂ ਦੇ ਨੇੜੇ ਆ। ਮੁਖ ਦਾ ਮਤਲਬ ਹੁੰਦਾ ਜਿਹੜਾ ਤੁਸੀਂ ਕਿਸੇ ਦੇ ਸਾਹਮਣੇ ਪਾ ਕੇ, ਅੱਖਾਂ 'ਚ ਅੱਖਾਂ ਪਾ ਕੇ, ਚਿਹਰੇ ਤੇ ਗੱਲ ਕਰ ਸਕਦੇ ਹੋ ਨਾ, ਮਤਲਬ ਇੰਨਾ ਕੌਨਫੀਡੈਂਸ ਹੋਵੇ ਤੇ ਇੰਨੀ ਜ਼ਿਆਦਾ ਟਰਸਟ ਹੋਵੇ। ਕਹਿੰਦੇ ਗੁਰੂ ਦੇ ਸਾਹਮਣੇ ਜਿਹੜਾ ਖੜਿਆ ਹੋਇਆ, ਜਿਹਦਾ ਇਸ ਤਰ੍ਹਾਂ ਦਾ ਵਿਵਹਾਰ ਬਣ ਗਿਆ, ਜਿਹੜਾ ਇਸ ਤਰ੍ਹਾਂ ਦਾ ਆਪਾਂ ਕਹਿੰਦੇ ਆਮ ਪੰਜਾਬੀ ਵਿੱਚ ਨੇਚਰ ਬਣ ਗਿਆ, ਸੁਭਾਏ ਵਰਡ ਉੱਥੇ ਆਇਆ। ਮਤਲਬ ਉਹਨੂੰ ਬਨਾਵਟੀ ਨਹੀਂ ਕਰਨਾ ਪੈਂਦਾ। ਸਾਨੂੰ ਤਾਂ ਬਨਾਵਟੀ ਕਰਨਾ ਪੈਂਦਾ ਨਾ। ਮੇਰੇ ਵਰਗੇ ਟੀਵੀ ਤੇ ਜਾਂਦੇ ਆ, ਥੋੜੀ ਜਿਹੀ ਸਮਾਈਲ ਕਰਕੇ ਬੋਲਣ ਲੱਗ ਜਾਂਦੇ ਆ, ਜਾਂ ਅਸੀਂ ਕਿਸੇ ਨੂੰ ਮਿਲਣਾ ਹੋਵੇ ਕਿਸੇ ਹੋਰ ਤਰੀਕੇ ਦਾ ਬਨਾਵਟੀ ਬਣ ਜਾਂਦੇ ਆ। ਕਹਿੰਦੇ ਉਹ ਨਹੀਂ, ਜਿਹਦਾ ਸੁਭਾਅ ਹੀ ਬਣ ਗਿਆ, ਜਿਹੜਾ ਵਿਜ਼ਡਮ ਦੇ ਵਿੱਚੋਂ, ਗਿਆਨ ਦੇ ਵਿੱਚੋਂ ਬੋਲ ਰਿਹਾ ਜਾਂ ਗਿਆਨ ਦੇ ਵਿੱਚੋਂ ਵਿਚਰ ਰਿਹਾ, ਉਹਦੀ ਗੁੱਡਨੈਸ ਇੰਨੀ ਆ। ਕਹਿੰਦੇ ਇਹ ਆ ਅਸਲੀ ਫਰੈਂਡ। ਹੁਣ ਸਾਨੂੰ ਇਸ ਚੀਜ਼ ਸਮਝਣੀ ਪੈਣੀ ਆ। ਜਦੋਂ ਉਹਨੂੰ ਸਿੱਧੇ ਲਫ਼ਜ਼ਾਂ 'ਚ ਕਹਾਂ ਕਿ ਅਸੀਂ ਉਹਨਾਂ ਨੂੰ ਕੱਲਾ ਸੰਤ ਵੀ ਜਦ ਬੋਲ ਰਹੇ ਆ ਨਾ, ਉਹਨਾਂ ਨੂੰ ਛੋਟਾ ਕਰ ਰਹੇ ਆ। ਉਹਦਾ ਕਾਰਨ ਇਹ ਆ, ਸਿੱਖਾਂ ਦਾ ਕੰਪਲੀਟ ਮਾਡਲ ਆ ਸੰਤ ਸਿਪਾਹੀ, ਉਹ ਦੋਨੋਂ ਸੀਗੇ। ਸਾਨੂੰ ਬਚਣਾ ਪੈਣਾ ਇਹ ਲਫ਼ਜ਼ਾਂ ਦੇ ਗੇੜ ਫੇੜ 'ਚੋਂ ਵੀ। ਉਹ ਸੰਤ ਸਿਪਾਹੀ ਹਨ।
ਗੁਰਬਾਣੀ ਦੀ ਭਾਸ਼ਾ, ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਜਾਪ, ਤੁਸੀਂ ਕਥਾਵਾਂ ਸੁਣ ਲੀਆਂ ਦੋ ਮੇਰੇ ਤੋਂ ਪਹਿਲਾਂ, ਇਹ ਤਾਂ ਸੀਗੇ ਹੀ ਕਿਸੇ ਨਾ ਹਾਈਐਸਟ ਮੁਕਾਮ ਤੇ, ਬਟ ਉਸ ਤੋਂ ਗਾਹਾਂ ਜਿਹੜਾ ਅੱਜ ਕੱਲ੍ਹ ਦਫਾੜ ਬਣਿਆ ਹੋਇਆ ਨਾ, ਕਈ ਬੰਦੇ ਸਿਰਫ ਕਹਿੰਦੇ ਸਿਮਰਨ ਹੀ ਕਰੀ ਜਾਓ ਜਾਂ ਬਾਣੀ ਦਾ ਪਾਠ ਹੀ ਕਰੋ, ਦੂਜੇ ਐਕਟਿਵਿਸਟ ਬਣੀ ਜਾਂਦੇ ਨੇ, ਬਟ ਬਾਣੀ ਦਾ ਬਿਲਕੁਲ ਖਿਆਲ ਨਹੀਂ। ਸਾਡੇ ਸਾਹਮਣੇ 20th ਸੈਂਚੁਰੀ ਵਿੱਚ ਮੇਰੇ ਵਰਗਿਆਂ ਨੂੰ ਲੱਗਦਾ ਸੀ, ਮੈਂ ਕੈਂਸਸ ਸਿਟੀ 'ਚ ਵੱਡਾ ਹੋ ਰਿਹਾ ਸੀ, ਕਿ ਪਤਾ ਨਹੀਂ ਇਸ ਕਿਸਮ ਦੇ ਸਿੱਖ ਹੁੰਦੇ ਵੀ ਨੇ ਕਿ ਇਹ ਪੁਰਾਣੀ ਹਿਸਟਰੀ 'ਚ ਹੀ ਆ। ਸਾਡੇ ਸਾਹਮਣੇ ਸਾਡੀ ਹਿਸਟਰੀ ਦੇ ਵਿੱਚ ਸੰਤ ਸਿਪਾਹੀ ਦਾ ਇੱਕ ਮਾਡਲ ਪੇਸ਼ ਹੋ ਗਿਆ। ਸਿਰਫ ਪੇਸ਼ ਹੀ ਨਹੀਂ ਹੋਇਆ, ਜਦ ਉਹ ਕੌਮ ਦੇ ਜਥੇਦਾਰ ਦੇ ਰੂਪ ਵਿੱਚ ਸਾਹਮਣੇ ਆਏ। ਜਥੇਦਾਰ ਹੁੰਦਾ ਲੀਡਰ ਆਫ ਦਾ ਪੈਕ। ਇਹ ਨਹੀਂ ਕਿ ਸਰਕਾਰ ਕਿਹਨੂੰ ਬਣਾਉਂਦੀ ਆ ਜਾਂ ਕਿਹੜਾ ਦਲ ਕਿਹਨੂੰ ਬਣਾ ਰਿਹਾ, ਉਹ ਸਮੇਂ ਦੀਆਂ ਚੀਜ਼ਾਂ ਨਾਲ ਉੱਪਰ ਥੱਲੇ ਹੁੰਦਾ ਰਹਿੰਦਾ, ਬਟ ਇੱਕ ਕੌਮ ਦੀ ਕੌਨਸ਼ੀਅਸਨੈਸ ਨੂੰ, ਕੌਮ ਦੀ ਚੇਤਨਾ ਨੂੰ ਜਿਹੜਾ ਜਗਾ ਦਿੰਦਾ, ਤੇ ਜਿਹਦੇ ਥੱਲੇ ਹਿੰਦੁਸਤਾਨ ਦੇ ਡੈਕੋਰੇਟਡ ਜਨਰਲਸ ਵੀ ਸਰਵ ਕਰਨ ਆ ਜਾਂਦੇ ਨੇ, ਤੇ ਹਿੰਦੁਸਤਾਨ ਦੇ IAS ਤੇ IPS ਵੀ ਸਰਵ ਕਰਨ ਆ ਜਾਂਦੇ ਨੇ, ਐਕੈਡੈਮਿਕਸ ਵੀ ਆਏ, ਪੁਲਿਸ ਵਾਲੇ ਵੀ ਆਏ, ਜਰਨੈਲ ਵੀ ਆਇਆ, ਇੱਕ ਪੇਂਡੂ ਬੰਦਾ ਵੀ ਆਇਆ, ਇੱਕ ਸ਼ਹਿਰੀ ਬੰਦਾ ਵੀ ਆਇਆ। ਇਸ ਕਿਸਮ ਦਾ ਲੀਡਰ ਤਾਂ ਅਸੀਂ ਪੈਦਾ ਹੀ ਨਹੀਂ ਕਰ ਪਾਏ ਸੀ। ਇਹ ਬਹੁਤ ਵੱਡੀ ਗੱਲ ਆ। ਅੱਜ ਵੀ ਉਹਨਾਂ ਚੋਂ ਕਈ ਮੌਜੂਦ ਨੇ, ਭਾਵੇਂ ਉਹਨਾਂ ਦੀ ਆਪਸ ਵਿੱਚ ਨਹੀਂ ਬਣ ਰਹੀ, ਬਟ ਲੀਡਰਸ਼ਿਪ ਦੀ ਇਹ ਨਿਸ਼ਾਨੀ ਹੁੰਦੀ ਆ ਕਿ ਉਹਨੂੰ ਸਰਕਾਰਾਂ ਨਹੀਂ ਇੰਸਟਾਲ ਕਰਦੀਆਂ ਹੁੰਦੀਆਂ। ਜੇ ਸਰਕਾਰਾਂ ਨਹੀਂ ਵੀ ਉਹਨੂੰ ਕੁਝ ਕਾਊਂਟਰ ਕਰ ਪਾ ਰਹੀਆਂ, ਸਿੱਖਾਂ ਦੇ ਸਾਹਮਣੇ ਬੜਾ ਕਲੀਅਰ ਹੋ ਗਿਆ ਸੀ ਕਿ ਇਹ ਸੰਤ ਸਿਪਾਹੀ ਦਾ 20th ਸੈਂਚੁਰੀ ਦੇ ਜਿਹੜਾ ਮੂਹਰਲੇ ਅਖੀਰਲੇ ਦਹਾਕੇ ਸੀਗੇ, ਉਹਨਾਂ ਦਾ ਸਭ ਤੋਂ ਬੈਸਟ ਮਾਡਲ ਆ। ਤੇ ਜਿਹੜਾ ਸਾਹਿਤ ਅਕੈਡਮੀ ਅਵਾਰਡ ਵਿਨਰ ਆ, ਮੈਂ ਜਾਣ ਕੇ ਜੋੜ ਰਹੇ ਹਾਂ ਗੱਲਾਂ ਨੂੰ ਕਿ ਅਸੀਂ ਕਿਵੇਂ ਦੇਖਣਾ। ਅਸੀਂ ਕਈ ਵਾਰ ਗੁਰੂਆਂ ਨੂੰ ਪੂਰਾ ਨਹੀਂ ਦੇਖ ਸਕਦੇ, ਬਟ ਸਾਡੇ ਸਾਹਮਣੇ ਜਿਹੜੀਆਂ ਸ਼ਖਸੀਅਤਾਂ ਆ ਰਹੀਆਂ ਨੇ, ਉਹਨਾਂ ਨੂੰ ਤਾਂ ਦੇਖਣਾ ਸ਼ੁਰੂ ਕਰੀਏ ਥੋੜਾ ਜਿਹਾ। ਉਹ ਹਿਊਮਨ ਲੈਵਲ ਤੇ ਅਸੀਂ ਦੇਖਣਾ ਸ਼ੁਰੂ ਕਰ ਦਈਏ। ਸਾਹਿਤ ਅਕੈਡਮੀ ਅਵਾਰਡ ਵਿਨਰ ਹੈਗਾ ਹਰਿੰਦਰ ਸਿੰਘ ਮਹਿਬੂਬ। ਹਰਿੰਦਰ ਸਿੰਘ ਮਹਿਬੂਬ ਵੀ ਜਦ ਡਿਕਲੇਅਰ ਕੀਤਾ ਜਾਂਦਾ ਕਿ 20th ਸੈਂਚੁਰੀ ਦਾ ਮਹਾਨ ਸਿੱਖ ਹੈਗੇ ਨੇ ਜਥੇਦਾਰ ਜਰਨੈਲ ਸਿੰਘ ਭਿੰਡਰਾਂਵਾਲੇ, ਉਹਦੇ ਵਿੱਚ ਸਾਹਿਤ ਅਕੈਡਮੀ ਅਵਾਰਡ ਵਿਨਰ ਵੀ ਸ਼ਾਮਲ ਆ। ਮੇਰਾ ਇਹ ਕਹਿਣ ਤੋਂ ਇਸ ਕਰਕੇ ਮਤਲਬ ਹੈ, ਅੱਜ ਸਾਹਿਤ ਅਕੈਡਮੀ ਅਵਾਰਡ ਵਿਨਰ ਆਪਣੇ ਅਵਾਰਡ ਵਾਪਸ ਦੇ ਰਹੇ ਨੇ ਇੰਡੀਆ 'ਚ। ਪਿਛਲੇ ਸਾਲ 'ਚ ਤੁਸੀਂ ਦੇਖਿਆ ਹੋਣਾ, ਕਿਉਂਕਿ ਉਹ ਕਹਿ ਰਹੇ ਨੇ ਕਿ ਜਿਹੜੀ ਸਮੇਂ ਦੀ ਸਰਕਾਰ ਆ ਇਹ ਬੋਲਣ ਨਹੀਂ ਦਿੰਦੀ, ਤੇ ਇਸ ਗੱਲ ਦੀ ਲੀਡਰਸ਼ਿਪ ਵੀ ਸਿੱਖਾਂ ਨੇ ਲਈ ਹੋਈ ਆ। ਅਸੀਂ ਤਾਂ ਜਿਹੜੇ ਸਾਡੇ ਵਿਨਰ ਸੀ ਉਹਨਾਂ ਨੂੰ ਤਾਂ ਮਾਰਨ ਆਈ ਸੀ ਸਰਕਾਰ। ਹਰਿੰਦਰ ਸਿੰਘ ਮਹਿਬੂਬ ਨੂੰ ਸਰਕਾਰ ਮਾਰਨ ਆਈ ਕਿਉਂਕਿ ਉਹਨਾਂ ਦੀ ਕਿਤਾਬ ਝਨਾ ਦੀ ਰਾਤ ਦੀ ਅਖੀਰਲੀ ਜਿਹੜੀ ਕਵਿਤਾ, ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈਗੀ ਭਿੰਡਰਾਂਵਾਲਿਆਂ ਦੀਆਂ ਤੇ ਸ਼ਹੀਦਾਂ ਦੀਆਂ 1984 ਦੇ ਬਾਰੇ। ਉਸ ਸ਼ਹੀਦ ਦੇ ਬਾਰੇ ਸਾਡਾ ਰਾਈਟਰ ਤੇ ਹਿੰਦੁਸਤਾਨ ਦੀ ਪਰੰਪਰਾ ਦਾ ਜੇਤੂ ਆ ਜਿਹੜਾ ਸਾਹਿਤ ਅਕੈਡਮੀ ਦਾ, ਉਹ ਕਹਿ ਰਿਹਾ ਕਿ ਇਹ ਸਭ ਤੋਂ ਵੱਡੇ ਮਹਾਨ ਸਿੱਖ ਸੀ 20ਵੀਂ ਸ਼ਤਾਬਦੀ ਦੇ। ਸੋ ਸਾਡੇ ਕੋਲ ਆਪਸ਼ਨਸ ਨੇ। ਅਸੀਂ ਤਵਲੀਨ ਕੌਰ ਜਿਹੜੀ ਇੰਡੀਆ ਟੁਡੇ ਵਿੱਚ ਪ੍ਰੋਫਿਟ ਆਫ ਹੇਟ ਲਿਖਦੀ ਆ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ, ਉਹ ਕਿਉਂ ਲਿਖ ਰਹੀ ਆ? ਤੁਸੀਂ ਅੱਜ ਵੀ ਉਹਦਾ ਦੇਖ ਲਓ ਕੀ ਲਿਖਦੇ ਨੇ। ਉੱਥੇ ਬਾਰੇ ਤਾਂ ਇਹ ਕਹਿ ਦਿੱਤਾ ਗਿਆ, ਮੇਰੀ ਗੱਲ ਨਹੀਂ ਆ, ਕੈਰਾਮਨ ਮੈਗਜ਼ੀਨ ਨਿਕਲਦੀ ਆ ਇੰਡੀਆ ਚੋਂ, ਪਿਛਲੇ 3 ਸਾਲਾਂ ਵਿੱਚ ਕਾਫੀ ਉਭਾਰੂ ਰੂਪ ਵਿੱਚ ਬਾਹਰ ਆ ਰਹੀ ਆ। ਉਹਦੇ ਵਿੱਚ ਆਰਟੀਕਲ ਛਪਿਆ ਕਿ ਅੱਜ ਵੀ, ਮਤਲਬ ਪਿਛਲੇ ਸਾਲ ਛਪਿਆ ਸੀ 2015 ਵਿੱਚ ਵੀ, ਇੰਡੀਆ ਦੇ ਵਿੱਚ ਐਡੀਟਰ 2 ਕਿਸਮ ਦੇ ਨੇ। ਉਹ ਕਹਿੰਦੇ ਇੱਕ ਤਾਂ ਉਹਨੇ ਜਿਹੜੇ ਪੂਰੇ ਨਲਾਇਕ ਨੇ, ਤੇ ਇੱਕ ਉਹ ਨੇ ਜਿਹੜੇ ਸਿਰਫ IB ਜਾਂ ਰॉ ਨੂੰ ਪੁੱਛ ਕੇ ਲਿਖਦੇ ਨੇ ਲਿਖਣਾ ਕੀ ਆ। ਉਸ ਪ੍ਰੈਸ ਦੇ ਬਾਰੇ ਫਰੀडम ਆਫ ਪ੍ਰੈਸ ਇੰਡੈਕਸ ਦੇਖ ਲਓ, ਇੰਡੀਆ ਦੇ ਵਿੱਚ ਉਹਨੂੰ ਫ੍ਰੀ ਨਹੀਂ ਆਖਿਆ ਜਾਂਦਾ, ਬਟ ਇਸ ਮਾਹੌਲ ਜਿਹੜਾ 30 ਸਾਲ ਪਹਿਲਾਂ ਮਾਹੌਲ ਸੀ, ਉਸ ਮਾਹੌਲ ਦੇ ਵਿੱਚ ਸ਼ਾਰਪਨੈਸ ਦੇਖੋ ਜਥੇਦਾਰ ਭਿੰਡਰਾਂਵਾਲਿਆਂ ਦੀਆਂ, ਕਿ ਉਹਨਾਂ ਕੋਲ ਭਾਵੇਂ ਸੁਪਰੀਮ ਕੋਰਟ ਦਾ ਲਾਇਰ ਆ ਕੇ ਗੱਲ ਕਰ ਰਿਹਾ, ਤੇ ਉਹਨਾਂ ਕੋਲ ਭਾਵੇਂ 60 ਮਿੰਟਸ ਦਾ ਸੰਚਾਲਕ ਆ ਕੇ ਗੱਲ ਕਰ ਰਿਹਾ, ਉਵੇਂ ਉਹਨਾਂ ਕੋਲ ਭਾਵੇਂ ਇੱਕ ਦੇਸੀ ਪੰਜਾਬੀ ਬੰਦਾ ਆ ਕੇ ਗੱਲ ਕਰ ਰਿਹਾ, ਭਾਵੇਂ ਹਿੰਦੂ ਗੱਲ ਆ ਕੇ ਕਰ ਰਿਹਾ, ਹਰੇਕ ਦੇ ਨਾਲ ਅੱਖਾਂ ਚੱਕ ਪਾ ਕੇ ਕਲੀਅਰਲੀ ਜਵਾਬ ਦੇਣਾ। ਇਹ ਹੈਗੀ ਜੀਨੀਅਸ ਉਸ ਪਰਸਨੈਲਿਟੀ ਦੀ। ਆਪਾਂ ਕਿੰਤੂ ਪਰੰਤੂ ਕਰਦੇ ਰਹਿੰਦੇ ਆ, ਕਿੰਤੂ ਪਰੰਤੂ ਤੋਂ ਸਾਨੂੰ ਬਾਹਰ ਆਉਣਾ ਪੈਣਾ। ਉਹਨਾਂ ਦੀ ਲਾਈਫ ਨੂੰ ਸਿੱਖ ਪਰੰਪਰਾ ਦੇ ਅਨੁਸਾਰ ਦੇਖਣਾ ਪੈਣਾ। ਸਿੱਖ ਪਰੰਪਰਾ ਕੀ ਆ? ਭਾਈ ਮਨੀ ਸਿੰਘ ਨੇ ਕੀ ਕੀਤਾ ਸੀ? ਸ਼ਹਾਦਤ ਕਿਉਂ ਹੋਈ ਸੀ? ਅੰਗਰੇਜ਼ੀ ਵਿੱਚ ਅਸੀਂ ਕਹਿੰਦੇ ਆ ਰਾਈਟ ਟੂ ਅਸੈਂਬਲ ਫ੍ਰੀਲੀ। ਸਿੱਖਾਂ ਦੀ ਜਿਹੜੀ ਥਾਂ ਹੈਗੀ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਕੰਪਲੈਕਸ, ਉੱਥੇ ਸਾਡਾ ਹੱਕ ਆ, ਅਸੀਂ ਜਦ ਮਰਜੀ ਇਕੱਠੇ ਹੋ ਕੇ ਜਿਹੜੇ ਮਰਜੀ ਡਿਸੀਜਨ ਲੈ ਸਕੀਏ। ਉਹ ਡਿਸੀਜਨ ਨੂੰ ਰੋਕਣ ਲਈ ਉਸ ਸਮੇਂ ਦੀ ਸਰਕਾਰ ਨੇ ਟੈਕਸ ਲਾਇਆ ਸੀ, ਟੈਕਸ ਪੂਰਾ ਨਹੀਂ ਹੋਣਾ ਸੀ, ਨਹੀਂ ਹੋਇਆ, ਉਹਨਾਂ ਨੇ ਕਿਹਾ ਸਿੱਖਾਂ ਨੂੰ ਨਾ ਆਓ। ਕਹਿਣ ਦਾ ਭਾਵ ਭਾਈ ਮਨੀ ਸਿੰਘ ਦੀ ਸ਼ਹਾਦਤ ਹੋਈ ਸੀਗੀ, ਜਿਹਨੂੰ ਅੱਜ ਕੱਲ ਅਸੀਂ ਸਰਬੱਤ ਖਾਲਸਾ ਲਫ਼ਜ਼ ਆਖਦੇ ਆ, ਉਹ ਉਹਨਾਂ ਨੇ ਹੋਣ ਨਹੀਂ ਦਿੱਤਾ ਸੀ ਸਮੇਂ ਦੀ ਸਰਕਾਰ ਨੇ। ਬਾਬਾ ਦੀਪ ਸਿੰਘ ਅਸੀਂ ਆਖਦੇ ਆ, ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ, ਜਿਹਨੂੰ ਅਸੀਂ ਪਪੂਲਰਲੀ ਕਹਿੰਦੇ ਆ ਜਾਂ ਹਿਸਟੋਰੀਕਲੀ ਅਹਿਮਦ ਸ਼ਾਹ ਦੁਰਾਨੀ ਆਖਿਆ ਜਾਂਦਾ, ਉਹਦੇ ਜਿਹੜੇ ਅਟੈਕ ਹੋ ਰਹੇ ਸੀ,
ਉਹਦੇ ਅਟੈਕ ਨੂੰ ਕਾਊਂਟਰ ਕਰਨ ਲਈ, ਦਰਬਾਰ ਸਾਹਿਬ ਕੰਪਲੈਕਸ ਨੂੰ ਡਿਫੈਂਡ ਕਰਨ ਲਈ ਆਪਣੀ ਸ਼ਹਾਦਤ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੀ ਦਿੱਤੀ ਆ। ਇਹ ਤਾਂ ਸਾਡਾ ਟ੍ਰੈਡੀਸ਼ਨ ਆ। ਅਗਲੀ ਵਾਰ ਜਦ ਪ੍ਰਕਰਮਾ ਜਾਈਏ, ਮੈਂ ਤਾਂ ਕਈ ਵਾਰ ਸੋਚਦਾ ਹੁੰਦਾ, ਮੈਂ ਕਈ ਵਾਰੀ ਗਿਆ ਵੀ ਆ, ਤੁਹਾਡੇ ਚੋਂ ਸਾਰੇ ਗਏ ਹੋਣਗੇ, ਕਈ ਵਾਰੀ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਮੈਂ ਕੰਪਲੈਕਸ ਵਿੱਚ ਬਣਾ ਕਿਵੇਂ। ਮਤਲਬ ਕਈ ਵਾਰ ਤਾਂ ਇੰਨੀ ਛੇਤੀ ਹੁੰਦਾ, ਮੇਰਾ ਪਰਸਨ ਹੀ ਤੁਹਾਨੂੰ ਦੱਸ ਰਿਹਾ, ਇਦਾਂ ਵੀ ਮਨ ਕੀਤਾ ਕਿ ਮੈਂ ਜੇ ਇੰਨਾ ਜੋਗਾ ਹੀ ਹੈ ਨਹੀਂ। ਉਹ ਜਿਹੜਾ ਪ੍ਰਕਰਮਾ ਬਣੀ ਆ ਨਾ, ਉੱਥੇ ਕਿੰਨਿਆਂ ਸ਼ਹੀਦਾਂ ਨੇ ਆਪਣਾ ਸਾਰਾ ਕੁਝ ਵਾਰਿਆ ਹੋਇਆ ਟੂ ਪ੍ਰੋਟੈਕਟ ਦੈਟ ਕੰਪਲੈਕਸ। ਨਿਰਮਲ ਭੈ ਵਿੱਚ ਜਾਣਾ ਪਊ ਸਾਨੂੰ। ਇਦਾਂ ਨਹੀਂ ਅਸੀਂ ਜਾ ਸਕਦੇ ਦਰਬਾਰ ਸਾਹਿਬ ਵੀ। ਉਹ ਟੂਰਿਜ਼ਮ ਦਾ ਸੈਂਟਰ ਨਹੀਂ ਹੈ ਜਿਵੇਂ ਅਸੀਂ ਬਣਾ ਛੱਡਿਆ। ਸਾਰੀ ਦੁਨੀਆ ਨੂੰ ਹੱਕ ਆ, ਸਾਰੀ ਦੁਨੀਆ ਉੱਥੇ ਜਾਂਦੀ ਆ, ਬਟ ਜਦ ਸਿੱਖ ਜਾਂਦਾ ਉਹਦਾ ਕੋਈ ਹੋਰ ਐਂਗਲ ਆ। ਉੱਥੇ ਮੱਥਾ ਟੇਕਣ ਲਈ ਵੀ ਸਾਡੀ ਤਿਆਰੀ ਚਾਹੀਦੀ ਆ। ਅਦਰਵਾਈਜ਼ ਅਸੀਂ ਜਿਵੇਂ ਹੋਰ ਮੱਥੇ ਟੇਕ ਕੇ ਜਾ ਰਹੇ ਇਦਾਂ ਟੇਕਣ ਨਹੀਂ ਜਾਂਦੇ। ਹਰ ਲੈਵਲ ਤੇ ਉਹਦੀ ਪ੍ਰੋਟੈਕਸ਼ਨ ਹੈ। ਸਾਡੇ ਉੱਥੇ ਬੁੰਗੇ ਇਸ ਕਰਕੇ ਬਣਾਤੇ ਸੀ ਕਮਿਊਨਿਟੀ ਨੇ। 150 ਸਾਲ ਪਹਿਲਾਂ ਉੱਥੇ 100 ਤੋਂ ਵੱਧ ਬੁੰਗਾ ਸੀ। ਮਤਲਬ ਜਿਹੜਾ ਵੀ ਕਬੀਲਾ, ਜਿਹੜਾ ਵੀ ਜਥੇਬੰਦਕ ਰੂਪ ਵਿੱਚ, ਸੰਸਥਾਵਿਕ ਰੂਪ ਵਿੱਚ ਆਪਣਾ ਦਿਖਾਉਣਾ ਚਾਹੁੰਦਾ ਸੀ ਆਪਣੀ ਅਲੀਜੈਂਸ ਗੁਰੂ ਮਹਾਰਾਜ ਨੂੰ ਤੇ ਉਹਨਾਂ ਦੇ ਕੰਪਲੈਕਸ ਨੂੰ, ਉੱਥੇ ਉਹ ਬੁੰਗਿਆਂ ਨੂੰ ਵਾਚ ਟਾਵਰ ਆਖਿਆ ਜਾਂਦਾ ਸੀ। ਉਹ ਇਸੇ ਕਰਕੇ ਬਣਾਏ ਸੀ ਕਿਉਂਕਿ ਦਿਸ ਇਜ਼ ਦਾ ਪਲੇਸ, ਸਰਦਾਰ ਪਤਵੰਤ ਸਿੰਘ ਨੇ ਲਿਖਿਆ, ਜਿੱਥੇ ਸਿੱਖਾਂ ਦੀਆਂ ਕਈ ਜਨਰੇਸ਼ਨ ਦੀਆਂ ਸਿਰਫ ਬਲੱਡ ਤੇ ਸਵੈਟ ਹੀ ਨਹੀਂ ਲੱਗਿਆ। ਮਤਲਬ ਅਸੀਂ ਪੂਰਾ ਕਾਰ ਸੇਵਾ ਦੇ ਰੂਪ ਵਿੱਚ ਇੱਥੇ ਟਾਈਮ ਲਾਇਆ, ਤੇ ਬਲੱਡ ਦਾ ਮਤਲਬ ਇਹਨੂੰ ਡਿਫੈਂਡ ਕਰਨ ਵਿੱਚ ਵੀ ਪੂਰਾ ਟਾਈਮ ਲਾਇਆ। ਕਹਿੰਦੇ ਇੱਥੇ ਸਾਡਾ ਬਲੱਡ ਤੇ ਸਵੈਟ ਲੱਗਿਆ, ਇੱਕ ਤੇ ਦੋ ਨਹੀਂ, ਕਈ ਜਨਰੇਸ਼ਨਸ ਦਾ, ਇਹਨੂੰ ਬਣਾਉਣ ਵਿੱਚ, ਇਹਨੂੰ ਬਚਾਉਣ ਦੇ ਵਿੱਚ ਤੇ ਇਹਨੂੰ ਦੁਬਾਰਾ ਉਸਾਰੂ ਕਰਾਉਣ ਦੇ ਵਿੱਚ। ਇਹ ਪਰੰਪਰਾ ਸਾਡੀ ਚੱਲਦੀ ਰਹੂ ਕਿਉਂਕਿ ਸਮੇਂ ਦੇ ਸਰਕਾਰਾਂ ਨੇ ਇਹ ਕੰਮ ਕਰਨਾ। ਜਿਵੇਂ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੇ ਸਿਖਾਇਆ, ਬਾਬਾ ਬੰਦਾ ਸਿੰਘ ਬਹਾਦਰ ਇੰਨੇ ਸਕਸੈਸਫੁਲ ਸੀਗੇ, ਤੇ ਕਿਉਂਕਿ ਜਿਹੜਾ ਜਰਨੈਲ ਬਹੁਤ ਸਕਸੈਸਫੁਲ ਹੋ ਜਾਂਦਾ, ਫਿਰ ਸਮੇਂ ਦੀ ਸਰਕਾਰ ਨੂੰ ਲੱਗਦਾ ਹੁਣ ਇੱਥੇ ਕੈਰੈਕਟਰ ਅਸੈਸੀਨੇਸ਼ਨ ਸ਼ੁਰੂ ਕਰਾਓ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਅੱਜ ਤਿੱਕਰ ਇਹਨੇ ਭੰਬਲ ਪੂਸੇ ਬਣਾਏ ਹੋਏ ਨੇ। ਇੱਕ ਗੱਲ ਖਿਆਲ ਰੱਖਿਓ, 10ਵੇਂ ਪਾਤਸ਼ਾਹ ਨੇ 5 ਵਿਆਰੇ ਵੀ ਪਿਕ ਨਹੀਂ ਕੀਤੇ ਸੀ, ਬਟ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਪਰਸਨਲੀ ਪਿਕ ਕੀਤਾ ਸੀ। ਜਦ ਅਸੀਂ ਕਿੰਤੂ ਪਰੰਤੂ ਕਰਦੇ ਆ ਨਾ, ਜਾਂ ਜਿਹੜੀਆਂ ਕਿਤਾਬਾਂ ਸਾਨੂੰ ਭੰਬਲ ਪੂਸੇ 'ਚ ਫਸਾ ਰਹੀਆਂ, ਜਦ ਤੁਸੀਂ ਉਹਨਾਂ ਦੀਆਂ ਗੱਲਾਂ ਮੰਨਣ ਲੱਗ ਜਾਂਦੇ ਹੋ, ਉਹਦਾ ਮਤਲਬ ਇਹ ਆ ਯੂ ਆਰ ਸੇਇੰਗ ਗੁਰੂ ਗੋਬਿੰਦ ਸਿੰਘ ਮੇਡ ਅ ਬੈਡ ਚੋਇਸ। ਕੈਨ ਵੀ ਸੇ ਦੈਟ? ਸਾਨੂੰ ਆਪਣੀ ਪਰੰਪਰਾ ਸਮਝਣੀ ਪਊ। ਆਪਣੀ ਪਰੰਪਰਾ ਵਿੱਚ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਭੁੱਲੇ ਮਾਰਗ ਜਿਨੈ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਆਪਾਂ ਸਾਰੇ ਭੁੱਲੇ ਹੋਏ ਆ। ਵੀ ਆਲ ਗੋ ਟੂ ਡਿਫਰੈਂਟ ਥਿੰਗਸ। ਕਈ ਵਾਰ ਸਾਨੂੰ ਘਰ ਦੀਆਂ ਲਾਲਸਾਵਾਂ, ਕਈ ਵਾਰ ਸਿਆਸੀ ਲਾਲਸਾਵਾਂ ਇੱਧਰ ਉੱਧਰ ਲਿਜਾਂਦੀਆਂ ਰਹਿੰਦੀਆਂ ਨੇ, ਬਟ ਜਿਹੜਾ ਬਚ ਜਾਂਦਾ ਇਹਨਾਂ ਚੀਜ਼ਾਂ ਤੋਂ, ਭੁੱਲੇ ਮਾਰਗ ਜਿਨੈ ਬਤਾਇਆ ਇਹ ਸਿੱਖਣਾ ਪੈਣਾ। ਇੰਸਟਰਕਸ਼ਨ, ਗੁਰੂ ਤੋਂ ਇੰਸਟਰਕਸ਼ਨ ਲੈਣੀ ਪੈਣੀ ਆ। ਐਸਾ ਗੁਰ ਵਡਭਾਗੀ ਪਾਇਆ। ਅਸੀਂ ਵਡਭਾਗੀ ਉਹਨੂੰ ਆਖਦੇ ਆ, ਸਾਡੇ ਲਈ ਲੱਕ ਦਾ ਮਤਲਬ ਕੁਝ ਹੋਰ ਆ। ਇਸ ਕਿਸਮ ਦੀ ਪਰੰਪਰਾ ਵਿੱਚ ਜਥੇਦਾਰ ਜਰਨੈਲ ਸਿੰਘ ਭਿੰਡਰਾਂ ਵਾਲੇ ਆਏ ਨੇ। ਉਹਨਾਂ ਦੀ ਕਈ ਡਿਟੇਲ ਤੁਸੀਂ ਸੁਣ ਲੈਣੇ। ਮੈਂ ਗਾਥਾਵਾਂ ਦੇ ਲੈਵਲ ਤੇ ਕਰ ਰਿਹਾ ਕਿ ਇੱਕ ਸਟੇਟ ਦਾ ਨੈਰੇਟਿਵ ਆ, ਇੱਕ ਸਿੱਖਾਂ ਦਾ ਨੈਰੇਟਿਵ ਆ। ਅਸੀਂ ਸਟੇਟ ਦੇ ਨੈਰੇਟਿਵ ਨੂੰ ਕਈ ਵਾਰ ਬਹੁਤ ਜ਼ਿਆਦਾ ਦੁਹਰਾਈ ਜਾਂਦੇ ਨੇ, ਮੈਂ ਨਹੀਂ ਦੁਹਰਾਵਾਂਗਾ। ਸਾਨੂੰ ਇਹ ਸਮਝਣਾ ਪੈਣਾ ਕਿ ਸਿੱਖ ਆਪਣਾ ਨੈਰੇਟਿਵ ਹੋਰ ਕਿਵੇਂ ਚੰਗੇ ਤਰੀਕੇ ਨਾਲ ਬਣਾਉਣ, ਤੇ ਜਿਹੜੇ ਸ਼ੰਕੇ ਹੈਗੇ ਨੇ ਉਹਨਾਂ ਨੂੰ ਮਿਟਾਉਣ ਦੇ ਲਈ ਹੋਰ ਕਿਹੜੀਆਂ ਐਕੈਡੈਮਿਕ ਤੇ ਹੋਰ ਚੀਜ਼ਾਂ ਅਵੇਲੇਬਲ ਨੇ ਜਿਹਦੇ ਰਾਹੀਂ ਉਹਨਾਂ ਨੂੰ ਕਾਊਂਟਰ ਕੀਤਾ ਜਾ ਸਕੇ। ਫੋਰ ਐਗਜ਼ਾਮਪਲ, ਸਾਨੂੰ ਸਾਰਿਆਂ ਨੂੰ ਪਤਾ, ਤੁਸੀਂ ਕਥਾ ਵਿੱਚ ਵੀ ਸੁਣਿਆ, ਤੇ ਜਿਹੜੀ ਵੰਦਨਾ ਸ਼ਿਵਾ ਦੀ ਕਿਤਾਬ ਹੈਗੀ ਵਾਇਲੈਂਸ ਆਫ ਗ੍ਰੀਨ ਰੈਵੋਲੂਸ਼ਨ, ਉਹਦੇ ਵਿੱਚ ਉਹਨੇ 2 ਪੇਜ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਲਿਖੇ ਨੇ, ਤੇ ਉਹਦੇ 'ਚ ਉਹਨੇ ਸਿੰਪਲ ਗੱਲ ਇਹ ਲਿਖੀ ਆ, ਕਹਿੰਦੀ ਉਹਨਾਂ ਦੀ ਪਪੂਲੈਰਿਟੀ ਇਸ ਕਰਕੇ ਹੋਈ ਸੀ, ਉਹਨਾਂ ਨੇ ਜਿਹੜੀਆਂ ਬਲੂ ਫਿਲਮ ਸੀਗੀਆਂ, ਜਿਹਨੂੰ ਪੋਰਨੋਗ੍ਰਾਫੀ ਅੱਜ ਕੱਲ੍ਹ ਆਖਿਆ ਜਾਂਦਾ, ਮਾਲਵੇ ਦੇ ਏਰੀਏ ਵਿੱਚ ਇਹ ਬੰਦ ਕਰਾਉਣੀਆਂ ਸ਼ੁਰੂ ਕਰਾਤੀਆਂ। ਸਿੱਖਾਂ ਨੂੰ ਸਪੈਸ਼ਲੀ ਜਿਹੜੀਆਂ ਉਹਨਾਂ ਦੇ ਬੰਦਿਆਂ ਵਾਈਫ ਸੀਗੀਆਂ, ਉਹਨਾਂ ਨੇ ਇਹਨਾਂ ਨੂੰ ਜ਼ਿਆਦਾ ਪਸੰਦ ਕੀਤਾ, ਕਿਉਂਕਿ ਜਿਨ੍ਹਾਂ ਦੇ ਹਸਬੈਂਡ ਨਸ਼ਿਆਂ ਵਿੱਚ, ਤੰਬਾਕੂ ਤੇ ਸ਼ਰਾਬ ਵਿੱਚ ਗ੍ਰਸਤ ਸੀਗੇ, ਬਲੂ ਫਿਲਮ ਵਿੱਚ ਗ੍ਰਸਤ ਸੀਗੇ, ਉਹਨਾਂ ਦੇ ਨਸ਼ੇ ਛਡਾਣੇ ਬੰਦ ਕਰਤੇ। ਇਹਨਾਂ ਨੂੰ ਫਿਰ ਖਾਲਸਾ ਚੇਤਨਾ ਤੋਂ ਲੈ ਕੇ ਖਾਲਸਾ ਬਣਾਉਣਾ ਸ਼ੁਰੂ ਕਰਤਾ। ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਦਿੱਤਾ ਹੋਇਆ ਮਾਰਗ ਆ, ਉਹਦੀ ਜਿਹੜੀ ਐਂਟਰੈਂਸ ਆ, ਉਹਦੇ ਵੱਲ ਲਿਆ ਕੇ ਖੜਾ ਕਰਨਾ ਸ਼ੁਰੂ ਕਰਤਾ। ਮਤਲਬ ਖਾਲਸਾ ਆਰਡਰ ਦੇ ਵਿੱਚ ਅੰਮ੍ਰਿਤ ਛਕਾਉਣ ਵਾਲੇ ਕੰਮ ਕਰਾਉਣੇ ਸ਼ੁਰੂ ਕਰਤੇ। ਕਹਿੰਦੇ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਪਿਆਰ ਦਿਖਾਇਆ। ਹੁਣ ਇਸ ਕਿਸਮ ਦਾ ਕੰਮ ਸੰਤ ਲੈਵਲ ਤੇ, ਜਿਹਨੂੰ ਆਪਾਂ ਲਫ਼ਜ਼ ਆਖਦੇ ਆ ਸੰਤ ਵਰਡ, ਮੈਂ ਇਸ ਕਰਕੇ ਕਹਿ ਰਿਹਾ ਵੀ ਹੈਵ ਟੂ ਰਿਫਾਈਨ ਇਟ। ਜਿਵੇਂ ਅੱਜ ਕੱਲ੍ਹ ਯੂਜ਼ ਹੋ ਰਿਹਾ ਉਹਦਾ ਕੁਝ ਹੋਰ ਮਤਲਬ ਆ।
ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ, ਮੈਂ ਉਹਨਾਂ ਨੂੰ ਜਥੇਦਾਰ ਆਖਣਾ ਕਿਉਂਕਿ ਉਹ ਕੌਮ ਦੇ ਜਥੇਦਾਰ ਬਣ ਗਏ। ਉਹਨਾਂ ਨੇ ਕਿਤੇ ਇਹਨੂੰ ਤਮਾਸ਼ਾ ਨਹੀਂ ਬਣਾਤਾ ਜਿਵੇਂ ਅੱਜ ਕੱਲ੍ਹ ਬਣਾਇਆ ਹੋਇਆ ਕਿ ਇੰਨੇ ਹਜ਼ਾਰ ਜਾਂ ਇੰਨੇ ਲੱਖ ਬੰਦਿਆਂ ਨੂੰ ਅੰਮ੍ਰਿਤ ਛਕਾਉਣਾ। ਉਹਨਾਂ ਨੇ ਕਿਹਾ ਜੀ ਆਪਣੀ ਤਿਆਰੀ ਕਰੋ ਤੇ ਜਿਹੜਾ ਬੰਦਾ ਤਿਆਰ ਹੈ ਉਹ ਛਕਣ ਆ ਜਾਵੇ। ਹੀ ਆਲਸੋ ਡੈਲਟ ਵਿਦ ਆਲ ਕਾਈਂਡਸ ਆਫ ਪੀਪਲ, ਹਰ ਕਿਸਮ ਦੇ ਬੰਦਿਆਂ ਨਾਲ ਉਹਨਾਂ ਨੇ ਡੀਲਿੰਗ ਕੀਤੀ। ਕਿਸੇ ਨੂੰ ਇਹ ਨਹੀਂ ਕਿਹਾ ਗਲਵਖੜੀ ਲਾ ਕੇ ਗੱਲ ਕੀਤੀ ਸੀਗੀ। ਇਸ ਕਿਸਮ ਦੀ ਟ੍ਰੇਨਿੰਗਸ ਵਿੱਚੋਂ ਆ ਰਹੇ ਨੇ। ਪੰਥ ਦੇ ਵਿੱਚ ਐਕਸੀਡੈਂਟਲ ਰੂਪ ਦੇ ਵਿੱਚ, ਸਬਬ ਦੇ ਨਾਲ, ਜਿਵੇਂ ਮਰਜ਼ੀ ਲੈ ਲਓ। 77 ਦੇ ਵਿੱਚ ਉਹ ਲੀਡਰਸ਼ਿਪ ਦੇ ਰੂਪ ਵਿੱਚ ਬਾਹਰ ਆਏ, ਜਿਹੜੀ ਇੱਕ ਪੋਲੀਟੀਕਲ ਲੀਡਰਸ਼ਿਪ ਉਸ ਵੇਲੇ ਬਣ ਗਈ। ਉਸ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਉਹਨਾਂ ਦਾ ਇੱਕ ਮੇਜਰ ਸਟੇਟਮੈਂਟ ਸੀਗਾ ਜਿਹੜਾ ਉਹਨਾਂ ਨੇ ਹਰ ਲੈਵਲ ਤੇ ਦੁਹਰਾਇਆ। ਉਹ ਕਹਿੰਦੇ ਸੀ ਸਿੱਖ ਇੱਕ ਵੱਖਰੀ ਕੌਮ ਹੈ। ਸਿੱਖ ਇੱਕ ਵੱਖਰੀ ਕੌਮ ਹੈ। ਕੌਮ ਨੂੰ ਅੰਗਰੇਜ਼ੀ 'ਚ ਆਪਾਂ ਨੇਸ਼ਨ ਆਖਦੇ ਹਾਂ। ਇਹ ਨੇਸ਼ਨ ਦਾ ਆਈਡੀਆ ਜਿਹਨੂੰ ਅਸੀਂ ਕਨਫਿਊਜ਼ ਕਰ ਲਿਆ ਕਈ ਵਾਰੀ, ਨੇਸ਼ਨ ਦਾ ਮਤਲਬ ਕੌਮ ਹੁੰਦਾ। ਉਹਨਾਂ ਨੇ ਇਹ ਬੇਸਿਕ ਗੱਲ ਕਹੀ ਆ ਕਿ ਹਿੰਦੁਸਤਾਨ ਆਜ਼ਾਦ ਹੋਣ ਤੋਂ ਬਾਅਦ ਸਿੱਖਾਂ ਨੂੰ ਉਹਨਾਂ ਦੀ ਆਪਣੀ ਆਈਡੈਂਟੀਟੀ ਕਿਉਂ ਨਹੀਂ ਦਿੱਤੀ ਜਾ ਰਹੀ। ਐਂਡ ਹੀ ਮੇਨਟੇਨ ਦਿਸ ਆਈਡੀਆ ਹਰ ਥਾਂ ਤੇ। ਸੁਬਰਾਮਨਿਅਮ ਸਵਾਮੀ ਨਾਲ ਭਾਵੇਂ ਇੰਟਰਵਿਊ ਆ ਤੇ ਭਾਵੇਂ ਜੇਠ ਮਲਾਨੀ ਨੂੰ ਜਾ ਕੇ ਪੁੱਛ ਲਿਓ, ਉਹਨੇ ਵੀ ਇਹ ਲਿਖਿਆ ਹੋਇਆ ਕਿ ਸੰਤ ਜੀ ਵਾਸ ਵੈਰੀ ਕਲੀਅਰ ਅਬਾਊਟ ਦਿਸ। ਇਹ ਕਲੈਰਿਟੀ ਹੈ ਜੇ ਸਿੱਖਾਂ ਨੂੰ ਹੀ ਹੈ ਨਹੀਂ। ਆਪਾਂ ਵੀ, ਸਾਡੇ ਵਿੱਚੋਂ ਕਈ ਕਹੀ ਜਾਂਦੇ ਨੇ ਕਿ ਆਪਣੇ ਆਪ ਨੂੰ ਇਹ ਲਿਖਾ ਲਓ ਜਾਂ ਸੰਵਿਧਾਨ ਦੇ ਮੁਤਾਬਿਕ ਇਹ ਐਕਸੈਪਟ ਕਰਾ ਲਓ, ਇਹ ਕਰਾ ਲਓ। ਨਹੀਂ, ਇਹ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਆ। ਵੀ ਆਰ ਸੈਪਰੇਟ। ਉਹਨਾਂ ਨਾਲ ਇਸ ਗੱਲ ਦੇ ਨਾਲ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਸੀ, ਉਹਨਾਂ ਦੇ ਆਪਣੇ ਸਟੇਟਮੈਂਟਸ ਨੇ, ਤੁਹਾਨੂੰ ਪਤਾ ਬੜੇ ਇੱਥੇ ਦੁਹਰਾਣੇ ਬੰਦੇ ਨੇ ਕਿਉਂਕਿ ਇਹਦਾ ਕਨਫਿਊਜ਼ਨ ਆ। ਉਹਨਾਂ ਨੇ ਕਿਹਾ, ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਸਿੱਖ ਇੱਕ ਆਜ਼ਾਦ ਦੇਸ਼ ਮੰਗਦੇ ਆ, ਜਿਹਨੂੰ ਉਸ ਵੇਲੇ ਖਾਲਿਸਤਾਨ ਨਾਮ ਵੀ ਦਿੱਤਾ ਹੋਇਆ ਸੀ, ਜਿਹੜਾ ਅੱਜ ਵੀ ਯੂਜ਼ ਹੋ ਰਿਹਾ, ਉਹਨਾਂ ਦਾ ਮੇਜਰ ਸਟੇਟਮੈਂਟ ਇਹ ਹੁੰਦਾ ਸੀ ਕਿ ਮੈਂ ਨਾ ਅਪੋਜ਼ ਕਰਦਾ ਨਾ ਸਪੋਰਟ ਕਰਦਾ। ਇਨਫੈਕਟ ਮੈਂ ਅਗਲੀ ਲਾਈਨਾਂ ਪੜ੍ਹਨੀਆਂ ਨੇ ਅੰਗਰੇਜ਼ੀ 'ਚ, ਮੈਂ ਲਿਖ ਕੇ ਲਿਆਇਆ। ਕਹਿੰਦੇ ਅਸੀਂ ਇਹਦੇ ਬਾਰੇ ਅਜੇ ਚੁੱਪ ਹਾਂ, ਵੀ ਆਰ ਸਾਇਲੈਂਟ। ਇਹ ਪੁਰਾਣੀ ਗੱਲ ਆ, ਮੈਂ ਦੱਸ ਰਿਹਾ, ਫਿਰ ਅੱਗੇ ਵੀ ਆਵਾਂਗਾ। ਹਾਊਐਵਰ ਜਿਹੜੀ ਹਿੰਦੁਸਤਾਨ ਦੀ ਰਾਣੀ ਆ, ਦਾ ਕੁਈਨ ਆਫ ਇੰਡੀਆ, ਰਿਫਰਿੰਗ ਟੂ ਮਿਸਿਸ ਗਾਂਧੀ, ਇਹ ਕੁਐਸਚਨ ਉਹਦੇ ਲਈ ਆ, ਸਾਡੇ ਲਈ ਨਹੀਂ ਆ। ਇਹ ਕਹਿੰਦੇ ਰਹੇ ਨੇ ਬਾਰ-ਬਾਰ, ਔਨ ਰੈਕਰਡ ਹੈਗਾ ਇਹ ਸਟੇਟਮੈਂਟ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਲੇਕਿਨ ਜੇ ਸਾਡੇ ਕੋਲ ਮੌਕਾ ਆਇਆ, ਅਸੀਂ 1946 ਵਾਲੀ ਮਿਸਟੇਕ ਨਹੀਂ ਕਰਾਂਗੇ। 47 ਵਿੱਚ ਆਜ਼ਾਦ ਹੋਇਆ, ਉਹਨਾਂ ਨੇ 86 ਕਿਹਾ ਕਿਉਂਕਿ ਨੈਗੋਸ਼ੀਏਸ਼ਨ 46 ਦੇ ਵਿੱਚ ਚੱਲ ਰਹੀਆਂ ਸੀ ਆਲਰੇਡੀ। ਤੇ ਉਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਇੰਦਰਾ ਗਾਂਧੀ ਦਾ ਬਿਜ਼ਨਸ ਆ, ਇਹ ਮੇਰਾ ਜਾਂ ਲੌਂਗੋਵਾਲ ਦਾ ਬਿਜ਼ਨਸ ਨਹੀਂ ਆ। ਬੜਾ ਸਿੰਪਲ ਸਟੇਟਮੈਂਟ ਹੈਗਾ, ਬਟ ਸਮਝਣ ਦੀ ਲੋੜ ਆ। ਤੇ ਉਹਦੇ ਨਾਲ ਇਹ ਵੀ ਕਹਤਾ ਕਿ ਜਿੰਨੀ ਵੀ ਲੀਡਰਸ਼ਿਪ ਹਿੰਦੁਸਤਾਨ ਦੀ ਬੈਠੀ ਆ, ਇਹ ਉਹਨਾਂ ਲਈ ਸਵਾਲ ਆ, ਸਾਡੇ ਲਈ ਨਹੀਂ ਆ। ਸਾਨੂੰ ਪਤਾ ਸਾਨੂੰ ਕੀ ਚਾਹੀਦਾ। ਅਗਲੀ ਗੱਲ, ਇਹ ਇੰਡੀਆ ਦੇ ਵਿੱਚ ਮਿਸਿਸ ਗਾਂਧੀ ਨੇ ਸਾਨੂੰ ਰੱਖਣਾ ਜੇ ਨਹੀਂ ਰੱਖਣਾ, ਇਹ ਉਹ ਡਿਸਾਈਡ ਕਰੇ। ਵੀ ਵਾਂਟ ਟੂ ਲਿਵ ਹੇਅਰ ਟੁਗੇਦਰ, ਵੀ ਲਾਈਕ ਟੂ ਲਿਵ ਇਨ ਇੰਡੀਆ, ਬਟ ਸ਼ੀ ਨੀਡਸ ਟੂ ਡਿਸਾਈਡ ਵਾਟ ਡਜ਼ ਸ਼ੀ ਵਾਂਟ। ਉਹਨਾਂ ਦੇ ਨਾਲ ਫਿਰ ਅਗਲਾ ਸਟੇਟਮੈਂਟ ਅਸੀਂ ਜੋੜਨਾ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਇੱਥੇ ਮੈਂ ਕਿਉਂ ਕਰ ਰਿਹਾ, ਇਹ ਸਟੇਟਮੈਂਟ ਅਸੀਂ ਇੱਕ ਪੈਰਾਗ੍ਰਾਫ ਹੈ ਆਲਮੋਸਟ, ਇਹਦੀ ਇੱਕ ਲਾਈਨ ਆਮ ਤੌਰ ਤੇ ਦੁਹਰਾਈ ਜਾਂਦੀ ਆ। ਸੋ ਹੀ ਇਜ਼ ਸੋ ਕਲੀਅਰ। ਜਿਹੜਾ ਕਿਹਾ ਜਾਂਦਾ ਨਾ ਹਿੰਦੁਸਤਾਨੀ ਨੈਰੇਟਿਵ ਦੇ ਐਂਗਲ ਤੋਂ, ਇੰਡੀਅਨ ਨੈਰੇਟਿਵ ਤੇ, ਕਿ ਹੀ ਵਾਜ਼ ਅ ਰਸਟਿਕ ਪ੍ਰੀਚਰ, ਅੰਗਰੇਜ਼ੀ ਚ ਇਦਾਂ ਲਿਖਦੇ ਨੇ, ਬਿਲਕੁਲ ਗਲਤ ਗੱਲ ਆ। ਸਾਡੇ ਵਿੱਚ ਆਫ ਕੋਰਸ ਉਹ ਗੁਣੀ ਗਿਆਨੀ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਭਾਸ਼ਾ, ਜਿਹੜੀ ਭਾਸ਼ਾ ਬਾਏ ਦਾ ਵਜੇ ਸਿੱਖਾਂ ਨੂੰ ਸਮਝ ਹੀ ਨਹੀਂ ਆ ਰਹੀ। ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਇਹਦਾ ਅਧਿਐਨ ਕਰਨ ਦਾ, ਸਾਨੂੰ ਤਾਂ ਜੇ ਪ੍ਰੋਨਾਂਸੀਏਸ਼ਨ ਵੀ ਸਮਝ ਨਹੀਂ ਆ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਨੂੰ ਬੋਲਣਾ ਵੀ ਕਿਵੇਂ ਆ, ਉਹ ਕਿਸ ਲੈਵਲ ਤੇ ਉਹਨਾਂ ਨੇ ਸਟੱਡੀ ਕੀਤੀ ਹੋਈ ਸੀ। ਤੇ ਉਹ ਸਟੱਡੀ ਕਰਕੇ, ਮਤਲਬ ਗੁਰਬਾਣੀ ਦਾ ਆਈਡੀਆ ਲੈ ਕੇ, ਫਿਰ ਸਮੇਂ ਦੀਆਂ ਸਰਕਾਰਾਂ ਤੇ ਸਮੇਂ ਦੇ ਪੋਲੀਟੀਸ਼ੀਅਨਸ ਨਾਲ ਕਿਵੇਂ ਗੱਲ ਕਰਨੀ ਆ, ਉਹ ਵੀ ਬੜੀ ਜਾਂਚ ਸੀ ਉਹਨਾਂ ਨੂੰ। ਉਸ ਜਾਂਚ ਵਿੱਚ ਉਹਨਾਂ ਨੇ ਕਿਹਾ ਸਾਡੇ ਲਈ ਬੜੀ ਕਲੈਰਿਟੀ ਆ, ਤੁਸੀਂ ਕਲੀਅਰ ਕਰੋ ਕਿ ਤੁਸੀਂ ਕੀ ਕਰਨਾ ਸਾਡੇ ਨਾਲ। ਅਸੀਂ ਤਾਂ ਤੁਹਾਡੇ ਨਾਲ ਖੜੇ ਆ, ਅਸੀਂ ਤਾਂ ਤੁਹਾਨੂੰ ਆਜ਼ਾਦ ਵੀ ਕਰਾਇਆ ਹੈਗਾ, ਬਟ ਤੁਹਾਨੂੰ ਕਿਉਂ ਨਹੀਂ ਕਲੈਰਿਟੀ ਹੋ ਰਹੀ, ਵਾਟ ਯੂ ਵਾਂਟ ਅਸ ਟੂ ਡੂ। ਜਦ ਉਹਨਾਂ ਨੇ ਇਹ ਸਟੇਟਮੈਂਟ ਦਿੱਤੇ, ਉਸ ਤੋਂ ਥੋੜਾ ਸਮੇਂ ਬਾਅਦ ਹੀ ਉਹਨਾਂ ਦਾ ਇਹ ਵੀ ਸਟੇਟਮੈਂਟ ਸੀਗਾ ਕਿ ਜੇ ਸਮੇਂ ਦੀ ਸਰਕਾਰ ਨੇ, ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਤਾਂ ਸਿੱਖਾਂ ਦੇ ਸਟੇਟ ਦੀ ਫਾਊਂਡੇਸ਼ਨ ਸਟੋਨ ਵੀ ਨਹੀਂ ਉਧਰ ਰੱਖ ਦਿੱਤੀ ਜਾਊਗੀ। ਹੁਣ ਸਾਡੇ ਸਾਹਮਣੇ ਸਮੱਸਿਆ ਕੀ ਆ ਕਿ ਉਹਨਾਂ ਨੇ ਇਹ ਡਿਕਲੇਰੇਸ਼ਨ ਦੇਤੀ, ਹੀ ਇਜ਼ ਕਲੀਅਰ, ਬਟ ਸਾਨੂੰ ਇਹ ਕਲੈਰਿਟੀ ਨਹੀਂ ਆ ਰਹੀ ਕਿ ਅਸੀਂ ਕਿਹੜੇ ਤਰੀਕੇ ਨਾਲ ਆਪਣੀ ਗੱਲ ਗਾਹਾਂ ਕਰੀਏ। ਮੈਂ ਇਹਦੇ ਵੱਲ ਆਵਾਂਗਾ ਥੋੜੀ ਦੇਰ 'ਚ। ਦੇਖੋ, ਖਾਲਿਸਤਾਨ ਨਹੀਂ ਹੋਣਾ ਜਾਂ ਨਹੀਂ ਖਾਲਿਸਤਾਨੀ ਹੋਣਾ, ਇਹ ਇੱਕ ਵੱਖਰਾ ਵਿਸ਼ਾ, ਇਹਦੇ ਬਾਰੇ ਆਪਾਂ ਕਿਸੇ ਹੋਰ ਵੇਲੇ ਵੀ ਚਰਚਾ ਕਰ ਸਕਦੇ ਹਾਂ। ਬਟ ਅੱਜ ਆਪਾਂ ਉਹਨਾਂ ਨੂੰ ਮੁੱਖ ਰੱਖ ਕੇ ਉਹਨਾਂ ਦੀ ਕਲੈਰਿਟੀਜ਼ ਦੀ ਗੱਲ ਕਰਨਾ ਆ। ਇਹ ਜਦ ਕਿਹਾ ਜਾਂਦਾ ਕਿ ਉਹਨਾਂ ਨੂੰ ਸਿਆਸਤ ਨਹੀਂ ਆਉਂਦੀ ਸੀ, ਇਹ ਸਰਾਸਰ ਗਲਤ ਆ।
ਮੈਨੂੰ ਇੱਕ ਮੌਕਾ ਲੱਗਿਆ, ਮੈਂ ਪਰਸਨਲੀ ਸਰਦਾਰ ਤਰਲੋਚਨ ਸਿੰਘ ਕੋਲ ਗਿਆ, 12-13 ਸਾਲ ਪੁਰਾਣੀ ਗੱਲ ਆ। ਮੈਂ ਕਿਹਾ ਜੀ ਇਹ ਆਮ ਕਿਹਾ ਜਾਂਦਾ ਕਿ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਕਾਂਗਰਸ ਦੇ ਏਜੰਟ ਸੀਗੇ, ਤੁਸੀਂ ਤਾਂ ਪੀਏ ਰਹੇ ਹੋ, ਤੁਹਾਡਾ ਕੀ ਸੋਚਣਾ ਇਹਦੇ ਬਾਰੇ? ਹੀ ਸਰ ਹਰਿੰਦਰ, ਮੈਂ ਉਹਨਾਂ ਦੇ ਆਫਿਸ ਜਾ ਕੇ ਮਿਲਿਆ ਜਦੋਂ ਮਾਈਨੋਰਿਟੀ ਕਮਿਸ਼ਨਰ ਦੇ ਵਿੱਚ ਸਰਵ ਕਰ ਰਹੇ ਸੀਗੇ। ਕਹਿੰਦੇ ਹਰਿੰਦਰ ਇਹ ਸਾਨੂੰ ਗੱਲ ਸੂਟ ਕਰਦੀ ਸੀ, ਉਹ ਏਜੰਟ ਤਾਂ ਸਾਡੇ ਨਹੀਂ ਸੀ, ਸਾਨੂੰ ਸੂਟ ਕਰਦੀ ਸੀ, ਅਸੀਂ ਇਸ ਕਰਕੇ ਇਨਕਾਰ ਵੀ ਨਹੀਂ ਕੀਤਾ। ਮੈਂ ਕਿਹਾ ਫਿਰ ਇੰਨਾ ਵੱਡਾ ਪ੍ਰੋਪੇਗੈਂਡਾ ਕਿਉਂ ਹੋ ਰਿਹਾ? ਦੇਖੋ, ਜਿਹੜੇ ਸ਼ਖਸੀਅਤ ਨੂੰ ਗੁਰਬਾਣੀ ਦੀ ਇੰਨੀ ਕਲੈਰਿਟੀ ਹੋਵੇ, ਜਿਨ੍ਹਾਂ ਦੇ ਵਿੱਚ ਇੰਨਾ ਜ਼ਬਰਦਸਤ ਐਪਟੀਟਿਊਡ ਹੋਵੇ ਕਿ ਉਹ ਸਮਝ ਰਹੇ ਨੇ ਸਮੇਂ ਦੀਆਂ ਸਰਕਾਰਾਂ ਨੂੰ ਤੇ ਲਾਇਰਸ ਨੂੰ ਕੀ ਕਰ ਰਹੇ ਨੇ, ਅਸੀਂ ਇੰਨੀ ਛੇਤੀ ਇਹ ਗੱਲ ਕਿਵੇਂ ਐਕਸੈਪਟ ਕਰ ਲਈ? ਸੋ ਆਈ ਆਸਕਡ ਹਿਮ। ਉਹ ਕਹਿੰਦੇ, ਮੈਂ ਕਿਹਾ ਤੁਹਾਨੂੰ ਸੂਟ ਕਰਦਾ ਸੀ ਇਹ ਵੀ ਮੈਂ ਸਮਝ ਰਿਹਾ, ਕਿਉਂਕਿ ਜਿਹੜੇ ਟ੍ਰੈਡੀਸ਼ਨਲ ਅਕਾਲੀ ਸੀ ਉਹਨਾਂ ਦੇ ਖਿਲਾਫ ਉਹ ਲੱਭ ਰਹੇ ਸੀ ਕੋਈ ਖੜੇ, ਬਟ ਮੈਂ ਕਿਹਾ ਤੁਸੀਂ ਇਹਦੇ ਬਾਰੇ ਇਹ ਗੱਲ ਨਿਕਲੀ ਕਿੱਥੋਂ? ਕਹਿੰਦੇ ਹੋਇਆ ਇਹ ਸੀ, ਇੱਕ ਫੋਟੋ ਹੈਗੀ ਆ, ਮੈਂ ਵੀ ਉਹ ਫੋਟੋ ਦੇਖੀ ਆ, ਤੁਹਾਡੇ ਚ ਕਈਆਂ ਨੇ ਦੇਖੀ ਹੋਣੀ ਆ। ਕਹਿੰਦੇ ਜਥੇਦਾਰ ਸੰਤੋਖ ਸਿੰਘ ਦਾ ਜਦ ਅਕਾਲ ਚਲਾਣਾ ਹੋਇਆ, ਉਹਨਾਂ ਦੇ ਭੋਗ ਤੇ ਦਿੱਲੀ ਵਿੱਚ ਸਾਰੇ ਇਕੱਠੇ ਹੋਏ ਸੀ। ਉਸ ਭੋਗ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਆਏ ਸੀ ਤੇ ਗਿਆਨੀ ਜ਼ੈਲ ਸਿੰਘ ਵੀ ਬੈਠਾ ਸੀ, ਤੇ ਜਿਸ ਐਂਗਲ ਤੋਂ ਫੋਟੋ ਲਈ ਉਦਾਂ ਐਂ ਲੱਗਿਆ ਕਿ ਜਿਵੇਂ ਇਕੱਠੇ ਨੇ। ਕਹਿੰਦਾ ਇਹਨੂੰ ਬੇਸ ਬਣਾ ਕੇ ਇਹ ਥਿਉਰੀ ਅੱਗੇ ਕੀਤੀ ਗਈ। ਮੈਂ ਕਿਹਾ ਜੀ ਗੱਲ ਇਹ ਆ, ਤੁਸੀਂ ਵੀ ਕਿਸੇ ਦਿਨ ਚਲੇ ਜਾਣਾ, ਤੁਸੀਂ ਵੀ ਵੱਖਰੇ ਵੱਖਰੇ ਲੈਵਲ ਤੇ ਵੱਖਰੀਆਂ ਪਾਰਟੀਆਂ ਨਾਲ ਰਹਿ ਚੁੱਕੇ ਹੋ, ਇਹਦਾ ਇੱਕ ਲੇਖ ਤਾਂ ਲਿਖ ਜਾਓ। ਫਿਰ ਮੈਂ ਕਹਿਣ ਜੋਗਾ ਤਾਂ ਹੋਵਾਂ ਕਿ ਜਿਹੜਾ ਪੀਏ ਸੀਗਾ, ਜਿਹੜਾ ਉਸ ਵੇਲੇ ਇਨਵੋਲਵ ਸੀਗੇ, ਉਹਨਾਂ ਦਾ ਆਪਣਾ ਸਟੇਟਮੈਂਟ ਹੈ ਕਿ ਕਾਂਗਰਸ ਦੇ ਏਜੰਟ ਕਦੇ ਨਹੀਂ ਸੀ, ਉਹਨਾਂ ਨੇ ਉਹ ਲੇਖ ਲਿਖਤਾ ਸੀਗਾ, ਤੁਸੀਂ ਉਹਨੂੰ ਗੂਗਲ ਕਰਕੇ ਦੇਖ ਲਿਓ। ਸੋ ਇਹ ਪ੍ਰੋਪੇਗੈਂਡਾ ਕਰਨਾ ਬੰਦ ਕਰ ਦਿਓ ਕਿ ਉਹ ਕਾਂਗਰਸ ਦਾ ਏਜੰਟ ਸੀ। ਹੀ ਇਜ਼ ਨਾਟ ਐਨੀਵਨਸ ਏਜੰਟ, ਹੀ ਇਜ਼ ਦੀ ਏਜੰਟ ਆਫ ਦਾ ਗੁਰੂ। ਬਾਬਾ ਜੀ ਜਿਹੜਾ ਪੰਥ ਨੂੰ ਪਿਆਰ ਕਰਦਾ, ਜਿਹੜਾ ਗੁਰੂ ਨੂੰ ਪਿਆਰ ਕਰਦਾ, ਤੁਸੀਂ ਉਹਨੂੰ ਕਿਸੇ ਸਰਕਾਰ ਦੇ ਜਾਂ ਕਿਸੇ ਪਾਰਟੀ ਦਾ ਏਜੰਟ ਕਿਵੇਂ ਬਣਾ ਸਕਦੇ ਹੋ? ਅਸੀਂ ਆਪਣੇ ਆਪ ਇਹ ਕਨਫਿਊਜ਼ਨ ਪੈਦਾ ਕਰੀ ਜਾ ਰਹੇ ਹਾਂ। ਫਿਰ ਜਦ ਅਸੀਂ ਉਹਨਾਂ ਨੂੰ ਕੱਲਾ ਸੰਤ ਆਖ ਰਹੇ ਹਾਂ, ਗੁਸਤਾਖੀ ਮਾਫ ਕਰਿਓ, ਮੈਂ ਜਾਣ ਕੇ ਇਹ ਕਹਿ ਰਿਹਾ, ਉਹ ਸੰਤ ਸਿਪਾਹੀ ਨੇ ਸਾਡੇ, ਉਹ ਸਾਡਾ ਮਾਡਲ ਆ ਬੈਸਟ। ਦੇਖੋ ਸਮੇਂ ਦੀਆਂ ਤੁਸੀਂ ਦੇਖੋ, ਜਿਹੜੀਆਂ ਲੈਫਟ ਪੱਖੀ ਰੈਵੋਲੂਸ਼ਨਸ ਹੁੰਦੇ ਨੇ ਜਾਂ ਰਾਈਟ ਪੱਖੀ ਹੁੰਦੇ ਨੇ, ਉਹਨਾਂ ਦੇ ਵਿੱਚ ਵੱਖਰੀਆਂ ਪਰਸਨੈਲਿਟੀਜ਼ ਆਉਂਦੀਆਂ ਨੇ। ਇਹਨਾਂ ਦੇ ਕੋਲ ਤਾਂ ਤੀਰ ਵੀ ਆ, ਸ਼ਸਤਰਧਾਰੀ ਵੀ ਨੇ, ਨੌਲੇਜ ਵੀ ਆ, ਲਾਇਰਸ ਦੇ ਨਾਲ ਕਨਵਰਸੇਸ਼ਨ ਵੀ ਆ। ਆਬਵੀਅਸਲੀ ਜਦ ਇਸ ਕਿਸਮ ਦੇ ਸਿਨੈਰੀਓ ਵਿੱਚ ਉਹ ਵਿਚਰ ਰਹੇ ਨੇ, ਉਹਨਾਂ ਦੇ ਕੋਲ ਬੜੀ ਜ਼ਬਰਦਸਤ ਸਮਝ ਤੇ ਕਲੈਰਿਟੀ ਆ। ਇੱਥੇ ਮੈਂ ਇੱਕ ਪਰਸਨਲ ਗੱਲ ਹੋਰ ਸ਼ੇਅਰ ਕਰਾਂਗਾ। ਮੈਨੂੰ ਮੌਕਾ ਲੱਗਿਆ ਜੋਇਸ ਪੈਟੀਗਰੂ ਨਾਲ ਮਿਲਣ ਦਾ। ਜਦ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲਿਆ 1997 ਦੇ ਵਿੱਚ ਸੈਨ ਫਰਾਂਸਿਸਕੋ ਵਿੱਚ ਇੱਕ ਮੀਟਿੰਗ ਸੀਗੀ ਐਂਥਰੋਪੋਲੋਜੀਕਲ ਐਸੋਸੀਏਸ਼ਨ ਆਫ ਅਮਰੀਕਾ ਦੀ। ਉੱਥੇ ਮੈਂ ਉਹਨਾਂ ਨੂੰ ਮਿਲਿਆ, ਉਹ ਆਪਣੀ ਸਪੀਚ ਕਰਕੇ ਹਟੇ ਤੇ ਜੋਇਸ ਪੈਟੀਗਰੂ ਨੂੰ, ਜਿਨ੍ਹਾਂ ਨੇ ਸਿੱਖਾਂ ਨੂੰ 30 ਸਾਲ ਸਟੱਡੀ ਕੀਤਾ, ਤਾਂ ਮੈਂ ਉਹਨਾਂ ਨੂੰ ਕੋਟ ਕਰ ਰਿਹਾ, 30 years she has studied Sikhs। ਬੈਲਫਾਸਟ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਨੇ, ਉਹਨਾਂ ਦੀਆਂ ਕਈ ਕਿਤਾਬਾਂ ਵੀ ਨੇ, ਤੁਹਾਡੇ ਚੋਂ ਕਈਆਂ ਨੇ ਪੜ੍ਹੀਆਂ ਹੋਣਗੀਆਂ। ਮੈਂ ਕਿਹਾ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ 30 ਸਾਲ ਸਿੱਖਾਂ ਨੂੰ ਸਟੱਡੀ ਕੀਤਾ ਤੇ ਤੁਹਾਡੇ ਖਿਆਲ ਦੇ ਵਿੱਚ ਹੂ ਇਜ਼ ਦਾ ਬੈਸਟ ਸਿੱਖ ਪਰਸਨੈਲਿਟੀ? ਉਹਨਾਂ ਨੇ ਮੈਨੂੰ ਕੋਈ ਜਵਾਬ ਦਿੱਤਾ, ਜਿਹੜਾ ਉਹਨਾਂ ਨੇ ਨਾਂ ਲਿਆ ਕੋਈ ਹੋਰ ਸੀਗਾ, ਤੇ ਮੈਂ ਸੋਚ ਰਿਹਾ ਸੀ ਸ਼ਾਇਦ ਭਿੰਡਰਾਂਵਾਲਿਆਂ ਦਾ ਨਾਂ ਲੈਣਗੇ, ਸੰਤਾਂ ਦਾ ਨਾਂ ਲੈਣਗੇ। ਮੈਂ ਉਹਨੂੰ ਕਿਹਾ ਜੀ ਤੁਸੀਂ ਉਹਨਾਂ ਦਾ ਨਾਂ ਨਹੀਂ ਲਿਆ। ਐਂਡ ਸ਼ੀ ਗੋਜ਼, ਹਰਿੰਦਰ ਯੂ ਐਸਕ ਮੀ ਅਬਾਊਟ ਅ ਮੈਨ, ਹੀ ਵਾਜ਼ਨਟ ਅ ਮੈਨ, ਹੀ ਕੁਡ ਸੀ ਥਰੂ ਯੂ। ਕਹਿੰਦੇ ਹੀ ਵਾਜ਼ ਦੈਟ ਕਲੀਅਰ, ਹੀ ਵਾਜ਼ ਔਨ ਅ ਲੀਗ ਆਫ ਹਿਜ਼ ਓਨ। ਹੁਣ ਜਿਹੜਾ ਇੰਨਾ ਜ਼ਬਰਦਸਤ ਕਲੀਅਰ ਬੰਦਾ ਹੈ ਨਾ, ਮੈਂ ਉਹ ਕਹਿੰਦੀ ਉਹ ਬੰਦਿਆਂ ਤੋਂ ਕਹਾਂ ਦਾ ਬੰਦਾ, ਉਹ ਤੂੰ ਤਾਂ ਮੈਨੂੰ ਬੰਦਿਆਂ ਬਾਰੇ ਪੁੱਛਦੀ ਸੀ, ਕਹਿੰਦੀ ਉਹ ਤਾਂ ਜਿਹੜਾ ਉਹਦੇ ਸਾਹਮਣੇ ਬੈਠਾ ਸੀ ਉਹਦੇ ਵਿੱਚੋਂ ਦੇਖ ਲੈਂਦਾ ਸੀ ਕਿ ਕਿੱਥੇ ਖੜਾ ਹੈਗਾ। ਇੰਨਾ ਸ਼ਾਰਪ ਸੀਗਾ ਉਹ ਬੰਦਾ। ਇਹ ਐਂਥਰੋਪੋਲੋਜਿਸਟ ਲਿਖ ਰਹੇ ਨੇ ਉਹਨਾਂ ਦੇ ਬਾਰੇ। ਇਹ ਚੀਜ਼ਾਂ ਸਾਨੂੰ ਸਮਝਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਮੈਂ ਇਸ ਕਰਕੇ ਇਹ ਕੋਟ ਕਰ ਰਿਹਾ ਕਿ ਸਿੱਖ ਜਜ਼ਬੇ ਦੇ ਲੈਵਲ ਤੇ ਅਸੀਂ ਉਹਨਾਂ ਨੂੰ ਸਮਝਿਆ, ਬਟ ਉਸ ਜਜ਼ਬੇ ਦੇ ਲੈਵਲ ਤੇ ਇਕੱਲੀ ਟੀ-ਸ਼ਰਟ ਪਾ ਕੇ ਗੱਲ ਨਹੀਂ ਬਣਨੀ। ਅਸੀਂ ਟੀ-ਸ਼ਰਟਾਂ ਬੜੀਆਂ ਪਾ ਦਿੰਦੇ ਆ, ਮੈਂ ਵੀ ਪਾਉਂਦਾ ਹੈਗਾ, ਬਟ ਇਹਦੇ ਨਾਲ ਨਹੀਂ ਗੱਲ ਬਣੂ। ਛੇ ਗੋਵੇਰਾਂ ਦੀਆਂ ਟੀ-ਸ਼ਰਟ ਪਾ ਕੇ ਬੰਦੇ ਛੇ ਗੋਵੇਰਾ ਥੋੜੀ ਬਣ ਜਾਂਦੇ ਨੇ। ਤੇ ਮੈਂ ਇੱਥੇ ਇਹ ਵੀ ਗੱਲ ਕਰਦਾ, ਜਿਹੜੇ ਕ੍ਰਿਟੀਕ ਕਰਦੇ ਨੇ ਜਥੇਦਾਰ ਭਿੰਡਰਾਂਵਾਲਿਆਂ ਦਾ, ਉਹ ਆਮ ਤੌਰ ਤੇ ਰੈਵੋਲੂਸ਼ਨਰੀਜ਼ ਨੂੰ ਬੜਾ ਤਗੜਾ ਮੰਨਦੇ ਨੇ। ਮੈਂ ਉਹਨਾਂ ਨੂੰ ਵੀ ਇਹ ਕੁਐਸਚਨ ਕਰਾਂਗਾ ਕਿ ਤੁਸੀਂ ਜੇ ਛੇ ਗੋਵੇਰਾ ਵਰਗੀਆਂ ਪਰਸਨੈਲਿਟੀਜ਼ ਦੇ ਵਿੱਚ ਜਾਂ ਪਾਸ਼ ਵਰਗੀਆਂ ਪਰਸਨੈਲਿਟੀਜ਼ ਦੇ ਵਿੱਚ ਵੀ ਤੁਹਾਨੂੰ ਬੜਾ ਕੁਝ ਦਿਖਦਾ, ਬਟ ਪਰਸਨਲ ਲਾਈਫ ਦੇ ਮਿਆਰ ਤਾਂ ਛੋਟੇ ਹੀ ਨੇ ਨਾ। ਇੱਥੇ ਤਾਂ ਪਰਸਨਲ ਲਾਈਫ ਵੀ ਬਹੁਤ ਤਗੜੀ ਆ। ਸੋ ਇਹ ਨਹੀਂ ਕਿ ਸਾਨੂੰ ਸਟੱਡੀ ਕਰਨੇ ਪੈਣਗੇ ਬੰਦੇ ਵੀ, ਮੈਂ ਉਹਨਾਂ ਨੂੰ ਨਿਖੇਧ ਨਹੀਂ ਰਿਹਾ, ਬਟ ਮੈਂ ਇਹ ਕਹਿ ਰਿਹਾ ਕਿ ਜਿਹੜੇ ਹੀਰੋਜ਼ ਲੈਫਟ ਦੇ ਨੇ ਉਹਨਾਂ ਨੂੰ ਵੀ ਦੇਖਣਾ ਪੈਣਾ ਕਿ ਜਿਹੜੀਆਂ ਲੈਫਟ ਦੀਆਂ ਸੋਹਣੀਆਂ ਤੇ ਐਸਥੈਟਿਕਲੀ ਬਿਊਟੀਫੁਲ ਚੀਜ਼ਾਂ ਨੇ ਕਿ ਸਟੇਟ ਦੇ ਖਿਲਾਫ ਲੜਨ ਵਾਲੀਆਂ, ਉਹ ਸਾਨੂੰ ਜਥੇਦਾਰ ਭਿੰਡਰਾਂਵਾਲਿਆਂ ਵਿੱਚ ਬੜੇ ਖੂਬਸੂਰਤ ਰੂਪ ਵਿੱਚ ਵੀ ਦਿਖਦੀਆਂ ਨੇ। ਇਸ ਕਰਕੇ ਉਹ ਮੂਵਮੈਂਟ ਨੂੰ ਵੀ ਅੱਗੇ ਲੈ ਜਾ ਰਹੇ ਨੇ। ਇਸ ਕਰਕੇ 84 ਤੋਂ ਬਾਅਦ ਲੈਫਟ ਦੇ ਕਈ ਇੰਟੈਲੈਕਚੁਅਲਸ ਤੇ ਲੈਫਟ ਦੇ ਕਈ ਬੰਦਿਆਂ ਨੇ ਸਿੱਖ ਮੂਵਮੈਂਟ ਨੂੰ ਜੁਆਇਨ ਕੀਤਾ, ਕਿਉਂਕਿ ਉਹ ਇਨਸਪੀਰੇਸ਼ਨ ਉਹਨਾਂ ਵਿੱਚ ਉਹਨਾਂ ਨੂੰ ਦਿਖੀ। ਇਹਦਾ ਮਤਲਬ ਇਹ ਆ
ਸਾਡਾ ਕੌਮ ਦਾ ਜਥੇਦਾਰ ਇੰਨਾ ਜ਼ਬਰਦਸਤ ਲਵ ਕਰਦਾ ਗੁਰੂ ਨੂੰ। ਮੈਂ ਵੈਲੈਂਟਾਈਨਸ ਡੇ ਕਰਕੇ ਇਹਨੂੰ ਜਾਣ ਕੇ ਲਫ਼ਜ਼ ਯੂਜ਼ ਕਰ ਰਿਹਾ, ਕਿਉਂਕਿ ਗੁਰਬਾਣੀ ਦੇ ਲਫ਼ਜ਼ ਨੇ ਇਹ। ਗੁਰੂ ਨਾਨਕ ਸਾਹਿਬ ਦੀ ਆਸਾ ਕੀ ਵਾਰ ਦੇ ਵਿੱਚ ਅਖੀਰਲੇ ਸਲੋਕਾਂ ਦੇ ਵਿੱਚ ਗੁਰੂ ਅੰਗਦ ਸਾਹਿਬ ਦਾ ਸਲੋਕ ਆਉਂਦਾ, ਚੰਗੇ ਚੰਗਾ ਕਰ ਮੰਨੈ, ਮੰਦੈ ਮੰਦਾ ਹੋਏ, ਆਸ਼ਕ ਇਹ ਨਾ ਆਖੀਐ, ਜੇ ਲਿਖਿਆ ਵਰਤੇ ਸੋਏ। ਉਹਨਾਂ ਨੇ ਦੱਸਤਾ ਲਵਰਸ ਉਹ ਨਹੀਂ ਹੁੰਦੇ ਜਿਹੜੇ ਪਲੱਸਸ ਤੇ ਮਾਈਨਸਿਸ, ਮਤਲਬ ਜਿਹੜੇ ਕੈਲਕੂਲੇਸ਼ਨ ਕਰਦੇ ਨੇ। ਕਹਿੰਦੇ ਉਹ ਤਾਂ ਆਪਣੇ ਆਪ ਨੂੰ ਲਵਰ ਸਿਖਾ ਹੀ ਨਹੀਂ ਸਕਦੇ। ਅਸਲੀ ਲਵਰ ਕੌਣ ਆ, ਆਸ਼ਕ ਅਸਲੀ ਕੌਣ ਆ? ਕਹਿੰਦਾ ਜਿਹੜਾ ਟ੍ਰਾਂਸੈਂਡ ਕਰ ਜਾਂਦਾ ਇਹ ਚੀਜ਼ਾਂ ਨੂੰ, ਜਿਹੜਾ ਕੈਲਕੂਲੇਸ਼ਨ ਤੋਂ ਮੁਕਤ ਹੋ ਜਾਂਦਾ। ਮਤਲਬ ਇਹ ਕਿ ਪਿਆਰ ਹੁੰਦਾ ਹੀ ਉਹ ਆ ਜਿਹੜਾ ਪਿਆਰ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਲੈਵਲ ਤੇ, ਪ੍ਰੀਤ ਦੇ ਲੈਵਲ ਤੇ ਆਈਡੀਆ ਜਿਹੜਾ ਪ੍ਰੈਜ਼ੈਂਟ ਕੀਤਾ, ਉਹ ਸਿੱਖਾਂ ਦੇ ਸੂਰਮਿਆਂ ਦੇ ਵਿੱਚ ਵੀ ਆਇਆ ਹੋਇਆ ਤੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਹਾਈਐਸਟ ਲੈਵਲ ਦੇ ਵਿੱਚ ਸਾਨੂੰ ਦਿਖ ਰਿਹਾ। ਤੁਸੀਂ ਅਰਲੀਅਰ ਗੱਲਾਂ ਸੁਣ ਲਿਆ ਕਿ ਕਿਸ ਤਰੀਕੇ ਦੇ ਨਾਲ ਉਹ ਕਿਸੇ ਵੀ ਹੇਟਰਡ ਵਰਡ ਉਹਨਾਂ ਦੀ ਵੋਕੈਬਲਰੀ ਵਿੱਚ ਨਹੀਂ ਸੀਗਾ, ਘਿਰਣਾ ਵਰਡ ਨਹੀਂ ਹੈ ਉਹਨਾਂ ਦੀ ਵੋਕੈਬਲਰੀ ਦੇ ਵਿੱਚ। ਭਾਵੇਂ ਪੰਜਾਬ ਦਾ ਹਿੰਦੂ ਕੋਈ ਆਵੇ, ਭਾਵੇਂ ਪੰਜਾਬ ਦੀ ਉਸ ਵੇਲੇ ਦੇ ਜਨਸੰਘੀਆਂ ਦੇ ਬੰਦੇ ਗੱਲ ਕਰਨ ਆਉਣ, ਜਿਹੜਾ ਮਰਜੀ ਕੋਈ ਬੰਦਾ ਗੱਲ ਕਰਨ ਆਉਂਦਾ ਸੀ, ਹਰੇਕ ਨੂੰ ਨਿਮਰਤਾ ਤੇ ਰਿਸਪੈਕਟਫੁਲੀ ਬੁਲਾਉਂਦੇ ਸੀ। ਭਾਖਿਆ ਪਾਓ ਵਪਾਰ, ਗੁਰਬਾਣੀ ਦੇ ਲਫ਼ਜ਼ ਨੇ। ਵੈਨ ਹੀ ਸਪੋਕ, ਕਈ ਵਾਰੀ ਦੋ ਇਨਸੀਡੈਂਟ ਦੀ ਮੈਂ ਇੱਥੇ ਗੱਲ ਕਰਾਂਗਾ, ਕਿਉਂਕਿ ਆਮ ਤੌਰ ਤੇ ਜਦ ਉਹਨਾਂ ਨੂੰ ਜਿਹੜਾ ਕ੍ਰਿਟੀਕ ਕੀਤਾ ਜਾਂਦਾ ਉਹਦੇ ਵਿੱਚ ਦੋ ਗੱਲਾਂ ਆਉਂਦੀਆਂ, ਆਪਾਂ ਉਹ ਕ੍ਰਿਟੀਕ ਨਾਲ ਵੀ ਡੀਲ ਕਰਨਾ। ਕ੍ਰਿਟੀਕ ਇਹ ਕੀਤਾ ਜਾਂਦਾ ਕਿ ਜੀ ਸਖਤ ਬੋਲਦੇ ਸੀ ਤੇ ਉਹਨਾਂ ਨੇ ਬੜਾ ਸਖਤ ਬੋਲਿਆ। ਦੋ ਇਨਸੀਡੈਂਟ ਆਉਂਦੇ ਨੇ। ਇੱਕ ਇਨਸੀਡੈਂਟ ਇਹ ਆਉਂਦਾ ਕਿ FIR ਜਦ ਦਰਜ ਕੀਤੀ ਗਈ ਫੇਕ ਨਿਰੰਕਾਰੀ ਬਾਬੇ ਦੇ ਗੁਰਬਚਨ ਸਿੰਘ ਬਾਰੇ, ਬਟ ਉਸ FIR ਦੇ ਵਿੱਚ ਰਿਲੇਸ਼ਨਸ਼ਿਪ ਜ਼ਰੂਰ ਆਉਂਦੀਆਂ ਸੀ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ, ਬਟ ਉਸ FIR ਦੇ ਵਿੱਚ 20 ਬੰਦਿਆਂ ਦੇ ਨਾਂ ਸੀ, ਇਹਨਾਂ ਦਾ ਨਾਂ ਨਹੀਂ ਸੀਗਾ। ਬਟ ਇੱਥੇ ਇੱਕ ਗੱਲ ਸਮਝਣ ਵਾਲੀ ਆ, ਦੇਖੋ ਸਾਨੂੰ ਇਹ ਕਿਉਂ ਨਹੀਂ ਦੱਸਿਆ ਜਾਂਦਾ, ਕੰਟੈਕਸਟ ਦੱਸਣਾ ਬਹੁਤ ਜ਼ਰੂਰੀ ਆ। ਕੰਟੈਕਸਟ, ਸੰਦਰਭ ਕੀ ਆ? ਸੰਦਰਭ ਕੀ ਆ ਕਿ ਇੱਕ ਸਮੇਂ ਦੀ ਸਰਕਾਰ ਚੁਣੌਤੀ ਦੇ ਲੈਵਲ ਤੇ ਇੱਕ ਐਕਸਾਈਟ ਕਰ ਰਹੀ ਹੈ, ਇਨਸਾਈਟ ਕਰ ਰਹੀ ਹੈ ਲੋਕਾਂ ਨੂੰ, ਇੱਕ ਬਾਬੇ ਦੇ ਰੂਪ ਵਿੱਚ ਇੰਸਟਾਲ ਕੀਤਾ ਜਾ ਰਿਹਾ। ਉਹ ਵੀ ਨਿਰੰਕਾਰੀ ਵੀ ਕਹਿ ਰਹੇ ਨੇ, ਉਹ ਵੀ ਸਾਡਾ ਨਹੀਂ। ਦੇਖੋ ਕਿਸ ਲੈਵਲ ਤੇ ਗੱਲ ਗਈ ਹੋਈ ਆ। ਜਿਵੇਂ ਅੱਜ ਕੱਲ ਇੰਸਟਾਲ ਕੀਤੇ ਜਾਂਦੇ ਨੇ ਭੰਬਲ ਪੂਸੇ 'ਚ ਫਸਾਉਣ ਲਈ, ਸਾਡੀ ਲੀਡਰਸ਼ਿਪ ਦੇ ਲੈਵਲ ਤੇ ਵੀ ਕਨਫਿਊਜ਼ਨ ਲਿਆਉਣ ਲਈ। ਉਸ ਵੇਲੇ ਹੋਇਆ ਉੱਥੇ ਸਿੱਖਾਂ ਨੇ ਵਾਕਈ 10ਵੇਂ ਪਾਤਸ਼ਾਹ ਦੀ ਗੱਲ ਮੰਨਦੇ ਹੋਏ ਕਿ ਜਦ ਸਾਰੇ ਕੰਮ ਐਗਜ਼ੌਸਟ ਹੋ ਜਾਣ, ਫੇਂਟਸ ਜਿਹੜੀ ਕਿਰਪਾਨ ਚੱਕਣੀ ਆ, ਉੱਥੇ ਕੀ ਕੀਤਾ ਵਿਸਾਖੀ ਵਾਲੇ ਦਿਨ 1978 ਦੇ ਵਿੱਚ, ਤੁਹਾਨੂੰ ਸਾਰਿਆਂ ਨੂੰ ਪਤਾ, ਕੋਈ ਅਟੈਕ ਨਹੀਂ ਸਿੱਖਾਂ ਵੱਲ ਹੋ ਰਿਹਾ, ਉਹੀ ਗੋਲੀ ਚਲਾ ਰਹੇ ਨੇ। ਸਰਕਾਰ ਉਹਨਾਂ ਦੀ ਮਦਦ ਕਰ ਰਹੀ ਹੈ, ਉਹਨਾਂ ਦਾ ਕੋਰਟ ਕੇਸ ਕਿਤੇ ਬਾਹਰ ਲਿਜਾਇਆ ਜਾ ਰਿਹਾ। ਸੈਕੰਡ ਇਨਸੀਡੈਂਟ ਜਿਹੜਾ ਮੈਂਸ਼ਨ ਕੀਤਾ ਜਾਂਦਾ ਹੈਗਾ ਲਾਲਾ ਜਗਤ ਨਾਰਾਇਣ ਦੇ ਅਸੈਸੀਨੇਸ਼ਨ ਦਾ। ਦੇਖੋ ਇਹ ਗੱਲ ਖਿਆਲ ਰੱਖਿਓ, 25 ਦਿਨ ਜੇਲ੍ਹ ਵਿੱਚ ਜਥੇਦਾਰ ਜਰਨੈਲ ਸਿੰਘ ਭਿੰਡਰਾਂ ਵਾਲੇ ਰਹੇ ਨੇ। 25 ਦਿਨ ਬਾਅਦ ਪਾਰਲੀਮੈਂਟ ਵਿੱਚ ਕਿਹਾ ਜਾਂਦਾ ਹੈ, ਦਿਸ ਇਜ਼ ਵਾਈ ਆਈ ਵਾਂਟ ਟੂ ਮੈਂਸ਼ਨ ਦਿਸ, ਘਬਰਾਇਆ ਨਾ ਕਰੋ ਇਹ ਗੱਲਾਂ ਤੋਂ। ਲਾਲਾ ਜਗਤ ਨਾਰਾਇਣ ਦਾ ਕੰਟੈਕਸਟ ਵੀ ਸਮਝਣਾ ਜ਼ਰੂਰੀ ਹੈ। ਉਹ ਆਪਣੇ ਪੇਪਰਾਂ ਦੇ ਵਿੱਚ ਅਗੇਨ ਇਨਸਾਈਟ ਕਰਦੇ ਸੀ ਹੇਟਰਡ ਟੁਵਰਡ ਪੰਜਾਬੀ। ਉਹ ਕਹਿੰਦੇ ਸੀ ਕਿ ਲਿਖਿਆ ਕਰੋ, ਬੋਲਿਆ ਕਰੋ ਕਿ ਪੰਜਾਬੀ ਸਾਡੀ ਮਾਂ ਬੋਲੀ ਨਹੀਂ ਆ। 66 ਕਰਦਾ ਖਤਮ ਹੋਇਆ ਪੰਜਾਬੀ ਸੂਬਾ ਮੂਵਮੈਂਟ, ਉਹਦੇ ਬਾਵਜੂਦ ਇਹ ਹੋ ਰਿਹਾ ਸੀ। ਰਿਗਾਰਡਲੈਸ ਉਹਨਾਂ ਨੂੰ ਅਰੈਸਟ ਕੀਤਾ ਗਿਆ। ਅਰੈਸਟ ਦੀ ਸਟੋਰੀ ਵੀ ਸਾਨੂੰ ਸਮਝਣੀ ਪੈਣੀ ਆ। ਮੈਂ ਪਰਸਨਲੀ ਜਾ ਕੇ ਜਿਹੜੇ DGP ਰਿਟਾਇਰ ਨੇ ਚਹਿਲ ਸਾਹਿਬ, ਉਹਨਾਂ ਨੂੰ ਮੈਂ ਬੇਨਤੀ ਕਰ ਚੁੱਕਿਆ ਕਈ ਵਾਰੀ, ਹੋਪਫੁਲੀ ਇੱਕ ਦਿਨ ਉਹ ਲਿਖ ਦੇਣਗੇ ਕਿ ਜਦ ਅਰੈਸਟ ਵੀ ਹੋਣਾ ਸੀ, ਉਹਨਾਂ ਨੇ ਇੱਕੋ ਡਿਮਾਂਡ ਕੀਤੀ ਸੀ, ਕੋਈ ਅੰਮ੍ਰਿਤਧਾਰੀ ਸਿੱਖ ਹੈਗਾ ਜੇ ਪੰਜਾਬ ਪੁਲਿਸ 'ਚ ਉਹੀ ਆਵੇ। ਉਹ ਗਏ ਸੀ ਅਰੈਸਟ ਕਰਨ। ਉਹਨਾਂ ਨੇ ਸਿਰਫ ਅਰੈਸਟ ਕਰਨ ਹੀ ਗਏ ਸੀ ਤੇ ਉਹਨਾਂ ਨੂੰ ਖੂੰਜੇ ਲਾਇਆ ਪੰਜਾਬ ਪੁਲਿਸ ਨੇ, ਰਿਟਾਇਰ ਕੀਤਾ ਉਹਨਾਂ ਨੂੰ DGP ਰੇਲਵੇਜ਼ ਦਾ ਬਣਾ ਕੇ। ਜਰਨੈਲ ਸਿੰਘ ਚਾਹਲ ਵੱਲ ਮੇਰਾ ਇਸ਼ਾਰਾ। ਸਾਨੂੰ ਸਮਝਣਾ ਪੈਣਾ ਕਿ ਜਦ ਅਰੈਸਟ ਕਰਨ ਵੀ ਜਾ ਰਹੇ ਆ, ਦੇਖੋ ਏਦਾਂ ਹੀ ਨਹੀਂ ਹੁੰਦੇ ਅਰੈਸਟ ਕਿਸੇ ਪੋਲੀਟੀਕਲ ਲੀਡਰ ਦੇ। ਤੇ ਪੋਲੀਟੀਕਲ ਲੀਡਰ ਕਹਿ ਰਿਹਾ, ਕਹਿੰਦਾ ਤੁਸੀਂ ਆ ਜਾਓ, ਮੈਂ ਕਿਹੜਾ ਭੱਜ ਰਿਹਾ ਹੈਗਾ। ਉਹ ਅਰੈਸਟ ਕੀਤਾ ਗਿਆ। ਅਰੈਸਟ ਕਰਨ ਤੋਂ ਬਾਅਦ 25 ਦਿਨ ਬਾਅਦ ਛੱਡਿਆ ਗਿਆ। ਇੰਡੀਅਨ ਪਾਰਲੀਮੈਂਟ ਵਿੱਚ ਜੈਲ ਸਿੰਘ ਨੇ ਆਪ ਖੜ ਕੇ ਉੱਥੇ ਬੋਲਿਆ, ਸਾਡੇ ਕੋਲ ਕੋਈ ਐਵੀਡੈਂਸ ਹੀ ਹੈ ਨਹੀਂ, ਵੀ ਹੈਵ ਨੋ ਐਵੀਡੈਂਸ, ਦੈਟਸ ਵਾਈ ਵੀ ਹੈਵ ਟੂ ਲੈਟ ਹਿਮ ਗੋ। ਕਹਿਣ ਦਾ ਭਾਵ ਇਹ ਆ, ਪੋਲੀਟੀਕਲ ਜਦ ਗੇਮਸ ਚੱਲਦੀਆਂ ਨੇ ਕੌਮਾਂ ਦੇ ਵਿੱਚ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਹੁੰਦੀਆਂ ਨੇ। ਜੋ ਸਖਤ ਬੋਲ ਰਹੇ ਨੇ, ਸਖਤ ਬੋਲਣ ਦਾ ਸੰਦਰਭ ਦੇਖੋ ਕਿ ਸਿੱਖਾਂ ਦੇ ਰਾਈਟਸ, ਸਿੱਖਾਂ ਦੀਆਂ ਬਸਾਂ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਉਹਨਾਂ ਨਾਲ ਕਿਸ ਤਰੀਕੇ ਨਾਲ ਡੀਲ ਕੀਤਾ ਜਾ ਰਿਹਾ, ਉਸ ਸੰਦਰਭ ਦੇ ਵਿੱਚ ਸਖਤ ਬੋਲਿਆ ਜਾ ਰਿਹਾ। ਜੇ ਕਿਸੇ ਵੀ ਲਾਈਨ ਨੂੰ ਤੁਸੀਂ ਅੱਧਾ ਕੱਢ ਲਓਗੇ, ਫਿਰ ਐਂ ਲੱਗੂ ਜੀ ਇਹ ਤਾਂ ਜੀ ਪਤਾ ਨਹੀਂ ਕਿਸ ਲੈਵਲ ਦੀਆਂ ਗਲਤ ਗੱਲਾਂ ਕਰ ਰਹੇ ਨੇ। ਬਟ ਸਟੇਟ ਉਹ ਅੱਧੀਆਂ ਲਾਈਨਾਂ ਲੈ ਕੇ ਜਾਂ ਬਗੈਰ ਸੰਦਰਭ ਦੱਸੇ, ਸੰਦਰਭ ਜੇ ਅੰਗਰੇਜ਼ੀ ਵਿੱਚ ਕਿਸੇ ਨੇ ਪੂਰਾ ਦੇਖਣਾ,
ਡਾਕਟਰ ਰਣਵੀਰ ਸਿੰਘ ਸੰਧੂ ਨੇ ਉਹਨਾਂ ਦੀਆਂ ਸਾਰੀਆਂ ਸਪੀਚਾਂ ਨੂੰ ਲੈ ਕੇ ਉਹਦਾ ਅੰਗਰੇਜ਼ੀ ਵਿੱਚ ਤਰਜਮਾ ਕੀਤਾ ਹੋਇਆ। ਇਹ ਪੜ੍ਹ ਲਓ। ਜੇ ਕਿਸੇ ਬਾਰੇ ਅਸੀਂ ਬੋਲਣਾ, ਪਹਿਲਾਂ ਸਾਨੂੰ ਦੇਖਣਾ ਪੈਣਾ ਉਹ ਆਪ ਕੀ ਬੋਲਦੇ ਸੀ। ਜੇ ਲੋਕਾਂ ਦੀਆਂ ਕੱਲੀਆਂ ਕਿਤਾਬਾਂ ਪੜ੍ਹੀਆਂ ਫਿਰ ਸਾਨੂੰ ਸਾਰੀ ਗੱਲ ਸਮਝ ਨਹੀਂ ਆਊ। ਜਿਵੇਂ ਅਸੀਂ ਗੁਰੂ ਨਾਨਕ ਪਾਤਸ਼ਾਹ ਬਾਰੇ ਜ਼ਿਆਦਾ ਸਮਝਣਾ, ਉਹਨਾਂ ਦੀ ਆਪਣੀ ਬਾਣੀ ਪੜ੍ਹਨੀ ਲਾਜ਼ਮੀ ਆ, ਉਸ ਤੋਂ ਬਾਅਦ ਫਿਰ ਹੋਰ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਨੇ। ਫਰਸਟ ਹੈਂਡ ਇਨਫੋਰਮੇਸ਼ਨ ਇਹਨੂੰ ਕਿਹਾ ਜਾਂਦਾ। ਫਰਸਟ ਹੈਂਡ ਇਨਫੋਰਮੇਸ਼ਨ ਲੈਣੀ ਬਹੁਤ ਤਗੜੀ ਆ। ਜਿਹੜਾ ਗੁਰੂ ਦਾ ਇੰਨਾ ਤਗੜਾ ਲਵਰ ਹੋਵੇ ਤੇ ਜਿਹਨੂੰ ਸਰਕਾਰਾਂ ਦੀਆਂ ਤੇ ਅਕਾਲੀਆਂ ਦੀਆਂ ਪੋਲੀਟੀਕਲ ਗੇਮਸ ਦੀ ਸਮਝ ਆ ਗਈ ਹੋਵੇ, ਉਹਦੇ ਸਾਹਮਣੇ ਆਪਸ਼ਨ ਕੁਝ ਨਹੀਂ ਹੁੰਦੀ, ਕਿਉਂਕਿ ਉਹ ਗੁਰੂ ਦਾ ਵਾਰੀਅਰ ਬਣ ਜਾਂਦਾ। ਜਦੋਂ ਗੁਰੂ ਦਾ ਵਾਰੀਅਰ ਬਣ ਗਿਆ, ਫਿਰ ਉਹ ਇਹ ਨਹੀਂ ਦੇਖ ਰਿਹਾ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਲੀਡ ਕਰਕੇ ਟੈਂਕਾਂ ਨੂੰ ਲੈਣ ਵਾਲਾ ਵੀ ਬਰਾਰ ਜਾਤ ਦਾ ਹੀ ਹੈ ਨਾ, ਬਰਾਰ ਗੋਤ ਦਾ ਹੀ। ਅੱਜ ਵੀ ਉਹ ਹੈ, ਬਟ ਇਧਰਲੇ ਪਾਸੇ ਫਿਰ ਸਿਰਫ ਜਰਨੈਲ ਸਿੰਘ ਆ। ਇੱਕ ਪਾਸੇ ਜਿਵੇਂ ਅਹਿਮਦ ਅਫਜ਼ਲ ਰੰਧਾਵਾ ਦੀ ਕਵਿਤਾ ਹੈਗੀ, ਓੜਕ ਮੁਕੇਗੀ ਇਹ ਰਾਤ, ਉਹਦੇ ਚੋਂ ਦੱਸ ਰਹੇ ਨੇ ਕਿ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਹੀ ਫਰੇਜ਼ ਯੂਜ਼ ਕੀਤੀ ਹੈ ਉਹਨਾਂ ਨੇ, ਉਹ ਜਰਨੈਲਾਂ ਦਾ ਜਰਨੈਲ। ਹੀ ਇਜ਼ ਅ ਜਨਰਲ ਆਫ ਦ ਜਨਰਲਸ ਬਿਕਾਜ਼ ਡੈਕੋਰੇਟਿਡ ਜਨਰਲਸ ਲਾਈਕ ਸ਼ੁਬੇਗ ਸਿੰਘ ਕੇਮ ਟੂ ਸਰਵ ਅੰਡਰ ਹਿਮ। So when generals come to serve under you, ਇਹ ਕੋਈ ਵੱਖਰੀ ਗੱਲ ਹੁੰਦੀ ਆ। ਇਹ ਸਤਿੰਦਰ ਸਰਤਾਜ ਵਰਗੇ ਵੀ ਗਾਣੇ ਗਾ ਰਹੇ ਨੇ, ਲੇਕਿਨ ਪੂਰੀ ਗੱਲ ਨਹੀਂ ਕਰ ਰਹੇ, ਬਟ ਸਮਝ ਲਓ ਇਸ਼ਾਰਾ ਤੁਸੀਂ। ਉਹ ਕਹਿੰਦਾ ਕਿ ਜਦ ਪਤਾ ਹੋਣੇ ਸੀੜੀਆਂ 'ਚ ਛੇਕ ਹੋਣਗੇ, ਉਸ ਵੇਲੇ ਜੰਗ ਜਾਣ ਵਾਲੇ ਹੋਰ ਹੁੰਦੇ ਨੇ। ਇਹ ਸਾਨੂੰ ਗੱਲ ਸਮਝਣੀ ਪੈਣੀ ਆ। ਜਦ ਜਿਹੜੇ ਹੱਥ ਬਾਹਰ ਖੜੇ ਕਰਕੇ ਆ ਜਾਂਦੇ ਨੇ, ਅਸੀਂ ਉਹਨਾਂ ਦੇ ਬਾਰੇ ਕਿਉਂ ਗੱਲਾਂ ਕਰੀ ਜਾਂਦੇ ਆ ਬਾਰ-ਬਾਰ? ਸਾਨੂੰ ਤਾਂ ਇਹ ਦੇਖਣਾ ਪੈਣਾ ਕਿ ਜਿਹੜਾ ਅਰਦਾਸ ਕਰਕੇ ਧਰਮ ਯੁੱਧ ਮੋਰਚੇ ਦੀ, ਜਿਹਦੇ ਵਿੱਚ ਸਾਰੇ ਸ਼ਾਮਲ ਸੀ, ਉਹ ਅਰਦਾਸ ਤੇ ਪੂਰਾ ਨਿਤਰ ਰਿਹਾ। ਬਾਬਾ ਦੀਪ ਸਿੰਘ ਦੇ ਟ੍ਰੈਡੀਸ਼ਨ ਦੇ ਵਿੱਚ, ਬਾਬਾ ਗੁਰਬਖਸ਼ ਸਿੰਘ ਨਿਹੰਗ ਦੇ ਟ੍ਰੈਡੀਸ਼ਨ ਦੇ ਵਿੱਚ, ਸਾਡੇ ਟ੍ਰੈਡੀਸ਼ਨ ਨੇ ਇਹ, ਉਹਨਾਂ ਨੂੰ ਸਾਨੂੰ ਸਲੂਟ ਕਰਨਾ ਬਾਰ-ਬਾਰ ਬਹੁਤ ਬਣਦਾ। ਬਰਥਡੇ ਕਾਹਦਾ, ਕਿਹੜੀ ਐਨੀਵਰਸਰੀ ਹੈ, ਇਹ ਤਾਂ ਬਹਾਨਾ ਗੱਲਾਂ ਕਰਨ ਦਾ। ਬਰਥਡੇ ਵਿੱਚ ਅਸੀਂ ਪੰਜਾਬੀ 'ਚ ਕਹਿੰਦੇ ਆ, ਗੁਰਬਾਣੀ ਦੇ ਲੈਵਲ ਤੇ ਜਾਂ ਗੁਰੂਆਂ ਦੇ ਜੀਵਨ ਦੇ ਵੱਲ ਅਸੀਂ ਜਦ ਇਸ਼ਾਰਾ ਕਰਦੇ ਆਪਾਂ ਪ੍ਰਕਾਸ਼ ਕਹਿੰਦੇ ਆ। ਪ੍ਰਕਾਸ਼ ਤੋਂ ਭਾਵ ਹੁੰਦਾ ਕਿਹੜਾ ਗਿਆਨ ਲੈ ਕੇ ਜਾਣਾ। ਗਿਆਨ ਕਿਹੜਾ ਸਾਨੂੰ ਮਿਲ ਰਿਹਾ ਜਥੇਦਾਰ ਭਿੰਡਰਾਂਵਾਲਿਆਂ ਵੱਲੋਂ? ਉਹ ਇਹ ਮਿਲ ਰਿਹਾ ਕਿ ਜਿਹੜੀ ਬੈਟਲ ਜਦ ਹੁੰਦੀ ਆ ਨਾ, ਲੜਾਈ ਦੇ ਮੈਦਾਨ ਦੇ ਵਿੱਚ ਜਦ ਆ ਗਏ ਆ, ਜਿਹੜੀ ਬੈਟਲ ਆਫ ਅੰਮ੍ਰਿਤਸਰ ਸਾਡਾ ਕਹਿਣਾ ਬਣਦਾ, ਸਾਕਾ ਨੀਲਾ ਤਾਰਾ ਸਾਡਾ ਲਫ਼ਜ਼ ਨਹੀਂ ਆ, ਇਹ ਆਪਰੇਸ਼ਨ ਬਲੂ ਸਟਾਰ ਸਰਕਾਰ ਕਹਿੰਦੀ ਆ। ਜਦ ਤੁਸੀਂ ਬੈਟਲ ਆਫ ਅੰਮ੍ਰਿਤਸਰ ਕਹੋਗੇ, ਉਹਨੂੰ ਹੋਰ ਨਜ਼ਰੀਏ ਤੋਂ ਦੇਖੋਗੇ। ਬੈਟਲ ਆਫ ਅੰਮ੍ਰਿਤਸਰ ਆਪਾਂ ਸਰਕਾਰ ਕਹਿੰਦੀ ਹੈ ਜੀ ਇਹਨਾਂ ਨੇ ਜਾ ਕੇ ਆਕਿਊਪਾਈ ਕਰ ਲਿਆ ਸੀਗਾ ਗੁਰੂ ਨਾਨਕ ਨਿਵਾਸ ਤੋਂ ਅਕਾਲ ਤਖਤ ਸਾਹਿਬ ਨੂੰ, ਬਟ ਸਾਡੇ ਤਾਥੇ ਦੱਸਦੇ ਨੇ ਕਿ ਲੋਂਗੋਵਾਲ ਹੋਣਾ ਨੇ ਆਪ ਇਨਵਾਈਟ ਕੀਤਾ ਸੀ, ਇੱਥੇ ਆਓ ਹੁਣ। ਇਦਾਂ ਨਾ ਗੱਲਾਂ ਮੰਨ ਲਿਓ ਸਰਕਾਰ ਦੀਆਂ ਬੜੀ ਛੇਤੀ। ਕਹਿਣ ਦਾ ਭਾਵ ਇਹ ਹੈ ਕਿ ਜਦ ਤੁਸੀਂ ਡਿਫੈਂਡ ਕਰਨਾ ਇੱਕ ਸਿਸਟਮ ਨੂੰ, ਅਕਾਲ ਤਖਤ ਨੂੰ, ਜਿਹੜਾ ਆਜ਼ਾਦ ਰੂਪ ਵਿੱਚ ਵਿਚਰਨਾ, ਜਿਹੜਾ ਪਿਛਲੇ 100 ਸਾਲਾਂ 'ਚ ਆਜ਼ਾਦ ਨਹੀਂ ਆ, ਹੁਣ ਫਿਰ ਅਸੀਂ ਇਸ ਜੱਦੋ-ਜਹਿਦ 'ਚ ਲੱਗੇ ਹੋਏ ਆ। ਇਸ ਗੱਲ ਦੀ ਸਮਝ ਉਹਨਾਂ ਨੂੰ ਸੀਗੀ। ਸਿੱਖਾਂ ਦੀ ਡਿਫੈਂਸ ਹਰ ਵੇਲੇ ਹਿਸਟਰੀ ਦੇ ਵਿੱਚ 18 ਸੈਂਚਰੀ ਤੋਂ ਲੈ ਕੇ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਆਲੇ ਦੁਆਲੇ ਹੀ ਹੁੰਦੀ ਆ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਪੋਲੀਟੀਕਲ ਸੈਂਟਰ ਆ। ਇਟ ਇਜ਼ ਪੋਲੀਟੀਕਲ ਸੈਂਟਰ। ਤਖਤ ਹੁੰਦੇ ਕੀ ਨੇ ਹੋਰ? ਇੱਥੇ ਅਸੀਂ ਡਿਸੀਜਨ ਲੈਣੇ ਕਿ ਕਿਵੇਂ ਕੰਮ ਕਰਨੇ ਨੇ। ਜਦ ਅਕਾਲ ਤਖਤ ਸਾਹਿਬ ਨੂੰ ਅਸੀਂ ਡਿਫੈਂਡ ਨਹੀਂ ਕਰਾਂਗੇ, ਸਾਡਾ ਇੰਸਟੀਟਿਊਸ਼ਨ ਕਿਸੇ ਲੈਵਲ ਦਾ ਵੀ ਨਹੀਂ ਰਹਿ ਜਾਊਗਾ। ਇਸੇ ਕਰਕੇ ਸਾਰੀਆਂ ਸਰਕਾਰਾਂ ਉੱਥੇ ਹੀ ਅਟੈਕ ਕਰਨ ਆਉਂਦੀਆਂ। ਤੇ ਉਸ ਵੇਲੇ ਮਾਰਕ ਟੁੱਲੀ, ਸਤੀਸ਼ ਜੇਕਬ, ਇਸ ਸਾਲ ਵੀ ਹੁਣ ਮਾਰਕ ਟੱਲੀ ਨੂੰ ਪੁੱਛਿਆ ਜਾ ਰਿਹਾ ਕਿ ਤੂੰ ਦੱਸ ਤੂੰ ਕੀ ਦੇਖਿਆ। ਅਸੀਂ ਉਹਦੀਆਂ ਗੱਲਾਂ ਬੜੀ ਛੇਤੀ ਮੰਨ ਲੈਂਦੇ ਆ, ਇੰਨੀ ਛੇਤੀ ਨਹੀਂ ਮੰਨੀਆਂ ਜਾ ਸਕਦੀਆਂ। ਕਿਵੇਂ ਮੰਨ ਲਈਏ? ਜਦ ਗੁਰਦੇਵ ਸਿੰਘ ਡੀਸੀ ਆਫ ਅੰਮ੍ਰਿਤਸਰ ਇਜ਼ ਔਨ ਰੈਕੋਰਡ ਸੇਇੰਗ ਕਿ ਮੈਂ ਕਿਹਾ ਸੀ ਮੈਨੂੰ ਦੱਸੋ ਕਿਹਨੂੰ ਅਰੈਸਟ ਕਰਨਾ। ਜਥੇਦਾਰ ਭਿੰਡਰਾਂਵਾਲਿਆਂ ਦਾ ਵੀ ਆਲਰੇਡੀ ਔਨ ਰੈਕੋਰਡ ਹੈਗੇ ਨੇ, ਉਹ ਕਦੇ ਨਹੀਂ ਭੱਜਦੇ ਸੀ ਕਿ ਅਰੈਸਟ ਕਰਨਾ ਜੇ ਕਰਦਾ ਹੈਗਾ। ਉਹਨਾਂ ਨੇ ਤਾਂ ਗੁਰਦੇਵ ਸਿੰਘ ਇਸ ਕਹਿੰਦੇ ਕਿ ਮੈਨੂੰ ਕਿਸੇ ਨੇ ਆਰਡਰ ਨਹੀਂ ਦਿੱਤਾ ਕਿਸੇ ਨੂੰ ਅਰੈਸਟ ਕਰਨ ਲਈ। ਇਹਦਾ ਮਤਲਬ ਸਰਕਾਰ ਚਾਹੁੰਦੀ ਨਹੀਂ ਸੀ ਕਿ ਇਦਾਂ ਦਾ ਕੁਝ ਹੋਵੇ। ਸਰਕਾਰ ਤਾਂ ਚਾਹੁੰਦੀ ਸੀਗੀ ਇਹਨੂੰ ਇੱਕ ਪੋਲੀਟੀਕਲ ਪ੍ਰੋਪੇਗੈਂਡਾ ਬਣਾ ਕੇ ਸਿੱਖਾਂ ਦੇ ਖਿਲਾਫ ਵਰਤਿਆ ਜਾਵੇ। ਉਹ ਚਾਹੁੰਦੀ ਇਹ ਸੀ ਕਿ ਸਾਰੇ ਸਿੱਖਾਂ ਦੀ ਸਪਿਰਿਟ ਦੇ ਲੈਵਲ ਤੇ ਅਟੈਕ ਕਰਨਾ। ਤੇ ਇਸ ਗੱਲ ਦੀ ਕਲੈਰਿਟੀ ਜਥੇਦਾਰ ਭਿੰਡਰਾਂਵਾਲਿਆਂ ਨੂੰ ਸੀ। ਇਸ ਗੱਲ ਦੀ ਕਲੈਰਿਟੀ ਉਹਨਾਂ ਦੇ ਪੀਏ ਰਸ਼ਪਾਲ ਸਿੰਘ ਤੱਕਰ ਨੂੰ ਆ। ਇਸ ਗੱਲ ਦੀ ਕਲੈਰਿਟੀ ਰਸ਼ਪਾਲ ਸਿੰਘ ਦੀ ਵਾਈਫ ਨੂੰ ਵੀ ਆ। ਮਤਲਬ ਜਿਹੜੇ ਉਹਨਾਂ ਦੇ ਆਲੇ ਦੁਆਲੇ ਨੇ ਨਾ, ਜਿਹੜੇ ਉਹਨਾਂ ਦੇ ਸਾਥੀ ਨੇ, ਉਹਨਾਂ ਨੂੰ ਇਹ ਕਲੈਰਿਟੀ ਆ। ਜਿਹੜੇ ਰਿਮੂਵਡ ਨੇ ਉਹ ਫਿਰ ਆਪਣੀਆਂ ਥਿਉਰੀਜ਼ ਬਣਾ ਰਹੇ ਨੇ ਬੈਠੇ ਕਿ ਕਿਹੜੇ ਤਰੀਕੇ ਨਾਲ ਇੰਨਾ ਸਕਸੈਸਫੁਲ ਜਿਹੜਾ ਜਰਨੈਲ ਆ, ਆਈ ਕਾਲ ਹਿਮ ਸਕਸੈਸਫੁਲ ਕਿਉਂਕਿ ਗੁਰਬਾਣੀ ਦੀ ਪਰਿਭਾਸ਼ਾ ਸਫਲ ਦੀ ਕੁਝ ਹੋਰ ਆ, ਆਪਾਂ ਕੁਝ ਹੋਰ ਬਣਾਈ ਹੋਈ ਆ। ਆਪਾਂ ਬਣਾਈ ਹੋਈ ਆ ਕਿ ਸੈਲਰੀ ਕਿੰਨੀ ਆ ਤੇ ਘਰ ਕਿੰਨਾ ਵੱਡਾ ਤੇ ਗੱਡੀ ਕਿੰਨੀ ਵੱਡੀ ਹੋ ਜੂ। ਗੁਰਬਾਣੀ ਦੇ ਵਿੱਚ ਤਾਂ ਤੁਹਾਨੂੰ ਪਤਾ ਬਾਬਾ ਫਰੀਦ ਜੀ ਦਾ ਸ਼ਬਦ ਆ, ਆਏ ਸਫਲ ਸੇ ਬਾਰੇ ਕੀ ਲਿਖਿਆ ਉੱਥੇ। ਵਾਈ ਇਜ਼ ਹੀ ਸੋ ਸਕਸੈਸਫੁਲ? ਬਿਕੋਜ਼ ਜਿਹੜੀ
ਪਰੰਪਰਾ ਦੇ ਲੈਵਲ ਤੇ, ਟ੍ਰੈਡੀਸ਼ਨ ਦੇ ਲੈਵਲ ਤੇ, ਸਿੱਖੀ ਦੀ ਦਾਸਤਾਨ ਦੇ ਲੈਵਲ ਤੇ ਕੋਈ ਗੱਲ ਨਹੀਂ ਕਰ ਰਿਹਾ ਸੀ। ਉਹਨਾਂ ਨੇ ਇਸ ਬੋਲੀ ਦੇ ਵਿੱਚ, ਇਸ ਲਹਿਜੇ ਦੇ ਵਿੱਚ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਖਾਲਸਾ ਚੇਤਨਤਾ ਦੇ ਨਾਲ ਬੰਦਾ ਜੁੜਿਆ ਹੋਇਆ ਸੀ, ਉਹ ਉੱਠ ਕੇ ਖੜਾ ਹੋ ਗਿਆ ਪੰਥ ਨੂੰ ਸਰਵ ਕਰਨ ਦੇ ਲਈ। ਫਿਰ ਉਹਨੇ ਇਹ ਨਹੀਂ ਦੇਖਿਆ ਉਹ ਕਿਹੜੇ ਸਕੂਲ ਤੋਂ ਪੜ੍ਹ ਕੇ ਆਇਆ। ਅੱਜ ਕੱਲ ਆਪਾਂ ਇਹ ਗੱਲਾਂ ਕਰਦੇ ਆ, ਇਹ ਟਕਸਾਲੀ ਨੇ ਜਾਂ ਜੱਥੇਵਾੜੇ ਨੇ ਜਾਂ ਮਿਸ਼ਨਰੀ ਨੇ, ਇਹ ਪੜ੍ਹੇ ਲਿਖੇ ਨੇ, ਅਫਸਰ ਲੱਗੇ ਨੇ, ਨਹੀਂ ਲੱਗੇ। ਹਰ ਕਿਸਮ ਦਾ ਸਿੱਖ ਖੜ ਗਿਆ ਸਰਵ ਕਰਨ ਦੇ ਲਈ। ਇਹ ਹੁੰਦੀ ਹੈ ਅਸਲੀ ਲੀਡਰਸ਼ਿਪ। ਲੀਡਰਸ਼ਿਪ ਦੇ ਵਿੱਚ ਜਦ ਐਕਸਾਈਟਮੈਂਟ ਪੈਦਾ ਕੀਤਾ ਜਾਂਦਾ। ਆਪਾਂ ਅੱਜ ਕੱਲ ਪੋਜੀਸ਼ਨਾਂ ਦਿੰਦੇ ਆ, ਇਹ ਜੀ ਪ੍ਰਧਾਨ ਨੇ, ਇਹ ਜੀ ਜਨਰਲ ਸਕੱਤਰ ਨੇ। ਠੀਕ ਆ, ਪੋਜੀਸ਼ਨ ਆਪਣੇ ਆਪ ਚ ਹੁੰਦੀ ਆ। ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਪੋਜੀਸ਼ਨ ਪੰਥ ਨੇ ਕ੍ਰੀਏਟ ਕਰਤੀ ਸੀਗੀ। ਫਿਰ ਉਸ ਵੇਲੇ ਉੱਥੇ ਕੋਈ ਟਾਈਟਲ ਦੀ ਲੋੜ ਨਹੀਂ ਪਈ। ਜਿਨ੍ਹਾਂ ਕੋਲ ਟਾਈਟਲ ਸੀ, ਤੁਹਾਨੂੰ ਪਤਾ ਉਹ ਅੱਜ ਵੀ ਕੀ ਕਰ ਰਹੇ ਨੇ। ਉਹਨਾਂ ਨੂੰ ਪੰਥ ਵੱਲੋਂ, ਐਂਡ ਬਾਏ ਦਾ ਵੇ, ਜਿਹੜੀਆਂ ਸੰਸਥਾਵਾਂ ਸਾਡੀਆਂ ਗੁਲਾਮ ਕਰ ਦਿੱਤੀਆਂ ਗਈਆਂ ਨੇ, ਉਹ ਕਦੇ ਨਹੀਂ ਕਬੂਲਦੀਆਂ। 2003 ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਨਾ ਉਹਨਾਂ ਨੇ। ਅਕਾਲ ਤਖਤ ਸਾਹਿਬ ਤੇ ਸਰੋਪਾ ਦਿੱਤਾ ਗਿਆ ਜਦ 2003 ਦੇ ਵਿੱਚ, 1984 ਤੋਂ ਆਲਮੋਸਟ 20 ਸਾਲ ਬਾਅਦ ਪੰਥ ਨੇ ਉਹਨਾਂ ਨੂੰ ਉਸੇ ਵੇਲੇ ਹੀ। ਇਸ ਕਰਕੇ ਉਹ ਸਕਸੈਸਫੁਲ ਨੇ। ਉਹਨਾਂ ਨੇ ਸਾਡੇ ਵਰਗਿਆਂ ਨੂੰ, ਮੇਰੇ ਵਰਗਿਆਂ ਨੂੰ, ਇਫ देयर वाज नो 1984 ਆਈ ਡੋਨਟ ਨੋ ਵਾਟ ਆਈ ਵੁੱਡ ਬੀ। ਜਿਨ੍ਹਾਂ ਨੇ 1984 ਨੂੰ ਸਰਵਾਈਵ ਕੀਤਾ, ਉਹਨਾਂ ਨੂੰ ਬੜਾ ਕਲੀਅਰ ਹੈਗਾ ਕਿ 84 ਜੇ ਨਹੀਂ ਹੁੰਦਾ ਤੇ ਸਾਡਾ ਕੁਝ ਵੀ ਨਹੀਂ ਬਣਨਾ ਸੀਗਾ। ਤੇ ਜਿਹੜੀਆਂ ਖੁਸ਼ਵੰਤ ਸਿੰਘ ਵਰਗੇ, ਮੈਂ ਜਾਣ ਕੇ ਦੱਸ ਰਿਹਾ, ਆਪਾਂ ਕਈ ਵਾਰ ਕਹਿੰਦੇ ਨਾ ਜੀ ਇਹ ਸਾਰੇ ਬੰਦੇ ਭਿੰਡਰਾਂ ਵਾਲਿਆਂ ਨੂੰ ਮਾੜਾ ਮੰਨਦੇ ਸੀ। ਦੇਖੋ ਪੋਲੀਟੀਕਲ ਡਿਫਰੈਂਸਸ ਹੋਣੇ ਆਮ ਗੱਲ ਆ, ਸਾਡੇ ਵੀ ਬਹੁਤ ਨੇ। ਪਰ ਜਦ ਉਹਨੂੰ ਪੁੱਛਿਆ ਗਿਆ, ਖੁਸ਼ਵੰਤ ਸਿੰਘ ਨੂੰ ਪੁੱਛਿਆ ਗਿਆ, ਉਹਦਾ ਰਿਸਪੌਂਸ ਕੀ ਸੀ? ਉਹ ਕਹਿੰਦਾ ਹੀ ਫੌਟ ਲਾਈਕ ਅ ਟਾਈਗਰ। ਸਿੱਖਾਂ ਦਾ ਇਹੀ ਆ ਨਾ ਫਿਰ ਸੁਭਾਅ, ਵੀ ਹੈਵ ਟੂ ਫਾਈਟ ਲਾਈਕ ਅ ਟਾਈਗਰ। ਅਸੀਂ ਹੁਣ ਗਿੱਦੜਾਂ ਵਾਂਗੂ ਥੋੜੀ ਉੱਥੇ ਭੱਜਣਾ ਹੈਗਾ। ਦੇਖੋ ਐਲੀਮੈਂਟਸ ਜਿਹੜੇ ਨੇ ਨਾ, ਸਿੱਖ ਐਲੀਮੈਂਟਸ ਨੂੰ ਸਮੇਂ ਦੇ ਜਰਨਲਿਸਟ ਕੀ ਕਹਿ ਰਹੇ ਨੇ, ਸਮੇਂ ਦੀਆਂ ਸਰਕਾਰਾਂ ਕੀ ਕਹਿ ਰਹੀਆਂ ਨੇ, ਇਨਕਲੂਡਿੰਗ ਕਈ ਵਾਰੀ ਇਹ ਪੇਸ਼ ਕੀਤਾ ਜਾਂਦਾ। ਪਿਛਲੇ ਹਫਤੇ ਸਰਵੇ ਹੋਇਆ ਪੰਜਾਬ ਦੇ ਵਿੱਚ, ਉੱਥੇ ਫੇਰ ਦੁਬਾਰਾ ਸਰਵੇ 'ਚ ਆ ਗਿਆ ਕਿ ਸਭ ਤੋਂ ਜ਼ਿਆਦਾ ਮਸ਼ਹੂਰ ਸਿੱਖ ਪੰਜਾਬ ਦੇ ਵਿੱਚ। ਅੱਜ ਕੱਲ ਇਹ ਬਣਾਇਆ ਜਾਂਦਾ ਨਾ ਕਿ ਫਨੈਟਿਕਸ ਆਫ ਡਾਇਸਪੋਰਾ 'ਚ ਬੈਠੇ ਨੇ, ਇਹ ਐਕਸਾਈਟ ਕਰੀ ਜਾਂਦੇ ਨੇ ਇਹੋ ਜਿਹੀਆਂ ਗੱਲਾਂ। ਪੰਜਾਬ ਦੇ ਸਰਵੇ ਵਿੱਚ ਆਇਆ ਕਿ ਸਭ ਤੋਂ ਮਸ਼ਹੂਰ ਸਿੱਖ ਇਸ ਵੇਲੇ ਭਿੰਡਰਾਂ ਵਾਲਾ ਹੈਗਾ। ਹੁਣ ਤੇ ਇਹ ਵੀ ਬਣਾਇਆ ਜਾਂਦਾ ਕਿ ਜਿਹੜੇ ਸੈਪਰੇਟਿਸਟ ਨੇ, ਅੱਤਵਾਦੀ ਨੇ, ਵੱਖਵਾਦੀ ਨੇ, ਐਕਸਟ੍ਰੀਮਿਸਟ ਨੇ, ਇਹ ਉਹਨਾਂ ਦਾ ਹੀਰੋ ਆ। ਬਿਲਕੁਲ ਗਲਤ ਗੱਲ ਆ। ਇਨਸਾਈਕਲੋਪੀਡੀਆ ਆਫ ਸਿੱਖੀਜ਼ਮ ਡਾਕਟਰ ਹਰਬੰਸ ਸਿੰਘ, ਪ੍ਰੋਫੈਸਰ ਹਰਬੰਸ ਸਿੰਘ ਨੇ ਐਡਿਟ ਕੀਤੀ ਆ, ਜਿਹੜੀ ਨਿੱਕੀ ਗੁਨਿੰਦਰ ਕੌਰ ਇਸ ਵੇਲੇ ਪ੍ਰੋਫੈਸਰ ਨੇ, ਉਹਨਾਂ ਦੇ ਫਾਦਰ ਨੇ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਛਪੀ ਆ। ਉਸ ਇਨਸਾਈਕਲੋਪੀਡੀਆ ਦੀ ਐਂਟਰੀ ਵਿੱਚ ਹੀ ਲਿਖਿਆ ਕਿ ਜਿਹੜਾ ਮਾਡਰਨ ਸਿੱਖੀਜ਼ਮ ਦੀ ਸਭ ਤੋਂ ਫਿਨੋਮੀਨਲ ਫਿਗਰ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ। ਇਹ ਜਿਹੜਾ ਫਿਰ ਸਾਨੂੰ ਗਲਤ ਐਲੀਮੈਂਟਸ ਦੇ ਰਾਹੀਂ, ਪਤਾ ਨਹੀਂ ਕਿਹੜੀਆਂ ਗੱਲਾਂ ਦੇ ਰਾਹੀਂ ਬਣਾ ਦਿੱਤਾ ਜਾਂਦਾ ਕਿ ਪੜ੍ਹਿਆ ਲਿਖਿਆ ਸਿੱਖ ਇਹਨਾਂ ਨੂੰ ਨਹੀਂ ਮੰਨਦਾ। ਇਨਸਾਈਕਲੋਪੀਡੀਆ ਆਫ ਸਿੱਖੀਜ਼ਮ, ਉਹਨਾਂ ਨੇ ਲਿਖਿਆ ਦ ਮੋਸਟ ਫਿਨੋਮੀਨਲ ਫਿਗਰ ਆਫ ਮਾਡਰਨ ਸਿੱਖੀਜ਼ਮ ਵਾਸ ਜਰਨੈਲ ਸਿੰਘ ਭਿੰਡਰਾਂ ਵਾਲੇ। ਸੋ ਇਹ ਗੱਲ ਬਿਲਕੁਲ ਕਲੀਅਰ ਕਰ ਲਓ। he is not a perfect man, but he is an excellent man. ਪਰਫੈਕਸ਼ਨ ਸਾਡੀ ਗੁਰੂ ਤੇ ਕਰਤਾਰ ਤੋਂ ਹੀ ਆਉਂਦੀ ਹੈ। he is a lover of the guru, ਹਾਈਐਸਟ ਲੈਵਲ ਤੇ ਬਣੇ ਨੇ। ਲਵਰ ਤੋਂ ਭਾਵ ਕੀ ਹੁੰਦਾ ਕਿ ਜਿਹੜਾ ਇਸ਼ਟ ਨੂੰ ਇੰਨਾ ਆਪਣਾ ਪਿਆਰ ਕਰੇ ਕਿ ਉਹਦੇ ਵਰਗਾ ਬਣਨਾ ਸ਼ੁਰੂ ਹੋ ਜਾਵੇ। ਉਹਨਾਂ ਦਾ ਸਫ਼ਰ ਦੇਖੋ ਨਾ 70s ਤੋਂ ਲੈ ਕੇ 84 ਤੱਕ ਦਾ। ਤੇ ਜਿਹੜੇ ਨੰਬਰਾਂ ਦੀ ਗੇਮ ਵੀ ਦੇਖਣੀ ਆ, ਜਿਹੜਾ ਜੰਮਿਆ ਹੀ 47 'ਚ ਹੋਵੇ, ਤੁਸੀਂ ਉਹਨੂੰ ਕਹਿੰਦੇ ਹੋ AK-47 ਕਿਉਂ ਰੱਖਦਾ ਸੀ। ਤੇ ਜਿਹੜਾ ਅਕਾਲ ਚੜ੍ਹਨ ਵਾਲੀ 84 'ਚ ਕਰਕੇ ਗਿਆ ਹੋਵੇ, ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਸਾਡੀ 84 ਕੱਟਣੀ ਕਿਵੇਂ ਆ। ਅਸੀਂ ਅਜੇ ਡਾਕਟਰ ਨਾਲ ਡਿਬੇਟ ਕਰੀ ਜਾਂਦੇ ਹਾਂ ਕਿ 84 ਲੱਖ ਜੋਨਾਂ ਨੇ ਨਹੀਂ ਆਣ। ਕਰੀ ਜਾਓ ਜਿਨ੍ਹਾਂ ਦਾ ਜੀ ਕਰਦਾ। ਸਾਡਾ ਕੰਮ ਆ ਮਰਜੀਵੜੇ ਬਣਨਾ ਗੁਰਬਾਣੀ ਮੁਤਾਬਕ। ਜ਼ਰੂਰੀ ਨਹੀਂ ਹੈ ਕਿ ਹਰ ਗੱਲ ਸਾਨੂੰ ਸਮਝ ਆ ਜਾਵੇ, ਬਟ ਇਹ ਗੱਲ ਬਹੁਤ ਜ਼ਰੂਰੀ ਆ ਕਿ ਜਿੰਨੂੰ ਜਿਹੜੀ ਗੱਲ ਸਮਝ ਆ ਗਈ ਆ, ਉਹ ਪਿਆਰ ਦੀ ਖੇਡ ਖੇਡਣੀ ਸ਼ੁਰੂ ਕਰ ਦੇਵੇ, ਕਿਉਂਕਿ ਗੁਰਬਾਣੀ ਦੇ ਇਨਵੀਟੇਸ਼ਨ ਸਿਰਫ ਪਿਆਰ ਦੀ ਖੇਡ ਖੇਡਣ ਦੀ ਆ। ਇਸ ਵੇਲੇ ਅਸੀਂ ਪਿਆਰ ਦੀਆਂ ਖੇਡਾਂ ਦਾ ਤਮਾਸ਼ਾ ਕਰਦੇ ਹਾਂ, ਵਿਸ਼ਲੇਸ਼ਣ ਬਣਾਇਆ ਹੋਇਆ, ਕ੍ਰਿਟੀਕ ਕਰ ਰਹੇ ਹਾਂ ਅਸੀਂ ਜਿਹੜੇ ਖੇਡ ਰਹੇ ਨੇ। ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਰੀ। ਖੇਲਣ ਕਾ ਚਾਓ, ਦੇਖਣ ਕਾ ਚਾਓ ਨਹੀਂ ਲਿਖਿਆ, ਵਿਸ਼ਲੇਸ਼ਣ ਕਾ ਚਾਓ ਨਹੀਂ ਲਿਖਿਆ। ਇਨਵੀਟੇਸ਼ਨ ਇਜ਼ ਟੂ ਦੋਜ਼ ਹੂ ਲਵ, ਇਨਵੀਟੇਸ਼ਨ ਇਜ਼ ਦੋਜ਼ ਟੂ ਹੂ ਵਾਂਟ ਟੂ ਪਲੇ ਦ ਗੇਮ। ਠੀਕ ਹੈ, ਜਦ ਤੁਸੀਂ ਗੇਮ ਖੇਡਦੇ ਹੋ ਬੜੀਆਂ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਬੜਾ ਕੁਝ ਹੋਇਆ ਸੀ। ਹਰ ਚੀਜ਼ ਪਰਫੈਕਟ ਨਹੀਂ ਹੋਊ, ਬਟ ਜਿਹੜਾ ਖੇਡਣ ਆ ਗਿਆ ਉਸ ਗੇਮ ਨੂੰ, ਉਹ ਪਿਆਰ ਦੀ ਖੇਡ ਨੂੰ, ਉਹਨੂੰ ਸਲੂਟ ਕਰਨਾ ਸਾਡਾ ਮਿਨੀਮਮ ਬਣਦਾ। ਇਹ ਗੱਲ ਧਿਆਨ ਜ਼ਰੂਰ ਰੱਖਿਓ। ਗੁਰਬਾਣੀ ਦੇ ਆਧਾਰ ਤੇ, ਸਿੱਖ ਇਤਿਹਾਸ ਦੇ ਆਧਾਰ ਤੇ ਜਿਹੜੀਆਂ ਜਥੇਬੰਦੀ ਦੇ ਰੂਪ ਵਿੱਚ ਉਹ ਆਪਣੀ ਟ੍ਰੇਨਿੰਗ ਲੈ ਕੇ ਆਏ,
ਜਦੋਂ ਪੰਥ ਦੇ ਲੀਡਰ ਬਣ ਗਏ ਫਿਰ ਉੱਥੇ ਜਥੇਬੰਦੀ ਦੀ ਗੱਲ ਨਹੀਂ ਹੋਈ, ਉੱਥੇ ਪੰਥ ਦੀ ਗੱਲ ਹੋਈ। ਇਹ ਗੱਲ ਸਾਨੂੰ ਬਹੁਤ ਸਮਝਣੀ ਜ਼ਰੂਰੀ ਆ। ਤੁਸੀਂ ਕਿਹੜੇ ਸਕੂਲ ਚੋਂ ਗ੍ਰੈਜੂਏਟ ਹੋਏ ਹੋ, ਆਪਣੇ ਰੈਜ਼ੂਮੇ ਤੇ ਪੂਰੀ ਉਮਰ ਇਹੀ ਲਿਖਦੇ ਰਹੋਗੇ? 4-5 ਸਾਲ ਦੇ ਐਕਸਪੀਰੀਅੰਸ ਦੇ ਬਾਅਦ ਬੰਦਾ ਲਿਖਣਾ ਬੰਦ ਕਰਦਾ ਮੈਂ ਕਿੱਥੋਂ ਡਿਗਰੀ ਲਈ ਸੀ। ਫਿਰ ਤੁਹਾਡਾ ਐਕਸਪੀਰੀਅੰਸ ਮੈਟਰ ਕਰਦਾ, ਤੁਸੀਂ ਕੀਤਾ ਕੀ ਆ ਉਸ ਤੋਂ ਬਾਅਦ। ਜਿੱਥੇ ਮਰਜੀ ਜਥੇਬੰਦੀ ਤੋਂ ਕੋਈ ਆ ਰਿਹਾ ਹੋਵੇ, ਜਿਹੜੇ ਮਰਜੀ ਸਕੂਲ ਤੋਂ ਕੋਈ ਪੜ੍ਹ ਕੇ ਆ ਰਿਹਾ ਹੋਵੇ, ਕੁਐਸਚਨ ਫॉर ਅਸ ਇਜ਼, ਜਿਵੇਂ ਜਥੇਦਾਰ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਰਕੇ ਦਿਖਾਇਆ ਕਿ ਕੌਮ ਦੀ ਨਬਜ਼ ਨੂੰ ਪਛਾਣਨਾ, ਕੌਮ ਨੂੰ 30 ਮਿਲੀਅਨ ਸਿੱਖਾਂ ਨੂੰ ਅੱਜ ਇਹਦਾ ਮਤਲਬ ਇਹ ਆ ਕਿ ਅੱਜ 30 ਮਿਲੀਅਨ ਸਿੱਖ ਫੇਰ ਉਡੀਕ ਰਿਹਾ ਅਕਾਲ ਤਖਤ ਸਾਹਿਬ ਨੂੰ ਕਿਵੇਂ ਆਜ਼ਾਦ ਕਰਾਇਆ ਜਾਵੇ, ਸਮੇਂ ਦੀ ਸਰਕਾਰ ਕੋਲੋਂ ਆਜ਼ਾਦ ਕਰਾਉਣਾ, ਸਮੇਂ ਦੀਆਂ ਪੋਲੀਟੀਕਲ ਪਾਰਟੀਆਂ ਕੋਲੋਂ ਆਜ਼ਾਦ ਕਰਾਉਣਾ। ਅੱਜ ਦੀਆਂ ਪੋਲੀਟੀਕਲ ਪਾਰਟੀਆਂ ਡਾਇਸਪੋਰਾ ਚ ਆ ਕੇ ਉਹ ਕਹਿੰਦੀਆਂ ਸਾਨੂੰ ਵੋਟ ਦਿਓ, ਇਹ ਅਸੀਂ ਕਹਿੰਦੇ ਆ ਕਿਵੇਂ ਜਾਇਜ਼ ਆ। ਤੇ ਜੇ ਸਿੱਖ ਕਹਿੰਦੇ ਆ ਸਾਨੂੰ ਆਜ਼ਾਦ ਅਕਾਲ ਤਖਤ ਚਾਹੀਦਾ, ਅਸੀਂ ਕਹਿੰਦੇ ਦੇਖੋ ਜੀ ਐਕਸਟ੍ਰੀਮਿਸਟ ਬਣ ਰਹੇ ਨੇ। ਜਿਹੜੀ ਵੀ ਪਾਰਟੀ ਨੇ ਵੋਟ ਲੈਣਾ ਹੁੰਦਾ ਉਹ ਵੀ ਗੁਰਦੁਆਰਾ ਹੀ ਆਉਂਦੀ ਆ ਨਾ। ਤੇ ਸਿੱਖ ਆਪਣੇ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਨ ਦੀ ਗੱਲ ਫਿਰ ਮਸਜਿਦਾਂ ਜਾ ਕੇ ਕਰਨਗੇ। ਸਾਨੂੰ ਗੁਰਦੁਆਰਿਆਂ ਵਿੱਚ ਇਹ ਕਲੈਰਿਟੀ ਲਿਆਉਣੀ ਚਾਹੀਦੀ ਆ, ਇਹ ਤਖਤ ਹੈਗਾ ਅਕਾਲ ਦਾ, ਇਹ ਤਖਤ ਗੁਰੂ ਨਾਨਕ ਸਾਹਿਬ ਦੇ ਸਿਸਟਮ ਵਿੱਚੋਂ ਉਪਜਿਆ। 6ਵੇਂ ਪਾਤਸ਼ਾਹ ਨੇ ਉਹਨੂੰ ਬਣਾਇਆ ਸੀ, 3ਜੇ ਪਾਤਸ਼ਾਹ ਨੇ ਉੱਥੇ ਲਿਖਤਾ ਹੈਗਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਹੁਣ ਲੋੜ ਆ ਸਾਨੂੰ ਕਿ ਜਿਹੜੀਆਂ ਆਈਡੀਆਜ਼, ਜਿਹੜਾ ਗਿਆਨ, ਜਿਸ ਲੈਵਲ ਦੀ ਟ੍ਰੇਨਿੰਗ, ਜਿਸ ਲੈਵਲ ਦਾ ਪਿਆਰ, ਜਿਸ ਲੈਵਲ ਦੀ ਸ਼ਰਧਾ, ਜਿਸ ਲੈਵਲ ਦੀ ਕਲੈਰਿਟੀ ਜਥੇਦਾਰ ਭਿੰਡਰਾਂਵਾਲਿਆਂ ਕੋਲ ਸੀਗੀ, ਅਸੀਂ ਕੋਸ਼ਿਸ਼ ਕਰੀਏ ਕਿ ਉਹਦੇ ਨੇੜੇ ਤੇੜੇ ਜਾ ਸਕੀਏ। ਤੇ ਜੇ ਅਸੀਂ ਇਹ ਟ੍ਰੇਨਿੰਗ ਲਵਾਂਗੇ, ਇਹ ਸ਼ਬਦ ਤੋਂ ਟ੍ਰੇਨਿੰਗ ਸ਼ੁਰੂ ਹੁੰਦੀ ਆ। ਇੱਥੇ ਮੈਂ ਗੱਲ ਮੁਕਾ ਰਿਹਾ, ਅਸੀਂ ਸ਼ਬਦ ਦੀ ਟ੍ਰੇਨਿੰਗ ਲੈਣੀ ਬੰਦ ਕਰਤੀ ਆ। ਸ਼ਬਦ ਸੱਚੀ ਟਕਸਾਲ ਘੜੀਏ, ਘੜਨਾ ਹੁੰਦਾ ਨਾ, ਚਿਜ਼ਲਿੰਗ ਕਰਨੀ ਪੈਂਦੀ ਆ। ਸ਼ਬਦ ਦੀ ਟ੍ਰੇਨਿੰਗ ਤੋਂ ਬਗੈਰ ਸਾਡਾ ਕੁਝ ਨਹੀਂ ਹੋ ਸਕਦਾ। ਇਹ ਬਹੁਤ ਕਲੀਅਰ ਆ, ਜਿਹੜਾ ਮਰਜ਼ੀ ਯੋਧਾ ਲੈ ਲਓ ਸਿੱਖ ਟ੍ਰੈਡੀਸ਼ਨ ਚੋਂ, ਇੱਥੇ ਬਿਲਕੁਲ ਇਹ ਗੱਲ ਕਲੀਅਰ ਆ। ਸ਼ਬਦ ਦੀ ਟ੍ਰੇਨਿੰਗ ਸਾਡੀ ਗਾਇਬ ਹੋਈ ਹੋਈ ਆ। ਸ਼ਬਦ ਦੀ ਟ੍ਰੇਨਿੰਗ ਤੋਂ ਭਾਵ ਆ ਜਿਹੜਾ ਵੀ ਪਾਠ, ਜਿਹੜਾ ਵੀ ਵਾਕ, ਜਿਹੜਾ ਵੀ ਹੁਕਮ, ਜਿਹੜੀ ਵੀ ਬਾਣੀ ਅਸੀਂ ਪੜ੍ਹ ਰਹੇ ਆ, ਉਹ ਸਾਡੇ ਸੁਰਤ ਦੇ ਵਿੱਚ ਸਮਾ ਜਾਵੇ। ਫਿਰ ਜਦ ਅਸੀਂ ਕੋਈ ਆਨਸਰ ਦੇਣਾ ਹੈਗਾ, ਉਹ ਆਨਸਰ ਉਸ ਸੁਰਤ ਵਿੱਚੋਂ ਆਵੇ, ਉਸ ਥਾਂ ਤੋਂ ਆਵੇ ਜਿੱਥੇ ਬਾਣੀ ਸਾਡੇ ਤੇ ਕੰਮ ਕਰ ਰਹੀ ਹੋਵੇ। ਬਾਣੀ ਨੀਡਸ ਟੂ ਵਰਕ ਔਨ ਅਸ। ਵੈਨ ਬਾਣੀ ਵਰਕਸ ਔਨ ਆਰ ਬ੍ਰੇਨ, ਸਾਡਾ ਬ੍ਰੇਨ ਹੋਰ ਕਲੀਅਰ ਹੁੰਦਾ। ਵੈਨ ਬਾਣੀ ਵਰਕਸ ਔਨ ਆਰ ਐਕਸ਼ਨਸ, ਫਿਰ ਸਾਡੇ ਹੱਥ ਕੀ ਕਰਦੇ ਨੇ, ਸਾਡਾ ਮੂੰਹ ਕੀ ਬੋਲਦਾ, ਹੋਰ ਲੈਵਲ ਦੀ ਗੱਲ ਹੁੰਦੀ ਆ। ਇਹ ਟ੍ਰੇਨਿੰਗ ਲੈਣੀ ਬਹੁਤ ਲਾਜ਼ਮੀ ਆ। ਇਸ ਤੋਂ ਬਗੈਰ ਸਾਡਾ ਕੁਝ ਨਹੀਂ ਹੋ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਿਆ, ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ। ਅਸੀਂ ਗੁਰੂ ਤੋਂ ਬਗੈਰ ਮਰੇ ਹੋਏ ਆ। ਜੇ ਅਸੀਂ ਜੀਣਾ, ਗੁਰੂ ਦੇ ਘਰ ਜੀਣਾ, ਗੁਰੂ ਦੇ ਘਰ ਜਨਮ ਲੈਣਾ, ਗੁਰਬਾਣੀ ਦੇ ਸ਼ਬਦ ਨੇ, ਫਿਰ ਸਾਨੂੰ ਸ਼ਬਦ ਆਪਣੀ ਸੁਰਤ ਦੇ ਵਿੱਚ ਐਂਟਰ ਕਰਾਉਣਾ ਪੈਣਾ। ਤੇ ਜਿਹਦੀ ਲਾਈਫ ਦੇ ਵਿੱਚ ਸੁਰਤ ਦੇ ਵਿੱਚ ਸ਼ਬਦ ਐਂਟਰ ਹੋਣਾ ਸ਼ੁਰੂ ਹੋ ਜਾਂਦਾ, ਫਿਰ ਜਿਹੜੀ ਵੀ ਸਮੇਂ ਦੀ ਲੋੜ ਹੁੰਦੀ ਆ, ਕੋਈ ਲਾਇਰ ਬਣ ਕੇ, ਕੋਈ ਯੋਧਾ ਬਣ ਕੇ, ਕੋਈ ਪੋਇਟ ਬਣ ਕੇ, ਉਹ ਟ੍ਰੇਨਿੰਗ ਵੀ ਲੈ ਲੈਂਦਾ, ਕੋਈ ਪੋਲੀਟੀਸ਼ੀਅਨ ਵੀ ਬਣੂਗਾ। ਹਰ ਕਿਸਮ ਦੀ ਟ੍ਰੇਨਿੰਗ, ਫਿਰ ਜਿਹੜੀ ਬਾਹਰ ਮੁਖੀ ਟ੍ਰੇਨਿੰਗ ਆ ਉਹ ਤਾਂ ਲੈਣੀ ਆ। ਬਟ ਜੇ ਅਸੀਂ ਸ਼ਬਦ ਦੀ ਟ੍ਰੇਨਿੰਗ ਨਹੀਂ ਲਈ, ਫਿਰ ਅਸੀਂ ਨਾ ਤਾਂ ਆਪਣੇ ਹੀਰੋਜ਼ ਨੂੰ, ਜਿਵੇਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸੀ, ਉਹਨਾਂ ਨੂੰ ਵੀ ਠੀਕ ਤਰ੍ਹਾਂ ਨਹੀਂ ਸਮਝ ਸਕਾਂਗੇ, ਉਹਨਾਂ ਨੂੰ ਵੀ ਠੀਕ ਤਰ੍ਹਾਂ ਪੇਸ਼ ਨਹੀਂ ਕਰ ਸਕਾਂਗੇ। ਤੇ ਉਹਨਾਂ ਦੇ ਵਿੱਚੋਂ ਇਨਸਪੀਰੇਸ਼ਨ ਲੈ ਕੇ ਆਪ ਉਹਨਾਂ ਦੇ ਵਰਗਾ ਕਿਵੇਂ ਬਣਨਾ, ਆਪ ਗੁਰੂ ਦਾ ਏਜੰਟ ਕਿਵੇਂ ਬਣਨਾ, ਇਹਦੇ ਵੱਲ ਤਵੱਜੋ ਦੇਣੀ ਸ਼ੁਰੂ ਕਰੋ। ਇਹਨਾਂ ਸ਼ਬਦਾਂ ਨਾਲ ਦਾਸ ਖੇਮਾ ਦਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਭਾਈ ਹਰਿੰਦਰ ਸਿੰਘ ਜੀ ਟੈਕਸਸ ਵਾਲੇ, ਜਿਨ੍ਹਾਂ ਨੇ ਬਹੁਤ ਹੀ ਡਿਟੇਲ ਦੇ ਵਿੱਚ ਸੰਤਾਂ ਮਹਾਂਪੁਰਖਾਂ ਬਾਰੇ ਆਪ ਜੀ ਨੂੰ ਜਾਣਕਾਰੀ ਦਿੱਤੀ। ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਆਪ ਜੀ ਦਾ ਬਹੁਤਾ ਟਾਈਮ ਨਹੀਂ ਲੈਣਾ, ਕਿਉਂਕਿ ਸਾਡੇ ਪਾਸ ਬਹੁਤ ਬੁਲਾਰੇ, ਜੋ ਕਿ ਬਹੁਤ ਨੌਲੇਜ ਵਾਲੇ ਬੁਲਾਰੇ ਹਨ, ਪਹੁੰਚੇ ਹੋਏ ਹਨ। ਆਓ ਹੁਣ ਭਾਈ ਹਰਿੰਦਰ ਸਿੰਘ ਜੀ ਹੋਰਾਂ ਨੂੰ ਸਿੱਖ ਸੁਸਾਇਟੀ ਦੇ ਨੁਮਾਇੰਦੇ, ਦੁਆਬਾ ਐਸੋਸੀਏਸ਼ਨ, ਸ਼੍ਰੋਮਣੀ ਅਕਾਲੀ ਦਲ ਅਤੇ ਟਕਸਾਲ ਦੀ ਸਾਡੇ ਵੀਰ ਸਨਮਾਨਿਤ ਕਰਨਗੇ ਗੁਰੂ ਮਹਾਰਾਜ ਦੀ ਦਿੱਤੀ ਹੋਈ ਬਖਸ਼ਿਸ਼ ਸਰੋਪਾ ਸਾਹਿਬ ਨਾਲ। ਬੋਲੇ ਸੋ ਨਿਹਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਕਿ ਅੱਜ ਦਾ ਆਪ ਜੀ ਨੂੰ ਪਤਾ ਹੈ ਦਿਹਾੜਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਗੁਰੂ ਘਰ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਚੇਚੇ ਤੌਰ ਤੇ ਧੰਨਵਾਦੀ ਹਾਂ ਸਾਧ ਸੰਗਤ ਜੀ, ਆਪ ਜੀ ਦੇ
ਜੋ ਵਾਹਿਗੁਰੂ ਜੀ ਕਾ ਇੰਨੇ ਖਾਲਸਾ ਸਤਿਕਾਰ ਨਾਲ ਵਾਹਿਗੁਰੂ ਜੀ ਕੀ ਸਾਡੇ ਫਤਿਹ। ਬੁਲਾਰੇ ਪਹੁੰਚੇ ਹੋਏ ਹਨ। ਦਾਸ ਸੁਰਜੀਤ ਸਿੰਘ ਕੱਲਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੁੱਖ ਸੇਵਾਦਾਰ ਅਮਰੀਕਾ। ਅੱਜ ਅਸੀਂ ਸਾਰੇ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਾਲਸਾ ਜੀ ਦਾ ਜਨਮ ਦਿਨ ਮਨਾ ਰਹੇ ਹਾਂ। ਕੌਮ ਵੀ ਹੀਰਾਂ ਕੱਟ ਕੇ ਆਈ ਹੈ। ਅੱਜ ਅਸੀਂ ਇਸ ਦਿਹਾੜੇ ਨੂੰ ਬਹੁਤ ਹੀ ਵੱਡੇ ਲੈਵਲ ਤੇ ਮਨਾ ਰਹੇ ਹਾਂ, ਜੋ ਕਿ ਸੰਤਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਕਿ ਪੰਜਾਬ ਦੇ ਵਿੱਚ ਘਰ ਘਰ ਸੰਤਾਂ ਨੇ ਮੈਸੇਜ ਦਿੱਤਾ ਕਿ ਅਸੀਂ ਗੁਲਾਮ ਆ। ਉਹਨਾਂ ਨੇ ਲੰਮੀ ਲੜਾਈ ਲੜੀ ਕੌਮ ਵਾਸਤੇ। ਲੰਮੀ ਲੜਾਈ ਲੜਦੇ ਆ ਉਹਨਾਂ ਨੇ ਜੋ ਗੱਲ ਕੌਮ ਨੂੰ ਕਹੀ ਕਿ ਜਿਸ ਦਿਨ ਦਰਬਾਰ ਸਾਹਿਬ ਤੇ ਇੰਡੀਆ ਸਟੇਟ ਹਮਲਾ ਕਰੇਗੀ ਉਸ ਦਿਨ ਖਾਲਸਤਾਨ ਦੀ ਨੀਂਹ ਰੱਖੀ ਜਾਏਗੀ। ਅਸੀਂ ਜੋ ਉਹਨਾਂ ਨੇ ਕੌਮ ਨੂੰ ਬੋਲ ਦਿੱਤੇ ਹਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਬੋਲਾਂ ਤੇ ਚੱਲ ਰਿਹਾ ਆ। ਅਸੀਂ ਖਾਲਸਤਾਨ ਵਾਸਤੇ ਦਿਨ ਰਾਤ ਇੱਕ ਕੀਤਾ ਆ। ਜੋ ਉਹਨਾਂ ਦੀ ਸੋਚ ਆ, ਅਸੀਂ ਦੁਨੀਆ ਦੇ ਵਿੱਚ ਉਹ ਸਾਰੀ ਸੋਚ ਲਿਜਾਣੀ ਚਾਹੁੰਦੇ ਆ। ਮੈਂ ਉਮੀਦ ਕਰਦਾ ਆ ਕਿ ਕੌਮ ਸਾਰੀ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋ ਕੇ ਜੋ ਸਾਡੀ ਆਜ਼ਾਦੀ ਖਾਲਸਤਾਨ ਆ ਉਸ ਨੂੰ ਜਲਦੀ ਤੋਂ ਜਲਦੀ ਅਸੀਂ ਲਵਾਂਗੇ। ਮੈਂ ਸਾਰੀ ਕੌਮ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਾਲਸਾ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਜਿੰਨੀਆਂ ਵੀ ਜਥੇਬੰਦੀਆਂ, ਜਿੰਨੇ ਗੁਰਦੁਆਰੇ ਇੱਥੇ ਅੱਜ ਆਏ ਹਨ, ਸਾਰਿਆਂ ਨੂੰ ਇਹ ਚੀਜ਼ ਦੀ ਮੁਬਾਰਕ ਦਿੰਦਾ ਕਿ ਸੰਤਾਂ ਦਾ ਅੱਜ ਜੋ ਆਪਾਂ ਦਿਹਾੜਾ ਮਨਾ ਰਹੇ ਹਾਂ, ਇਸ ਨੂੰ ਆਪਾਂ ਕੰਟੀਨਿਊ ਹੀ ਸਾਰੀ ਦੁਨੀਆ ਵਿੱਚ ਹੀ ਮੰਨ ਰਿਹਾ ਆ। ਤੇ 12 ਤਰੀਕ ਨੂੰ ਫਤਿਹਗੜ੍ਹ ਸਾਹਿਬ ਵੀ ਮਨਾਇਆ ਗਿਆ, ਜਿੱਥੇ ਕਿ ਕੌਮ ਦਾ ਬਹੁਤ ਹੀ ਵੱਡਾ ਇਕੱਠ ਸੀ। ਕਦੇ ਵੀ ਇੰਨਾ ਇਕੱਠ ਨਹੀਂ ਹੋਇਆ ਜਿੰਨਾ ਅੱਜ ਹੋਇਆ ਆ। ਹੋਰ ਇੱਕ ਖੁਸ਼ੀ ਦੀ ਗੱਲ ਹੋਈ ਇਹਨਾਂ ਦਿਨਾਂ ਦੇ ਵਿੱਚ ਹੀ, ਭਾਈ ਪਰਮਜੀਤ ਸਿੰਘ ਪੰਮਾ ਜੋ ਜੇਲ੍ਹ ਅੰਦਰ ਸੀ ਪੁਰਤਗਾਲ ਦੇ ਵਿੱਚ, ਉਹ ਵੀ ਰਿਲੀਜ਼ ਹੋਏ ਹਨ। ਮੈਂ ਇਸ ਚੀਜ਼ ਦੀ ਵੀ ਕੌਮ ਨੂੰ ਵਧਾਈ ਦਿੰਦਾ ਹਾਂ ਕਿ ਸੰਤਾਂ ਦੇ ਜਨਮ ਦਿਨ ਤੇ ਇਹ ਵੀ ਇੱਕ ਬਹੁਤ ਵੱਡਾ ਕੰਮ ਹੋਇਆ। ਇਹਨਾਂ ਬੋਲਦਾ ਹੈ ਮੈਂ ਆਪਣੀ ਗੱਲ ਖਤਮ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ 84 ਚੈਨਲ ਨੂੰ ਵੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਕੌਮ ਨੂੰ ਕਹਿੰਦਾ ਹਾਂ ਵੀ ਇਕੱਠੇ ਹੋ ਕੇ ਆਪਾਂ ਇਹ ਚੈਨਲ ਦੀ ਸਪੋਰਟ ਕਰੀਏ। ਇੱਕੋ ਇੱਕ ਆਪਣੇ ਕੋਲ ਚੈਨਲ ਆ ਜੋ ਆਜ਼ਾਦੀ ਦੀ ਗੱਲ ਕਰਦਾ ਆ, ਜੋ ਖਾਲਸਤਾਨ ਦੀ ਗੱਲ ਕਰਦਾ ਆ। ਅਸੀਂ ਇਸ ਵਾਸਤੇ ਜਲਦ ਤੋਂ ਜਲਦੀ ਮੀਟਿੰਗ ਕਰਾਂਗੇ ਤੇ ਇਸ ਦੀ ਜਿੰਨੀ ਵੀ ਸਪੋਰਟ ਹੋ ਸਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਦੀ ਸਪੋਰਟ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਿੱਖ ਸੋਸਾਇਟੀ ਵਿਖੇ, ਜੋ ਕਿ ਇੱਕ ਟਰਾਈ ਸਟੇਟ ਦਾ ਕੇਂਦਰੀ ਸਥਾਨ ਆ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜੋ ਜਨਮ ਦਿਹਾੜਾ ਸਮੂਹ ਪੰਥਕ ਜਥੇਬੰਦੀਆਂ, ਅਕਾਲੀ ਦਲ ਮਾਨ ਅਤੇ ਜਿੰਨੇ ਵੀ ਮੇਰੇ ਵੀਰ ਨੇ, ਭੈਣਾਂ ਨੇ, ਸੰਗਤੀ ਰੂਪ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ। ਮੈਂ ਸਮੂਹ ਸਿੱਖ ਜਗਤ ਨੂੰ ਉਹਨਾਂ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਮੈਂ ਸਿੱਖ ਪੰਥ ਨੂੰ ਇਸ ਚੀਜ਼ ਦੀ ਵੀ ਵਧਾਈ ਦਿੰਦਾ ਹਾਂ ਕਿ ਜੋ ਪਰਮਜੀਤ ਪੰਮਾ ਪਿਛਲੇ ਦਿਨੀ ਪੁਰਤਗਾਲ ਤੋਂ ਰਿਹਾ ਹੋਏ ਨੇ, ਉਹ ਵੀ ਇੱਕ ਸਿੱਖ ਕੌਮ ਦਾ ਸੰਘਰਸ਼ ਸੀ। ਸਿੱਖਾਂ ਨੂੰ ਉਸ ਚੀਜ਼ ਦੀ ਵੀ ਬਹੁਤ ਜਿਹੜੀ ਵਧਾਈ ਦਿੰਦਾ ਹਾਂ ਤੇ ਨਾਲ ਹੀ ਮੈਂ ਟੀਵੀ 84 ਚੈਨਲਾਂ ਨੂੰ ਵਧਾਈ ਦਿੰਦਾ ਹਾਂ ਤੇ ਸਮੂਹ ਵੇਖਣ ਵਾਲੇ ਦਰਸ਼ਕਾਂ ਨੂੰ ਇਹ ਬੇਨਤੀ ਕਰਦਾ ਵੀ ਇਹ ਇੱਕ ਸਿੱਖ ਚੈਨਲ ਆ ਜੋ ਸਿੱਖ ਮੁੱਦਿਆਂ ਨੂੰ ਉਭਾਰਦਾ ਤੇ ਇਹਦੀ ਵੱਧ ਤੋਂ ਵੱਧ ਹੋ ਕੇ ਮਦਦ ਕਰੋ ਤਾਂ ਕਿ ਅਸੀਂ ਆਪਣੇ ਸਿੱਖਾਂ ਦੇ ਜਿਹੜੇ ਮਸਲੇ ਆ ਇਹਨਾਂ ਦੇ ਆਮ ਜਨਤਾ ਤੱਕ ਜਿਹੜੇ ਪਹੁੰਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਜਨਮ ਦਿਹਾੜੇ ਦੀ ਅੱਜ ਸਮੁੱਚੀ ਕੌਮ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ, ਜਿਨ੍ਹਾਂ ਨੇ ਕਹਿਣੀ ਅਤੇ ਕਰਨੀ ਦੇ ਉੱਤੇ ਸਿੱਖ ਕੌਮ ਦੀ ਜਿਹੜੀ ਪੱਗ ਲੱਥ ਚੁੱਕੀ ਸੀ ਉਸ ਨੂੰ ਸਿਰ ਤੇ ਰੱਖ ਕੇ
ਆਪਣਾ ਸੰਘਰਸ਼ਮਈ ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਸੰਘਰਸ਼ ਲੜਿਆ ਤੇ ਉਸ ਦੇ ਉੱਤੇ ਆਪਣੀ ਕੁਰਬਾਨੀ ਜਿਹੜੀ ਆ ਉਹ ਦਿੱਤੀ। ਗੁਰਦੁਆਰਾ ਸਾਹਿਬਾਨ ਦੀ, ਹਰਮੰਦਰ ਸਾਹਿਬ ਦੀ ਮਾਣ ਮਰਜ਼ਾਦਾ ਨੂੰ ਕਾਇਮ ਰੱਖਦਿਆਂ ਜਾਮੇ ਸ਼ਹਾਦਤ ਦਾ ਜਾਮ ਉਹਨਾਂ ਨੇ ਪੀਤਾ। ਉਸ ਤੋਂ ਬਾਅਦ ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਸਿੱਖ ਕੌਮ ਦਾ ਦੂਸਰਾ ਸਾਡਾ ਵੀਰ ਭਾਈ ਪਰਮਜੀਤ ਸਿੰਘ ਜੀ ਪੰਮਾ, ਜਿਹੜਾ ਕਿ ਜਟਾਣਾ ਬਲਵਿੰਦਰ ਸਿੰਘ ਪਰਿਵਾਰ ਦੇ ਨਾਲ ਸੰਬੰਧਿਤ ਹਨ, ਜਿਹੜਾ ਭਾਰਤੀ ਏਜੰਸੀਆਂ ਦੇ ਵੱਲੋਂ ਪੁਰਤਗਾਲ ਦੀ ਗਵਰਨਮੈਂਟ ਦੇ ਵਿੱਚ ਫੜਿਆ ਹੋਇਆ ਸੀ, ਉਸ ਦੀ ਸਭ ਤੋਂ ਵੱਡੀ ਜਿੱਤ ਜਿਹੜੀ ਆ ਉਹ ਸਿੱਖ ਕੌਮ ਦੀ ਝੋਲੀ ਪਿਛਲੇ ਦਿਨੀ ਪਈ ਹੈ। ਮੈਂ ਸਮਝਦਾ ਪਿਛਲੇ 10 ਤੋਂ 15 ਦਿਨਾਂ ਦੇ ਵਿੱਚ ਸਿੱਖ ਕੌਮ ਦੀ ਝੋਲੀ 3 ਵੱਡੀਆਂ ਜਿਹੜੀਆਂ ਦਾਤਾਂ ਨੇ ਗੁਰੂ ਨੇ ਪਾਈਆਂ ਹਨ। ਪਹਿਲੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਵਾਲੀ, ਉਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਪੁਰਤਗਾਲ ਦੀ ਕੰਟਰੀ ਦੇ ਵਿੱਚੋਂ ਭਜਾਉਣਾ, ਤੇ ਤੀਸਰਾ ਭਾਈ ਪਰਮਜੀਤ ਸਿੰਘ ਪੰਮਾ ਦਾ ਉੱਥੋਂ ਰਿਹਾ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਚਲੇ ਜਾਣਾ। ਇਹ 3 ਦਾਤਾਂ ਜਿਹੜੀਆਂ ਗੁਰੂ ਨੇ ਸਾਡੀ ਝੋਲੀ 'ਚ ਪਾਈਆਂ ਵਾ। ਸਾਡਾ ਫਰਜ਼ ਸਾਰਿਆਂ ਦਾ ਬਣਦਾ ਇੱਕਮੁੱਖ ਹੋ ਕੇ ਸਾਰੀਆਂ ਪੰਥਕ ਧਿਰਾਂ, ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਅਸੀਂ ਮੈਮੋਰੰਡਮ ਵੀ ਪੁਰਤਗਾਲ ਦੀ ਕੌਂਸਲੇਟ ਦੇ ਵਿੱਚ ਦਿੱਤਾ ਸੀਗਾ, ਉਸ ਦੀ ਵੀ ਸਮੁੱਚੀ ਕੌਮ ਨੂੰ ਮੈਂ ਅੱਜ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਆਸ ਰੱਖਦਾ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਆਵੇਗਾ ਉਸ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਇੱਕਮੁੱਠ ਹੋ ਕੇ ਆਪਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਆਪਣੇ ਰਾਜ ਭਾਗ, ਆਪਣੇ ਦੇਸ਼ ਪੰਜਾਬ ਆਜ਼ਾਦ ਕਰਾਈਏ ਤੇ ਉਸ ਦਾ ਨਾਂ ਜਿਹੜਾ ਕੌਮ ਨੇ ਦਿੱਤਾ ਹੈ ਖਾਲਸਾ, ਉਸ ਨੂੰ ਆਜ਼ਾਦ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਹਿੰਮਤ ਸਿੰਘ, ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਲੈਸ਼ਿੰਗ, ਨਿਊਯਾਰਕ ਇੰਕ। ਅੱਜ ਸਿੱਖ ਕਲਚਰ ਸੋਸਾਇਟੀ ਵਿਖੇ ਜਥੇਬੰਦੀਆਂ ਵੱਲੋਂ ਦੁਆਬਾ ਸਿੱਖ ਐਸੋਸੀਏਸ਼ਨ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 20ਵੀਂ ਸਦੀ ਦੇ ਮਹਾਨ ਸਿੱਖ ਯੋਧੇ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜੋ ਜਨਮ ਦਿਹਾੜਾ ਮਨਾਇਆ ਜਾ ਰਿਹਾ, ਸਮੁੱਚੇ ਸਿੱਖ ਜਗਤ ਨੂੰ, ਈਸਟ ਕੋਸਟ ਦੀਆਂ ਸੰਗਤਾਂ ਨੂੰ ਔਰ ਟਰਾਈ ਸਟੇਟ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਨਮ ਦਿਨ ਤੇ ਸੰਤਾਂ ਦੇ, ਕਿਉਂਕਿ ਉਹਨਾਂ ਨੇ ਜੋ ਪੂਰਨੇ ਪਾਏ ਆ 1984 ਦੇ ਵਿੱਚ ਜੋ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇੰਡੀਆ ਗਵਰਨਮੈਂਟ ਵੱਲੋਂ ਅਟੈਕ ਹੋਇਆ ਔਰ ਅਕਾਲ ਤਖ਼ਤ ਦੀ ਜਿਹੜੀ ਮਰਿਆਦਾ ਨੂੰ ਕਾਇਮ ਰੱਖਦਿਆਂ ਸੰਤਾਂ ਨੇ ਆਪਣੀ ਸ਼ਹੀਦੀ ਪਾਈ। ਸੋ ਅੱਜ ਵੱਡੇ ਪੱਧਰ ਤੇ ਜਿਹੜਾ ਸਿੱਖ ਕਲਚਰ ਸੋਸਾਇਟੀ ਨਿਊਯਾਰਕ ਦੀ ਜੋ ਮੇਨ ਵੱਡੀ ਸੰਸਥਾ ਆ ਵਿਖੇ ਜਥੇਬੰਦੀਆਂ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਰਲ ਮਿਲ ਕੇ ਜੋ ਸੰਤਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਔਰ ਇਸ ਦਿਹਾੜੇ ਦੇ ਉੱਤੇ ਬਹੁਤ ਸਾਰੇ ਜਿਹੜੇ ਪੰਥਕ ਬੁਲਾਰੇ, ਡਾਕਟਰ ਅਮਰਜੀਤ ਸਿੰਘ ਜੀ ਵਾਸ਼ਿੰਗਟਨ DC ਤੋਂ, ਹਰਿੰਦਰ ਸਿੰਘ ਜੀ ਟੈਕਸਸ ਤੋਂ ਜੋ ਆ ਰਹੇ ਆ, ਉਹਨਾਂ ਦੀਆਂ ਜਿਹੜੀਆਂ ਪਾਏ ਪੂਰਨਿਆਂ ਦੇ ਚਾਨਣਾ ਪਾਉਣਗੇ, ਉਹਨਾਂ ਦੇ ਜੀਵਨ ਤੇ ਚਾਨਣਾ ਪਾਉਣਗੇ ਸੰਤਾਂ ਦੇ। ਸੋ ਅਸੀਂ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਫਲੈਸ਼ਿੰਗ ਵੱਲੋਂ ਵੀ ਕੋਸ਼ਿਸ਼ ਕਰ ਰਹੇ ਆਉਣ ਵਾਲੇ ਦਿਨਾਂ 'ਚ ਸੰਤਾਂ ਦਾ ਜੋ ਸ਼ਹੀਦੀ ਦਿਹਾੜਾ ਉਹ ਵੀ ਵੱਡੇ ਪੱਧਰ ਤੇ ਈਸਟ ਕੋਸਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਮਨਾਉਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਮੀਟਿੰਗਾਂ ਕਰ ਰਹੇ ਹਾਂ, ਜੇ ਉਹਦੇ ਵਿੱਚ ਸਫਲਤਾ ਮਿਲੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਜੂਨ ਦੇ ਵਿੱਚ ਸੰਤਾਂ ਦਾ ਸ਼ਹੀਦੀ ਦਿਹਾੜਾ ਉਹ ਵੀ ਮਨਾਉਣ ਦਾ ਆਪ ਜੀ ਤੱਕ ਮੈਸੇਜ ਪਹੁੰਚਾਵਾਂਗੇ। ਸੋ TV 84 ਦਾ ਵੀ ਬੜਾ ਧੰਨਵਾਦ ਕਰਦੇ ਜੋ ਸਮੇਂ-ਸਮੇਂ ਤੇ ਕੌਮੀ ਜਿਹੜੇ ਮਸਲੇ ਔਰ ਕੌਮ ਦੀ ਜਿਹੜੀ ਆਵਾਜ਼ ਆ ਉਹਨੂੰ ਸਮੇਂ-ਸਮੇਂ ਤੇ ਬੁਲੰਦ ਕਰਦੇ ਆ ਔਰ ਆਪ ਜੀ ਜੋ TV 84 ਦੇ ਸਮੁੱਚੇ ਦਰਸ਼ਕਾਂ ਤੱਕ ਆਪਣੀ ਜਿਹੜੀ ਆ ਉਹ ਸਿੱਖ ਕੌਮ ਦੀ ਆਵਾਜ਼ ਨੂੰ ਪਹੁੰਚਾਉਂਦੇ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੂਹ ਸਿੱਖ ਜਗਤ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਨ ਮਨਾ ਰਿਹਾ। ਇਹਦੇ ਪਿੱਛੇ ਮੈਂ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਜਦੋਂ ਹਿੰਦੁਸਤਾਨ ਦੀ ਜ਼ਾਲਮ ਸਰਕਾਰ 1984 ਤੋਂ ਬਾਅਦ ਲੰਮਾ ਸਮਾਂ ਉਹਦਾ ਜ਼ਬਰ ਜਿਹੜਾ ਪੰਜਾਬ ਦੇ ਸਿੱਖਾਂ ਦੇ ਉੱਤੇ ਜਾਰੀ ਰਿਹਾ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਜੋ ਉਹਨਾਂ ਨੇ ਸਿੱਖਾਂ ਦੀ ਆਜ਼ਾਦੀ ਦਾ ਹੋਕਾ ਦਿੱਤਾ ਹੈ ਉਹਨੂੰ ਦਬਾਉਣ ਵਾਸਤੇ ਇੱਥੋਂ ਤੱਕ ਵੀ ਸਮਾਂ ਆਇਆ ਜਦੋਂ ਸੰਤ ਜਰਨੈਲ ਸਿੰਘ ਦੀ ਗੱਲ ਕਰਨੀ, ਉਹਨਾਂ ਦੀ ਫੋਟੋ ਰੱਖਣੀ ਜਾਂ ਉਹਨਾਂ ਦਾ ਕੋਈ ਇਸ਼ਤਿਹਾਰ ਬਣਾਉਣਾ ਹੈ, ਉਹ ਇੱਕ ਤਰ੍ਹਾਂ ਦਾ ਕਾਨੂੰਨੀ ਜੁਰਮ ਬਣਾ ਦਿੱਤਾ ਗਿਆ। ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨ ਸਿੰਘ ਮਾਨ ਉਹਨਾਂ ਨੇ ਇਹ ਗੱਲ ਜਿਹੜੀ ਹੈ ਸਿੱਖ ਪੰਥ ਨੂੰ
ਦੱਸਣ ਵਾਸਤੇ ਕਿ ਸੰਤ ਜਰਨੈਲ ਸਿੰਘ ਜੀ ਦੀ ਕੁਰਬਾਨੀ ਜਿਹੜੀ ਹੈ ਉਹ ਲਾਸਾਨੀ ਕੁਰਬਾਨੀ, ਕਿਉਂਕਿ ਉਸ ਵੇਲੇ ਇੱਕ ਦੁਬਿਧਾ ਖੜੀ ਕਰ ਦਿੱਤੀ ਗਈ ਕਿ ਇੱਕ ਜਿਹੜਾ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਜਿਹੜਾ ਸੀ ਉਹ ਇਸ ਗੱਲ ਨੂੰ ਮੰਨਣ ਲਈ ਬਹੁਤ ਤਤਪਰ ਸੀ ਕਿ ਸੰਤਾਂ ਨੇ ਬੜੀ ਜੂਝ ਕੇ ਸ਼ਹਾਦਤ ਦਿੱਤੀ ਹੈ। ਪਰ ਕੁਝ ਸੰਪਰਦਾਵਾਂ ਜਿਨ੍ਹਾਂ ਦੇ ਵਿੱਚ ਦਮਦਮੀ ਟਕਸਾਲ, ਉਹਨਾਂ ਨੇ ਵੀ ਇਹ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਹ ਸੰਤ ਜਿਹੜੇ ਹੈ ਉਹ ਚੜ੍ਹਦੀ ਕਲਾ 'ਚ ਨੇ, ਉਹ ਉੱਥੋਂ ਨਿਕਲ ਗਏ ਸੀ ਤੇ ਜਾਂ ਉਹ ਉੱਥੇ ਜਾ ਕੇ ਉਹਨਾਂ ਨੇ ਜਿਹੜਾ ਉਹ ਆਉਣਗੇ, ਉਹ ਪਹਿਰਾ ਦੇਣਗੇ ਸਿੱਖੀ ਤੇ। ਸੋ ਇਸ ਗੱਲ ਨੂੰ ਲੈ ਕੇ, ਪਰ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇਹ ਗੱਲ ਜਿਹੜੀ ਵਾਰ-ਵਾਰ ਸਟੇਜਾਂ ਤੇ ਕਹੀ ਕਿ ਅਗਰ ਹਿੰਦੁਸਤਾਨ ਦੀ ਜਿਹੜੀ ਸਰਕਾਰ ਜਾਂ ਫੌਜ ਹੈ ਉਹ ਦਰਬਾਰ ਸਾਹਿਬ 'ਚ ਦਾਖਲ ਹੋਊਗੀ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ, ਔਰ ਉਹਨਾਂ ਨੇ ਇਹ ਗੱਲ ਦਾ ਵੀ ਵਾਰ-ਵਾਰ ਵਾਅਦਾ ਕੀਤਾ ਸੀ ਕਿ ਅਸੀਂ ਜੂਝ ਕੇ ਸ਼ਹੀਦੀਆਂ ਦੇਵਾਂਗੇ, ਔਰ ਉਹਨਾਂ ਨੇ ਸ਼ਹਾਦਤ ਪਾਈ। ਦੋ ਚੀਜ਼ਾਂ ਦਾ ਮੈਸੇਜ ਜਿਹੜਾ ਉਹ ਸਿੱਖ ਪੰਥ ਨੂੰ ਦੇ ਕੇ ਗਏ, ਉਹ ਇਹ ਸੀ ਕਿ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਸੀ ਕਿ ਸਿੱਖ ਜਿਹੜਾ ਉਹ ਅਣਖ ਨਾਲ ਜਿਉਂਦਾ ਹੈ। ਦੂਸਰੀ ਗੱਲ ਜਿਹੜੀ ਸੀ ਉਹ ਸੀ ਆਜ਼ਾਦੀ ਦੀ ਗੱਲ। ਅਣਖ ਤੇ ਆਜ਼ਾਦੀ ਦੋ ਇਸ਼ੂ ਜਿਹੜੇ ਸੰਤ ਜਰਨੈਲ ਸਿੰਘ ਨੇ ਸਿੱਖਾਂ ਦੇ ਵਿੱਚ ਬਹੁਤ ਉਤਸੁਕਤਾ ਨਾਲ, ਬੜੇ ਜ਼ੋਰ ਨਾਲ ਜਿਹੜੇ ਪ੍ਰਚਾਰੇ, ਜਿਹੜੇ ਕਿ ਗੁਰਬਾਣੀ ਤੇ ਆਧਾਰਿਤ ਸੀ। ਅਖੀਰ ਜਿਹੜੀ ਗੱਲ ਇਹ ਸਾਹਮਣੇ ਆਈ ਕਿ ਅਸੀਂ ਅੱਜ ਉਹਨਾਂ ਦਾ ਜਿਹੜਾ 1997 ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਜਿਹੜਾ ਜਨਮ ਦਿਨ ਮਨਾਉਣ ਦਾ ਜਿਹੜਾ ਰਵਾਇਤ ਜਿਹੜੀ ਸ਼ੁਰੂ ਕੀਤੀ ਗਈ ਉਹ ਅੱਜ ਮਨਾ ਰਹੇ ਹਾਂ, ਔਰ ਪੂਰੇ ਸੰਸਾਰ ਦੇ ਉੱਤੇ ਜਿੱਥੇ ਵੀ ਸਿੱਖ ਬੈਠਾ ਹੈ ਉਹ ਅੱਜ ਦਿਹਾੜੇ ਨੂੰ ਮਨਾ ਰਿਹਾ ਹੈ। ਤੇ ਜਿੱਥੇ ਅਸੀਂ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਤੇ ਜਿਹੜਾ ਉਹਨਾਂ ਦਾ ਜਿਹੜਾ ਮੈਸੇਜ ਹੈ ਸਿੱਖਾਂ ਦੀ ਆਜ਼ਾਦੀ ਤੇ ਅਣਖ ਨਾਲ ਜਿਉਣ ਦੀ ਗੱਲ ਜਿਹੜੀ ਹੈ ਉਹ ਵੀ ਆਪਾਂ ਜ਼ਰੂਰ ਕਰਨੀ ਹੈ। ਅੱਜ ਇੱਥੇ ਗੁਰਦੁਆਰਾ ਰਿਚਮੰਡ ਹਿੱਲ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਹੈ। TV 84 ਵੱਲੋਂ ਉਹਦੀ ਪੂਰੀ ਕਵਰੇਜ ਕੀਤੀ ਜਾ ਰਹੀ ਹੈ। ਇਹਨਾਂ ਦੇ ਵੀ ਧੰਨਵਾਦੀ ਆ, ਇਹਨਾਂ ਨੇ ਸਮੇਂ-ਸਮੇਂ ਤੇ ਜਿਹੜੇ ਪੰਥਕ ਪ੍ਰੋਗਰਾਮ ਹੈ, ਪੰਥ ਦੀ ਗੱਲ ਹੈ, ਪੰਥ ਦੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਬੜੇ ਜ਼ੋਰ ਨਾਲ ਸਿੱਖ ਕੌਮ ਦੇ ਅੱਗੇ ਰੱਖਿਆ, ਦੁਨੀਆ ਦੇ ਸਾਹਮਣੇ ਰੱਖਿਆ। ਸੋ ਜੇ ਉਹਦੇ ਨਾਲ ਹੀ ਅਸੀਂ ਅੱਜ ਸਾਰੇ ਸਿੱਖ ਪੰਥ ਨੂੰ ਜਿੱਥੇ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿੰਦੇ ਹਾਂ, ਉੱਥੇ ਇਸ ਗੱਲ ਲਈ ਸੱਦਾ ਵੀ ਦਿੰਦੇ ਹਾਂ ਕਿ ਆਓ ਉਹਨਾਂ ਵੱਲੋਂ ਜਿਹੜਾ ਸਿੱਖ ਕੌਮ ਨੂੰ ਜਿਹੜਾ ਸੁਨੇਹਾ ਦਿੱਤਾ ਗਿਆ ਸਿੱਖਾਂ ਦੀ ਆਜ਼ਾਦੀ ਦਾ, ਉਹਦੇ ਤੇ ਵੀ ਪਹਿਰਾ ਦਈਏ ਤੇ ਉਹਦੇ ਲਈ ਆਪਣਾ ਜਿਹੜਾ ਸੰਘਰਸ਼ ਹੈ ਉਹ ਜਾਰੀ ਰੱਖੀਏ। ਇੱਥੇ ਇੰਨੀਆਂ ਕੁ ਬੇਨਤੀਆਂ ਦੇ ਨਾਲ ਜੀ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਿੱਖ ਜਗਤ ਨੂੰ ਸੰਤ ਜਰਨੈਲ ਸਿੰਘ ਦੇ ਭਿੰਡਰਾਂਵਾਲਿਆਂ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਗੁਰਦੁਆਰਾ ਰਿਚਮੰਡ ਹਿੱਲ ਵਿਖੇ, ਇਹ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਅਤੇ ਦੁਆਬਾ ਐਸੋਸੀਏਸ਼ਨ ਵੱਲੋਂ ਉਲੀਕਿਆ ਗਿਆ ਹੈ। ਇਹ ਸੰਤਾਂ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਅਤੇ ਭਾਈ ਪਰਮਜੀਤ ਸਿੰਘ ਪੰਮਾ ਦੀ ਰਿਹਾਈ ਦੀ ਖੁਸ਼ੀ ਅੰਦਰ ਇਹ ਸਟਾਲ ਲਗਾਏ ਨੇ। ਇਹਨਾਂ ਨੇ, ਇਹ ਨੌਜਵਾਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਤੇ ਇਹ ਸੰਤਾਂ ਦੀਆਂ ਕਈਆਂ ਹੋਈਆਂ ਗੱਲਾਂ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਅੱਜ ਖਾਲਿਸਤਾਨੀ ਕਾਫਲਾ ਬਣ ਰਿਹਾ ਹੈ। ਇਹ ਕੌਮ ਇਸ ਸਾਰੇ ਪ੍ਰੋਗਰਾਮ ਦੀ ਵਧਾਈ ਦੇ ਪਾਤਰ ਇਹ ਨੌਜਵਾਨ ਨੇ, ਇਹਨਾਂ ਦਾ ਕੋਟ-ਕੋਟ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੰਤ ਵਿੱਚ ਅਸੀਂ TV 84 ਦਾ ਧੰਨਵਾਦ ਕਰਦੇ ਹਾਂ ਜਿਹੜਾ ਸਿੱਖਾਂ ਦੀਆਂ ਮੰਗਾਂ ਨੂੰ ਅਤੇ ਸਿੱਖਾਂ ਦੇ ਵਿਚਾਰਾਂ ਨੂੰ ਕੋਨੇ-ਕੋਨੇ ਵਿੱਚ ਪਹੁੰਚਾਉਂਦੇ ਨੇ, ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਂਦੇ ਨੇ। ਇਹ ਵੀ ਵਧਾਈ ਦੇ ਪਾਤਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦਾ ਬਹੁਤ ਧੰਨਵਾਦੀ ਹਾਂ ਅਸੀਂ, ਕਿਉਂਕਿ TV 84 ਹਮੇਸ਼ਾ ਸਿੱਖਾਂ ਦੀ ਗੱਲ, ਕੌਮ ਦੀ ਗੱਲ ਦੁਨੀਆ ਤੱਕ ਪਹੁੰਚਾਉਂਦੇ ਹਨ, ਸਿੱਖਾਂ ਤੱਕ ਪਹੁੰਚਾਉਂਦੇ ਹਨ। ਪੂਰੀ ਦੁਨੀਆ ਦੇ ਵਿੱਚ ਇਹ ਆਪਣੀ ਇੱਕ ਅਲੱਗ ਛਵੀ ਹੈ ਇਹਨਾਂ ਦੀ, ਸਿੱਖ ਕੌਮ ਦੀ ਗੱਲ ਕਰਨ ਦੀ। ਇਸ ਲਈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। TV 84 ਦਾ ਬਹੁਤ ਧੰਨਵਾਦੀ ਹਾਂ ਅਸੀਂ, ਕਿਉਂਕਿ TV शुभ कर मन ते कबहू न टरो। देह शिवा पर मोहे है, शुभ कर मन ते कबहू न टरो। शुभ
शुभ कर मन ते कबहू ना टरो। वाहिगुरु जी का खालसा वाहिगुरु जी की फतेह। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਨੰਨੇ ਮੁੰਨੇ ਬੱਚੇ ਜੋ ਗੁਰੂ ਘਰ ਵਿੱਚ ਕੀਰਤਨ ਸੁਣ ਕੇ ਆਪ ਜੀ ਨੂੰ ਸਰਵਣ ਕਰਾਉਂਦੇ ਹਨ। ਧੰਨਵਾਦੀ ਹਾਂ ਭਾਈ ਰਣਜੀਤ ਸਿੰਘ ਜੀ ਹੋਰਾਂ ਦੇ, ਜੋ ਬਹੁਤ ਹੀ ਲਗਨ ਨਾਲ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਹਨ। ਹੁਣ ਸਾਡੇ ਪਾਸ ਅਗਲੇ ਬੁਲਾਰੇ ਹਨ ਡਾਕਟਰ ਅਮਰਜੀਤ ਸਿੰਘ ਜੀ, ਜੋ 40 ਮਿੰਟ ਤੱਕ ਆਪ ਜੀ ਨੂੰ ਸੰਤ ਮਹਾਂਪੁਰਖਾਂ ਦੇ ਅੱਜ ਦੇ ਇਸ ਦਿਹਾੜੇ ਤੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਨੂੰ ਪਤਾ ਹੈ ਕਿ ਅੱਜ ਉਸ ਮਹਾਨ ਯੋਧੇ ਸੂਰਬੀਰ ਦਾ ਜਨਮ ਦਿਹਾੜਾ, ਜੋ ਕਿ ਸਿੱਖ ਕਲਚਰਲ ਸੁਸਾਇਟੀ ਵਿੱਚ ਆਪ ਜੀ ਦੇ ਸੰਯੋਗ ਨਾਲ ਅਤੇ ਜੋ ਸਾਡੇ ਵੀਰ ਲੰਗਰਾਂ ਵਿੱਚ ਸੇਵਾ ਕਰਦੇ ਹਨ ਟਕਸਾਲੀ ਸਿੰਘ ਹਨ, ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਹਨ, ਇਸੇ ਤਰ੍ਹਾਂ ਹੀ ਦੁਆਬਾ ਐਸੋਸੀਏਸ਼ਨ ਦੇ ਮੈਂਬਰ ਸਾਹਿਬ ਹਨ, ਉਹਨਾਂ ਦੇ ਸਹਿਯੋਗ ਨਾਲ ਅਤੇ ਆਪ ਜੀ ਦੇ ਸਹਿਯੋਗ ਨਾਲ ਇਹ ਜਨਮ ਦਿਹਾੜਾ ਗੁਰੂ ਆਪਣੇ ਸੰਤ ਮਹਾਂਪੁਰਖਾਂ ਦਾ ਗੁਰੂ ਘਰ ਵਿੱਚ ਮਨਾਇਆ ਜਾ ਰਿਹਾ। ਧੰਨਵਾਦੀ ਹਾਂ ਆਪ ਜੀ ਦੇ, ਜੋ ਆਪ ਹਾਜ਼ਰੀਆਂ ਭਰ ਰਹੇ ਹੋ। ਆਓ ਡਾਕਟਰ ਸਾਹਿਬ ਉਹਨਾਂ ਤੋਂ 40 ਮਿੰਟ ਤੱਕ ਉਹਨਾਂ ਦੇ ਵਿਚਾਰ ਸਰਵਣ ਕਰੀਏ ਜੀ। ਇੱਕ ਸਾਡੇ ਵੀਰ ਥੱਲੇ ਜੋ ਸੇਵਾ ਕਰਦੇ ਹਨ, ਉਹਨਾਂ ਨੇ DVD ਤਿਆਰ ਕੀਤੀ ਹੈ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਥਾ ਵਿਚਾਰ। ਆਪ ਸਭ ਨੂੰ ਬੇਨਤੀ ਹੈ, ਕਿਰਪਾ ਕਰਕੇ ਇਹ DVD ਤੁਸੀਂ ਥੱਲਿਓਂ ਫ੍ਰੀ ਲੈ ਸਕਦੇ ਹੋ। ਆਓ ਡਾਕਟਰ ਸਾਹਿਬ ਉਹਨਾਂ ਤੋਂ ਉਹਨਾਂ ਦੇ ਵਿਚਾਰ ਸੁਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿਨਾ ਧਨ ਜਣੇਂਦੀ ਮਾਓ ਆਏ ਸਫਲ ਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦੀਵਾਨ ਗੁਰੂ ਘਰ ਦੇ ਲੰਗਰ ਵਿੱਚ ਸੇਵਾ ਕਰਨ ਵਾਲੇ ਨਿਸ਼ਕਾਮ ਸਿੰਘਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦੁਆਬਾ ਸਿੱਖ ਐਸੋਸੀਏਸ਼ਨ ਤੇ ਈਸਟ ਕੋਸਟ ਦੀ ਸਭ ਤੋਂ ਪੁਰਾਣੀ ਸਿੱਖ ਸੰਸਥਾ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਅਸੀਂ ਸਾਰੇ ਮਨਾ ਰਹੇ ਹਾਂ। ਪਿਛਲੇ 3-4 ਘੰਟੇ ਤੋਂ ਕੀਰਤਨ ਰਾਹੀਂ, ਪ੍ਰਚਾਰਕ ਵੀਰਾਂ ਰਾਹੀਂ ਆਪਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜੀਵਨ ਦੇ ਅੱਡ-ਅੱਡ ਐਸਪੈਕਟਸ ਨੂੰ ਸੁਣਿਆ। ਹਰ ਇੱਕ ਨੇ ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹਿ ਤੇਤੀ ਦੇ ਮੁਤਾਬਕ ਉਹਨਾਂ ਦੇ ਬਹੁਪੱਖੀ ਪਰਸਨੈਲਿਟੀ ਦੇ ਹਰ ਇੱਕ ਸ਼ੋਬੇ ਨੂੰ, ਹਰ ਇੱਕ ਐਸਪੈਕਟ ਨੂੰ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਛੋਇਆ। ਮੇਰੇ ਮਨ ਵਿੱਚ ਦੀਵਾਨ 'ਚ ਬੈਠਿਆਂ ਇਹ ਖਿਆਲ ਆ ਰਿਹਾ ਸੀ ਕਿ ਮਿਸਟਿਕ ਦੁਨੀਆ ਦੇ ਵਿੱਚ, ਰਹੱਸਵਾਦ ਦੀ ਦੁਨੀਆ ਦੇ ਵਿੱਚ ਕੁਝ ਪ੍ਰਤੀਕ ਹੁੰਦੇ ਨੇ ਜਿਨ੍ਹਾਂ ਦੇ ਲਈ ਕੋਈ ਬੌਧਿਕਤਾ, ਕੋਈ ਸ਼ਬਦਾਵਲੀ ਜਾਂ ਕੋਈ ਸ਼ਾਇਦ ਦੁਨਿਆਵੀ ਪੱਖ ਦੀ ਐਕਸਪਲੇਨੇਸ਼ਨ ਨਹੀਂ ਹੁੰਦੀ, ਪਰ ਉਹ ਚਿੰਨ੍ਹ ਲੰਬੀ ਗੱਲ ਕਹਿ ਜਾਂਦੇ ਨੇ। ਇਤਿਹਾਸ 'ਚ ਮੇਰੇ ਮਨ 'ਚ ਆਇਆ, ਜਿਸ ਦਿਨ ਲਗਭਗ 20 ਵਰ੍ਹੇ ਦੀ ਉਮਰ 'ਚ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦਾ ਪਹਿਲਾ ਜੰਗ, ਜਿਹੜਾ 22 ਧਾਰ ਦੇ ਪਹਾੜੀ ਰਾਜਿਆਂ ਦੀ ਕੰਬਾਈਨਡ ਫੋਰਸ ਦੇ ਨਾਲ ਉਸ ਭੰਗਾਣੀ ਦੇ ਮੁਕਾਮ ਤੇ, ਜਿੱਥੇ ਅੱਜ ਪੌਂਟਾ ਸਾਹਿਬ ਗੁਰਦੁਆਰਾ ਸਾਹਿਬ ਸਥਿਤ ਹੈ, ਉਸ ਤੋਂ ਕੁਝ ਕਿਲੋਮੀਟਰ ਬਾਹਰ ਜਿੱਤਿਆ। ਤੇ ਆਪ ਨੇ ਫਰਮਾਇਆ, ਜੀਤ ਭਈ ਮੇਰੀ ਕਿਰਪਾ ਕਾਲ ਕੇਰੀ। ਤੇ ਐਨ ਉਸ ਵੇਲੇ ਹੀ ਇਹ ਖਬਰ ਆਈ ਪਰਿਵਾਰਕ ਹਲਕਿਆਂ ਵੱਲੋਂ ਕਿ ਘਰ ਸਾਹਿਬਜ਼ਾਦੇ ਨੇ ਜਨਮ ਲਿਆ।
ਤੇ ਨਾਮ ਮੌਕੇ ਦੇ ਉੱਤੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਰੱਖ ਦਿੱਤਾ ਗਿਆ। ਇਹ ਇੱਕ ਜੰਗ ਦੀ ਜਿੱਤ ਦੇ ਨਾਲ ਤੇ ਫਿਰ ਅਸੀਂ ਚਮਕੌਰ ਦੀ ਗੜੀ ਵੱਲ ਜਦੋਂ ਨਜ਼ਰ ਮਾਰਦੇ ਹਾਂ ਕਿ 16-17 ਸਾਲ ਦੇ ਗੱਭਰੂ ਸਾਹਿਬਜ਼ਾਦਾ ਅਜੀਤ ਸਿੰਘ ਖੁਦ ਆ ਕੇ ਜਦੋਂ ਸਤਿਗੁਰੂ ਦੇ ਸਾਹਮਣੇ ਖਲੋਂਦੇ ਨੇ, ਜੰਗ 'ਚ ਜਾਣ ਦੀ ਆਗਿਆ ਮੰਗਦੇ ਨੇ, ਤੇ ਉਹਨਾਂ ਦਾ ਇਹ ਸ਼ਬਦ ਜਿਸ ਨੂੰ ਸਾਡੇ ਇਤਿਹਾਸ ਦੇ ਵਰਕਿਆਂ ਨੇ ਸਾਂਭਿਆ ਕਿ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਕਿ ਤੁਸੀਂ ਮੇਰਾ ਨਾਂ ਅਜੀਤ ਰੱਖੇ ਤੇ ਮੈਨੂੰ ਕੋਈ ਜਿੱਤ ਨਹੀਂ ਸਕਦਾ। ਅਸੀਂ ਸਮਝਦੇ ਹਾਂ ਔਰ ਬੜੇ ਵੇਰਵੇ ਨਾਲ ਇਹ ਦੱਸਿਆ ਗਿਆ ਕਿ ਜਦੋਂ ਸ਼ਬਦ ਜਾਂ ਨਾਮਕਰਨ ਜਰਨੈਲ ਹੈ, ਜਰਨੈਲ ਬੇਸ਼ੱਕ ਅੰਗਰੇਜ਼ੀ ਦਾ ਜਨਰਲ ਸ਼ਬਦ ਚੋਂ ਜਰਨੈਲ ਆਇਆ ਜਾਂ ਜਰਨੈਲ ਚੋਂ ਜਨਰਲ ਨਿਕਲਿਆ, ਪਰ ਇੱਕ ਗੱਲ ਜ਼ਾਹਰ ਹੈ ਕਿ ਜਰਨੈਲ ਦੀ ਅਗਵਾਈ ਹੁੰਦੀ ਹੈ, ਜਰਨੈਲ ਦੀ ਕਮਾਂਡ ਹੁੰਦੀ ਹੈ। ਤੇ ਜਿਵੇਂ ਅਫਜ਼ਲ ਅਹਿਸਨ ਰੰਧਾਵਾ ਨੇ ਠੀਕ ਜਿਹੜੀ 10 ਜੂਨ 1984 ਨੂੰ ਨਜ਼ਮ ਓੜਕ ਮੁੱਕੇਗੀ ਇਹ ਰਾਤ ਲਿਖੀ, ਤੇ ਉਹਨਾਂ ਦੇ ਸਾਹਮਣੇ ਅਕਾਲ ਤਖਤ ਹੈ 4 ਸਦੀਆਂ ਦਾ, ਤੇ ਸੰਤ ਜਰਨੈਲ ਸਿੰਘ ਹੋਰਾਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਨੇ ਉਹ ਅਕਾਲ ਤਖਤ ਦਾ ਪੁਰਾਣਾ ਪਹਿਰੇਦਾਰ, ਵਾਚਮੈਨ ਜਿਹੜਾ ਖਲੋਤਾ, ਤੇ ਜਿਹੜਾ ਹਮਲਾ ਉਹਨੂੰ ਕਹਿੰਦੇ ਨੇ ਹਾਂ ਦੁਸ਼ਮਣ 5 ਸਦੀਆਂ ਦਾ ਵੈਰ ਕਮਾਇਆ। ਹੁਣ ਇਹ ਜਿਹੜਾ ਇੱਕ ਇੱਕ ਅੱਖਰ ਦੇ ਵਿੱਚ ਇਤਿਹਾਸ ਬਿਆਨ ਕਰ ਦੇਣਾ ਕਿ ਇਹ ਜਰਨੈਲਾਂ ਦਾ ਜਰਨੈਲ, ਜਿਹੜਾ ਅਕਾਲ ਤਖਤ, ਜਿਹੜਾ ਸੱਚ ਹੱਕ ਇਨਸਾਫ ਦਾ ਤਖਤ, ਦਿੱਲੀ ਤਖਤ ਤੋਂ 2 ਫੁੱਟ ਉੱਚਾ, ਤੇ ਜਿਸ ਤਖਤ ਦਾ ਪਹਿਲਾ ਹੁਕਮਨਾਮਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਉਸ ਅਕਾਲ ਤਖਤ ਦੇ ਉੱਤੇ ਕਦੇ ਜਿੱਥੇ ਬਾਬਾ ਗੁਰਬਖਸ਼ ਸਿੰਘ, ਜਿੱਥੇ ਕਦੇ ਬਾਬਾ ਦੀਪ ਸਿੰਘ ਸ਼ਹੀਦ, ਕਿੱਥੋਂ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਕੇ ਆਉਂਦੇ ਨੇ, ਤੇ ਉਸ ਅਕਾਲ ਤਖਤ ਹਰਮੰਦਰ ਦੇ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕਰਦੇ ਆ। ਸਾਡੇ 20ਵੀਂ ਸਦੀ ਦੇ ਮਹਾਨ ਉਹ ਫਿਲਾਸਫੀ ਦੀ ਦੁਨੀਆ ਦੇ, ਮਿਸਟਿਸਿਜ਼ਮ ਦੀ ਦੁਨੀਆ ਦੇ ਸ਼ਾਇਰ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਜਦੋਂ ਹਰਮੰਦਰ ਦੀਆਂ ਪਰਕਰਮਾਂ 'ਚ ਆਓ, ਬੜੇ ਬੋਝ ਕੇ ਪੈਰ ਧਰੋ, ਬੜੇ ਅਦਬ ਦੇ ਨਾਲ, ਕਿਉਂਕਿ ਜਿੱਥੇ ਜਿੱਥੇ ਤੁਹਾਡਾ ਪੈਰ ਟਿਕ ਰਿਹਾ ਇਸ ਦੀ ਹਰ ਸਿੱਲ ਦੇ ਥੱਲੇ ਪਤਾ ਨਹੀਂ ਕਿੰਨੇ ਹਜ਼ਾਰ ਸਿੰਘਾਂ ਸਿੰਘਣੀਆਂ ਭੁਜੰਗੀਆਂ ਭੁਜੰਗਣਾਂ ਦਾ ਖੂਨ ਡੁੱਲਾ ਹੋਇਆ। ਜੂਨ 84 ਜਿੱਥੇ ਉਸ ਪੁਰਾਤਨ ਇਤਿਹਾਸ ਦਾ ਦੁਹਰਾਅ ਹੈ, ਜਿੱਥੇ ਅਕਾਲ ਤਖਤ ਦੇ 4 ਸਦੀਆਂ ਦੇ ਇਤਿਹਾਸ ਦੇ ਉੱਤੇ ਇੱਕ ਹੋਰ ਇਸ 20ਵੀਂ ਸਦੀ ਦੇ ਅੰਦਰ ਇੱਕ ਪ੍ਰਮਾਣਿਕਤਾ ਲੱਗਦੀ ਹੈ ਸੰਤ ਸਿਪਾਹੀ ਦੇ ਕਨਸੈਪਟ ਦੀ, ਉੱਥੇ ਅਕਾਲ ਤਖਤ ਭਵਿੱਖ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਵੱਲੋਂ ਦਿੱਤੇ ਗਏ ਸਨੇਹ ਨੂੰ ਬਹੁਤ ਵਾਰ ਇਹ ਗੱਲ ਦੀ ਚਰਚਾ ਹੁੰਦੀ ਹੈ ਕਿ 32 ਸਾਲ ਬਹੁਤ ਸਾਰੇ ਆਏ, ਕਈਆਂ ਨੂੰ ਅਸੀਂ ਜਥੇਦਾਰ ਬਣਾਇਆ ਸਰਬੱਤ ਖਾਲਸਾ ਵੱਲੋਂ, ਕਈਆਂ ਨੂੰ ਜਿਨ੍ਹਾਂ ਨੂੰ ਅੱਜ ਪੰਥ ਵੜਨ ਨਹੀਂ ਦਿੰਦਾ ਹੈ ਕਿਸੇ ਵੀ ਦੀਵਾਨ ਦੇ ਵਿੱਚ, ਉਹ ਆਪਣੇ ਬੰਦ ਕਮਰਿਆਂ ਦੇ ਵਿੱਚ ਵੀ ਜਥੇਦਾਰ ਬਣੇ ਹੋਏ ਨੇ। ਪਰ ਐਸੀ ਕੀ ਗੱਲ ਹੈ, ਇਹ ਕਿਵੇਂ ਅਕਾਲ ਤਖਤ ਦੀ ਉਸ ਮਾਣ ਮਰਿਆਦਾ ਦੀ ਸੁਰਜੀਤੀ ਹੁੰਦੀ ਹੈ? ਔਰ ਮੇਰਾ ਇਹ ਅਕਸਰ ਕਹਿਣਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਖਾਲਿਸਤਾਨ ਦੀ, ਅਕਾਲ ਤਖਤ ਦੇ ਮੀਰੀ ਪੀਰੀ ਦਾ ਕਿਉਂ ਜਿਹਾ ਕਨਸੈਪਟ ਔਰ ਕਿਉਂ ਜੇ ਉਸ ਦੇ ਉੱਤੇ ਤੁਰਨ ਵਾਲੇ ਹੋਣੇ ਚਾਹੀਦੇ ਨੇ, ਉਸ ਦੀ ਐਸੀ ਸਪਿਨ ਸੈੱਟ ਕਰ ਦਿੱਤੀ ਹੈ ਕਿ ਜਦੋਂ ਤੱਕ ਉਹ ਸਪਿਨ ਕਾਇਮ ਹੈ ਝੂਠਾ ਟਿਕੇ ਨਾ ਕੋਏ। ਜਿਵੇਂ ਜਦੋਂ ਕਬੀਰ ਸਾਹਿਬ ਨੇ ਫਰਮਾਇਆ ਕਿ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਇਹ ਕਸੌਟੀ ਸੋ ਸਹੇ ਜੋ ਮਰ ਜੀਵੜਾ ਹੋਏ, ਕਿ ਇਹ ਰਾਮ ਦੀ ਕਸੌਟੀ ਹੈ, ਇਹ ਪੈਮਾਨਾ ਹੈ, ਇਸ ਦੇ ਉੱਤੇ ਕੋਈ ਹੁਣ ਝੂਠਾ ਨਹੀਂ ਟਿਕੇਗਾ, ਕੋਈ ਝੂਠਾ ਟਿਕ ਨਹੀਂ ਸਕਦਾ। ਇਸ ਕਸੌਟੀ ਦੇ ਉੱਤੇ ਉਹੀ ਪੂਰਾ ਉਤਰ ਸਕਦਾ ਜਾਂ ਉਤਰੇਗਾ ਜਿਹੜਾ ਮਰ ਜੀਵੜਾ। ਇੱਕ ਪਾਸੇ ਉਹ ਵੀ ਸਨ ਜਿਹੜੇ ਅੱਜ ਵੀ ਕਿਸ ਕਿਸਮ ਦਾ ਝੂਠ ਵੇਚ ਰਹੇ ਨੇ, ਕਿਵੇਂ ਮੋਦੀ ਦੇ ਕੁਹਾੜੀ ਦਾ ਦਸਤਾ ਬਣੇ ਹੋਏ ਨੇ, 1 ਲੱਖ ਤੋਂ ਜ਼ਿਆਦਾ ਮਰ ਜੀਵੜਿਆਂ ਦੀ ਫੌਜ ਭਰਤੀ ਕਰਨ ਦੇ ਥੱਲੇ ਬੜੇ ਬੜੇ ਪ੍ਰਣ ਪੱਤਰ ਭਰੇ ਗਏ ਸਨ। ਪਰ ਜਦੋਂ ਅਸਲੀ ਚੈਲੰਜ ਆਇਆ ਕੋਈ ਉਹਨਾਂ ਚੋਂ ਸਾਹਮਣੇ ਨਹੀਂ ਖਲੋਤਾ, ਤੇ ਇੱਥੇ ਉਹ ਮਰ ਜੀਵੜੇ ਨੇ
ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਦੇ ਚਰਨਾਂ 'ਚ ਹੈ, ਜਿਨ੍ਹਾਂ ਦਾ ਇੰਟੈਲੈਕਟ ਜਦੋਂ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਕਿ ਧੰਨ ਜਿਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ ਦੇਹ ਅਨਿਤ ਨ ਨਿਤ ਰਹਿ ਜਸ ਨਾਵ ਚੜੈ ਭਵ ਸਾਗਰ ਤਾਰੇ ਧੀਰਜ ਧਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੇ ਗਿਆਨੇ ਕੀ ਬੜਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰ। ਇੰਟੈਲੈਕਟ ਬੁੱਧੀ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਜਿਵੇਂ ਕੈਂਡਲ ਲਾਈਟ ਹੈ ਲੱਟ ਲੱਟ ਬਲਦੀ ਹੈ। ਜਦੋਂ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਲਗਭਗ 37 ਸਾਲ ਦੇ ਦੁਨਿਆਵੀ ਸਫ਼ਰ ਵੱਲ ਦੇਖਦੇ ਹੋ, 30 ਸਾਲ ਦੀ ਉਮਰ 'ਚ 1977 'ਚੋਂ ਟਕਸਾਲ ਦੀ ਸੇਵਾ ਸੰਭਾਲ ਉਹਨਾਂ ਨੂੰ ਮਿਲਦੀ ਹੈ। ਜੂਨ 1984 'ਚ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਦੋਂ ਫਾਈਨਲ ਟੈਂਕਾਂ ਦਾ ਐਸੌਲਟ ਹੁੰਦਾ ਹੈ, ਉਸ ਸਵੇਰ ਉਹ ਜੂਝਦੇ ਹੋਏ ਜਿੱਥੇ ਅੱਜ ਝੰਡੇ ਬੁੰਗਾ ਦਾ ਮੁਕਾਮ ਹੈ, ਠੀਕ ਬਰਾਬਰ ਹਰਮੰਦਰ ਤੋਂ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ ਸਾਹਿਬ ਹੈ। ਕਦੇ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਇੱਥੇ ਇਹ ਕੇਸਰੀ ਰੰਗਾ ਨਿਸ਼ਾਨ ਝੁੱਲਿਆ ਸੀ। ਉਸ ਨਿਸ਼ਾਨ ਦੇ ਥੱਲੇ, ਉਸ ਦੀ ਛਾਂ ਥੱਲੇ ਜਿਹੜੇ ਕਦੇ ਲੱਖਾਂ ਦੀ ਗਿਣਤੀ ਦੇ ਇਕੱਠਾਂ ਵਿੱਚ ਇਹ ਗੱਲ ਬੜੇ ਵਜਦ ਵਿੱਚ, ਬੜੇ ਵੈਰਾਗ ਵਿੱਚ ਸੰਗਤ ਤੋਂ ਵੀ ਗਵਾਇਆ ਕਰਦੇ ਸਨ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਉਹਨਾਂ ਨੇ ਆਪਣਾ ਸੀਸ ਉਵੇਂ ਗੁਰੂ ਦੇ ਚਰਨਾਂ 'ਚ ਭੇਟ ਕੀਤਾ ਜਿਵੇਂ ਕਦੇ ਬਿਰਧ ਬਾਬਾ ਦੀਪ ਸਿੰਘ ਸ਼ਹੀਦ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇਸ ਧਰਤੀ ਦੇ ਉੱਤੇ ਆਪਣਾ ਸੀਸ ਭੇਟ ਕਰਨ ਆਏ ਸਨ। ਇਹ ਇਤਿਹਾਸ ਦੀਆਂ ਗੱਲਾਂ ਤੇ ਅੱਜ ਦੀ ਗੱਲ ਇਹ ਬੜੀ ਜ਼ਰੂਰੀ ਹੈ, ਕਿਉਂਕਿ ਬਹੁਤ ਵਾਰ ਪਾਸਟ ਜੋ ਬੀਤ ਚੁੱਕਾ ਹੈ ਉਸ ਦੀ ਗਲੋਰੀ, ਉਸ ਬਾਰੇ ਬਹੁਤ ਸਾਰੇ ਆਪਣੇ ਨਿੱਜੀ ਅਨੁਭਵਾਂ ਦੀ ਗੱਲ ਵੀ ਕਰਦੇ ਨੇ, ਨਿੱਜ ਮਿਲਣੀਆਂ ਦੀ ਗੱਲ ਵੀ ਕਰਦੇ ਨੇ। ਮੈਂ ਵੀ ਸਤਿਗੁਰੂ ਦੇ ਚਰਨਾਂ 'ਚ ਖਲੋ ਕੇ ਇਹ ਗੱਲ ਫਖਰ ਨਾਲ ਕਹਿ ਸਕਦੇ ਕਿ 1977 'ਚ ਗੁਰੂ ਨਾਨਕ ਮਿੰਟ ਗੁੰਬਰੀ ਖਾਲਸਾ ਕਾਲਜ ਐਜੂਕੇਸ਼ਨ 'ਚ ਉਹਨਾਂ ਦੇ ਦੀਦਾਰ ਦਾ ਮੌਕਾ ਬਣਿਆ। ਜਦੋਂ 20 ਸਤੰਬਰ ਨੂੰ 1981 ਨੂੰ ਸੰਤ ਜੀ ਨੇ ਗ੍ਰਿਫਤਾਰੀ ਦਿੱਤੀ, ਉਸ ਦੇ ਵਿੱਚ ਵੀ ਮੈਨੂੰ ਜਾਣ ਦਾ ਮੌਕਾ ਬਣਿਆ। ਉਸ ਤੋਂ ਪਹਿਲਾਂ ਜਦੋਂ 78 ਤੋਂ ਇੱਕਦਮ ਬਾਅਦ ਲੁਧਿਆਣੇ ਦੇ ਵਿੱਚ ਅਕਾਲੀ ਕਾਨਫਰੰਸ ਹੋਈ, ਜਿਹਦੇ 'ਚ ਸੰਤਾਂ ਨੇ ਸੁਰਜੀਤ ਸਿੰਘ ਬਰਨਾਲਾ ਔਰ ਦੂਸਰਿਆਂ ਨੂੰ ਚੈਲੰਜ ਕੀਤਾ, ਉਸ ਕਾਨਫਰੰਸ ਨੂੰ ਵੀ ਮੈਂ ਜਿਹੜਾ ਉਸ ਦੇ ਵਿੱਚ ਸ਼ਮੂਲੀਅਤ ਦਾ ਮੌਕਾ ਮਿਲਿਆ। ਔਰ ਫਿਰ ਅਕਤੂਬਰ 1983 'ਚ ਜਦੋਂ ਗੁਰੂ ਦੀ ਰਹਿਮਤ ਨਾਲ 51 ਦੇ ਕਰੀਬ ਸਿੰਘਾਂ ਸਿੰਘਣੀਆਂ ਦਾ ਜਥਾ ਲੈ ਕੇ ਧਰਮ ਯੁੱਧ ਮੋਰਚੇ ਵਿੱਚ ਗ੍ਰਿਫਤਾਰੀ ਦਾ ਸਬਬ ਬਣਿਆ, ਫਿਰੋਜ਼ਪੁਰ ਜੇਲ੍ਹ 'ਚ ਥੋੜੇ ਸਮੇਂ ਲਈ ਰਹਿੰਦੇ ਆ, ਉਹ ਗੁਰਦੁਆਰਾ ਸਾਹਿਬ ਜਾਂ ਸੰਤਾਂ ਦਾ ਥੋੜਾ ਜਿਹਾ ਜਿਹੜਾ ਉਸ ਪੀਰੀਅਡ 'ਚ ਲਗਭਗ 4 ਹਫ਼ਤੇ ਦਾ ਠਹਿਰਾਅ ਸੀ, ਉਸ ਬਾਰੇ ਬਹੁਤ ਸਾਰੀਆਂ ਵਿਚਾਰਾਂ ਸੁਣਨ ਦਾ ਮੌਕਾ ਵੀ ਮਿਲਿਆ। 84 ਤੋਂ ਬਾਅਦ ਪਹਿਲਾ ਇਕੱਠ ਗੁਰਦੁਆਰਾ ਸ਼ਹੀਦਾਂ ਤੇ ਫਿਰ ਪਹਿਲਾ ਇਕੱਠ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ, ਇਹਨਾਂ ਸਾਰਿਆਂ ਮੁਕਾਮਾਂ ਤੋਂ ਗੁਜ਼ਰਦਾ ਹੋਇਆ ਅੱਜ 31-32 ਸਾਲ ਬਾਅਦ ਮੈਂ ਇਹ ਮਹਿਸੂਸ ਕਰਦਾ ਕਿ ਗੱਲਾਂ ਅਸੀਂ ਵੀ ਸਾਰੇ ਬਹੁਤ ਸਾਰੀਆਂ ਕਰਦੇ, ਉਸ ਵੇਲੇ ਵੀ ਹੁੰਦੀਆਂ ਸਨ, ਮਰਜੀਵੜਿਆਂ ਦੀ ਗਿਣਤੀ 'ਚ ਵੀ ਲੱਖਾਂ ਦੀ ਲਿਸਟ ਸੀ, ਤੇ ਅੱਜ ਵੀ ਗੱਲ ਕਰਦਿਆਂ ਬਹੁਤ ਵਾਰ ਜਿਹੜੇ ਅੱਜ ਸਾਡੇ ਸਾਹਮਣੇ ਚੈਲੰਜ ਨੇ ਜਾਂ ਅੱਜ ਸਾਡੀਆਂ ਵਿਕਟਰੀਜ਼ ਨੇ। ਮੈਂ ਗੱਲ ਰਹਿਸ ਤੋਂ ਸ਼ੁਰੂ ਕੀਤੀ ਸੀ, ਜਿਸ ਦਿਨ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ, ਔਰ ਇਹ ਕ੍ਰੈਡਿਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਾਂਦਾ ਹੈ ਕਿ ਉਹਨਾਂ ਨੇ ਉਸ ਮੌਕੇ ਦੇ ਉੱਤੇ, ਔਰ ਇਹ ਗੱਲ ਮੈਨੂੰ ਯਾਦ ਹੈ ਕਿ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਕੈਨੇਡਾ ਆਏ, ਕੁਦਰਤੀ ਉਹਨਾਂ ਦਿਨਾਂ 'ਚ ਆਟਵਾ ਟੋਰਾਂਟੋ ਮੈਂ ਵੀ ਗਿਆ ਹੋਇਆ ਸੀ, ਉਹਨਾਂ ਦੇ ਨਾਲ 1-to-1 ਮੈਂਬਰ ਪਾਰਲੀਮੈਂਟਸ ਨੂੰ ਮਿਲਣ ਦਾ ਮੌਕਾ ਵੀ ਮਿਲਿਆ, ਗੁਫ਼ਤਗੂ ਦਾ ਮੌਕਾ ਵੀ ਮਿਲਿਆ। ਮੈਂ ਉਹਨਾਂ ਨੂੰ ਇਹ ਸਵਾਲ ਕੀਤਾ, ਮੈਂ ਕਿਹਾ ਜੀ ਜਿੰਨੀ ਕਿ ਮੈਨੂੰ ਸਮਝ ਹੈ ਪ੍ਰਕਾਸ਼ ਦਿਵਸ ਗੁਰੂ ਸਾਹਿਬਾਨ ਦੇ ਮਨਾਏ ਜਾਂਦੇ ਨੇ, ਅਸੀਂ ਸਿੰਘਾਂ ਸਿੰਘਣੀਆਂ ਦੇ ਸ਼ਹੀਦੀ ਦਿਨ ਮਨਾਉਂਦੇ ਜਾਂ ਉਹਨਾਂ ਦੇ ਅਸੀਂ ਸ਼ਹੀਦੀ ਜੋੜ ਮੇਲੇ ਮਨਾਉਂਦੇ, ਤੇ ਤੁਸੀਂ ਇਹ ਜਨਮ ਦਿਨ ਵਾਲੀ ਗੱਲ ਕਿਵੇਂ ਸ਼ੁਰੂ ਕੀਤੀ? ਉਹਨਾਂ ਨੇ ਬੜੀ
ਇਮਾਨਦਾਰੀ ਦੇ ਨਾਲ ਸਰਲ ਅੰਦਾਜ਼ ਦੇ ਵਿੱਚ ਕਿਹਾ ਕਿ ਇੱਕ ਪਾਸੇ ਜਿਨ੍ਹਾਂ ਦੇ ਇਹ ਜ਼ਿੰਮੇ ਸੀ ਕਿ ਉਹਨਾਂ ਦੀ ਸ਼ਹਾਦਤ ਦਾ ਐਲਾਨ ਕਰਦੇ, ਉਹ ਸ਼ਹਾਦਤ ਤੋਂ ਇਨਕਾਰੀ ਸਨ। ਸਰਕਾਰ ਦਾ ਯਤਨ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਵਿਚਾਰਧਾਰਾ ਨੂੰ ਚੁੱਪ ਕਰਾ ਦਿੱਤਾ ਜਾਏ, ਬੰਦ ਕਰਾ ਦਿੱਤਾ ਜਾਏ, ਬਦਨਾਮ ਕਰ ਦਿੱਤਾ ਜਾਏ। ਉਹਨਾਂ ਹਾਲਾਤਾਂ 'ਚ ਅਸੀਂ ਸਮਝਿਆ ਕਿ ਗੱਲ ਜਾਰੀ ਰਹਿਣੀ ਚਾਹੀਦੀ ਹੈ। ਕਿਸੇ ਨਾ ਕਿਸੇ ਬਹਾਨੇ ਦੇ ਨਾਲ ਵਿਚਾਰਧਾਰਾ ਤਾਂ ਕੌਮੀ ਆਜ਼ਾਦੀ ਦੀ ਹੈ, ਇਹ ਪੰਥ ਦੇ ਸਾਹਮਣੇ ਆਏ ਤੇ ਇਸ ਖਿਆਲ 'ਚੋਂ ਅਸੀਂ ਸੰਤ ਜੀ ਦਾ ਜਨਮ ਦਿਨ 12 ਫਰਵਰੀ ਨੂੰ ਮਨਾਉਣਾ ਸ਼ੁਰੂ ਕੀਤਾ। ਔਰ ਮੈਂ ਸਮਝਦਾ ਹਾਂ ਕਿ ਜੇ ਅੱਜ ਪੰਜਾਬ ਦਾ ਲੇਟੈਸਟ ਸਰਵੇ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਸਭ ਤੋਂ ਜ਼ਿਆਦਾ ਆਦਰਸ਼ ਸਿੱਖ, ਜਿਸ ਤੋਂ ਸਿੱਖ ਮੋਟੀਵੇਸ਼ਨ ਲੈਂਦੇ ਨੇ, ਉਹ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ, ਇਸ ਦੇ ਬਾਵਜੂਦ ਕਿ 10 ਨਵੰਬਰ ਨੂੰ ਹੋਇਆ ਸਰਬੱਤ ਖਾਲਸਾ, ਜਿਸ ਦੇ ਵਿੱਚ ਕਿਵੇਂ ਲੱਖਾਂ ਸਿੱਖ ਆਪ ਮੁਹਾਰੇ ਆਏ। ਔਰ ਮੈਂ ਬਹੁਤ ਵਾਰ ਇਹ ਗੱਲ ਅੱਡ-ਅੱਡ ਆਪਣੀਆਂ ਸਪੀਚਿਸ ਦੇ ਵਿੱਚ ਵੀ TV 84 ਜਿਹਦੇ ਤੇ ਮੰਡੇ ਥੂ ਫਰਾਈਡੇ 1 ਘੰਟੇ ਦਾ ਸੱਚੋ ਸੱਚ ਪ੍ਰੋਗਰਾਮ ਹੁੰਦੇ, ਉਸ ਦੇ ਵਿੱਚ ਵੀ ਮੈਂ ਦੁਹਰਾਉਂਦਾ ਕਿ ਬਹੁਤ ਵਾਰ ਅਸੀਂ ਚਿਹਰਿਆਂ ਦੇ ਪਿੱਛੇ ਜਾਂਦੇ ਹਾਂ ਠੀਕ ਜਾਂ ਗਲਤ ਕਹਿਣ ਦੇ ਲਈ, ਪਰ ਇੱਕ ਗੱਲ ਕਦੇ ਨਾ ਭੁੱਲੀਏ, ਪੰਥ ਦੇ ਵਿੱਚ ਹਮੇਸ਼ਾ ਗੁਰੂ ਦੀ ਕਲਾ ਵਾਪਰਦੀ ਹੈ। ਪੰਥ ਕਿਸੇ ਇੰਡੀਵਿਜੂਅਲ ਦਾ ਨਾਂ ਨਹੀਂ ਹੈ। ਬੇਸ਼ੱਕ ਸਿੱਖ ਰਹਿਤ ਮਰਿਆਦਾ ਉਸ ਨੂੰ ਅੰਮ੍ਰਿਤਧਾਰੀ ਸਿੰਘਾਂ ਸਿੰਘਣੀਆਂ ਦਾ ਸਮੂਹ ਕਹਿੰਦੀ ਹੈ। ਪੰਥ ਦੀ ਉਹ ਕਲਾ ਜਿਹੜੀ ਬੇਸ਼ੱਕ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਪਤਾ ਹੈ ਜਰਨੈਲ ਗੱਦਾਰ ਨੇ, ਪਤਾ ਹੈ ਕਿ ਕਿਸ ਕਿਸਮ ਦੀਆਂ ਸਾਜ਼ਿਸ਼ਾਂ ਨੇ, ਪਰ ਸਾਹਮਣੇ ਕਿ ਇਹ ਦੁਸ਼ਮਣ ਹਮਲਾਵਰ ਹੈ। ਔਰ ਪੰਥ ਦੀ ਗੱਲ, ਖਾਲਸਾ ਪੰਥ ਦੀ ਆਜ਼ਾਦੀ ਦੀ ਗੱਲ, ਉਹ ਸਭਰਾਵਾਂ ਦਾ ਮੈਦਾਨ ਨਾ ਹੁੰਦਾ ਤੇ ਫਿਰ ਸ਼ਾਇਦ ਸ਼ਾਹ ਮੁਹੰਮਦ ਦੀਆਂ ਇਹ ਲਾਈਨਾਂ ਨਾ ਹੁੰਦੀਆਂ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਸਿੱਖ ਨੇ ਪੰਥ ਦੀ ਸਪਿਰਿਟ ਦਿਖਾਈ। ਫੌਜ ਰਣਜੀਤ ਸਿੰਘ ਦੀ ਲੱਖ ਤੋਂ ਜ਼ਿਆਦਾ ਸੀ, ਬੜੇ ਤੋਪਖਾਨੇ, ਬੜਾ ਕੁਝ ਸੀ, ਪਰ ਸਭਰਾਵਾਂ ਦੇ ਜੰਗ 'ਚ ਵੀ ਸਿੱਖੀ ਲੜੀ ਔਰ ਅਖੀਰ ਤੱਕ ਲੜੀ, ਅਖੀਰਲੇ ਸਾਹ ਤੱਕ ਲੜੀ। ਜੂਨ 84 ਸਾਡੇ ਕੋਲ ਕਿੰਨਾ ਵੱਡਾ ਅਕਾਲੀਆਂ ਦਾ ਇਤਿਹਾਸ, ਸਟਰਕਚਰ, ਸ਼੍ਰੋਮਣੀ ਕਮੇਟੀ, ਤੇ ਉਹ ਕਿਵੇਂ ਵਿਦਰ ਅਵੇ ਹੋਏ, ਕਿਵੇਂ ਦੌੜੇ ਤੇ ਕਿਵੇਂ ਫਿਰ ਉਹ ਪੰਥ ਦੀ ਕਲਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਦੇ ਰੂਪ 'ਚ ਔਰ ਉਹਨਾਂ ਦਰਜਨਾਂ ਸਿੰਘਾਂ ਦੇ ਰੂਪ 'ਚ ਜਿਨ੍ਹਾਂ ਬਾਰੇ ਦੁਸ਼ਮਣ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੁੰਦਾ ਹੈ, giving the adversary his due, they fought to the last breath and bullet, ਕਿ ਜਦੋਂ ਤੱਕ ਕਿਸੇ ਦੇ ਸਾਹ 'ਚ ਇੱਕ ਵੀ ਸਾਹ ਸੀ ਔਰ ਇੱਕ ਵੀ ਗੋਲੀ ਬਾਕੀ ਸੀ, ਉਹ ਅਖੀਰ ਤੱਕ ਜੂਝੇ। ਜੋ ਹਾਲਾਤ ਪੰਜਾਬ 'ਚ 5 ਵਾਰ ਮੁੱਖ ਮੰਤਰੀ ਬਣੇ ਬਾਦਲ ਦੀ ਸਰਕਾਰ ਨੇ ਬਣਾ ਦਿੱਤੇ। ਤੁਸੀਂ 2015 ਦਾ ਉਹ ਪੀਰੀਅਡ ਦੇਖੋ, ਕਿਵੇਂ ਸੌਦਾ ਸਾਧ ਦੇ ਖਿਲਾਫ ਜਿਹੜਾ ਹੁਕਮਨਾਮਾ ਸੀ ਉਸ ਨੂੰ ਮਾਫੀਨਾਮੇ 'ਚ ਬਦਲਣ ਦਾ ਪਾਰਟ, ਕਿਵੇਂ ਬੁਰਜ ਜਵਾਹਰ ਸਿੰਘ ਵਾਲਾ 'ਚੋਂ 1 ਜੂਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਨੇ, ਕਿਵੇਂ ਬਰਗਾੜੀ ਦੇ ਵਿੱਚ ਉਹਨਾਂ ਸਰੂਪਾਂ ਦੀ ਬੇਅਦਬੀ ਹੁੰਦੀ ਹੈ, ਕਿਵੇਂ ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਹੁੰਦੇ, ਕਿਵੇਂ ਦਰਜਨਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੇ। ਪੰਥ ਤਰਾ ਕਰ ਰਿਹਾ, ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕੀ ਕੀਤਾ ਜਾਏ, ਪਰ ਇਹ ਕਲਾ ਵਾਪਰੀ। ਗੁਰੂ ਗ੍ਰੰਥ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਕੌਮ ਦੇ ਅੰਦਰ ਮੁੜ ਉਹ ਕਲਾ ਸਥਾਪਿਤ ਕੀਤੀ। ਕੋਈ ਉਸ ਪੁਲ ਦੇ ਉੱਤੇ 50-50 ਹਜ਼ਾਰ ਸਿੱਖ ਬੈਠਾ, ਕੋਈ ਸਤਨਾਮ ਵਾਹਿਗੁਰੂ ਕਰਦੇ ਆ, ਬਾਈਬਲ ਕਲਾਂ ਦੇ ਵਿੱਚ ਗੋਲੀਆਂ ਖਾ ਰਿਹਾ, ਤੇ ਫਿਰ ਉਹ ਗੁਰੂ ਗ੍ਰੰਥ, ਗੁਰੂ ਪੰਥ ਦੀ ਕਲਾ ਚੱਬੇ ਦੇ ਮੁਕਾਮ ਤੇ ਵਾਪਰਦੀ ਹੈ। ਲੱਖਾਂ ਸਿੱਖ ਆਪ ਮੁਹਾਰੇ। ਕਿੱਥੇ ਉਹ ਸਦਭਾਵਨਾ ਰੈਲੀਆਂ ਦੇ ਨਾਂ ਥੱਲੇ ਲੋਕ ਢੋਏ ਜਾ ਰਹੇ ਨੇ। ਲਿਵਿੰਗ ਇੰਟਰਵਿਊ ਨੇ ਲੋਕਾਂ ਦੇ ਲਾਈਵ, ਕਿ ਭਾਈ ਕਿਵੇਂ ਕੋਈ ਉੱਥੇ ਦਿਹਾੜੀ ਵਾਲਾ ਹੈ, ਕੋਈ ਮਨਰੇਗਾ ਸਕੀਮ ਵਾਲਾ ਹੈ, ਕਿਸੇ ਨੂੰ ਕਿਤੇੋਂ ਲਿਆਂਦਾ ਹੈ, ਕਿਸੇ ਨੂੰ ਕਿਤੇੋਂ ਲਿਆਂਦਾ ਹੈ। ਇਹ ਲੱਖਾਂ ਸਿੱਖ ਉਹ ਗੁਰੂ ਦੀ ਕਲਾ ਹੈ। ਇਹ ਪੰਜਾਬ ਦੀ ਧਰਤੀ ਦੇ ਉੱਤੇ ਖਾਲਸੇ ਦੀਆਂ ਕੀਤੀਆਂ ਕੁਰਬਾਨੀਆਂ ਨੇ। ਇਹ ਸਦੀਆਂ ਦਾ ਸਾਡਾ ਰਿਜ਼ੋਲਵ ਹੈ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ।
ਇਹ ਪੰਜਾਬ ਸਾਡੀ ਧਰਤੀ ਹੈ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਇਹ ਗੁਰੂ ਨਾਨਕ ਦੀ ਧਰਤੀ, ਇਹ ਉਹ ਧਰਤੀ ਜਿੱਥੇ ਨੀਲੇ ਦੇ ਸ਼ਾਹ ਸਵਾਰ ਦੇ ਉਸ ਨੀਲੇ ਦੇ ਘੋੜਿਆਂ ਦੀ ਟਾਪ ਅੱਜ ਵੀ ਸੁਣਾਈ ਦਿੰਦੀ ਹੈ। ਚੱਬਾ ਉਹ ਜਵਾਬ ਸੀ ਹਕੂਮਤਾਂ ਨੂੰ, ਚੱਬਾ ਉਹ ਜਵਾਬ ਸੀ ਹੱਥ ਠੋਕੇ ਬਣੇ ਹੋਏ ਬਾਦਲਕਿਆਂ ਨੂੰ ਕਿ ਇਸ ਧਰਤੀ ਦੇ ਉੱਤੇ ਗੁਰੂ ਗ੍ਰੰਥ, ਗੁਰੂ ਪੰਥ ਦਾ ਕਨਸੈਪਟ ਅਲਾਈਵ ਹੈ। ਔਰ ਮੈਂ ਸਮਝਦਾ ਕਿ ਇਸ ਸਪਿਰਿਟ ਵੱਲ ਧਿਆਨ ਦਈਏ। ਸਰਬੱਤ ਖਾਲਸਾ ਦੀ ਰਿਵਾਈਵਲ ਇਹ ਕੋਈ ਛੋਟੀ ਗੱਲ ਨਹੀਂ ਹੈ। 26 ਜਨਵਰੀ 1986 ਨੂੰ ਵੀ ਸਰਬੱਤ ਖਾਲਸਾ ਹੋਇਆ ਔਰ ਇਸ ਗੱਲ ਦਾ ਧਿਆਨ ਰਹੇ ਕਿ ਉਸ ਸਰਬੱਤ ਖਾਲਸਾ ਵੱਲੋਂ ਥਾਪੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਿਚਲੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕੀਤਾ। ਇਹ ਸਾਡਾ ਕਨਸੈਪਟ ਹੈ। ਜੇ ਅਸੀਂ ਖਾਲਿਸਤਾਨ ਦੀ ਗੱਲ ਤੋਂ ਬਿਨਾਂ ਇਰਲੀਆਂ ਪਰਲੀਆਂ ਗੱਲਾਂ ਹੀ ਕਰਨ 'ਚ ਯਕੀਨ ਰੱਖਦੇ ਹਾਂ, ਉਹ ਤਾਂ ਤੁਸੀਂ ਕਿਸੇ ਤੋਂ ਵੀ ਕਰਵਾ ਸਕਦੇ ਹੋ। ਪਰ ਮੈਂ ਸਮਝਦਾ ਗੱਲ ਆਪਣੀਆਂ ਵਿਕਟਰੀਜ਼ ਦੀ ਵੀ ਕਰੀਏ, ਆਪਣੀ ਜਿੱਤ ਦੀ ਵੀ ਕਰੀਏ। ਤੇ ਇਹ ਰਹੱਸ ਦੀ ਦੁਨੀਆ ਦੀ ਗੱਲ ਹੈ ਕਿ ਉਧਰ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਤਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਔਰ ਜਿਹੜੇ ਰੈਜ਼ੋਲੂਸ਼ਨ ਪਾਸ ਕੀਤੇ ਗਏ, ਪਹਿਲਾ ਰੈਜ਼ੋਲੂਸ਼ਨ ਖਾਲਿਸਤਾਨ ਦਾ, ਉਧਰੋਂ ਪੁਰਤਗਾਲ ਦੀ ਧਰਤੀ ਚੋਂ ਲਿਸਬਨ ਚੋਂ ਇਹ ਖਬਰ ਆਂਦੀ ਹੈ ਕਿ ਜਿਹੜਾ ਚੈਲੰਜ 17 ਦਸੰਬਰ ਤੋਂ ਹਿੰਦੁਸਤਾਨ ਦੀ ਹਕੂਮਤ ਨੇ ਸਾਨੂੰ ਦਿੱਤਾ, ਜਿਸ ਨੂੰ ਬਿਲਕੁਲ ਰਾਈਟਲੀ ਇਹ ਕਿਹਾ ਗਿਆ ਕਿ ਦਿਸ ਇਜ਼ ਸਿੱਖ ਨੇਸ਼ਨ ਵਰਸਸ ਇੰਡੀਅਨ ਸਟੇਟ, ਉੱਥੋਂ ਬਹੁਤ ਵਰਿਆਂ ਬਾਅਦ ਜਿਹਨੂੰ ਅਸੀਂ ਕੋਈ ਟੈਂਜੀਬਲ ਵਿਕਟਰੀ ਕਹਿੰਦੇ ਹਾਂ, ਜਿਹਨੂੰ ਤੁਸੀਂ ਹੋਲਡ ਕਰ ਸਕਦੇ ਹੋ, ਉੱਥੋਂ ਖਬਰ ਆਈ ਕਿ ਪਰਮਜੀਤ ਸਿੰਘ ਪੰਮਾ ਸੈਟ ਫ੍ਰੀ। ਇਹ ਬਹੁਤ ਵੱਡੀ ਗੱਲ ਹੈ। ਅਸੀਂ ਬਹੁਤ ਵਾਰ ਆਪਣੀਆਂ ਖਾਮੀਆਂ, ਕਮਜ਼ੋਰੀ ਦੀ ਗੱਲ ਕਰਦੇ ਔਰ ਮੈਨੂੰ ਇਹ ਕਹਿਣ 'ਚ ਕੋਈ ਹਰਜ਼ ਨਹੀਂ ਹੈ। ਕਿਸੇ ਸ਼ਖਸੀਅਤ ਨਾਲ, ਕਿਸੇ ਬੰਦੇ ਨਾਲ, ਕਿਸੇ ਜਥੇਬੰਦੀ ਨਾਲ ਵੀ ਪ੍ਰੋਬਲਮ ਹੋ ਸਕਦੀ ਹੈ, ਬਟ ਲੈਟ ਦਾ ਕ੍ਰੈਡਿਟ ਬੀ ਗਿਵਨ ਵੇਅਰ ਇਟ ਇਜ਼ ਡਿਊ। ਇਹ 30 ਮਿਲੀਅਨ ਸਿੱਖ ਨੇਸ਼ਨ ਦਾ ਰਿਜ਼ੋਲਵ ਹੈ, ਇਹ ਕੌਮ ਦੀ ਜਿੱਤ ਹੈ। ਔਰ ਜਿਸ ਤਰੀਕੇ ਨਾਲ ਸਿੱਖਸ ਫॉर ਜਸਟਿਸ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ, ਦੂਸਰੀਆਂ ਇੰਗਲੈਂਡ ਵਿਚਲੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਨੇ, ਯੂਰਪੀਅਨ ਪਾਰਲੀਮੈਂਟ, ਇਹ 3 ਫਰੰਟ ਦੇ ਉੱਤੇ ਫਾਈਟ ਲੜੀ ਗਈ। ਔਰ ਮੈਂ ਕਿਉਂਕਿ ਆਲਰੇਡੀ ਸਮਾਂ ਕਾਫੀ ਹੋ ਚੁੱਕਾ ਹੈ ਤੇ ਮੈਂ ਐਕਟਿਵਿਜ਼ਮ ਦੀ ਗੱਲ ਕਰਾਂ। ਅੱਜ ਜਿੱਥੇ ਅਸੀਂ ਆ ਕੇ ਖੜੇ, ਅਸੀਂ ਦੇਖਣਾ ਹੈ ਵੀ ਗੱਲ ਨੂੰ ਅੱਗੇ ਕਿਵੇਂ ਲੈ ਕੇ ਜਾਣਾ। ਔਰ ਜਿੱਥੇ ਲਿਆ ਕੇ ਸੰਤਾਂ ਨੇ ਸਾਨੂੰ ਖੜਾ ਕਰ ਦਿੱਤਾ, ਉਹਨਾਂ ਦੀ ਇਹ ਸਟੇਟਮੈਂਟ ਅਕਸਰ ਦੁਹਰਾਈ ਜਾਂਦੀ ਹੈ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਭਾਰਤੀ ਸਟੇਟ ਦੇ, ਪਰ ਇਹਨਾਂ ਨੇ ਦੇਖਣਾ ਕਿ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ। ਪਰ ਅਸੀਂ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ। ਜਿੰਨੀਆਂ ਕੁਰਬਾਨੀਆਂ ਅਸੀਂ ਇਸ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਨੇ, ਉਨਾ ਹਿੱਸਾ ਸਾਡਾ ਬਣਦੇ। ਪਰ ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਹ ਬੜੀ ਐਕਸਪਲਿਸਿਟ ਸਟੇਟਮੈਂਟ ਹੈ। ਇਹ ਠੀਕ ਹੈ ਕਿ ਧਰਮ ਯੁੱਧ ਮੋਰਚਾ ਆਨੰਦਪੁਰ ਦੇ ਮਤੇ ਲਈ ਸੀ, ਪਰ ਆਨੰਦਪੁਰ ਦੇ ਮਤੇ ਦੀ ਗੱਲ ਮੁੱਕ ਗਈ। ਜੂਨ ਦੇ ਪਹਿਲੇ ਹਫ਼ਤੇ ਮੁਕਾ ਦਿੱਤੀ ਤੇ ਖਾਲਿਸਤਾਨ ਦੀ ਗੱਲ ਸ਼ੁਰੂ ਹੋਈ। ਤੇ ਜਦੋਂ ਜਿਸ ਇਮਾਰਤ ਦੀ ਨੀਂਹ ਰੱਖ ਦਈਏ, ਫਿਰ ਇਹ ਫਿਕਰ ਹੋਣਾ ਚਾਹੀਦਾ ਹੈ ਕਿ ਇਸ ਇਮਾਰਤ ਨੂੰ ਮੁਕੰਮਲ ਕਿਵੇਂ ਕਰਨੇ। ਤੇ ਜਦੋਂ ਅਸੀਂ ਵਿਕਟਰੀ ਦੀ ਗੱਲ ਕਰਦੇ, ਪਰਮਜੀਤ ਸਿੰਘ ਪੰਮਾ ਦੀ ਜਿੱਤ, ਇਹ 3 ਫਰੰਟਸ ਦੇ ਉੱਤੇ ਬੜੀ ਸਕਸੈਸਫੁਲੀ ਲੜਾਈ ਲੜੀ ਗਈ। ਪਹਿਲਾ ਫਰੰਟ ਕਾਨੂੰਨੀ ਫਰੰਟ ਸੀ। ਇੰਗਲੈਂਡ ਤੋਂ ਅਮਰਜੀਤ ਸਿੰਘ ਪੁੱਚੋ, ਜਿਹੜਾ 2000 ਦੇ ਵਿੱਚ ਪਰਮਜੀਤ ਸਿੰਘ ਪੰਮਾ ਦਾ ਵਕੀਲ ਸੀ, ਜਿਸ ਨੇ ਉਹਨਾਂ ਨੂੰ ਰੈਫਿਊਜੀ ਸਟੇਟਸ ਲੈ ਕੇ ਦਿੱਤਾ ਸੀ, ਉਹ ਵੀ ਉਦੋਂ ਦਾ ਉੱਥੇ ਬੈਠੇ। ਗੁਰਪਤਵੰਤ ਸਿੰਘ ਪੰਨੂ, ਸਿੱਖਸ ਫॉर ਜਸਟਿਸ ਦੇ ਲੀਗਲ ਐਡਵਾਈਜ਼ਰ, ਉਹ ਵੀ ਉੱਥੇ ਬੈਠੇ ਨੇ। ਔਰ ਜਿਸ ਤਰੀਕੇ ਦੇ ਨਾਲ ਟੌਪ ਅਟਾਰਨੀ ਪੁਰਤਗਾਲ ਦਾ, ਬੇਸ਼ੱਕ ਉਹ ਐਬੂ ਸਲਮ ਜਾਂ ਮੋਨਿਕਾ ਬੇਦੀ ਦੇ ਕੇਸ 'ਚ ਕਾਮਯਾਬ ਨਹੀਂ ਸੀ ਹੋਇਆ, ਪਰ ਇਸ ਵਾਰ ਉਸ ਮੁਕਾਮੀ ਅਟਾਰਨੀ ਦੀਆਂ ਵੀ ਸੇਵਾਵਾਂ ਲਈਆਂ ਗਈਆਂ। ਔਰ ਅਦਾਲਤਾਂ ਦੇ ਵਿੱਚ ਇਹ ਲੜਾਈ ਸਿਰਫ ਡਿਫੈਂਸਿਵ ਬੈਟਲ ਨਹੀਂ ਸੀ। ਅਕਸਰ ਨੈਪੋਲੀਅਨ ਦੀ ਇਹ ਕੋਟ ਦੁਹਰਾਈ ਜਾਂਦੀ ਹੈ ਕਿ the best form of defense is attack and attack and attack.
ਇਹ ਉਹਦੀ ਜੰਗੀ ਸਟ੍ਰੈਟਜੀ ਹੈ। ਇੱਥੇ ਵਾਰ ਦੀ ਟ੍ਰੇਨਿੰਗ ਵਾਲੇ ਜਰਨੈਲਾਂ ਨੂੰ, ਫੌਜੀਆਂ ਨੂੰ ਦੱਸੀ ਜਾਂਦੀ ਹੈ। ਜਿਹੜੇ 4 ਪੁਲਸੀਏ ਜਿਨ੍ਹਾਂ ਦੇ ਵਿੱਚ ਇੱਕ DIG ਵੀ ਸੀ, ਉਸ ਦੀ ਐਕਸਟ੍ਰੈਡੀਸ਼ਨ ਲੈਣ ਲਈ ਆਏ। ਉਹ ਤਾਂ ਇਹ ਸਮਝਦੀ ਸੀ ਹਿੰਦੁਸਤਾਨ ਦੀ ਹਕੂਮਤ, ਪੰਜਾਬ ਦੀ ਸਰਕਾਰ, ਕਿ ਅਸੀਂ ਸਿਰੋਂ ਚੁੱਕ ਕੇ ਲੈ ਆਉਣੇ। ਉਹਨਾਂ 4 ਚੋਂ 4 ਨੂੰ ਹੀ ਰਾਤੋਂ ਰਾਤ ਦੌੜਨਾ ਪਿਆ ਜਦੋਂ ਉਹਨਾਂ ਦੇ ਖਿਲਾਫ ਵੀ ਕ੍ਰਿਮੀਨਲ ਚਾਰजेस ਫਾਈਲ ਹੋਏ ਕਿ ਇਹਨਾਂ ਦੀਆਂ ਕਰਤੂਤਾਂ ਨੇ, ਕਿਵੇਂ ਇਹਨਾਂ ਨੇ ਹਿਊਮਨ ਰਾਈਟ ਵਾਇਲੇਟ ਕੀਤੇ ਹੋਏ ਨੇ, ਕਿਵੇਂ CBI ਦੀਆਂ ਆਪਣੀਆਂ ਇਨਕੁਆਇਰੀਜ਼ ਇਹਨਾਂ ਦੇ ਖਿਲਾਫ ਨੇ। ਇਹ ਇੱਕ ਬੈਸਟ ਤਰੀਕਾ ਸੀ ਬਜਾਏ ਕਿ ਡਿਫੈਂਸਿਵ ਲੜਾਈ ਲੜਨ ਦੇ, ਇੱਕ ਆਫੈਂਸਿਵ ਜਿਹੜਾ ਐਟੀਟਿਊਡ ਸੀ। ਫਿਰ ਅਸੀਂ ਪੋਲੀਟੀਕਲ ਫਰੰਟ ਤੇ ਦੇਖਦੇ, ਬੇਸ਼ੱਕ ਉਹ ਪੈਟੀਸ਼ਨ ਸਨ, ਬੇਸ਼ੱਕ ਉਹ ਯੂਰਪੀਅਨ ਯੂਨੀਅਨ ਸੀ, ਔਰ ਇਸ ਹੱਦ ਤੱਕ ਇੰਗਲੈਂਡ ਦੇ ਵਿੱਚ ਪੋਲੀਟੀਕਲੀ ਇਹ ਸਕਸੈਸਫੁਲ ਗੱਲ ਰਹੀ ਕਿ ਲੀਡਰ ਆਫ ਦਾ ਆਪੋਜੀਸ਼ਨ ਨੇ ਇਹ ਸਟੇਟਮੈਂਟ ਦਿੱਤੀ ਕਿ ਅਸੀਂ ਬਿਲਕੁਲ ਖਿਲਾਫ ਹੈ ਐਕਸਟ੍ਰੈਡੀਸ਼ਨ ਦੇ। ਔਰ ਜਿਸ ਤਰੀਕੇ ਨਾਲ ਯੂਰਪੀਅਨ ਯੂਨੀਅਨ, ਕਿ ਪੁਰਤਗਾਲ ਸਿਗਨੇਟਰੀ ਹੈ UN ਕਨਵੈਨਸ਼ਨਸ ਦਾ, 1953 ਦੀ ਕਨਵੈਨਸ਼ਨ, 1969 ਦੀ ਕਨਵੈਨਸ਼ਨ, ਔਰ ਇਹ ਪੋਲੀਟੀਕਲ ਲੌਬਿੰਗ ਨੇ। ਔਰ ਮੈਨੂੰ ਪਹਿਲਾਂ ਕੋਈ ਸ਼ੱਕ ਨਹੀਂ ਸੀ ਕਿ ਇਸ ਮੂਵ ਦੇ ਵਿੱਚ ਇੰਗਲੈਂਡ ਦੀ ਗਵਰਨਮੈਂਟ ਦੀ ਵੀ ਕਿਤੇ ਨਾ ਕਿਤੇ ਟੈਕਟੀਕਲ ਸਪੋਰਟ ਸੀ ਪਹਿਲੀ ਸਟੇਜ ਤੇ। ਨਹੀਂ ਤਾਂ ਜੇ ਇੰਟਰਪੋਲ ਵਾਰੰਟ ਨੇ, ਇੰਟਰਪੋਲ ਵਾਰੰਟ ਤਾਂ 200 ਦੇ ਖਿਲਾਫ ਕੱਢੇ ਹੋਏ ਨੇ ਉਹਨਾਂ ਨੇ, ਤੇ ਫਲਾਈ ਵੀ ਇੰਗਲੈਂਡ ਤੋਂ ਕੀਤਾ ਪਰਮਜੀਤ ਸਿੰਘ ਪੰਮੇ ਨੇ। ਇੰਗਲੈਂਡ 'ਚ ਇੰਟਰਪੋਲ ਸੁੱਤਾ ਹੋਇਆ ਸੀ, ਪੁਰਤਗਾਲ 'ਚ ਕਿਉਂ? ਕਿਉਂਕਿ ਉਹ ਸਮਝਦੇ ਸੀ ਕਿ ਪੁਰਤਗਾਲ ਪੋਲੀਟੀਕਲੀ ਕਮਜ਼ੋਰ ਕੰਟਰੀ ਹੈ, ਇੰਗਲੈਂਡ ਸਿੱਖਾਂ ਨੂੰ ਆਪਣੇ ਗਲ ਨਹੀਂ ਸੀ ਪਵਾਉਣਾ ਚਾਹੁੰਦਾ। ਆਲਰੇਡੀ ਮਾਰਗਰੇਟ ਥੈਚਰ ਦਾ ਕੀ ਰੋਲ ਰਿਹਾ ਜੂਨ 84 'ਚ, ਜਿਹੜੀ ਡੀਕਲਾਸੀਫਾਈਡ ਇਨਫੋਰਮੇਸ਼ਨ ਹੈ ਉਹਦੇ ਨਾਲ ਇਹ ਫੈਕਟ ਸਾਹਮਣੇ ਆਏ ਨੇ। ਪਰ ਇੰਨਾ ਜ਼ਬਰਦਸਤ ਪੋਲੀਟੀਕਲ ਪ੍ਰੈਸ਼ਰ ਗਲੋਬਲੀ, ਅਗੇਨ ਵਿਕਟਰੀ ਸਿੱਖ ਨੇਸ਼ਨ ਦੀ ਹੈ, ਬਣਿਆ ਕਿ ਇੰਗਲੈਂਡ ਦੀ ਹਕੂਮਤ ਨੂੰ ਵੀ ਲੱਗਾ ਕਿ ਇਹ ਨਾ ਸਿਰਫ ਕਲੰਕ ਹੋਏਗਾ, ਇਹ ਸਿੱਖਾਂ ਨੂੰ ਅਸੀਂ ਆਪਣਾ ਜਿਹੜਾ ਆਪਣੇ ਦੁਸ਼ਮਣ ਬਣਾ ਲਵਾਂਗੇ। ਔਰ ਤੀਸਰਾ PR, ਪਬਲਿਕ ਰਿਲੇਸ਼ਨ। ਔਰ ਇਹ ਮੈਂ ਅੱਜ ਦੇ, ਜਦੋਂ ਕਿ ਬਹੁਤ ਵਾਰ ਇਹ ਕਿਹਾ ਗਿਆ ਸਟੇਜ ਤੋਂ ਕਿ ਕਿਵੇਂ ਸੰਤ ਭਿੰਡਰਾਂ ਵਾਲਿਆਂ ਨੂੰ ਜਿਹੜਾ ਮਿਸ ਰਿਪਰੈਜ਼ੈਂਟ ਕੀਤਾ ਗਿਆ, ਕਿਵੇਂ ਅੱਡ-ਅੱਡ ਤਰੀਕਿਆਂ ਨਾਲ ਅੱਜ ਵੀ ਉਹਨਾਂ ਦਾ ਇਮੇਜ ਵਿਗਾੜਿਆ ਜਾਂਦਾ। ਇੱਕ ਗੱਲ ਦਾ ਧਿਆਨ ਰਹੇ, ਔਰ ਇਹ ਅਮਰੀਕਾ ਦੇ ਵਿੱਚ ਬੜੀ ਪਪੂਲਰ ਸੇਇੰਗ ਹੈ ਕਿ ਵਨ ਮੈਨਸ ਟੈਰਰਿਸਟ ਇਜ਼ ਅਦਰ ਮੈਨਸ ਫਰੀडम ਫਾਈਟਰ, ਕਿ ਜਿਹਨੂੰ ਇੱਕ ਦਹਿਸ਼ਤਗਰਦ ਲੱਗਦਾ ਉਹ ਦੂਸਰੇ ਦਾ ਫਰੀडम ਫਾਈਟਰ ਹੁੰਦੇ। ਔਰ ਇਸ ਗੱਲ ਨੂੰ ਹੀ ਜੇ ਅਸੀਂ, ਔਰ ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਨੇ ਅਨਹੋਣੀ ਕਰਨੀ ਹੈ, ਇਹ ਮੰਨ ਕੇ ਤੁਰੀਏ। ਇਹ ਅੱਜ ਨਹੀਂ ਹੋਇਆ। ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਅਸੀਂ ਪਹਿਲਾ ਸਿੱਖ ਰਾਜ ਤੋਂ ਗੱਲ ਸ਼ੁਰੂ ਕਰਦੇ, ਤੁਸੀਂ ਉਸ ਵੇਲੇ ਦੇ ਸਾਰੇ ਹਿਸਟੋਰੀਕਲ ਰੈਕੋਰਡ ਦੇਖ ਲਓ। ਉਹਨਾਂ ਨੂੰ ਬਲੱਡ ਥਰਸਟੀ, ਖੂਨ ਦਾ ਪਿਆਸਾ, ਡਾਕੂ, ਅਮਨ ਕਾਨੂੰਨ ਭੰਗ ਕਰਨ ਵਾਲਾ, ਔਰ ਕਿਸ ਕਿਸਮ ਦੀਆਂ ਇਲਜ਼ਾਮ ਤਰਾਸ਼ੀਆਂ ਜਿਸ ਦਾ ਅਸਰ ਅੱਜ ਤੱਕ ਕਈ ਸਾਡੇ ਇਤਿਹਾਸਕਾਰਾਂ ਨੇ ਵੀ ਕਬੂਲਿਆ। ਇੱਥੋਂ ਤੱਕ ਕਿ ਭਾਈ ਰਤਨ ਸਿੰਘ ਭੰਗੂ, ਜਿਨ੍ਹਾਂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਸਾਡੇ ਇਤਿਹਾਸ ਦਾ ਮੂਲ ਸੋਰਸ ਹੈ, ਉਹਦੇ 'ਚ ਵੀ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕੁਝ ਗਲਤ ਐਂਟਰੀਜ਼ ਆ ਗਈਆਂ। ਕਿਉਂਕਿ ਇਹ ਪ੍ਰਚਾਰ ਹੁੰਦੇ, ਜਦੋਂ ਹਕੂਮਤਾਂ ਦਾ ਪ੍ਰਚਾਰ ਹੁੰਦਾ, ਜਿਵੇਂ ਸੰਤ ਭਿੰਡਰਾਂ ਵਾਲਿਆਂ ਦੇ ਮਾਮਲੇ 'ਚ ਹੋਇਆ, ਔਰ ਜਿਵੇਂ ਦੱਸਿਆ ਗਿਆ ਕਿ ਜੀ ਇੱਕ ਪਿਕਚਰ ਜਥੇਦਾਰ ਸੰਤੋਖ ਸਿੰਘ ਦੇ, ਜਿਹਨੂੰ ਏਜੰਸੀਆਂ ਨੇ ਹੀ ਬਣਾਇਆ ਸੀ, ਏਜੰਸੀਆਂ ਨੇ ਹੀ ਮਾਰ ਦਿੱਤਾ ਫਾਈਨਲੀ, ਪਰ ਉਸ ਦੀ ਕੰਟਰੀਬਿਊਸ਼ਨ ਸੀ ਕਿਤੇ ਨਾ ਕਿਤੇ ਸੰਤ ਐਡਮਾਇਰ ਕਰਦੇ ਸਨ। ਉਹ ਕਹਿੰਦੇ ਸੀ ਭਾਵੇਂ ਸਰਕਾਰੀ ਹੋਏ ਇਹਨਾਂ ਅਕਾਲੀਆਂ ਨਾਲੋਂ ਚੰਗੇ। ਉਸ ਦੇ ਭੋਗ ਤੇ ਗਏ, ਗਿਆਨੀ ਜ਼ੈਲ ਸਿੰਘ ਉੱਥੇ ਆਇਆ। ਹੁਣ ਇਸ ਗੱਲ ਨੂੰ ਤਾਂ ਪ੍ਰੋਪੇਗੇਟ ਕੀਤਾ ਗਿਆ ਕਿ ਜੀ ਉੱਥੇ ਉਹ ਆਏ ਔਰ ਇਹ ਟੁਗੇਦਰਨੈਸ ਹੈ, ਪਰ ਕਦੇ ਕਿਸੇ ਨੇ ਇਹ ਸਾਡਾ ਫਰਜ਼ ਸੀ ਜਦੋਂ ਅਸੀਂ PR ਦੀ ਗੱਲ ਕਰਦੇ ਹਾਂ ਕਿ ਕਿੱਥੇ ਕਿੱਥੇ ਸੰਤਾਂ ਨੇ ਚੈਲੰਜ ਕੀਤਾ, ਕਿਵੇਂ ਉਹਨਾਂ ਦੀ ਉਹ ਸਟੇਟਮੈਂਟ, ਜਿੱਥੇ ਉਹਨਾਂ ਨੇ ਬਾਦਲਕਿਆਂ ਤੇ ਕੈਰੋਂਕਿਆਂ ਦੀਆਂ ਰਿਸ਼ਤੇਦਾਰੀਆਂ, ਕੁੜਮਾਚਾਰੀਆਂ ਤੋਂ ਗੱਲ ਕਰਕੇ ਉਹਨਾਂ ਨੇ ਬਿਆਨ ਕੀਤਾ ਕਿ ਭਾਈ ਇਹ ਦੱਸੋ ਵੀ ਕਾਂਗਰਸੀ ਕੌਣ ਨੇ। ਉਸ ਇਕੱਠ ਦੇ ਵਿੱਚ ਵੀ, ਹਾਲਾਂਕਿ ਇੱਕ ਸੋਲਮ ਓਕੇਜ਼ਨ ਹੋਏਗਾ ਜਦੋਂ ਕਿਸੇ ਦੀ ਮੌਤ ਦੇ ਉੱਤੇ ਕੋਈ ਅਰਦਾਸ ਹੁੰਦੀ ਹੈ, ਕਿਉਂਕਿ ਗਿਆਨੀ ਜ਼ੈਲ ਸਿੰਘ ਜਿਹੜੀ ਹੈ ਦਾੜੀ ਨੂੰ ਕਾਲੀ ਕਰਦੇ ਸਨ, ਔਰ ਉਸ ਨੂੰ ਸੰਬੋਧਨ ਹੁੰਦੇ ਸੰਤਾਂ ਨੇ ਬੜੀ ਸਾਦਾ ਪੰਜਾਬੀ 'ਚ ਕਿਹਾ ਕਿ ਭਾਈ ਸਾਡੇ ਇਲਾਕੇ 'ਚ ਜਾਂ ਸਾਡੀ ਪਰੰਪਰਾ 'ਚ ਇਹ ਗੱਲ ਹੈ ਕਿ ਮੂੰਹ ਕਾਲਾ ਕੌਣ ਕਰਦਾ ਹੈ ਤੇ ਉਸ ਨੂੰ ਫਿਰ ਕੀ ਸਜ਼ਾ ਦਿੱਤੀ ਜਾਂਦੀ ਹੈ, ਤੇ ਇਹਨੇ ਆਪਣਾ ਮੂੰਹ ਆਪ ਕਾਲਾ ਕੀਤਾ ਹੋਇਆ। ਹੁਣ ਗੱਲ ਜਦੋਂ ਅਸੀਂ ਉਸ ਆਊਟਰਾਈਟਨੈਸ ਦੀ ਕਰਦੇ, ਔਰ ਜਿਵੇਂ
ਉਹਨਾਂ ਦੀ ਦਸਤਾਰਬੰਦੀ ਦੇ ਮੌਕੇ ਦੇ ਉੱਤੇ ਹੀ ਜਦੋਂ ਬਾਦਲ ਨੇ ਇਹ ਕਿਹਾ ਕਿ ਜੀ ਅੱਜ ਸਾਰੀ ਸਰਕਾਰ ਇੱਥੇ ਖੜੀ ਹੈ, ਮੰਗ ਲਓ, ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਂ ਤੇ ਚੇਅਰ ਬਣਾ ਦਿੰਨੇ ਆ, ਗੁਰੂ ਨਾਨਕ ਯੂਨੀਵਰਸਿਟੀ 'ਚ ਬਣਾ ਦਈਏ, ਹੋਰ ਕੁਝ ਬਣਾ ਦਈਏ। ਤੇ ਪਹਿਲਾ ਜਿਹੜੀ ਲਾਈਨਸ ਡਰਾ ਹੁੰਦੀਆਂ ਨੇ, ਪਹਿਲੀ ਤਕਰੀਰ, ਪਹਿਲਾਂ ਉਹਨਾਂ ਦਾ ਗੱਦੀ ਨਸ਼ੀਨੀ ਤੋਂ ਬਾਅਦ ਬਾਦਲ ਵੱਲ ਸੰਬੋਧਨ ਹੁੰਦਿਆਂ ਉਹਨਾਂ ਸਭ ਦਾ ਪਹਿਲਾਂ ਧੰਨਵਾਦ ਕੀਤਾ। ਫਿਰ ਉਹਨਾਂ ਬਾਦਲ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਬਾਦਲ ਸਾਹਿਬ ਇਹ ਗੱਲ ਸਮਝ ਲਓ ਕਿ ਇਹ ਟਕਸਾਲ ਮੰਗਤਿਆਂ ਦੀ ਟਕਸਾਲ ਨਹੀਂ ਹੈ, ਔਰ ਇਹ ਅਸੀਂ 10ਵੇਂ ਪਾਤਸ਼ਾਹ ਤੋਂ ਮੰਗਦੇ, ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ। ਹੁਣ ਇਹ ਜਦੋਂ ਅਸੀਂ ਲਾਈਨ ਡਰਾ ਦੀ ਗੱਲ ਕਰਦੇ ਹਾਂ, ਅੱਜ ਕਿਸ ਕਿਸਮ ਦਾ ਕਰੈਕਟਰ ਹੈ, ਔਰ ਇਹੀ ਗੱਲ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ 1975 'ਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਮੌਕੇ ਐਮਰਜੈਂਸੀ ਭਾਰਤ 'ਚ ਲੱਗੀ ਹੋਈ ਸੀ, ਗਿਆਨੀ ਜ਼ੈਲ ਸਿੰਘ ਨੇ ਵੱਡਾ ਡਰਾਮਾ ਕੀਤਾ ਜੀ, ਅਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਉਹਨਾਂ ਰਾਊਟ ਦੇ ਉੱਤੇ ਜਲੂਸ ਲੈ ਕੇ ਜਾਣਾ ਜਿੱਥੋਂ ਦੀ ਗੁਰੂ ਤੇਗ ਬਹਾਦਰ ਸਾਹਿਬ ਗਏ ਸਨ। ਔਰ ਉੱਥੇ ਜਾ ਕੇ ਜਦੋਂ ਇੰਦਰਾ ਗਾਂਧੀ ਆਈ, ਸਭ ਅੱਗੇ ਪਿੱਛੇ, ਔਰ ਉਹਨਾਂ ਨੇ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਸਪਸ਼ਟ ਰੂਪ ਦੇ ਵਿੱਚ ਚੈਲੰਜ ਕਰਦਿਆਂ ਇੰਦਰਾ ਗਾਂਧੀ ਨੂੰ ਕਿਹਾ ਕਿ ਭਾਈ ਇਹ ਗੱਲ ਯਾਦ ਰੱਖੋ ਕਿ ਜਿਸ ਰਾਜ ਨੂੰ ਤੇ ਤੁਸੀਂ ਬੈਠੇ ਹੋ, ਇਹ ਗੁਰੂ ਤੇਗ ਬਹਾਦਰ ਸਾਹਿਬ ਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਦੀ ਬਦੌਲਤ ਹੈ, ਤੇ ਜਿਹੜੇ ਰਾਜ ਲੈ ਕੇ ਦੇ ਸਕਦੇ ਨੇ ਉਹ ਰਾਜ ਖੋ ਵੀ ਸਕਦੇ ਨੇ। ਹੁਣ ਗੱਲ ਸਿਆਸਤ ਦੇ ਵਿੱਚ ਜਾਂ ਪੰਥਕ ਸਿਆਸਤ ਦੇ ਵਿੱਚ ਇਫ ਐਂਡ ਬਟ ਨਹੀਂ ਹੈ। ਸਿੱਖ ਕੱਚਾ ਹੈ, ਅੱਧਾ ਹੈ, ਪੌਣਾ ਹੈ, ਪੱਕਾ ਹੈ, ਨਹੀਂ। ਸਿੱਖ ਜਾਂ ਹੈ ਜਾਂ ਨਹੀਂ ਹੈ, ਬੜੀ ਬੇਸਿਕ ਲਾਈਨ ਹੈ। ਇਸੇ ਤਰ੍ਹਾਂ ਪੋਲੀਟੀਕਲ ਫਰੀडम ਦੀ ਗੱਲ, ਔਰ ਮੈਂ ਸਮਝਦਾ ਹਾਂ ਕਿ ਅਸੀਂ ਪੀਆਰ ਦੇ ਪੱਖੋਂ ਕਮਜ਼ੋਰ ਰਹੇ, ਔਰ ਇਹ ਗੱਲ ਮੈਂ ਨਿੱਜੀ ਜਾਣਕਾਰੀ ਦੇ ਆਧਾਰ ਤੇ ਦੱਸਣਾ ਚਾਹੁੰਦਾ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਬਹੁਤ ਕੌਨਸ਼ੀਅਸ ਸਨ ਪੀਆਰ ਦੇ ਮੁਕਾਬਲੇ। ਬੇਸ਼ੱਕ ਮੀਡੀਆ ਕੋਈ ਸੀ, ਉਹਨੂੰ ਤਾਂ ਉਹ ਹੈਂਡਲ ਕਰਦੇ ਸਨ। ਇੱਕ ਸਟੇਜ ਤੇ ਅਕਾਲੀ ਪੱਤਰਕਾਰ ਦਾ ਇੱਕ ਐਡੀਟਰ, ਜਿਹੜੇ ਬਾਅਦ ਦੇ ਵਿੱਚ ਭਗੌੜਾ ਵੀ ਹੋਇਆ, ਕਦੇ ਉਹਨਾਂ ਦੇ ਜਾਂ ਨਾਮਧਾਰੀਆਂ ਦੇ ਜਾ ਬੜਿਆ, ਕਿਤੇ ਹੋਰ ਵੀ ਹੋਇਆ, ਉਹਨੇ ਕਿਹਾ ਜੀ ਮੈਂ ਅਖਬਾਰ ਚਲਾਉਂਦਾ। ਉਹਨਾਂ ਪੁੱਛਿਆ ਜੀ ਕਿੰਨੇ ਪੈਸੇ ਚਾਹੀਦੇ ਨੇ? 1 ਕਰੋੜ ਅਸੀਂ ਦੇਾਂਗੇ ਇਕੱਠਾ ਕਰਕੇ। ਪਰ ਉਦੋਂ ਤੱਕ ਕਈ ਸਾਰੀਆਂ ਹਕੀਕਤਾਂ ਸਾਹਮਣੇ ਆ ਗਈਆਂ ਸਨ। ਸੋ ਸੰਤ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਕਿ ਪੀਆਰ ਦੀ ਇੰਪੋਰਟੈਂਸ ਕੀ ਹੈ, ਪਬਲਿਕ ਰਿਲੇਸ਼ਨ ਦੀ ਇੰਪੋਰਟੈਂਸ ਕੀ ਹੈ। ਔਰ ਉਹਨਾਂ ਦੇ ਵਨ ਲਾਈਨਰ 60 ਮਿੰਟਸ ਬੜਾ ਇੰਪੋਰਟੈਂਟ ਪ੍ਰੋਗਰਾਮ ਹੈ ਅਮਰੀਕਾ ਦਾ। ਇਹ ਇੰਟਰਵਿਊ ਕਰਨ ਗਏ, ਅੰਗਰੇਜ਼ੀ ਦੇ ਵਿੱਚ ਅਨੁਵਾਦਕ ਨਾਲ ਸੀ। ਉਹਨੇ ਪੁੱਛਿਆ, ਉਹਨੇ ਕਿਹਾ ਜੀ ਤੁਹਾਨੂੰ, ਉਹਨੇ ਅੰਗਰੇਜ਼ੀ 'ਚ ਕਿਹਾ ਕਿ ਯੂ ਆਰ ਨੋਨ ਐਜ਼ ਦਾ ਖਮੀਨੀ ਆਫ ਦਾ ਸਿੱਖਸ, ਵਟ ਯੂ ਹੈਵ ਟੂ ਸੇ, ਕਿ ਤੁਹਾਨੂੰ ਸਿੱਖਾਂ ਦਾ ਖਮੀਨੀ ਕਰਕੇ ਜਾਣਿਆ ਜਾਂਦਾ ਹੈ, ਕਿਉਂਕਿ 1979 'ਚ ਆਇਤੁੱਲਾ ਖਮੀਨੀ ਨੇ ਈਰਾਨ ਦੇ ਵਿੱਚ ਰੈਵੋਲੂਸ਼ਨ ਲਿਆਂਦਾ ਸੀ ਤੇ ਅਮਰੀਕਨ ਬੜੇ ਖੌਫਜ਼ਦਾ ਸਨ। ਉਹਨਾਂ ਦਿਨਾਂ 'ਚ ਹੀ ਅਮਰੀਕਨ ਐਮਬੈਸੀ ਦੇ ਉੱਤੇ ਰੇਡ ਕਰਕੇ ਬਹੁਤ ਸਾਰੇ ਹੌਸਟੇਜ ਲਏ ਸਨ। ਉਹਨਾਂ ਨੇ ਬੜੀ ਹੰਬਲੀ ਇਹ ਕਿਹਾ ਕਿ ਜੀ ਮੈਂ ਗੁਰੂ ਦਾ ਸਿੱਖ ਹਾਂ ਤੇ ਗੁਰੂ ਦੇ ਸਿੱਖ ਦੇ ਨਾਤੇ ਜੋ ਮੇਰੇ ਫਰਜ਼ ਨੇ ਉਹੀ ਮੈਂ ਪੂਰੇ ਕਰ ਰਿਹਾ। ਹੁਣ ਜਦੋਂ ਤੁਸੀਂ ਇਸ ਸਾਰੇ ਐਂਗਲ ਨੂੰ ਦੇਖਦੇ ਹੋ ਤੇ ਅੱਜ ਵੀ ਇਹਨਾਂ 30 31 32 ਸਾਲਾਂ 'ਚ ਨਾ ਬਹਾਦਰੀ ਦੀ ਕਮੀ ਰਹੀ ਸਿੱਖਾਂ 'ਚ। ਸਾਡੇ ਯੋਧਿਆਂ ਦੀ ਲੰਬੀ ਦਾਸਤਾਨ ਹੈ, ਔਰ ਇਹ ਕਿਸੇ ਵੀ ਤਰ੍ਹਾਂ ਜਿਨ੍ਹਾਂ ਯੋਧਿਆਂ ਨੂੰ ਅਸੀਂ 18ਵੀਂ ਸਦੀ ਤੋਂ ਯਾਦ ਕਰਦੇ ਹਾਂ, ਸਾਡੇ ਇਤਿਹਾਸ ਦਾ ਹਿੱਸਾ ਨੇ। ਜਦੋਂ ਅਸੀਂ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਕਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਤੇ ਫਿਰ ਅੱਜ ਵੀ ਪੰਜਾਬ ਦੇ ਇੰਟਰੋਗੇਸ਼ਨ ਸੈਂਟਰ ਆ, ਪਿਛਲੇ ਦਿਨਾਂ 'ਚ ਕੈਟਾਂ ਦੀਆਂ ਕਹਾਣੀਆਂ ਬਾਹਰ ਆਈਆਂ। ਕੈਟ ਨੇ ਪਹਿਲਾਂ ਕਿਸੇ ਤੋਂ ਪੈਸੇ ਖਾ ਕੇ, ਕਿਸੇ ਨੂੰ ਖਵਾ ਕੇ ਉਹਦਾ ਗੁੱਸਾ ਕੱਢਿਆ, ਫਿਰ ਇਹਨਾਂ ਨੇ ਖਵਾ ਦਿੱਤੇ, ਉਹਨੇ ਯੂ ਟਰਨ ਮਾਰਿਆ। ਪਰ ਜਦੋਂ ਤੁਸੀਂ ਗੱਲ ਦੇਖਦੇ ਹੋ ਕਿ 50 ਤੋਂ ਜ਼ਿਆਦਾ ਉਹਨਾਂ ਕੁਰਬਾਨੀਆਂ ਦੀ ਗੱਲ, ਕਿ ਉਹਨਾਂ ਨੂੰ ਮਾਰ ਰਹੇ ਨੇ ਉਹ ਫੇਰ ਜਿਉਂਦੇ ਨੇ, ਜ਼ਬਰਦਸਤੀ ਸਾਇਨਾਈਡ ਵਰਗਾ ਜ਼ਹਿਰ ਪਿਆ ਰਹੇ ਨੇ ਉਹ ਫੇਰ ਜਿਉਂਦੇ ਨੇ, ਤੇ ਸੁਮੇਧ ਸੈਣੀ ਖੋ ਕੇ ਪਿਸਤੌਲ ਖੁਦ ਗੋਲੀ ਮਾਰਦੇ। ਔਰ ਇਹ ਇੰਟਰੋਗੇਸ਼ਨ ਸੈਂਟਰ ਮਾਲ ਮੰਡੀ ਹੋਏ, ਲੱਦਾ ਕੋਠੀ ਹੋਏ, ਪੰਜਾਬ ਦਾ ਕਿਹੜਾ ਇੰਟਰੋਗੇਸ਼ਨ ਸੈਂਟਰ, ਕਿਹੜਾ ਨਹਿਰ ਦਾ ਪੁਲ, ਕਿਹੜਾ ਡਰੇਨ ਦਾ ਕੰਢਾ ਜਿੱਥੇ ਇਤਿਹਾਸ ਬੰਦ ਕਟਾਣ, ਖੋਪਰੀਆਂ ਲੋਹਾਣ,
ਚਰਖੀਆਂ ਤੇ ਚੜ੍ਹਨ ਤੇ ਅਖੀਰ ਤੱਕ ਫਿਰ ਵੀ ਵਾਹਿਗੁਰੂ ਵਾਹਿਗੁਰੂ ਕਹਿਣ, ਸਿੱਖੀ ਸਿਦਕ ਨਿਭਾਉਣ ਦਾ ਦੁਹਰਾਇਆ ਨਹੀਂ ਗਿਆ। ਪਰ ਇਹ ਸਾਡੀ ਕਮਜ਼ੋਰੀ ਹੈ ਕਿ ਅਸੀਂ ਇਸ ਕਹਾਣੀ ਨੂੰ ਬਾਹਰ ਨਿਕਲ ਕੇ ਦੱਸ ਨਹੀਂ ਸਕੇ। ਇੱਕ ਅਫਰੀਕੀ ਪ੍ਰੋਵਰਬ ਹੈ, ਅਫਰੀਕਾ ਦੀਆਂ ਬੜੀਆਂ ਰਿਚ ਟ੍ਰੈਡੀਸ਼ਨਸ ਨੇ ਕਿ ਜਿਹੜੀ ਟਾਈਗਰ ਤੇ ਸ਼ਿਕਾਰੀ ਦੀ ਲੜਾਈ ਹੈ, ਸ਼ੇਰ ਤੇ ਸ਼ਿਕਾਰੀ ਦੀ ਲੜਾਈ ਹੈ, ਉਸ ਦੀ ਕਹਾਣੀ ਸ਼ਿਕਾਰੀ ਸੁਣਾਉਂਦਾ। ਇਸ ਲਈ ਕਿਉਂਕਿ ਟਾਈਗਰ ਮਰ ਚੁੱਕਾ ਹੁੰਦਾ ਹੈ, ਟਾਈਗਰ ਸੁਣਾ ਨਹੀਂ ਸਕਦਾ। ਤੇ ਜੇ ਕਿਤੇ ਟਾਈਗਰ ਉਸ ਕਹਾਣੀ ਨੂੰ ਸੁਣਾਉਂਦਾ ਕਿ ਭਾਈ ਕਿਵੇਂ ਉਹਦੇ ਕੋਲ ਤਾਂ ਬੰਦੂਕ ਸੀ, ਮੈਂ ਤਾਂ ਉਸ ਦੀ ਇੱਕ ਗੋਲੀ ਖਾ ਕੇ ਵੀ ਪਬਕਾਰ ਨਹੀਂ ਛੱਡੀ, ਮੈਂ ਤਾਂ ਕਿੰਨੀ ਲੰਬੀ ਛਾੜ ਉਹਦੇ ਵੱਲ ਮਾਰੀ, ਪਰ ਅਲਟੀਮੇਟਲੀ ਗੋਲੀ ਦੇ ਸਾਹਮਣੇ ਮੈਂ ਬੇਬਸ ਹਾਂ ਕਿਉਂਕਿ ਮੇਰੇ ਕੋਲ ਬੰਦੂਕ ਨਹੀਂ ਸੀ। ਤੇ ਉਹ ਅਫਰੀਕੀ ਪ੍ਰੋਵਰਬ ਕਹਿੰਦਾ ਹੈ ਕਿ ਫਿਰ ਕਹਾਣੀ ਟਾਈਗਰ ਦੀ ਮੰਨੀ ਜਾਣੀ ਸੀ, ਪਰ ਕਿਉਂਕਿ ਅਲਟੀਮੇਟਲੀ ਹੰਟਰ ਉਸ ਕਹਾਣੀ ਨੂੰ ਕਹਿੰਦੇ ਤੇ ਉਹ ਕਹਾਣੀ ਸ਼ਿਕਾਰੀ ਦੀ ਮੰਨੀ ਜਾਂਦੀ ਹੈ। ਪਰ ਖਾਲਸਾ ਜੀ, ਅੱਜ ਅਸੀਂ 4 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ ਔਰ ਸਾਡਾ ਰਿਜ਼ੋਲਵ ਸਮੇਂ-ਸਮੇਂ ਦੇਖਿਆ ਹਕੂਮਤਾਂ ਨੇ। ਹਕੂਮਤ ਸਾਡੀ ਤਾਕਤ ਨੂੰ ਸਮਝਦੀ ਹੈ। ਜੇ ਮੋਦੀ ਜਿਸ ਦੇਸ਼ 'ਚ ਗਿਆ ਹੈ ਉੱਥੇ ਇੱਕ ਡੋਜ਼ੀਅਰ ਫੜਾਉਂਦਾ ਹੈ ਹਕੂਮਤ ਨੂੰ ਕਿ ਜੀ ਆਹ ਤੁਹਾਡੇ ਖਾਲਿਸਤਾਨੀ ਨੇ। ਔਰ ਇੰਗਲੈਂਡ ਜਦੋਂ ਮੋਦੀ ਆਇਆ, ਪਰਮਜੀਤ ਸਿੰਘ ਪੰਮਾ, ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਦੋਨਾਂ ਦੇ ਨਾਮ ਮੰਗੇ ਆ ਉਹਨੇ। ਆਸਟ੍ਰੇਲੀਆ 'ਚ ਵੀ ਇਹੀ ਕੰਮ ਕੀਤਾ। ਈਵਨ ਆਸਟ੍ਰੇਲੀਆ 'ਚ ਜਿਹੜਾ ਡੋਜ਼ੀਅਰ ਦਿੱਤਾ ਉਹਦੇ 'ਚ ਅਖੰਡ ਕੀਰਤਨੀ ਜਥਿਆਂ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨੇ, ਕਿਉਂਕਿ ਆਸਟ੍ਰੇਲੀਆ 'ਚ ਕਾਫੀ ਪ੍ਰਚਾਰ ਹੈ। ਸੋ ਜਿੱਥੇ ਇੱਕ ਪਾਸੇ ਦੁਸ਼ਮਣ ਦਾ ਇੰਨਾ ਜ਼ੋਰ ਹੈ ਤੇ ਅਸੀਂ ਜੇ ਇਸ ਗੱਲ ਨੂੰ ਨਹੀਂ ਸਮਝਾਂਗੇ। ਔਰ ਇਹ ਸੈਕੰਡ ਵਰਲਡ ਵਾਰ ਦੇ ਦੌਰਾਨ ਜਿਹੜਾ ਸ਼ਬਦ ਪਪੂਲਰ ਹੋਇਆ, ਅੱਜ ਵੀ ਅੰਗਰੇਜ਼ੀ 'ਚ ਜਦੋਂ ਕੋਈ ਬਹੁਤ ਝੂਠਾ ਬੰਦਾ ਹੋਏ ਤਾਂ ਉਹਨੂੰ ਕਹਿੰਦੇ ਨੇ ਗੋਬਲੀਅਨ ਲਾਈਜ਼, ਕਿਉਂਕਿ ਗੋਬਲੀਅਨ ਹਿਟਲਰ ਦਾ ਪ੍ਰੋਪੇਗੈਂਡਾ ਮਿਨਿਸਟਰ ਸੀ। ਪ੍ਰੋਪੇਗੈਂਡਾ ਸ਼ਬਦ ਦੁਨੀਆ ਦੀ ਕਿਸੇ ਹੋਰ ਜ਼ਬਾਨ 'ਚ ਨਹੀਂ ਹੈ, ਇਹ ਜਰਮਨ ਜ਼ਬਾਨ 'ਚ ਹੈ। ਔਰ ਜਰਮਨ ਜ਼ਬਾਨ ਦਾ ਪ੍ਰੋਪੇਗੈਂਡਾ ਸ਼ਬਦ ਤੇ ਗੋਇਬਲਸ ਇੰਨੀ ਤੇਜ਼ੀ ਨਾਲ ਉਹ ਝੂਠ ਬੋਲਦਾ ਸੀ, ਇੰਨੀਆਂ ਸਟੇਟਮੈਂਟਾਂ ਉਹਦੀਆਂ ਕਨਵਿੰਸਿੰਗ ਸੀ ਕਿ ਕਈ ਵਾਰ ਬ੍ਰਿਟਿਸ਼ ਇੰਟੈਲੀਜੈਂਸ ਵੀ ਉਹਦੀ ਇਨਫੋਰਮੇਸ਼ਨ ਨੂੰ ਐਜ਼ ਅ ਇੰਟੈਲੀਜੈਂਸ ਰਿਪੋਰਟ ਕੈਰੀ ਕਰਦੀ ਸੀ। ਇਹਦੇ ਤੋਂ ਸ਼ਬਦ ਗੋਇਬਲੀਅਨ ਲਾਈ ਹੈ, ਪ੍ਰੋਪੇਗੈਂਡਾ ਸ਼ਬਦ ਵੀ ਸਾਹਮਣੇ ਆਇਆ। ਔਰ ਜੇ ਅਸੀਂ ਹਿੰਦੂਤਵੀ ਹਾਕਮਾਂ ਦੀ ਗੱਲ ਦੇਖੀਏ, ਇਹਨਾਂ ਦਾ ਗੋਇਬਲਸ ਤੋਂ ਬਹੁਤ ਪਹਿਲਾਂ ਤੇ ਮੈਕੀਆਵੈਲੀ ਤੋਂ ਵੀ ਬਹੁਤ ਪਹਿਲਾਂ ਚਾਣਕਿਆ ਜੰਮਿਆ ਸੀ ਇਹਨਾਂ ਨੇ, ਜਿਹੜਾ ਕਹਿੰਦਾ ਕਿ ਜਿੰਨਾ ਵੱਡਾ ਝੂਠ ਤੁਸੀਂ ਬੋਲੋਗੇ ਉਨਾ ਜ਼ਿਆਦਾ ਲੋਕ ਯਕੀਨ ਕਰਨਗੇ। ਔਰ ਇੱਕ ਵਾਰ ਨਹੀਂ, ਝੂਠ ਬੋਲੀ ਜਾਓ, ਅਲਟੀਮੇਟਲੀ ਲੋਕ ਵੀ ਕਹਿਣਗੇ ਕਿ ਨਹੀਂ ਇਹ ਇੰਨਾ ਝੂਠ ਨਹੀਂ ਹੋ ਸਕਦਾ। ਸੋ ਇੱਕ ਪਾਸੇ ਤਾਂ ਉਹਨਾਂ ਕੋਲ ਉਹ ਟੈਕਨੀਕ ਹੈ ਤੇ ਅਸੀਂ ਆਪਣੀ ਸੱਚੀ ਗੱਲ ਕਹਿਣ ਤੋਂ ਵੀ ਜੱਕਦੇ। ਅਸੀਂ ਇੰਨੀ ਕੁ ਹਿੰਮਤ ਵੀ ਨਹੀਂ ਰੱਖਦੇ। ਖਾਲਿਸਤਾਨ ਦੀ ਗੱਲ ਬਹੁਤਿਆਂ ਦੇ ਸੰਗ 'ਚ ਫਸ ਜਾਂਦੀ ਹੈ। ਔਰ ਮੈਂ ਸਮਝਦਾ ਹਾਂ ਕਿ ਮੈਨੂੰ ਫਖਰ ਹੈ ਕਿ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੀ ਸਟੇਜ ਉਹ ਸਟੇਜ ਹੈ ਜਿਨੇ ਜੂਨ 84 ਤੋਂ ਬਾਅਦ ਖਾਲਿਸਤਾਨ ਦੀ ਮੂਵਮੈਂਟ 'ਚ ਅਗਵਾਈ ਦਿੱਤੀ ਹੈ। ਉਹ ਯੂਨਾਈਟਿਡ ਨੇਸ਼ਨਸ ਦੇ ਬਾਹਰ ਹੁੰਦੇ ਪ੍ਰੋਟੈਸਟ ਹੋਣ, ਜਿੰਨੀਆਂ ਐਕਟੀਵਿਟੀਜ਼ ਨੇ ਉਹਨਾਂ ਦਾ ਧੁਰਾ ਆਧਾਰ ਇਹ ਸੰਸਥਾ ਰਿਹਾ। ਅੱਜ 4 ਮਿਲੀਅਨ ਸਿੱਖਾਂ ਨੇ ਪਰਮਜੀਤ ਸਿੰਘ ਪੰਮੇ ਦੀ ਰਿਲੀਜ਼ ਦੇ ਨਾਲ ਇੱਕ ਬੜੀ ਯੂਨੀਕ ਵਿਕਟਰੀ ਦਰਜ ਕਰਵਾਈ ਹੈ। ਇਸ ਗੱਲ ਵੱਲ ਨਾ ਜਾਈਏ ਕਿ ਅੱਗੇ ਕੌਣ ਹੈ, ਪਿੱਛੇ ਕੌਣ ਹੈ। ਇਹ ਡਾਇਸਪੋਰਾ ਸਿੱਖਾਂ ਦੀ ਜਿੱਤ ਹੈ ਔਰ ਇਹ ਗੱਲ ਦੱਸਦੀ ਹੈ ਕਿ ਵੀ ਕੈਨ ਡੂ ਇਟ। ਔਰ ਇਮੇਜਿਨ ਕਰੋ ਇਹਦਾ ਅਦਰ ਵੇ ਕੀ ਹੁੰਦਾ ਕਿ ਜੇ ਪੰਮਾ ਵਾਪਸ ਚਲਾ ਜਾਂਦਾ ਤੇ ਫਿਰ ਜਿਹੜੇ ਲੱਖਾਂ ਸਿੱਖ ਬੈਠੇ ਨੇ, ਇੱਕ ਅੰਦਾਜ਼ੇ ਮੁਤਾਬਕ ਮੈਨੂੰ ਲੱਗਦਾ ਹੈ ਅਮਰੀਕਾ 'ਚ 2 ਲੱਖ ਸਿੱਖ ਨੇ ਜਿਨ੍ਹਾਂ ਦੇ ਪਰਿਵਾਰ ਜਾਂ ਜਿਨ੍ਹਾਂ ਦੀ ਗਿਣਤੀ ਪੋਲੀਟੀਕਲ ਅਸਾਈਲਮ ਦੇ ਥੱਲੇ ਹੈ। ਕੈਲੀਫੋਰਨੀਆ 'ਚ ਇੱਕ ਵਕੀਲ ਹੈ ਰੌਬਰਟ ਜੌਬ, 32,000 ਕੇਸ ਉਹਨੇ ਇਕੱਲੇ ਨੇ ਕੀਤੇ ਹੋਏ ਨੇ। 1991-92 ਦਾ ਪਹਿਲਾ ਇਮੀਗ੍ਰੇਸ਼ਨ ਦਾ ਅਟਾਰਨੀ। ਹੁਣ ਦਰਜਨਾਂ ਨੇ ਜਿਨ੍ਹਾਂ ਦਾ ਵਕੀਲਾਂ ਦਾ ਕਾਰੋਬਾਰ ਹੀ ਇਸ ਤੇ ਚੱਲਦਾ। ਤੇ ਜੇ ਇਹ ਰੈਫਿਊਜੀ ਕਨਵੈਨਸ਼ਨ ਦੀ ਲੜਾਈ ਅਸੀਂ ਹਾਰ ਜਾਂਦੇ ਕਿ ਅਸਾਈਲਮ 1 ਕੀਤੀ ਹੋਈ ਟਰੈਵਲ ਰੈਫਿਊਜੀ ਡਾਕੂਮੈਂਟ ਦੇ ਉੱਤੇ ਕਰਦੇ ਬੰਦੇ ਨੂੰ ਜਿੱਥੋਂ ਮਰਜ਼ੀ ਉਹ ਦਬੋਚ ਸਕਦੇ ਨੇ ਤੇ ਤੁਹਾਡੀ ਡਾਇਸਪੋਰਾ ਦੀ ਆਵਾਜ਼ ਬੰਦ ਕਰਵਾ ਦੇਣੀ ਸੀ ਉਹਨਾਂ ਨੇ। ਫਿਰ ਬਹੁਤ ਸਾਰਿਆਂ ਨੇ ਬੋਲਣਾ ਹੀ ਨਹੀਂ ਸੀ। ਸੋ ਮੈਂ ਕਨਕਲੂਡ ਕਰਾਂ ਕਿ ਜਿੱਥੇ ਅੱਜ ਅਸੀਂ ਖੜੇ ਹਾਂ, ਸਾਡੇ ਲਈ ਖਾਲਿਸਤਾਨ ਜਸਟ ਅ ਸਟੈਪ ਅਵੇ। ਔਰ ਹੁਣ ਬਹੁਤ ਵਾਰ ਲੱਗੇਗਾ ਵੀ ਇੰਨਾ ਆਪਟੀਮਿਜ਼ਮ। ਮੈਨੂੰ ਯਾਦ ਹੈ ਕਿ ਵਾਸ਼ਿੰਗਟਨ ਪੋਸਟ ਦੇ ਦਿੱਲੀ ਬੇਸਡ ਕੋਰਸਪੋਂਡੈਂਟ ਨੇ 90s 'ਚ ਇੱਕ ਵਾਰ ਇੰਟਰਵਿਊ ਕੀਤਾ ਤੇ ਮੈਨੂੰ ਉਹਨੇ ਪੁੱਛਿਆ ਕਿ ਤੁਸੀਂ ਕੀ ਸਮਝਦੇ ਹੋ ਖਾਲਿਸਤਾਨ ਕਦੋਂ ਬਣੇਗਾ। ਮੈਂ ਕਿਹਾ ਜੀ ਮੇਬੀ ਟੁਨਾਈਟ। ਉਹ ਕਹਿੰਦਾ ਵੈਰੀ ਆਪਟੀਮਿਸਟ
ਮੈਂ ਕਿਹਾ ਜੀ ਹਾਂ, ਇਸ ਲਈ ਕਿ ਜਿਹੜੀ ਇੰਡੀਅਨ ਸਟੇਟ ਵੈਸੇ ਇੱਕ ਆਰਟੀਫੀਸ਼ੀਅਲ ਐਂਟੀਟੀ ਹੈ, ਇਸ ਨੇ ਜਿਸ ਦਿਨ ਜੂਨ 84 ਚ ਸਾਡੇ ਹਰਮੰਦਰ ਤੇ ਸਾਡੇ ਅਕਾਲ ਤਖਤ ਤੇ ਟੈਂਕ ਚੜਾਏ ਸਨ, ਇਸ ਦੀ ਜੜ ਪੱਟੀ ਗਈ ਸੀ। ਔਰ ਇਹ ਸਾਡਾ ਅਧਿਆਤਮ ਸਾਨੂੰ ਸਿਖਾਉਂਦਾ ਹੈ ਕਿ ਜਿਨਕੀ ਚੀਰੀ ਦਰਗਾਹ ਪਾਰਟੀ ਤਿਨਾ ਮਰਨਾ ਪਾਈ, ਕਿ ਇਹਨਾਂ ਦੀਆਂ ਫਾਊਂਡੇਸ਼ਨਸ ਹਿੱਲ ਚੁੱਕੀਆਂ ਨੇ, ਇਮਾਰਤ ਜ਼ਰਜ਼ਰ ਹੈ, ਇਹ ਅੱਜ ਡਿੱਗ ਪਏ, ਕੱਲ ਡਿੱਗ ਪਏ, 10 ਸਾਲ ਲੱਗ ਜਾਣ, 50 ਸਾਲ ਲੱਗ ਜਾਣ, ਪਰ ਇੱਕ ਗੱਲ ਜ਼ਾਹਰ ਹੈ, ਜਿਵੇਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ, ਔਰ ਇਹ ਗੱਲ ਬੜੀ ਜ਼ਾਹਿਰਾ ਤੌਰ ਦੇ ਉੱਤੇ ਸਪਸ਼ਟ ਕਰ ਦਿੱਤੀ ਸੀ ਕਿ ਤੂੰ ਤਾਂ ਚਾਹੁੰਦਾ 2 ਤੋਂ 1 ਕਰਨਾ, ਮੈਂ ਤਾਂ 3 ਬਣਾਉਣੇ ਚਾਹੁੰਦਾ ਹਾਂ। ਜਿਹੜਾ ਨਿਰੋਲਾ ਪੰਥ, ਨਿਵੇਕਲਾ ਪੰਥ, ਇਹ ਲਾਡਲਾ ਪੰਥ ਗੁਰੂ ਕਲਗੀਧਰ ਪਾਤਸ਼ਾਹ ਨੇ ਪ੍ਰਗਟ ਕੀਤਾ, ਤੇ ਜਿਹਦੇ ਜ਼ਿੰਮੇ ਫਿਰ ਇਹ ਗੱਲ ਲਾਈ, ਇਹ ਜ਼ਿੰਮੇ ਉਸ ਦੇ ਫਰਜ਼ ਲਾਇਆ, ਔਰ ਉਸ ਨੇ ਰਿਜ਼ੋਲਵ ਰੱਖਿਆ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਕਿ ਸਾਡਾ ਕਲੇਮ ਸੋਵਰਨਿਟੀ ਦੇ ਉੱਤੇ ਹੈ, ਬਾਦਸ਼ਾਹਤ ਦੇ ਉੱਤੇ ਹੈ। ਜੇ ਅਸੀਂ ਜਿੱਤ ਗਏ ਤੇ ਇਸ ਧਰਤੀ ਦੇ ਉੱਤੇ ਸਾਡੀ ਪਾਤਸ਼ਾਹੀ ਹੋਏਗੀ, ਤੇ ਜੇ ਸ਼ਹੀਦੀ ਮਿਲੀ ਤੇ ਇਹ ਗੁਰੂ ਦੀ ਗੋਦ ਦੀ ਪਾਤਸ਼ਾਹੀ ਹੈ। ਸਾਡੇ ਤਾਂ ਦੋਹਾਂ ਹੱਥਾਂ 'ਚ ਲੱਡੂ ਨੇ, ਔਰ ਇਹ ਕਿਸੇ ਤੋਂ ਮੰਗਵੀਂ ਨਹੀਂ ਰਹੀ ਗੱਲ, ਇਹ ਜ਼ਾਹਰ ਹੈ। ਔਰ ਮੈਂ ਕਨਕਲੂਡ ਕਰਾਂ ਸਰ ਕਪੂਰ ਸਿੰਘ ਜੀ ਦੇ ਸ਼ਬਦਾਂ 'ਚ, ਕਿਉਂਕਿ ਅੱਜ ਵੀ ਸਾਡਾ ਮੁਕਾਮ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ, ਨਸ਼ਿਆਂ ਦੀ ਗੱਲ ਹੈ, ਕਮਜ਼ੋਰੀਆਂ ਦੀ ਗੱਲ ਹੈ, ਕਿਵੇਂ ਅੱਜ ਪੰਜਾਬ 'ਚ ਜੇ 2 ਧਿਰਾਂ ਅਕਾਲੀ ਤੇ ਕਾਂਗਰਸ, ਉਹਨਾਂ ਦੀ ਬਿਟਰੇਲ ਸਾਹਮਣੇ ਹੈ, ਤੇ ਇੱਕ ਤੀਜੀ ਧਿਰ ਆ ਗਈ, ਉਹ ਵੀ ਰਾਸ਼ਟਰਵਾਦੀ ਸੌਫਟ ਹਿੰਦੂਤਵ, ਉਹ ਆਪਣੇ ਗੀਤ ਗਾ ਰਹੇ ਨੇ। ਔਰ ਇਸ ਸਾਰੇ ਦੇ ਵਿੱਚ ਸਾਡੇ ਸਾਹਮਣੇ ਇਹ ਕਨਸੈਪਟ ਕਲੀਅਰ ਹੋਣਾ ਚਾਹੀਦਾ ਹੈ ਕਿ ਬਿਨਾਂ ਖਾਲਿਸਤਾਨ ਦੀ ਕਾਇਮੀ ਦੇ, ਬਾਟਮ ਲਾਈਨ ਜਿਹਨੂੰ ਅਮਰੀਕਨ ਕਹਿੰਦੇ ਨੇ, ਪੀਰੀਅਡ, ਇਸ ਤੋਂ ਬਿਨਾਂ ਨਾ ਸਾਡਾ ਧਰਮ, ਨਾ ਸਾਡਾ ਵਿਰਸਾ, ਨਾ ਸਾਡਾ ਸੱਭਿਆਚਾਰ, ਨਾ ਸਾਡੀ ਅਣਖ, ਨਾ ਸਾਡੀ ਆਨ, ਕੁਝ ਵੀ ਜਿਉਂਦੀ ਨਹੀਂ ਰਹਿਣੀ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਕੱਲ ਆਏ, ਹੋਰ ਅੱਧੀ ਸਦੀ ਖੁਆਰ ਹੋ ਕੇ ਸਮਝ ਆਏ। ਔਰ ਇਹ ਗੱਲ 1973-74 ਚ ਸਰਦਾਰ ਕਪੂਰ ਸਿੰਘ ਜਦੋਂ ਵੈਨਕੂਵਰ ਆਏ, ਇੱਕ ਬਾਹਰ ਹਾਲ ਦੇ ਵਿੱਚ ਉਹਨਾਂ ਦੇ ਲੈਕਚਰ ਦਾ ਪ੍ਰਬੰਧ ਕੀਤਾ ਗਿਆ, ਬਹੁਤ ਸਾਰੀ ਆਡੀਅנס ਅੰਗਰੇਜ਼ੀ ਵਾਲੀ ਸੀ, ਤੇ ਉਹਨਾਂ ਨੇ ਅੰਗਰੇਜ਼ੀ 'ਚ ਐਡਰੈਸ ਕੀਤਾ, ਔਰ ਉਹਨਾਂ ਨੇ ਉਹ ਸ਼ਬਦ ਕਹੇ। ਔਰ ਜਦੋਂ ਤੁਸੀਂ ਦੇਖਦੇ ਹੋ, ਇਹ ਉਹ ਸਮਾਂ ਹੈ ਕਿ ਜਦੋਂ ਅਜੇ ਸੰਤ ਭਿੰਡਰਾਂ ਵਾਲੇ ਸੀਨ ਤੇ ਨਹੀਂ ਉੱਭਰੇ, ਜੂਨ 84 ਨਹੀਂ ਹੋਇਆ। ਸਰ ਕਪੂਰ ਸਿੰਘ ਨੇ ਕਿਹਾ ਕਿ ਇਫ Sikhs won't have political power, then your sons and your sons and sons of the sons will be the security guards in front of the Hindu-owned hotels, drivers of the Hindu-owned cars, or wayside robbers, or peons in the offices, nothing more than that. ਕਿ ਜੇ ਤੁਹਾਡੇ ਕੋਲ ਸਿਆਸੀ ਪਾਵਰ ਨਾ ਆਈ ਤਾਂ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਜਾਂ ਦਫ਼ਤਰਾਂ ਵਿੱਚ ਚਪੜਾਸੀ ਹੋਣਗੇ, ਜਾਂ ਹਿੰਦੂਆਂ ਦੀ ਮਲਕੀਅਤ ਵਾਲੀਆਂ ਕਾਰਾਂ ਦੇ ਡਰਾਈਵਰ ਹੋਣਗੇ, ਉਹਨਾਂ ਦੀ ਮਲਕੀਅਤ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਹੋਣਗੇ, ਜਾਂ ਵੇਸਾਈਡ ਰੋਬਰ ਹੋਣਗੇ, ਲਟੇਰੇ ਹੋਣਗੇ। ਅੱਜ ਕੋਈ ਅਖਬਾਰ ਪੰਜਾਬੀ ਦੀ ਚੁੱਕ ਲਓ, ਕ੍ਰਾਈਮ ਦਾ ਲੈਵਲ ਕੀ ਹੈ। ਬਹੁਤ ਵਾਰ ਭਈਆ ਐਲੀਮੈਂਟ ਵੀ ਹੈ, ਬਟ ਬਹੁਤ ਵਾਰ ਆਪਣੇ ਹੀ ਉਹ ਜਿਹੜੇ ਡਰੱਗੀ ਹੋਏ ਮੁੰਡੇ ਨੇ, ਕੋਈ ਸ਼ਰਮ ਹਿਆ ਨਹੀਂ ਰਹੀ ਕਿ ਆਪਣਿਆਂ ਨੂੰ ਹੀ ਮਾਰਨ ਦੇ ਉੱਤੇ ਨੇ, ਲੁੱਟਾਂ ਦੇ ਉੱਤੇ ਨੇ, ਨਿੱਕੇ ਅਮਾਉਂਟ ਦੇ ਲਈ ਕਿਵੇਂ ਕਤਲ ਹੋ ਰਹੇ ਨੇ। ਇਹ ਗੱਲ ਜੇ ਅੱਧੀ ਸਦੀ ਪਹਿਲਾਂ ਇੱਕ ਸਿੱਖ ਨੂੰ ਜਗਰਾਵਾਂ ਬੈਠਿਆਂ ਨੂੰ ਸਮਝ ਆਈ ਸੀ, ਤੇ ਅੱਜ ਲਗਭਗ 32 ਸਾਲ ਦੀ ਖੁਆਰੀ ਤੋਂ ਬਾਅਦ ਵੀ ਜੇ ਸਾਨੂੰ ਸਿੱਖਾਂ ਨੂੰ ਸਮਝਾਉਣਾ ਪਏ ਕਿ ਜੀ ਖਾਲਿਸਤਾਨ ਕਿਉਂ ਚਾਹੀਦਾ, ਅਮਰੀਕਨ ਕੋਈ ਪੁੱਛੇ, ਗੈਰ ਸਿੱਖ ਪੁੱਛੇ, ਕੋਈ ਹਿੰਦੂ ਪੁੱਛੇ, ਮੁਸਲਮਾਨ ਪੁੱਛੇ, ਸਮਝਾਉਣਾ ਬਣਦਾ। ਪਰ ਸਿੱਖ ਨੂੰ ਸਮਝਾਉਣਾ ਤੇ ਆਪਣੇ ਆਪ ਨੂੰ ਸ਼ਰਮ ਆਉਂਦੀ ਹੈ ਕਿ ਜੇ 32 ਸਾਲ ਦਾ ਇਹ ਵਰਤਾਰਾ, ਇਹ ਸਾਰੇ ਸਬੂਤ ਤੁਹਾਡੇ ਲਈ ਕਾਫੀ ਨਹੀਂ ਨੇ, ਤੇ ਫਿਰ ਤੁਹਾਨੂੰ ਕੋਈ ਵੀ ਨਹੀਂ ਸਮਝਾ ਸਕਦਾ। ਫਿਰ ਤਾਂ ਕਿਸ ਕੈਟਾਗਰੀ 'ਚ ਰੱਖਿਆ ਜਾਏ ਮੈਨੂੰ ਨਹੀਂ ਪਤਾ। ਸੋ ਮੈਂ ਸਮਝਦਾ ਕਿ ਅੱਜ ਇਹ ਸਾਡਾ ਰਿਜ਼ੋਲਵ, ਔਰ ਹਰ ਕੋਈ ਵੀਰ ਭੈਣ ਜਿਹੜਾ ਇਸ ਰਸਤੇ ਦਾ ਪਾਂਧੀ ਹੈ, ਅਸੀਂ ਇਹ ਮੰਨ ਕੇ ਤੁਰੀਏ, ਜਿਵੇਂ ਅਮਰੀਕਨ ਕਹਿੰਦੇ ਨੇ
ਵੀ ਐਗਰੀ ਟੂ ਡਿਸਐਗਰੀ। ਹੋ ਸਕਦਾ ਹੈ ਕੁਝ ਚੀਜ਼ਾਂ 'ਚ ਅਸੀਂ ਸਹਿਮਤ ਨਾ ਹੋਈਏ, ਸ਼ਖਸੀਅਤ, ਗੁਰਦੁਆਰੇ, ਕਮੇਟੀਆਂ, ਚੋਣਾਂ, ਕਈ ਆਸਪੈਕਟ ਨੇ, ਮੇ ਵੀ ਅਸੀਂ ਆਪੋਜ਼ਿਟ ਲਾਈਨਸ ਤੇ ਖਲੋਤੇ ਹੋਈਏ, ਪਰ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ, ਵਾਸੀ ਆਨੰਦਪੁਰ ਦੇ, ਉਸ ਧਰਤੀ ਦੇ ਅਸੀਂ ਜਾਏ, ਅਸੀਂ ਭਾਈ ਹੈ, ਭਰਾ ਹੈ, ਖੰਡੇ ਬਾਟੇ ਦੀ ਸਾਂਝ ਹੈ, ਇਹ ਪਿਤਾ ਮਾਤਾ ਦੀ ਸਾਂਝ ਹੈ। ਤੇ ਸਾਡੇ ਅਖਾਣਾਂ 'ਚ ਕਹਿੰਦੇ ਨੇ ਕਿ ਭਰਾ ਦਾਲ ਨੂੰ ਵੱਖਰੇ ਤੇ ਲੜਾਈ ਵੇਲੇ ਇਕੱਠੇ। ਸੋ ਘੱਟੋ ਘੱਟ ਹੁਣੇ ਅਸੀਂ ਇਹ ਦੇਖ ਲਈਏ ਕਿ ਭਾਈ ਲੜਾਈ ਹੈ, ਜੇ ਤਾਂ ਦਾਲ ਆਈ ਨਹੀਂ ਵੰਡਣ ਵਾਲੀ। ਸੋ ਇਸ ਨੂੰ ਟੂਗੈਦਰਨੈਸ ਦੇ ਨਾਲ ਇਸ ਰਿਜ਼ੋਲਵ ਨੂੰ ਅੱਗੇ ਤੋਰੀਏ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਔਰ ਮੈਂ ਉਹ ਰਿਜ਼ੋਲਵ ਪੰਥ ਦਾ ਜਿਹੜਾ 31-32 ਸਾਲ ਦੇ ਯੋਧਿਆਂ ਦਾ ਰਿਜ਼ੋਲਵ, ਔਰ ਅੱਜ ਵੀ ਜਿਹੜੇ ਜੇਲ੍ਹਾਂ 'ਚ ਵੀ ਬੈਠੇ ਨੇ, ਉਹ ਵੀ ਚੜ੍ਹਦੀ ਕਲਾ ਦੇ ਵਿੱਚ ਉਸ ਰਿਜ਼ੋਲਵ ਨੂੰ, ਜਿਨ੍ਹਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਰਿਜ਼ੋਲਵ ਵੀ ਸ਼ਾਮਲ ਹੈ, ਉਸ ਨੂੰ ਮੈਂ ਦੁਹਰਾਉਂਦਾ। ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮौज। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਮਾਨਯੋਗ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਅੱਜ ਦੇ ਇਸ ਜੋ ਸਤਿ ਸ੍ਰੀ ਅਕਾਲ ਬਹੁਤ ਹੀ ਆਪ ਜੀ ਨੂੰ ਜਾਣਕਾਰੀ ਦਿੱਤੀ। ਅਸੀਂ ਡਾਕਟਰ ਸਾਹਿਬ ਹੋਰਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਅਗਲੇ ਬੁਲਾਰੇ ਹਨ ਭਾਈ ਰੇਸ਼ਮ ਸਿੰਘ ਜੀ, ਸੀਨੀਅਰ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੋ ਕਿ ਉਚੇਚੇ ਤੌਰ ਤੇ ਕੈਲੀਫੋਰਨੀਆ ਤੋਂ ਇੱਥੇ ਪਹੁੰਚੇ ਹਨ। ਉਹਨਾਂ ਦੀ ਫਲਾਈਟ ਹੈ, ਉਹਨਾਂ ਨੇ 15 ਮਿੰਟ ਦਾ ਟਾਈਮ ਮੰਗਿਆ ਸੀ, ਪਰ ਉਹ ਆਪ ਹੀ ਕਹਿ ਰਹੇ ਹਨ ਕਿ 5 ਮਿੰਟ ਵਿੱਚ ਮੈਂ ਸਮਾਪਤੀ ਕਰੂੰਗਾ, ਕਿਉਂਕਿ ਉਹਨਾਂ ਦੀ ਫਲਾਈਟ ਹੈ। ਇਸ ਕਰਕੇ ਸਾਨੂੰ ਥੋੜਾ ਜਿਹਾ ਜਲਦੀ ਸਾਰਾ ਕੁਝ ਕਰਨਾ ਪੈ ਰਿਹਾ ਹੈ। ਆਓ ਹੁਣ ਆਪਣੇ ਭਾਈ ਰੇਸ਼ਮ ਸਿੰਘ ਜੀ, ਉਹਨਾਂ ਦੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਡਰੇ ਜੋ ਪਾਪ ਕਮਾਵਦਾ, ਧਰਮੀ ਬਖਸ਼ੇਤ ਤੂੰ ਸੱਚਾ ਆਪ, ਨਿਆਉ ਸੱਚ ਤਾਂ ਡਰੀਏ ਕੇਤ। ਗੁਰੂ ਹਜ਼ੂਰ ਬੈਠੇ ਗੁਰੂ ਪਿਆਰੇ ਖਾਲਸਾ ਜੀ, ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਮਹਾਨ ਗੁਰਸਿੱਖ ਯੋਧੇ ਸੰਤ ਸਿਪਾਹੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ, ਜਿਹਨੇ ਇੱਕ ਲਾਸਾਨੀ ਸ਼ਹਾਦਤ ਦੇ ਕੇ ਕੌਮ ਨੂੰ ਜਗਾਉਣ ਦਾ ਯਤਨ ਕੀਤਾ ਹੈ। ਇਤਿਹਾਸ ਤੁਸੀਂ ਬੁਲਾਰਿਆਂ ਕੋਲੋਂ ਸੁਣਿਆ। ਮੈਂ 2-4 ਚੀਜ਼ਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ। ਤੁਸੀਂ ਸਾਰੇ ਦੇਖ ਰਹੇ ਹੋ ਆ ਪਿੱਛੇ ਜੋ ਸੰਤਾਂ ਨੇ ਆਪਣੀ ਤਕਰੀਰ 'ਚ ਆਮ ਕਰਕੇ ਜਿਹੜੇ ਸ਼ਬਦ ਵਰਤਦੇ ਸੀ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਇਹਨਾਂ 2 ਸਤਰਾਂ ਦੇ ਵਿੱਚ ਹੀ ਸਿੱਖੀ ਦਾ ਫਲਸਫਾ, ਗੁਰਬਾਣੀ ਦਾ ਫਲਸਫਾ, ਗੁਲਾਮੀ ਤੇ ਆਜ਼ਾਦੀ ਦੀ ਗੱਲ, ਖਾਲਿਸਤਾਨ ਦੀ ਗੱਲ, ਸਾਰਾ ਕੁਝ ਇਹਦੇ ਵਿੱਚ ਹੀ ਸਮੇਟਿਆ ਹੋਇਆ ਹੈ। ਜਦੋਂ ਅਸੀਂ ਇਸ ਦੀ ਚੰਗੀ ਤਰ੍ਹਾਂ ਪੜਚੋਲ ਕਰੀਏ ਤਾਂ ਇੱਕ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਆਪਣੇ ਥੋੜੇ ਜਿਹੇ ਸਮੇਂ 'ਚ ਜਿਹੜੀ ਗੱਲ ਲਈ ਉਹਨਾਂ ਨੇ ਕੌਮ ਨੂੰ ਜਾਗਰਤ ਕੀਤਾ ਹੈ, ਉਹ ਸੀ ਅਣਖ ਦੀ ਗੱਲ, ਦੂਜੀ ਸੀ ਆਜ਼ਾਦੀ ਦੀ ਗੱਲ, ਉਹ ਸੀ ਗੈਰਤ ਦੀ ਗੱਲ, ਉਹ ਸੀ ਗੁਲਾਮੀ ਦੀ ਗੱਲ। ਇਹਦੇ ਤੇ ਹੀ ਇਹ ਸਾਰੀ ਗੱਲ ਜਿਹੜੀ ਹੈ, ਅੱਜ ਦਾ ਜਿਹੜਾ ਸਾਡਾ ਸੰਘਰਸ਼ ਹੈ, ਉਹ ਇਹਨਾਂ 2 ਚੀਜ਼ਾਂ ਦੇ ਉੱਤੇ ਹੀ ਖੜਾ ਹੈ ਕਿ ਕੀ ਅਸੀਂ ਗੈਰਤ ਨਾਲ, ਅਣਖ ਨਾਲ ਜਿਉਣਾ ਚਾਹੁੰਦੇ ਹਾਂ? ਕੀ ਗੈਰਤ ਤੋਂ ਬਗੈਰ, ਅਣਖ ਤੋਂ ਬਗੈਰ ਕੋਈ ਸਿੱਖ ਹੋ ਸਕਦਾ ਹੈ? ਕੀ ਅੱਜ ਅਸੀਂ ਉਸ ਧਰਤੀ ਦੇ ਉੱਤੇ ਗੁਲਾਮ ਹੈ? ਇਸ ਗੱਲ ਨੂੰ ਵੀ ਜੇ ਅਸੀਂ ਨਾ ਕਰੀਏ ਕਿ ਅਸੀਂ ਉਸ ਧਰਤੀ ਤੇ ਗੁਲਾਮ ਹੈ, ਤਾਂ ਆਪਣੀ
ਵਿਦੇਸ਼ਾਂ 'ਚ ਬੈਠੇ ਸਾਡੇ ਆਪਣੇ ਅੰਦਰ ਧਿਆਨ ਮਾਰਨ ਦੀ ਲੋੜ ਹੈ ਕਿ ਕੀ ਅਸੀਂ ਇੱਥੇ ਬੈਠੇ ਆਜ਼ਾਦ ਹਾਂ। ਇਹ ਗੱਲਾਂ ਜਿਹੜੀਆਂ ਸਾਡਾ ਧਿਆਨ ਮੰਗਦੀਆਂ ਨੇ। ਜਦੋਂ ਅਸੀਂ ਸੰਤਾਂ ਦੇ ਜਨਮ ਦਿਹਾੜੇ ਦੀ ਗੱਲ ਕਰਦੇ ਹਾਂ, ਡਾਕਟਰ ਸਾਹਿਬ ਇਸ਼ਾਰੇ ਮਾਤਰ ਗੱਲ ਕਰ ਗਏ ਨੇ ਕਿ 1992 ਦੇ ਵਿੱਚ ਜਦੋਂ ਇਹ ਬੇਅੰਤੇ ਦੀ ਸਰਕਾਰ ਆਈ ਹੈ ਤੇ 95 ਤੱਕ ਲਗਭਗ 50,000 ਸਿੱਖਾਂ ਦਾ ਕਤਲ ਕੀਤਾ ਗਿਆ, ਜਿਨ੍ਹਾਂ ਦੀ ਉਮਰ 15 ਸਾਲ ਤੋਂ ਲੈ ਕੇ 40 ਸਾਲ ਤੱਕ ਸੀ। ਪੂਰਾ ਪੰਜਾਬ ਸਿੱਖ ਨੌਜਵਾਨੀ ਤੋਂ ਖਾਲੀ ਕਰ ਦਿੱਤਾ ਗਿਆ। ਇੰਨੀ ਜ਼ਿਆਦਾ ਦਹਿਸ਼ਤ ਜਿਹੜੀ ਆ ਉੱਥੇ ਪੈਦਾ ਕਰ ਦਿੱਤੀ ਗਈ ਕਿ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦਾ ਨਾਂ ਲੈਣਾ ਬਹੁਤ ਦੂਰ ਦੀ ਗੱਲ ਹੈ। ਜੇ ਕਿਸੇ ਕੋਲੋਂ ਉਹਨਾਂ ਦੀ ਫੋਟੋ ਤੱਕ ਵੀ ਫੜੀ ਜਾਂਦੀ ਸੀ ਤਾਂ ਵੀ ਉਹਦੇ ਤੇ ਕੋਈ ਨਾ ਕੋਈ ਪਰਚਾ ਦਰਜ ਹੁੰਦਾ ਸੀ। ਇਹ ਸਰਦਾਰ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦਾ ਕਹਿਣਾ ਹੈ ਕਿ 83 ਕੇਸ ਉਹਨਾਂ ਦੇ ਉੱਤੇ ਸੈਡੀਸ਼ਨ ਦੇ ਦੇਸ਼ ਧਰੋਹ ਦੇ ਦਰਜ ਕੀਤੇ ਗਏ ਹਿੰਦੁਸਤਾਨ ਦੀ ਧਰਤੀ ਤੇ। ਕਾਰਨ ਕੀ ਸੀ ਕਿ ਉਹਨਾਂ ਨੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕੀਤੀ। ਜਿਹੜੀ ਸੰਤ ਜਰਨੈਲ ਸਿੰਘ ਉਹਨਾਂ ਨੇ ਗੱਲ ਤੋਰੀ, ਉਹਨੂੰ ਅੱਗੇ ਤੋਰਨ ਵਾਸਤੇ ਉੱਥੇ ਬੈਠੇ ਸਿੱਖਾਂ ਨੂੰ ਜਿਹੜੇ ਆਜ਼ਾਦੀ ਦਾ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ ਕਿੰਨਾ ਕੁ ਵੱਡਾ ਇਹਦਾ ਮੁੱਲ ਤਾਰਨਾ ਪਿਆ। 1997 'ਚ ਪਹਿਲੀ ਵਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਹ ਐਲਾਨ ਕੀਤਾ ਕਿ ਉਹ ਸੰਤਾਂ ਦਾ ਜਨਮ ਦਿਹਾੜਾ ਮਨਾਉਣਗੇ, ਆਮ ਸਿੱਖ ਸੰਗਤ ਦੇ ਵਿੱਚ, ਸਿੱਖ ਸੰਪਰਦਾਵਾਂ ਦੇ ਵਿੱਚ, ਸਿੱਖ ਜਥੇਬੰਦੀਆਂ ਦੇ ਵਿੱਚ, ਸਿੱਖ ਰਾਜਨੀਤਿਕ ਪਾਰਟੀਆਂ ਦੇ ਵਿੱਚ ਬੜੀ ਵੱਡੀ ਇਹ ਹਲਚਲ ਸੀ ਕਿ ਅੱਜ ਇਹ ਵੱਡੇ ਲੈਵਲ ਦੇ ਉੱਤੇ ਸਿੱਖਾਂ ਦਾ ਜਿਹੜਾ ਇਹ ਉਪਰਾਲਾ ਕੀਤਾ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਗੱਲ ਕਰਨ ਦਾ, ਇਹਦਾ ਰਿਜ਼ਲਟ ਕੀ ਹੋਊਗਾ। ਔਰ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਬਹੁਤ ਸਾਰੇ ਵਿਦਵਾਨ ਸਾਡੇ, ਜਿਹੜਾ ਮੈਂ ਇਹ ਗੱਲ ਵੀ ਜ਼ਰੂਰ ਕਹਿਣੀ ਚਾਹੁੰਦਾ ਕਿ ਇਹ ਗੱਲਾਂ ਸਟੇਜ ਦੇ ਪਿੱਛੇ ਖੜੇ ਹੋ ਕੇ ਕਹਿਣੀਆਂ ਤੇ ਪ੍ਰੈਕਟੀਕਲ ਉਸ ਹਾਲਾਤ 'ਚੋਂ ਵਿਚਰਨਾ, ਇਹਦੇ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਜਦੋਂ ਇਹ ਗੱਲ ਸਾਹਮਣੇ ਆਈ ਤਾਂ ਬਹੁਤ ਸਾਰੇ ਵਿਦਵਾਨਾਂ ਨੇ ਇਸ ਗੱਲ ਤੇ ਕਿੰਤੂ ਪਰੰਤੂ ਕੀਤਾ ਹੈ ਕਿ ਕੀ ਇਹ ਗੱਲ ਵਾਜਬ ਹੈ ਕਿ ਏਡੀ ਵੱਡੀ ਸ਼ਹਾਦਤ ਦੇਣ ਵਾਲੇ ਗੁਰਸਿੱਖ ਸੰਤ ਸਿਪਾਹੀ ਦਾ ਜਨਮ ਦਿਨ ਮਨਾਇਆ ਜਾਵੇ, ਕਿਉਂ ਨਾ ਉਹਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇ। ਪਰ ਉਸ ਵੇਲੇ ਦੇ ਹਾਲਾਤ ਜਿਹੜੇ ਆ ਸਾਡੇ ਬੁਲਾਰਿਆਂ ਨੇ ਤੁਹਾਡੇ ਸਾਹਮਣੇ ਰੱਖ ਦਿੱਤੇ ਆ ਕਿ ਹਾਲਾਤ ਇਹੋ ਜਿਹੇ ਸੀ ਕਿ ਨਾ ਏਜੰਸੀਆਂ ਚਾਹੁੰਦੀਆਂ ਸੀ ਕਿ ਉਹਨਾਂ ਦੀ ਸ਼ਹਾਦਤ ਦੀ ਗੱਲ ਕੀਤੀ ਜਾਵੇ, ਨਾ ਸੰਪਰਦਾਵਾਂ ਚਾਹੁੰਦੀਆਂ ਸੀ ਕਿ ਉਹਨਾਂ ਦੀ ਸ਼ਹਾਦਤ ਦੀ ਗੱਲ ਕੀਤੀ ਜਾਵੇ। ਸੋ ਇਸ ਕਰਕੇ ਵਿਚਾਲੇ ਦਾ ਰਾਹ ਕੱਢਿਆ ਗਿਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਿਹੜਾ ਸੁਨੇਹਾ ਹੈ ਉਹਨੂੰ ਜੇ ਸਿੱਖਾਂ ਦੇ ਵਿੱਚ ਅਲਾਈਵ ਰੱਖਣਾ ਤਾਂ ਸਾਡੇ ਕੋਲ ਇੱਕੋ ਇੱਕ ਜਿਹੜਾ ਚਾਰਾ ਹੈ ਕਿ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਹੈ ਉਹਨੂੰ ਮਨਾਇਆ ਜਾਵੇ। ਉਸ ਬਹਾਨੇ ਜਿਹੜੀ ਆ ਸਿੱਖਾਂ ਦੀ ਜਿਹੜੀ ਸੰਤਾਂ ਦੀ ਕੁਰਬਾਨੀ ਹੈ ਜਾਂ ਉਹਨਾਂ ਦੇ ਜਜ਼ਬਾਤ ਨੇ ਜਾਂ ਉਹਨਾਂ ਦਾ ਜਿਹੜਾ ਕੌਮ ਨੂੰ ਸੁਨੇਹਾ ਹੈ ਉਹ ਜਿਹੜਾ ਸੰਗਤ ਨਾਲ ਸਾਂਝਾ ਕੀਤਾ ਜਾਵੇ। ਉਹ ਅੱਜ ਤੱਕ ਜਿਹੜਾ ਪਿਛਲੇ 18 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ। ਔਰ ਅੱਜ ਵੀ ਜਿਹੜਾ 2 ਦਿਨ ਪਹਿਲਾਂ ਉੱਥੇ ਜਿਹੜਾ 1 ਦਿਨ ਪਹਿਲਾਂ ਮਨਾਇਆ ਗਿਆ ਪੰਜਾਬ ਦੀ ਧਰਤੀ ਤੇ, ਉਹ ਸਾਰਿਆਂ ਨੇ ਤੁਸੀਂ ਦੇਖਿਆ ਮੀਡੀਆ ਰਾਹੀਂ। ਸੋ ਜਿਹੜੀ ਗੱਲ ਅਸੀਂ ਗੱਲ ਕਰਦੇ ਹਾਂ ਜਦੋਂ ਸ਼ਹਾਦਤ ਦੀ, ਤਾਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਿਹੜੀ ਲੜੀ ਚੱਲੀ, ਉਸ ਤੋਂ ਬਾਅਦ ਜਿਸ ਤਰ੍ਹਾਂ ਗ੍ਰਿਫਤਾਰੀਆਂ ਹੋਈਆਂ, ਜਿਸ ਤਰ੍ਹਾਂ ਸਿੱਖਾਂ ਦੇ ਉੱਤੇ ਕੇਸ ਦਰਜ ਕੀਤੇ ਗਏ, ਜਿਹੜੀ ਗੱਲ ਸਿੱਖਾਂ ਦੀ ਆਜ਼ਾਦੀ ਦੀ ਸੀ ਉਸ ਨੂੰ ਕਿਸ ਤਰੀਕੇ ਨਾਲ ਦਬਾਉਣ ਦੇ ਜਿਹੜੇ ਅੱਜ ਵੀ ਉਪਰਾਲੇ ਜਿਹੜੇ ਜਾਰੀ ਹੈ, ਜਿਹੜਾ ਮੈਂ ਬਿਲਕੁਲ ਸੰਖੇਪ 'ਚ ਰੱਖਾਂਗਾ ਸਾਰੀ ਗੱਲ ਨੂੰ ਕਿ ਅੱਜ ਵੀ ਜੋ ਕੋਈ ਵੀ ਫੰਕਸ਼ਨ ਜਿਹੜਾ ਉੱਥੇ ਪੰਜਾਬ ਦੀ ਧਰਤੀ ਤੇ ਕੀਤਾ ਜਾਂਦਾ ਹੈ, ਚਾਹੇ ਉਹ ਕੋਈ ਧਾਰਮਿਕ ਮੁੱਦੇ ਨੂੰ ਰੱਖ ਕੇ ਕੀਤਾ ਜਾਵੇ, ਚਾਹੇ ਉਹ ਕਿਸੇ ਪੋਲੀਟੀਕਲ ਇਸ਼ੂ ਨੂੰ ਲੈ ਕੇ ਕੀਤਾ ਜਾਵੇ, ਉਹ ਸਿੱਖਾਂ ਲਈ ਇੱਕ ਬਹੁਤ ਵੱਡੀ ਮੁਸੀਬਤ ਲੈ ਕੇ ਆਉਂਦਾ ਹੈ। ਜਿਹੜੇ ਲੋਕ ਅੱਗੇ ਹੋ ਕੇ ਤੁਰਦੇ ਨੇ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਪਰਚੇ ਦਰਜ ਕੀਤੇ ਜਾਂਦੇ ਨੇ, ਕਿਸ ਤਰ੍ਹਾਂ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾਂਦਾ ਹੈ, ਇਹ ਸਾਡੇ ਸਾਹਮਣੇ ਬਹੁਤ ਵੱਡੀ ਮਿਸਾਲ ਹੈ ਸਰਬੱਤ ਖਾਲਸਾ ਜੀ। ਪਰ ਇੱਕ ਗੱਲ ਮੈਂ ਜ਼ਰੂਰ ਜਿਹੜੀ ਤੁਹਾਡੇ ਨਾਲ ਲਾਸਟ ਤੇ ਸਾਂਝੀ ਕਰਨੀ ਚਾਹੁੰਦਾ, ਉਹ ਇਹ ਹੈ ਕਿ ਅਸੀਂ ਕੰਮ ਸ਼ੁਰੂ ਕਰਨ ਤੇ ਤੱਕ ਅਸੀਂ ਬਿਲਕੁਲ ਸ਼ਾਂਤ ਹੁੰਦੇ ਹਾਂ, ਬਿਲਕੁਲ ਚੁੱਪ ਹੁੰਦੇ ਹਾਂ। ਜਿੰਨਾ ਮਰਜ਼ੀ ਸਾਡੇ ਨਾਲ ਜ਼ਬਰ ਹੋਵੇ, ਜਿੰਨਾ ਮਰਜ਼ੀ ਸਾਡੇ ਨਾਲ ਧੱਕਾ ਹੋਵੇ, ਜਿੰਨਾ ਮਰਜ਼ੀ ਸਰਕਾਰਾਂ ਸਾਡੇ ਨਾਲ ਧੱਕਾ ਕਰਨ ਜਾਂ ਸਾਡੇ ਬੱਚਿਆਂ ਤੇ ਸਾਡੇ ਤੇ ਜ਼ੁਲਮ ਕਰਨ, ਅਸੀਂ ਬਿਲਕੁਲ ਸ਼ਾਂਤੀ ਨਾਲ ਸਾਰਾ ਕੁਝ ਬਰਦਾਸ਼ਤ ਕਰ ਸਕਦੇ ਹਾਂ। ਜਦੋਂ ਵੀ ਕੋਈ ਯੋਧਾ, ਜਦੋਂ ਵੀ ਕੋਈ ਗੁਰਸਿੱਖ ਜਾਂ ਜਦੋਂ ਕੋਈ ਪੋਲੀਟੀਕਲ ਜਾਂ ਧਾਰਮਿਕ ਲੀਡਰ ਉੱਠ ਕੇ ਅੱਗੇ ਹੋ ਕੇ ਗੱਲ ਕਰਦਾ ਹੈ ਤਾਂ ਉਹਦੇ ਤੇ ਸਾਡਾ ਕਿੰਤੂ ਪਰੰਤੂ ਸ਼ੁਰੂ ਹੁੰਦਾ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਖਾਲਿਸਤਾਨ ਦੀ, ਉਦੋਂ ਵੀ ਸਾਡੇ ਨਾਲ ਇਹੀ ਕੁਝ ਹੋਇਆ ਹੈ। ਜਦੋਂ ਅਸੀਂ ਧਾਰਮਿਕ ਮੁੱਦਿਆਂ ਦੀ ਗੱਲ ਕੀਤੀ ਤਦੋਂ ਵੀ ਸਾਡੇ ਨਾਲ ਇਹੀ ਕੁਝ ਹੋਇਆ। ਪਰ ਮੈਂ ਅੱਜ ਸਾਰੇ ਸਿੱਖਾਂ ਨੂੰ, ਸਾਰੇ ਵੀਰਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਸਿੱਖਾਂ ਦੇ ਮਸਲੇ ਬਹੁਤ ਗੰਭੀਰ ਨੇ। ਸਾਡੇ ਕੋਲ ਇਸ ਵੇਲੇ ਇਹ ਸਮਾਂ ਜਿਹੜਾ ਸਾਨੂੰ ਇਜਾਜ਼ਤ ਨਹੀਂ ਦਿੰਦਾ
ਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਇੱਕ ਦੂਜੇ ਨਾਲ ਕਨਫਲਿਕਟ ਜਿਹੜਾ ਉਹ ਪੈਦਾ ਕਰੀਏ ਜਾਂ ਉਹਨੂੰ ਜਾਰੀ ਰੱਖੀਏ। ਸਾਡੇ ਅੱਗੇ ਇੱਕ ਬਹੁਤ ਵੱਡਾ ਧਾਰਮਿਕ ਚੈਲੰਜ ਹੈ। ਪੋਲੀਟੀਕਲ ਨੂੰ ਛੱਡ ਵੀ ਦਈਏ ਹਾਲ ਦੀ ਘੜੀ, ਤਾਂ ਧਾਰਮਿਕ ਚੈਲੰਜ ਸਾਡੇ ਅੱਗੇ ਇਹ ਹੈ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਕੈਪਚਰ ਕਰ ਲਈਆਂ ਗਈਆਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਹੋਵੇ, ਚਾਹੇ ਉਹ ਟਕਸਾਲ ਹੋਵੇ, ਜਾਂ ਉਹ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਹੋਵੇ। ਮੈਂ ਇਹ ਗੱਲ ਪਹਿਲਾਂ ਬਹੁਤ ਵਾਰੀ ਕਹਿ ਚੁੱਕਿਆ, ਪਰ ਅੱਜ ਮੈਂ ਫੇਰ ਇਹ ਕਹਿਣਾ ਚਾਹੁੰਦਾ ਕਿ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ ਇਹ ਗੱਲ ਸਿੱਖਾਂ ਨੂੰ ਅੱਜ ਤੱਕ ਵੀ 33 ਸਾਲਾਂ 'ਚ ਸਮਝ ਨਹੀਂ ਆਈ ਕਿ ਇਹ ਦਰਬਾਰ ਸਾਹਿਬ ਤੇ ਸਾਡਾ ਹਮਲਾ, ਜਿਹੜਾ ਸਾਡੇ ਤੇ ਹਮਲਾ ਹੋਇਆ, ਇਹਦੇ ਪਿੱਛੇ ਸਰਕਾਰ ਦੀ ਕਿਹੜੀ ਸਾਜ਼ਿਸ਼ ਸੀ। ਅਸੀਂ ਅੱਜ ਵੀ ਇਹਦੇ ਤੇ ਕਿੰਤੂ ਪਰੰਤੂ ਕਰਦੇ ਹਾਂ, ਪਰ ਸਰਕਾਰਾਂ ਨੂੰ, ਏਜੰਸੀਆਂ ਨੂੰ ਇਹ ਗੱਲ ਬਿਲਕੁਲ ਸਾਫ਼ ਹੈ। ਉਹਨਾਂ ਨੇ ਇਸ ਲੜਾਈ ਦੇ ਵਿੱਚੋਂ ਕੀ ਤੱਤ ਕੱਢਿਆ ਕਿ 3 ਧੁਰੇ ਜਿਹੜੇ ਆ ਸਿੱਖੀ ਦੇ ਵਿੱਚ ਜਿਹੜੇ ਪ੍ਰਵੇਲ ਕਰਦੇ ਆ, ਜਿਹਦੇ ਤੇ ਸਿੱਖੀ ਖੜੀ ਅੱਜ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ, ਦੂਸਰੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ, ਤੀਜੀ ਗੱਲ ਜਿਹੜੀ ਦਮਦਮੀ ਟਕਸਾਲ ਦੀ, ਜਿਹੜੀ ਸਿੱਖੀ ਦਾ ਪ੍ਰਚਾਰ ਕਰਦੀ ਹੈ। ਇਹ ਤਿੰਨਾਂ ਚੀਜ਼ਾਂ ਨੂੰ ਟਾਰਗੇਟ ਕੀਤਾ ਗਿਆ ਔਰ ਬਹੁਤ ਵੱਡੇ ਹਮਲੇ ਹੋਏ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਤੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸ ਤਰੀਕੇ ਨਾਲ ਜਿਹੜਾ ਉਹ ਦੂਸਰੇ ਗ੍ਰੰਥ ਜਿਹੜੇ ਉਹਨਾਂ ਨੂੰ ਲਿਆ ਕੇ, ਇਹ ਗ੍ਰੰਥ ਦੇ ਪਹਿਲਾਂ ਵੀ ਬਹੁਤ ਦੇਰ ਤੋਂ ਜਿਹੜੇ ਐਗਜ਼ਿਸਟ ਕਰਦੇ ਸੀਗੇ, ਇਹ ਕਦੇ ਇਸ਼ੂ ਨਹੀਂ ਸੀ ਬਣਿਆ। ਅੱਜ ਵੀ ਸਾਡੇ ਜਿਹੜੇ ਸਿਆਣੇ ਸਿੱਖ ਨੇ, ਸੂਝਵਾਨ ਸਿੱਖ ਨੇ, ਉਹਨਾਂ ਲਈ ਇਹ ਕੋਈ ਇਸ਼ੂ ਨਹੀਂ ਹੈਗਾ, ਪਰ ਇਹ ਸਾਡੇ 'ਚ ਇਸ਼ੂ ਬਣਾ ਕੇ ਖੜਾ ਕਰ ਦਿੱਤਾ ਗਿਆ। ਜਦੋਂ ਗੱਲ ਕਰਦੇ ਹਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ, ਤਾਂ ਸਾਡੇ ਉੱਤੇ ਬਾਰ-ਬਾਰ ਇਹੋ ਜਿਹੇ ਹੁਕਮਨਾਮੇ ਉੱਥੇ ਜਾਰੀ ਕਰਵਾਏ ਗਏ ਜਿਨ੍ਹਾਂ ਤੋਂ ਹਰ ਸਿੱਖ ਜਿਹੜਾ ਨੂੰ ਮੰਨਣ ਤੋਂ ਇਨਕਾਰੀ ਸੀ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਦੇ ਹਾਂ, ਤਾਂ ਤੁਹਾਡੇ ਸਰਵਉੱਚਤਾ ਜਿਹੜੀ ਚੈਲੰਜ ਕਰਤੀ ਗਈ, ਉੱਥੋਂ ਇਹੋ ਜਿਹੇ ਹੁਕਮਨਾਮੇ ਜਾਰੀ ਕੀਤੇ ਗਏ ਜਿਨ੍ਹਾਂ ਨੂੰ ਸਿੱਖਾਂ ਨੇ ਪ੍ਰਵਾਨ ਨਹੀਂ ਕੀਤਾ, ਔਰ ਉਹਦਾ ਹੀ ਇੱਕ ਰਿਜ਼ਲਟ ਹੈ ਜੋ ਸਰਬੱਤ ਖਾਲਸਾ ਸਾਡੇ ਸਾਹਮਣੇ ਆਇਆ ਹੈ। ਸੋ ਇਹਦੇ ਨਾਲ ਅੱਜ ਵੀ ਸਾਡੇ ਸਾਹਮਣੇ ਉਹ ਚੈਲੰਜ ਉਸ ਤਰ੍ਹਾਂ ਹੀ ਖੜੇ ਆ। ਸੋ ਸਾਨੂੰ ਇਹ ਚਾਹੀਦਾ ਸਾਰਿਆਂ ਨੂੰ ਸਿਰ ਜੋੜ ਕੇ ਅਸੀਂ ਇਸ ਗੱਲ ਲਈ ਅੱਗੇ ਕੋਈ ਵੀ ਆਵੇ, ਅੱਗੇ ਹੋ ਕੇ ਕੋਈ ਵੀ ਲੀਡ ਲਵੇ, ਪਰ ਜਦੋਂ ਵੀ ਸਮਾਂ ਆਉਂਦਾ ਹੈ, ਜਿਹੜਾ ਵੀ ਬੰਦਾ ਕੋਈ ਲੀਡ ਲੈਂਦਾ ਹੈ, ਬਜਾਇਸ਼ ਦੇ ਕਿ ਉਹਦੀਆਂ ਅਸੀਂ ਲੱਤਾਂ ਬਾਹਾਂ ਖਿੱਚਣੀਆਂ ਸ਼ੁਰੂ ਕਰੀਏ, ਸਾਨੂੰ ਚਾਹੀਦਾ ਕਿ ਰਲ ਮਿਲ ਕੇ ਬੈਠ ਕੇ ਅਸੀਂ ਉੱਤੇ ਵਿਚਾਰ ਕਰੀਏ ਕਿ ਕਿਹੜੇ ਕੰਮ ਸਾਡੇ ਅੱਜ ਕਰਨ ਵਾਲੇ ਆ। ਉਹਦੇ ਲਈ ਸਾਰੇ ਇਕੱਠੇ ਹੋ ਕੇ, ਜਿੱਥੇ ਮੈਂ ਇਸ ਗੱਲ ਲਈ ਅੱਜ ਇੱਥੋਂ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਪ੍ਰੋਗਰਾਮ ਲਿਖਿਆ, ਉਹਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਸਾਡੇ, ਉਹਨਾਂ ਨੂੰ ਵੀ ਵਧਾਈ ਦਿੰਦਾ। ਦੁਆਬਾ ਐਸੋਸੀਏਸ਼ਨ, ਉਹਨਾਂ ਨੂੰ ਵੀ, ਜਿਹੜੇ ਜੋ ਸ੍ਰੀ ਆਪਣੇ ਦਮਦਮੀ ਟਕਸਾਲ ਦੇ ਜੋ ਸਿੰਘ ਨੇ, ਇਹਨਾਂ ਦੇ ਮੈਂ ਹੋਰ ਵੀ ਬਹੁਤ ਸਾਰੀਆਂ ਰਿਕਾਰਡਿੰਗ ਸੁਣੀਆਂ ਨੇ। ਇਹਨਾਂ ਨੇ ਬਹੁਤ ਵਧੀਆ ਉਪਰਾਲੇ ਕੀਤੇ ਨੇ, ਖਾਸ ਕਰ ਜਿਹੜੇ ਇੱਥੇ ਨਿਊਯਾਰਕ ਤੇ ਨਿਊ ਜਰਸੀ 'ਚ ਬੈਠੇ ਸਿੰਘ ਨੇ, ਇਹਨਾਂ ਨੇ ਉਸ ਪਿਛਲੇ ਇਤਿਹਾਸ ਨੂੰ ਸਿੱਖਾਂ ਸਾਹਮਣੇ ਲਿਆਉਣ ਵਾਸਤੇ ਬੜਾ ਉਪਰਾਲਾ ਕੀਤਾ। ਉਹਦੇ ਲਈ ਇਹ ਵਧਾਈ ਦੇ ਪਾਤਰ ਨੇ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਭਾਈ ਰੇਸ਼ਮ ਸਿੰਘ ਜੀ, ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕੈਲੀਫੋਰਨੀਆ ਤੋਂ ਚੇਚੇ ਤੌਰ ਤੇ ਆਏ ਹਨ। ਇਹਨਾਂ ਨੂੰ ਹੁਣ ਸਨਮਾਨਿਤ ਕੀਤਾ ਜੋ ਗੁਰੂ ਦੀ ਦਿੱਤੀ ਬਖਸ਼ਿਸ਼ ਸਰੋਪਾ ਸਾਹਿਬ ਨਾਲ। ਬੋਲੇ ਸੋ ਨਿਹਾਲ। ਭਾਈ ਸਾਹਿਬ ਉਹਨਾਂ ਨੇ ਆਪਣੇ ਵਿਚਾਰ ਬਹੁਤ ਹੀ ਸੀਮਤ ਟਾਈਮ ਵਿੱਚ ਦੱਸੇ। ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਗੁਰੂ ਪਿਆਰੀ ਸਾਧ ਸੰਗਤ ਦੀ ਧੰਨਵਾਦੀ ਅਸੀਂ ਤੁਹਾਡੇ ਹਾਂ, ਜੋ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਜੋ ਆਏ ਹੋਏ ਦੂਰੋਂ ਬੁਲਾਰਿਆਂ ਨੂੰ ਸੁਣਿਆ। ਸਾਡੇ ਪਾਸ 1-2 ਬੁਲਾਰੇ ਹੋਰ ਹਨ। ਆਪ ਜੀ ਨੂੰ ਬੇਨਤੀ ਹੈ, ਕਿਰਪਾ ਕਰਕੇ ਅੱਜ ਦੇ ਜੋ ਦੀਵਾਨ ਥੋੜੇ ਲੇਟ ਵੀ ਹਨ, ਆਪ ਸਾਹਿਬ ਇਸੇ ਤਰ੍ਹਾਂ ਸੱਜੇ ਰਹੋਗੇ। ਮੈਂ ਹੁਣ ਬੇਨਤੀ ਕਰੂੰਗਾ ਭਾਈ ਸੁਰਜੀਤ ਸਿੰਘ ਜੀ ਕਲਾਰ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਆਪ ਜੀ ਨਾਲ 1-2 ਮਿੰਟ ਵਾਸਤੇ ਆਪਣੇ ਵਿਚਾਰ ਸਾਂਝੇ ਰੱਖਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਫਤਿਹ ਦਾ ਜਵਾਬ ਫਤਿਹ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 20ਵੀਂ ਸਦੀ ਦੇ ਮਹਾਨ ਜਰਨੈਲ, ਸੰਤ ਜਰਨੈਲ ਖਾਲਸਾ ਜੀ ਭਿੰਡਰਾਂਵਾਲਿਆਂ ਦਾ ਦਿਹਾੜਾ ਮਨਾ ਰਹੇ ਹਾਂ, ਜੋ ਜਨਮ ਦਿਨ ਸਾਰੀ ਦੁਨੀਆ ਵਿੱਚ, ਪੰਜਾਬ ਦੇ ਵਿੱਚ 12 ਤਰੀਕ ਨੂੰ ਮਨਾਇਆ ਗਿਆ। ਫਤਿਹਗੜ੍ਹ ਸਾਹਿਬ ਕੌਮ ਵਹੀਰਾਂ ਘੱਤ ਕੇ ਉੱਥੇ ਆਈ। ਅੱਜ ਸਾਈਕਲ ਸੋਸਾਇਟੀ
ਦੁਆਬਾ ਸੋਸਾਇਟੀ ਤੇ ਟਕਸਾਲੀ ਵੀਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਰਲ ਕੇ ਉਪਰਾਲਾ ਕੀਤਾ, ਜੋ ਤੁਸੀਂ ਸਾਡੇ ਸੱਦੇ ਤੇ ਗੁਰੂ ਸਾਹਿਬਾਨ, ਗੁਰਦੁਆਰੇ ਤੇ ਜਥੇਬੰਦੀਆਂ ਤੇ ਗੁਰੂ ਦੀ ਸੰਗਤ ਸੱਦੇ ਤੇ ਆਈ ਹੋ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਹਨ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਚਾਹੁੰਦੇ ਹਾਂ, ਕਿਉਂਕਿ ਸੰਤਾਂ ਦੀ ਤਸਵੀਰ, ਮੈਸੇਜ ਅਸੀਂ ਘਰ ਘਰ ਪਹੁੰਚਾਉਣਾ ਚਾਹੁੰਦੇ ਹਾਂ ਕਿ ਕੌਮ ਨੂੰ ਇਹ ਪਤਾ ਲੱਗ ਜਾਵੇ ਕਿ ਅਸੀਂ ਗੁਲਾਮ ਆ। ਤੁਹਾਨੂੰ ਸਭ ਨੂੰ ਆਪ ਨੂੰ ਪਤਾ ਹੀ ਹੈ ਕਿ ਪਿੱਛੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪੰਜਾਬ ਵਿੱਚ ਨਰਾਦਰ ਹੋ ਰਿਹਾ ਸੀ, ਉਸ ਟਾਈਮ ਚੱਬੇ ਦੇ ਵਿੱਚ ਸਰਬੱਤ ਖਾਲਸਾ 10 ਨਵੰਬਰ ਨੂੰ ਬੁਲਾਇਆ ਗਿਆ ਤੇ ਕੌਮ ਨੇ ਉੱਥੇ ਲੱਖਾਂ ਦੀ ਗਿਣਤੀ ਵਿੱਚ ਆ ਕੇ ਉੱਥੇ ਸ਼ਮੂਲੀਅਤ ਕੀਤੀ ਔਰ ਇਹ ਮਹਿਸੂਸ ਕੀਤਾ ਕਿ ਕੌਮ ਅੱਜ ਗੁਲਾਮ ਆ। ਜਿਹੜੀ 30 ਮਿਲੀਅਨ ਕੌਮ ਆ, ਜੇ ਉਹਦਾ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋ ਰਿਹਾ ਹੋਵੇ, ਅਜੇ ਤੱਕ ਕੋਈ ਵੀ ਬੰਦਾ ਅਰੈਸਟ ਨਾ ਕੀਤਾ ਹੋਵੇ, ਤੇ ਇਹਨੂੰ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ। ਮੇਰਾ ਤੇ ਇਹ ਸੁਨੇਹਾ ਕੌਮ ਨੂੰ ਆ ਵੀ ਕੌਮ ਨੂੰ ਸਾਰਿਆਂ ਨੂੰ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋ ਕੇ ਆਪਾਂ ਨੂੰ ਜੋ ਖਾਲਿਸਤਾਨ ਆ, ਆਜ਼ਾਦੀ ਆ, ਇਹ ਤੋਂ ਬਿਨਾਂ ਕੌਮ ਦਾ ਗੁਜ਼ਾਰਾ ਨਹੀਂ। ਆਪਾਂ ਸਾਰੇ ਰਲ ਕੇ ਇਹ ਖਾਲਿਸਤਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੁਨੀਆ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ, ਇੰਡੀਆ ਦੇ ਵਿੱਚ ਇਸ ਨੂੰ ਆਜ਼ਾਦ ਕਰਾ ਦਿੱਤਾ ਹੈ। ਤੁਸੀਂ ਉੱਥੇ ਬੋਲ ਸਕਦੇ ਹੋ, ਤੁਸੀਂ ਇਸ ਦੇ ਨਾਅਰੇ ਲਾ ਸਕਦੇ ਹੋ। ਇਹ ਬਹੁਤ ਵੱਡੀ ਜਿੱਤ ਹੈ, ਜੇ ਕਿ ਪਹਿਲੋਂ ਆਪਣੇ ਤੇ ਦੇਸ਼ ਧਰੋਹੀ ਕੇਸ ਪੈ ਜਾਂਦੇ ਸਨ। ਮੈਂ ਇੰਨਾ ਹੀ ਬੋਲਦਾ ਹੋਇਆ ਫਿਰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਕਿ ਜਨਮ ਦਿਨ ਤੇ ਤੁਸੀਂ ਸਾਰੇ ਆਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸੁਰਜੀਤ ਸਿੰਘ ਜੀ ਕਲਾਰ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਨ੍ਹਾਂ ਨੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ। ਸਾਡੇ ਪਾਸ ਉਪਰੰਤ ਹਨ ਭਾਈ, ਮੈਂ ਨਾਂ ਭੁੱਲ ਗਿਆ ਆਪਣੇ ਵੀਰ ਦਾ, ਬੂਟਾ ਸਿੰਘ ਜੀ ਖੜੌਂਦ। ਉਹ 1-2 ਮਿੰਟ ਵਾਸਤੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। ਭਾਈ ਬੂਟਾ ਸਿੰਘ ਜੀ ਖੜੌਂਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਖੁਸ਼ੀਆਂ ਭਰਿਆ ਦਿਹਾੜਾ ਹੈ ਸਾਡੇ ਵਾਸਤੇ, ਜਿੱਥੇ ਆਪਾਂ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਦਾ 69ਵਾਂ ਜਨਮ ਦਿਹਾੜਾ ਮਨਾ ਰਹੇ ਹਾਂ। ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਬਹੁਤ ਕੁਝ ਕਹਿ ਦਿੱਤਾ, ਸਮਾਂ ਵੀ ਬਹੁਤ ਲੇਟ ਹੋ ਗਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਸੰਤ ਜਰਨੈਲ ਸਿੰਘ ਦਾ 84 ਤੋਂ ਬਾਅਦ ਨਾਂ ਤਾਂ ਸਿੱਖ ਲੈਂਦੇ ਸੀ, ਪਰ ਨਾਂ ਲੈਂਦੇ ਸੀ ਘਰ ਦੀ 4 ਦੀਵਾਰੀ ਦੇ ਅੰਦਰ। ਘਰਾਂ ਦੇ ਵਿੱਚ ਫੋਟੋਆਂ ਲਾਉਣੀਆਂ ਵੀ ਗੁਨਾਹ ਸੀ, ਮੁਕੱਦਮੇ ਰਜਿਸਟਰਡ ਹੁੰਦੇ ਸੀ। ਪਹਿਲਾਂ ਇਹਦੀ ਸ਼ੁਰੂਆਤ 1994 ਚ ਕੀਤੀ ਗਈ, ਜਦੋਂ 1994 ਦੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਫਤਿਹਗੜ੍ਹ ਸਾਹਿਬ ਚ ਕੀਤਾ ਗਿਆ ਤੇ ਬੇਅੰਤ ਸਿੰਘ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਬੈਨਰ ਬਣਾਏ, ਜਿਨ੍ਹਾਂ ਨੇ ਪੋਸਟਰ ਬਣਾਏ, ਸਾਰਿਆਂ ਤੇ ਮੁਕੱਦਮੇ ਦਰਜ ਹੋਏ। ਜਿਹੜੇ ਆਰਗੇਨਾਈਜ਼ਰ ਸੀ ਉਹਨਾਂ ਤੇ ਵੀ ਮੁਕੱਦਮੇ ਦਰਜ ਹੋਏ। ਇਹ ਸਾਰਾ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਭਾਵੇਂ ਉਹਨਾਂ ਦੀ ਸ਼ਹਾਦਤ ਤੇ ਕੌਮ ਦੇ ਵਿੱਚ ਇੱਕ ਮਤ ਨਹੀਂ ਸੀ, ਪਰ ਏਕਤਾ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਰਸਤਾ ਕੱਢਿਆ ਗਿਆ ਸੀ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਪਾਰਟੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਆਓ ਯਾਰ, ਆਪਾਂ ਆਪਣੇ ਯਾਰ ਦੀ ਗੱਲ ਵੀ ਕਿਵੇਂ ਕਰੀਏ, ਕਿਉਂਕਿ ਮੈਂ ਇੱਥੇ ਦੱਸਣ ਤੋਂ ਕਦੇ ਵੀ ਗੁਨਾਹੀ ਨਹੀਂ ਕਰਾਂਗਾ ਕਿ 2 IPS ਅਫਸਰ ਜਰਨੈਲ ਸਿੰਘ ਚਾਹਲ, ਸਰਦਾਰ ਸਿਮਰਨਜੀਤ ਸਿੰਘ ਮਾਨ। ਸਰਦਾਰ ਜਰਨੈਲ ਸਿੰਘ ਚਾਹਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ, ਕਿਉਂਕਿ ਸਾਰੇ ਬੰਦੇ ਜ਼ਬਰ ਦਾ ਸਾਹਮਣਾ ਨਹੀਂ ਕਰ ਸਕਦੇ, ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੀ IPS ਦੀ ਲਾਲ ਲੀਕ ਟੱਪ ਦਿੱਤੀ ਸੀ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ 1978 ਦਾ ਸਾਕਾ ਹੋਇਆ, ਇਹ ਮੁਕੱਦਮਾ ਕੱਢ ਕੇ ਹਰਿਆਣੇ ਵਿੱਚ ਲਿਜਾਂਦਾ ਗਿਆ। ਜਦੋਂ ਕਰਨਾਲ ਦੀ ਅਦਾਲਤ ਨੇ 64 ਲੋਕਾਂ ਦੇ ਉੱਤੇ ਮੁਕੱਦਮੇ ਸੀ ਤੇ ਉਹਨਾਂ ਨੂੰ ਵਾਹ ਇੱਜ਼ਤ ਬਰੀ ਕਰ ਦਿੱਤਾ, ਤੇ ਨਿਰੰਕਾਰੀ ਗੁਰਬਚਨ ਸਿੰਘ ਦਾ ਜਿਹੜਾ ਇਹ ਸਟੇਟਮੈਂਟ ਸੀ ਕਿ ਸਿੱਖਾਂ ਦੇ ਗੁਰੂ ਨੇ ਤਾਂ 52 ਕੈਦੀ ਛਡਾਏ ਤੇ ਮੈਂ 64 ਛਡਾਏ ਸੀ। ਤੇ ਮੈਨੂੰ ਇਸ ਵਿੱਚ ਕੋਈ ਗੱਲ ਵੀ ਕਹਿਣ ਚ ਝਿਜਕ ਨਹੀਂ।
ਉਸ ਵੇਲੇ ਰਵਾਇਤੀ ਹਥਿਆਰ ਤੇ ਟਕਸਾਲ ਦੇ ਕੋਲ ਸਨ, ਪਰ ਅਗਨੀ ਹਥਿਆਰ ਨਹੀਂ ਸਨ। ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਵੇਲੇ ਬਤੌਰ SSP ਫਰੀਦਕੋਟ ਸਨ, ਤੇ ਸੰਤ ਜਰਨੈਲ ਸਿੰਘ ਦਾ ਰੋਡੇ ਪਿੰਡ ਜਿਹੜਾ ਉਹ ਵੀ ਫਰੀਦਕੋਟ 'ਚ ਆਉਂਦਾ ਸੀ। ਸਾਧ ਸੰਗਤ, ਸਾਰੇ ਜਥੇ ਨੂੰ ਲਾਇਸੈਂਸ ਇਸ਼ੂ ਕੀਤੇ ਗਏ ਤੇ ਉਹਨਾਂ ਲਾਇਸੈਂਸਾਂ ਦੇ ਨਾਲੇ ਨਿਰੰਕਾਰੀ ਪੰਜਾਬ 'ਚੋਂ ਭਜਾਏ ਗਏ ਸੀ। ਤੇ ਜਦੋਂ ਦਰਬਾਰਾ ਸਿੰਘ ਸਰਕਾਰ ਨੇ ਕਿਹਾ ਕਿ ਤੁਹਾਡੇ ਲਾਇਸੈਂਸ ਕੈਂਸਲ ਕੀਤੇ ਗਏ ਨੇ ਤੇ ਤੁਸੀਂ ਇਹ ਜਿਹੜਾ ਅਸਲਾ ਹੈ ਜਮ੍ਹਾਂ ਕਰਵਾਓ, ਤੇ ਸੰਤ ਜਰਨੈਲ ਸਿੰਘ ਦੀ ਸਟੇਟਮੈਂਟ ਸੀ, ਇਹ ਅਸਲਾ ਹੁਣ ਉਦੋਂ ਜਮ੍ਹਾਂ ਹੋਊਗਾ ਜਦੋਂ ਆਮੋ ਸਾਹਮਣੇ ਹੋਵਾਂਗੇ। ਤੇ ਉਸ ਜਰਨੈਲ ਨੇ ਫਿਰ ਆਮੋ ਸਾਹਮਣੇ ਹੋ ਕੇ ਆਪਣੀ ਸ਼ਹਾਦਤ ਦਿੱਤੀ। ਆਪਾਂ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਉਹਨਾਂ ਨੇ ਜਾਣ ਤੋਂ ਪਹਿਲਾਂ 6 ਜੂਨ ਦੇ ਪਹਿਲੇ ਹਫ਼ਤੇ ਇੱਕ ਕੌਮ ਨੂੰ ਸਟੇਟਮੈਂਟ ਦਿੱਤੀ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਨੇ ਕਿ ਬੰਦਾ ਜ਼ਿੰਦਗੀ 'ਚ ਮਰਨ ਤੋਂ ਪਹਿਲਾਂ ਜੇ ਕੋਈ ਥਾਣੇਦਾਰ ਨੂੰ ਸਟੇਟਮੈਂਟ ਦੇਦਾ ਹੈ ਤਾਂ 302 ਦਾ ਮੁਕੱਦਮਾ ਦਰਜ ਹੋ ਜਾਂਦਾ। ਤੇ ਸੰਤ ਜਰਨੈਲ ਸਿੰਘ ਨੇ ਆਪਣੀ ਕੌਮ ਦੇ ਕੋਲ ਇੱਕ ਸਟੇਟਮੈਂਟ ਦਿੱਤੀ, ਇੱਕ ਰਵਟ ਦਰਜ ਕਰਾਈ ਹੋਈ ਆ ਕਿ ਜਿਸ ਦਿਨ ਦਰਬਾਰ ਸਾਹਿਬ ਦੀਆਂ ਬਰੂਹਾਂ ਦੇ ਵਿੱਚ ਭਾਰਤੀ ਫੌਜ ਆਊਗੀ, ਉਸ ਦਿਨ ਸਿੱਖ ਸਟੇਟ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਆਓ ਆਪਾਂ ਉਹਨਾਂ ਦੇ ਸਾਰੇ ਆਖਰੀ ਵਚਨਾਂ ਦੇ ਉੱਤੇ ਕੰਮ ਕਰੀਏ, ਔਰ ਇਹ ਇਦਾਂ ਦਾ ਇੱਕ ਨਮੂਨੇ ਦਾ ਦੇਸ਼ ਹੋਊਗਾ ਜਿਹੜਾ ਸਾਊਥ ਏਸ਼ੀਆ ਵਿੱਚ ਹਮੇਸ਼ਾ ਵਾਸਤੇ ਪੀਸ ਕਰ ਦਊਗਾ। ਅੱਜ ਪਾਕਿਸਤਾਨ ਉਹਦੇ ਕੋਲ ਨਿਊਕਲੀਅਰ ਹੈ, ਅੱਜ ਹਿੰਦੁਸਤਾਨ ਉਹਦੇ ਕੋਲ ਨਿਊਕਲੀਅਰ ਹੈ, ਅੱਜ ਚੀਨ ਦੇ ਕੋਲ ਨਿਊਕਲੀਅਰ ਹੈ। ਅਗਰ ਇਹ ਤਾਕਤਾਂ ਭਿੜ ਗਈਆਂ, ਸਾਡੀ ਸੱਭਿਅਤਾ ਹਮੇਸ਼ਾ ਵਾਸਤੇ ਖਤਮ ਹੋ ਜਾਊਗੀ ਤੇ ਅਸੀਂ ਆਪਣਾ ਦੇਸ਼ ਹੋਵੇਗਾ ਇਹਨਾਂ ਤਿੰਨਾਂ ਤਾਕਤਾਂ ਦੇ ਵਿਚਾਲੇ ਅਗਰ ਸਿੱਖ ਸਟੇਟ ਜਾਂ ਬਫਰ ਸਟੇਟ ਕੱਟੀ ਜਾਵੇ ਤਾਂ ਸਾਊਥ ਏਸ਼ੀਆ ਦੇ ਵਿੱਚ ਵੀ ਹਮੇਸ਼ਾ ਵਾਸਤੇ ਅਮਨ ਹੋ ਜਾਏਗਾ। ਸੋ ਆਓ ਆਪਾਂ ਸਾਰੇ ਦੇਸ਼ ਤੋਂ ਬਗੈਰ ਸਾਧ ਸੰਗਤ ਅਸੀਂ ਸਰਵਾਈਵ ਨਹੀਂ ਕਰ ਸਕਦੇ। ਕਦੇ ਸਾਡੀਆਂ ਪੱਗਾਂ ਦੀ ਗੱਲ ਹੈ, ਕਦੇ ਸਾਡੀ ਆਇਡੈਂਟੀਟੀ ਦੀ ਗੱਲ ਹੈ। ਤੁਹਾਡੇ ਸਾਹਮਣੇ 26 ਜਨਵਰੀ ਨੂੰ ਸਾਰਾ ਕੁਝ ਹੋ ਕੇ ਹਟਿਆ। ਸੋ ਉਹਨਾਂ ਨੇ ਦੱਸ ਦਿੱਤਾ ਕਿ ਸਾਨੂੰ ਸਿੱਖਾਂ ਦੀ ਵੀ ਲੋੜ ਨਹੀਂ, ਤੇ ਉਹਨਾਂ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਵੀ ਦੱਸ ਦਿੱਤਾ ਕਿ ਅਸੀਂ ਇਹ ਵੀ ਸਾਡੇ ਲਈ ਕੋਈ ਬਹੁਤਾ ਮਹਿਨਾ ਨਹੀਂ ਰਖਾਉਂਦੇ। ਸੋ ਸਾਧ ਸੰਗਤ, ਇਹ ਦੇਸ਼ ਹੀ ਜਿਹੜੇ ਨੇ, ਦੇਸ਼ ਹੀ ਦੂਸਰੇ ਦੇਸ਼ ਨਾਲ ਗੱਲ ਕਰ ਸਕਦਾ। ਦੁਨੀਆ ਦੇ ਵਿੱਚ ਇੱਕ ਸਿੱਖ ਧਰਮ ਹੈ ਜਿਹੜਾ ਸਟੇਟਲੈਸ ਹੈ, ਨੇਸ਼ਨਲੈਸ ਹੈ। ਆਓ ਆਪਾਂ ਸਾਰੇ ਇਹਦੇ ਤੇ ਕੰਮ ਕਰੀਏ। ਇੱਕ ਦਿਨ ਜ਼ਰੂਰ ਜਿਹੜਾ ਹੈਗਾ ਇਹ ਆਪਣਾ ਦੇਸ਼ ਬਣੂਗਾ ਸਾਊਥ ਏਸ਼ੀਆ ਦੇ ਵਿੱਚ, ਤੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਸਿਰ ਉੱਚਾ ਕਰਕੇ ਦੁਨੀਆ ਦੇ ਵਿੱਚ ਵਿਚਰਨਗੀਆਂ। ਮੈਂ ਫੇਰ ਸਾਰੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਲਿਖੇ, ਦੁਆਬਾ ਸਿੱਖ ਸੁਸਾਇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਾਡੇ ਲੰਗਰ ਵਾਲੇ ਸਿੰਘ ਤੇ ਸਿੱਖ ਕਲਚਰ ਸੁਸਾਇਟੀ, ਮੈਂ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਬੂਟਾ ਸਿੰਘ ਜੀ ਖੜੌਂਦ ਜੋ ਉਚੇਚੇ ਤੌਰ ਤੇ ਨਿਊ ਜਰਸੀ ਤੋਂ ਪਹੁੰਚੇ ਹਨ। ਉਹਨਾਂ ਨੂੰ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਸਨਮਾਨਿਤ ਕਰਨੇ ਗੁਰੂ ਮਹਾਰਾਜ ਦਿੱਤੀ ਸਰੋਪਾ ਸਾਹਿਬ ਦੀ ਬਖਸ਼ਿਸ਼ ਨਾਲ। ਬੋਲੇ ਸੋ ਨਿਹਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਗੁਰਦੇਵ ਸਿੰਘ ਜੀ ਕੰਗ ਆਈ ਹੋਈ ਸਮੁੱਚੀ ਸਾਧ ਸੰਗਤ ਦਾ ਅਤੇ ਇਸ ਦਿਹਾੜੇ ਦੇ ਜੋ ਵੀ ਉਹਨਾਂ ਦੇ ਆਪਣੇ ਵਿਚਾਰ ਹਨ ਆਈ ਹੋਈ ਸਾਧ ਸੰਗਤ ਨਾਲ ਸਾਂਝੇ ਕਰਨਗੇ। ਉਪਰੰਤ ਸਾਡੇ ਪਾਸ ਇੱਕ ਦੋ ਕਿਰਤਾ ਬੋਲਣ ਵਾਲੇ ਵੀਰ ਵੀ ਬੈਠੇ ਹੋਏ ਹਨ। ਭਾਈ ਫੌਜਾ ਸਿੰਘ ਜੀ ਜੋ ਕਿ ਨਿਊ ਜਰਸੀ ਤੋਂ ਹਨ, ਅਤੇ ਭਾਈ ਅਜੀਤ ਸਿੰਘ ਜੀ ਜੋ ਕਿ ਅੱਜ ਦੇ ਇਸ ਦਿਨ ਤੇ ਕਿਰਤਾ ਸੁਣਾਉਣਗੇ। ਭਾਈ ਜੋਗਾ ਸਿੰਘ ਜੀ ਨਿਊ ਜਰਸੀ ਪੁਰਾਣਾ ਕਵੀਸ਼ਰ ਹੈ ਜੀ, ਉਹ ਵੀ ਆਪਣੀ ਕਿਰਤਾ ਨਾਲ ਸਾਂਝੀ ਕਰਨਗੇ। ਆਓ ਭਾਈ ਗੁਰਦੇਵ ਸਿੰਘ ਜੀ ਮੁੱਖ ਸੇਵਾਦਾਰ ਗੁਰੂ ਘਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਚਵਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਬੈਠੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਓ ਦਸਵੇਂ ਪਿਤਾ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦੀ ਆ, ਜੋ ਕਿ ਪਰਸੋਂ ਤੋਂ ਲੈ ਕੇ ਅਖੰਡ ਪਾਠ ਸਾਹਿਬ ਦੇ ਜਾਪ ਰੱਖੇ ਗਏ ਸਨ, ਜਿਨ੍ਹਾਂ ਦੇ ਨਿਰਵਿਘਨ ਭੋਗ ਸਪੂਰਨ ਹੋਏ ਨੇ। ਸਾਧ ਸੰਗਤ ਜੀ, ਆਪ ਨੇ ਅੱਜ ਸਾਰੇ ਹੀ ਬੁਲਾਰਿਆਂ ਦਾ ਵਿਚਾਰ ਸੁਣੇ, ਸਾਰੇ ਹੀ ਕਥਾਵਾਚਕਾਂ ਨੂੰ, ਕੀਰਤੀਆਂ ਨੂੰ ਸੁਣਿਆ। ਮੈਂ ਸਮਝਦਾ ਕਿ ਸਭ ਤੋਂ ਜਿਹੜੀ ਵੱਡੀ ਸਾਡੀ ਅੱਜ ਦੀ ਦੁਬਤਾ ਉਹ ਇਹ ਆ ਕਿ ਜਿਹੜੀਆਂ ਸਾਡੀਆਂ ਰਹਿਤ ਮਰਿਆਦਾ, ਜਦੋਂ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਇੱਕ ਪੰਥ ਤੇ ਇੱਕ ਮੰਥ ਤੇ ਮੰਚ ਤੇ ਖੜੋਵਾਂਗੇ ਤੇ ਮੈਂ ਸਮਝਦਾ ਕਿ ਖਾਲਿਸਤਾਨ ਕੋਈ ਦੂਰ ਨਹੀਂ ਹੈ, ਕਿਉਂਕਿ ਸਾਡੇ ਇਹੋ ਵਖਰੇਵੇਂ ਨੇ।
ਹਰ ਇੱਕ 50 ਸਾਡੇ ਧੜੇ ਨੇ। ਸਾਨੂੰ ਸਾਰਿਆਂ ਨੂੰ ਸਿੱਖਾਂ ਨੂੰ ਇੱਕ ਮੰਚ ਤੇ ਖੜੇ ਹੋਣ ਦੀ ਜ਼ਰੂਰਤ ਆ ਤੇ ਉਹ ਟਾਈਮ ਦੂਰ ਨਹੀਂ ਜਦੋਂ ਸਿੱਖ ਨੂੰ ਆਪਣੀ ਰਾਜ ਜਿਹੜਾ ਭਾਗ ਮਿਲੇਗਾ। ਅੱਜ ਦਾ ਇਹ ਦੀਵਾਨ ਉਹਨਾਂ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ, ਜਿਨ੍ਹਾਂ ਨੇ ਆਪਣੀ ਸ਼ਹੀਦੀ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਦਿੱਤੀ। ਮੈਂ ਸਮਝਦਾ ਕਿ ਸਾਰੀ ਸਿੱਖ ਕੌਮ ਉਹਨਾਂ ਦੀ ਰਿਣੀ ਆ। ਇਹੋ ਜਿਹੇ ਸੰਤ ਸਿਪਾਹੀ ਜਦੋਂ ਸਾਡੀ ਸਿੱਖ ਕੌਮ ਦੇ ਕੋਲ ਹੋਣਗੇ, ਅਸੀਂ ਹਮੇਸ਼ਾ ਹੀ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵਾਂਗੇ। ਦੂਸਰਾ, ਮੈਂ ਚੇਚੇ ਤੌਰ ਤੇ ਉਹਨਾਂ ਵੀਰਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਕਿ ਸਾਰੇ ਮੇਰੇ ਵੀਰਾਂ ਨੇ ਅੱਜ ਦੱਸਿਆ ਕਿ ਜਿਹੜਾ ਇਹ ਪ੍ਰੋਗਰਾਮ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਨੌਜਵਾਨ ਯੂਥ ਵਿੰਗ ਜਿਹਦਾ ਬਣਿਆ, ਇਹਨਾਂ ਨੇ ਚੇਚੇ ਤੌਰ ਤੇ ਅੱਜ ਇਹਦੇ 'ਚ ਆਪਣੀ ਭੂਮਿਕਾ ਨਿਭਾਈ ਆ, ਜਿਹਦੇ ਨਾਲ ਮੇਰੇ ਵੀਰ ਦਬਾਬਾ ਸਿੱਖ ਐਸੋਸੀਏਸ਼ਨ ਭਾਈ ਬਲਜਿੰਦਰ ਸਿੰਘ ਜੀ ਤੇ ਸਾਡੇ ਲੰਗਰ ਦੇ ਸਿੰਘ ਵੀਰ ਦਮਦਾਲੀ ਟਕਸਾਲੀ, ਜਿਨ੍ਹਾਂ ਨੇ ਸ਼ੁਰੂ ਤੋਂ ਹੀ ਇਸ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਂਦੇ ਆ। ਮੈਂ ਗੁਰਦੁਆਰਾ ਸਿੱਖ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਪਰ ਮੈਂ ਇੱਕ ਦੋ ਗੱਲਾਂ ਹੋਰ ਜ਼ਰੂਰ ਥੋੜ੍ਹੀਆਂ ਜਿਹੀਆਂ ਸ਼ੇਅਰ ਕਰਨੀਆਂ ਚਾਹੁੰਦਾ ਕਿ ਮੇਰੇ ਵੀਰ ਭਾਈ ਹਰਦਿਆਲ ਸਿੰਘ ਵੀ ਬੈਠੇ ਨੇ। ਦਾਸ ਨੂੰ ਪਿਛਲੇ ਵੀਕ 9 ਤਰੀਕ ਨੂੰ ਮੌਕਾ ਮਿਲਿਆ ਮੇਅਰ ਦੇ ਨਾਲ ਐਡਵਾਈਜ਼ਰੀ ਕਮੇਟੀ 'ਚ ਸਿਟੀ ਹਾਲ ਦੇ ਵਿੱਚ 10 ਤੋਂ 12 ਵਜੇ ਉੱਥੇ ਇਹ ਗੱਲ ਚੱਲੀ ਕਿ ਸਿੱਖਾਂ ਦੀ ਕੀ ਪ੍ਰੇਰਨਾ ਹੁੰਦੀ ਆ। ਤੇ ਪਹਿਲਾਂ ਤਾਂ ਉਹਨੂੰ ਇਨਵੀਟੇਸ਼ਨ ਦਿੱਤੀ ਮੈਂ ਪਰੇਡ ਦੀ, ਤੇ ਉਹਨਾਂ ਨੂੰ ਐਕਸੈਪਟ ਕੀਤੀ ਜਿਹੜੀ ਆਪਣੀ ਸਿੱਖ ਡੇ ਪਰੇਡ ਆ 23 ਅਪ੍ਰੈਲ ਦੀ ਆ। ਉਹਨੇ ਕਿਹਾ ਕਿ ਪਿਛਲੀ ਵਾਰੀ ਮੈਂ ਕਿਸੇ ਕਾਰਨ ਕਰਕੇ ਨਹੀਂ ਆ ਸਕਿਆ। ਦੂਸਰਾ, ਜਦੋਂ ਇੰਟਰਫੇਸ ਦੇ ਉੱਥੇ ਬੰਦੇ 10-12 ਬਹਿੰਦੇ ਨੇ ਤੇ ਉੱਥੇ ਮੈਂ ਕੁਐਸਚਨ ਕੀਤਾ ਵੀ ਆਪਾਂ ਕਹਿੰਦੇ ਸਾਰੇ ਧਰਮ ਆਪਾਂ ਬਰਾਬਰ ਆ, ਪਰ ਸਾਡੇ ਨਾਲ ਕਿਉਂ ਡਿਸਕ੍ਰਿਮੀਨੇਸ਼ਨ ਹੁੰਦੀ ਆ ਵੀ ਅਸੀਂ ਆਪਣੀ ਦਸਤਾਰ ਦੇ ਨਾਲ ਆਪਣੀ ਦਾੜੀ ਦੇ ਨਾਲ ਪੁਲਿਸ 'ਚ ਭਰਤੀ ਨਹੀਂ ਹੋ ਸਕਦੇ। ਤੇ ਉਸ ਟਾਈਮ ਉਹਨੇ ਕਮਿਟ ਕੀਤਾ ਕਿ ਇਹ ਜਿਹੜਾ ਪਹਿਲਾ ਇਤਿਹਾਸ ਸੀ ਸਿਟੀ ਕਾਉਂਸਲ ਦਾ ਨਿਊਯਾਰਕ ਸਿਟੀ ਦਾ, ਉਹਦੇ ਵਿੱਚ ਇਹ ਕਲਾਜਾਂ ਪਈਆਂ ਸਨ, ਪਰ ਸਾਡੀਆਂ ਜਥੇਬੰਦੀਆਂ ਉਹਦੇ ਤੇ ਕੰਮ ਕਰ ਰਹੀਆਂ। ਪਰ ਕੋਈ ਦਿਨ ਉਹ ਦੂਰ ਨਹੀਂ, ਉਹ ਕਹਿੰਦਾ ਕਿ ਮੈਂ ਸਮਝਦਾ ਕਿ ਤੁਹਾਨੂੰ ਪਰੇਡ ਤੋਂ ਪਹਿਲਾਂ ਜਿਹੜਾ ਵਾ ਸਿਟੀ ਹਾਲ ਦੇ ਤੇ ਕਾਉਂਸਲ ਦੇ ਵਿੱਚੋਂ ਇਹ ਪਾਸ ਹੋਊਗਾ। ਸਤਿ ਸ੍ਰੀ ਅਕਾਲ। ਦੂਸਰਾ, ਮੈਂ ਸਿੱਖ ਫਾਰ ਜਸਟਿਸ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਜਿਹੜੀ ਕੰਮ ਕਰਦੀ ਹੈ, ਇਹਨੂੰ ਮੈਂ ਵਧਾਈ ਦੇਣੀ ਚਾਹੁੰਦਾ, ਕਿਉਂਕਿ ਜਿੱਦਾਂ ਪਰਮਜੀਤ ਪੰਮਾ ਜੋ ਪੁਰਤਗਾਲ ਦੇ ਵਿੱਚ ਸੀ, ਸਭ ਤੋਂ ਪਹਿਲਾਂ ਇੰਗਲੈਂਡ ਦੀ, ਜੋ ਮੇਰੇ ਵੀਰਾਂ ਨੇ ਦੱਸਿਆ ਬਿਲਕੁਲ ਤੁਹਾਨੂੰ ਅਸਲੀ ਸਟੋਰੀ ਦੱਸਦੀ ਆ ਕਿ ਇੰਗਲੈਂਡ ਵਾਲੇ ਆਪਣੇ ਗਾਲ ਨਹੀਂ ਸੀ ਪਾਉਣਾ ਚਾਹੁੰਦੇ, ਇੰਟਰਪੋਲ ਨੂੰ ਪਤਾ ਸੀ। ਉਹਨਾਂ ਨੇ ਪੁਰਤਗਾਲ ਭੇਜਿਆ, ਜਦੋਂ ਉਹ ਗਿਆ ਵੀ ਉੱਥੇ ਤੁਸੀਂ ਕਰਿਓ। ਪੁਰਤਗਾਲ ਦੇ ਵਿੱਚ ਜਿਹੜਾ ਹਾਊਸ ਆਫ ਕਾਮਨ ਦਾ ਜਿਹੜਾ ਲੇਬਰ ਪਾਰਟੀ ਦਾ ਆਪੋਜੀਸ਼ਨ, ਸਾਡਾ ਇੰਗਲੈਂਡ ਦੇ ਵਿੱਚ ਜਿਹੜਾ ਆਪੋਜੀਸ਼ਨ ਲੀਡਰ ਸੀ, ਉਹਨੇ ਚੇਚੇ ਤੌਰ ਤੇ ਪੁਰਤਗਾਲ ਦੇ ਪ੍ਰਾਈਮ ਮਿਨਿਸਟਰ ਨੂੰ ਤੇ ਜਿਹੜੀ ਯੂਰਪੀਅਨ ਯੂਨੀਅਨ ਬ੍ਰਸਲ ਉਹਦੇ ਪ੍ਰਾਈਮ ਮਿਨਿਸਟਰ ਨੂੰ, ਤੇ ਨਾਲ ਜਿਹੜੀ ਉੱਥੋਂ ਛੇਕੜ ਫੇਰ ਜਦੋਂ ਉਹਨਾਂ ਨੇ ਰਿਲੀਜ਼ ਕਰਨਾ ਸੀ, ਮੇਰਾ ਵੀਰ ਭਗਵੰਤ ਸਿੰਘ ਪੰਨੂ ਜਿਹੜਾ ਚੇਚੇ ਤੌਰ ਤੇ ਉੱਥੇ ਜਾ ਕੇ ਜਿਨ੍ਹਾਂ ਨੇ ਕੇਸ ਲੜਿਆ ਤੇ ਇੱਥੇ ਅੰਬੈਸੀਆਂ ਦੇ ਵਿੱਚ ਮੈਮੋਰੈਂਡਮ ਦਿੱਤੇ ਆ, ਇਹ ਸਾਰੇ ਤੁਹਾਡੇ ਸਿੱਖ ਪੰਥ ਦੀ ਇਹ ਪਹਿਲੀ ਪ੍ਰਾਪਤੀ ਹੈ। ਕਿਉਂਕਿ ਨਾਅਰੇ ਅਸੀਂ ਬੜੇ ਮਾਰਦੇ ਆ, ਇਹ ਪਹਿਲੀ ਪ੍ਰਾਪਤੀ ਤੁਹਾਡੀ ਇਤਿਹਾਸ ਦੇ ਵਿੱਚ ਲਿਖੀ ਗਈ ਆ ਕਿ ਅੱਗੇ ਤੋਂ ਕੋਈ ਵੀ ਕਿਸੇ ਵੀਰ ਨੂੰ ਇਸ ਤਰ੍ਹਾਂ ਇਸ ਕੰਟਰੀ ਤੋਂ ਕਿਸੇ ਕੰਟਰੀ ਤੋਂ ਵਾਪਸ ਨਹੀਂ ਲਿਜਾਇਆ ਜਾ ਸਕਦਾ। ਦੂਸਰਾ, ਜਿਸ ਤਰ੍ਹਾਂ ਉਹਨਾਂ ਨੇ ਉੱਥੋਂ ਨੂੰ ਰਿਲੀਜ਼ ਕਰਕੇ ਆਪਣੇ ਪਰਿਵਾਰ ਦੇ ਵਿੱਚ ਆਇਆ, ਮੈਂ ਸਮਝਦਾ ਕਿ ਇਸੇ ਤਰ੍ਹਾਂ ਹੀ ਸਾਡੇ ਵੀਰ ਜਿਹੜੇ ਜੇਲ੍ਹਾਂ ਵਿੱਚ ਬੈਠੇ ਨੇ, ਸਾਨੂੰ ਸਾਰਿਆਂ ਨੂੰ ਉਹਦੇ ਉੱਤੇ ਸੰਘਰਸ਼ ਕਰਨਾ ਚਾਹੀਦਾ। ਮੇਰਾ ਵੀਰ ਸਰਜੀਤ ਸਿੰਘ ਜੀ ਕਲਾਰ ਸਰਬੱਤ ਖਾਲਸੇ ਤੇ ਗਏ, ਬਹੁਤ ਲੋਕਾਂ ਨੇ ਉੱਥੋਂ ਦੀ ਮੌਜੂਦਾ ਸਰਕਾਰ ਦੇ ਵਿਰੁੱਧ ਉਹ ਫਤਵਾ ਕਰਕੇ ਇਕੱਠਾ ਕੀਤਾ, ਪਰ ਇਹਨਾਂ ਨੂੰ ਉਹਨਾਂ ਨੇ ਦੇਸ਼ ਧਰੋਹੀ ਦੇ ਕੇਸ ਬਣਾਏ। ਉਹ ਤੇ ਇਹਨਾਂ ਦੀ ਦੂਜੇ ਕੰਟਰੀ ਨਾਲ ਤੇ ਕਿਸੇ ਨਾਲ ਸੰਧੀ ਨਹੀਂ ਸੀ, ਉਹ ਤਾਂ ਸਾਡੇ ਖਾਲਸਾ ਪੰਥ ਦਾ ਆਪਣਾ ਮਸਲਾ ਸੀ ਇਹਨਾਂ। ਇਸ ਕਰਕੇ ਸਾਨੂੰ ਇਹਨਾਂ ਮੁੱਦਿਆਂ ਦੇ ਉੱਤੇ ਸਾਰਿਆਂ ਦੇ ਉੱਤੇ ਇਕੱਠੇ ਹੋ ਕੇ ਇੱਕ ਥਾਂ ਸਾਨੂੰ ਪਹਿਰਾ ਦੇਣਾ ਚਾਹੀਦਾ। ਮੈਂ ਸਿੱਖ ਫਾਰ ਜਸਟਿਸ ਨੂੰ ਜਿੱਥੇ ਇਸ ਚੀਜ਼ ਦੀ ਪਰਮਜੀਤ ਪੰਮੇ ਦੀ ਵਧਾਈ ਦਿੰਦਾ, ਉੱਥੇ ਇਹਨਾਂ ਨੇ 2-3 ਕੰਮ ਹੋਰ ਸਿੱਖ ਇਤਿਹਾਸ 'ਚ ਹੋਏ ਨੇ। ਇੱਕ ਤੇ ਜਿੱਥੇ ਸਾਨੂੰ ਸਿੱਖਾਂ ਨੂੰ ਟੈਰੋਰਿਸਟ ਕਿਹਾ ਜਾਂਦਾ ਸੀ, ਉਹਦੀ ਜਗ੍ਹਾ ਹੁਣ ਸਾਨੂੰ ਐਕਟੀਵਿਟੀਜ਼ ਕਹਿ ਦਿੱਤਾ ਉਹਨਾਂ ਨੇ, ਕਿਉਂਕਿ ਕੋਈ ਵੀ ਬੰਦਾ ਆਪਣਾ ਜ਼ੋਰ ਲਾ ਸਕਦਾ। ਅੱਗੇ ਅਸੀਂ ਟੈਰੋਰਿਸਟ ਸੀਗੇ, ਹੁਣ ਅਸੀਂ ਟੈਰੋਰਿਸਟ ਨਹੀਂ ਹੈਗੇ। ਦੂਸਰਾ, ਜਿਹੜਾ ਸਾਨੂੰ ਇਹਨਾਂ ਨੇ ਉਹ ਦੰਗੇ ਕਹਿੰਦੇ ਸੀ ਦਿੱਲੀ ਦੇ ਵਿੱਚ, ਉਹਨਾਂ ਨੂੰ ਨਸਲਕੁਸ਼ੀ ਦੇ ਵਿੱਚ ਲਿਆਂਦਾ। ਪਰ ਮੈਂ ਤੁਹਾਡੇ ਨਾਲ ਇੱਕ ਹੋਰ ਪ੍ਰੋਮਿਸ ਕਰਦਾ, ਕਿਉਂਕਿ ਮੈਂ ਐਡਵਾਈਜ਼ਰੀ ਕਮੇਟੀ ਦੇ ਵਿੱਚ ਆ, ਮੈਂ ਪੰਨੂ ਸਾਹਿਬ ਨੂੰ ਵੀ ਦੱਸਿਆ ਕਿ ਸਿਟੀ ਕਾਉਂਸਲ ਦੇ ਵਿੱਚ, ਕਿਉਂਕਿ ਹੁਣ ਜਿਹੜਾ ਮੇਅਰ ਆ ਉਹ ਤੁਹਾਡੀ ਹਰ ਇੱਕ ਮਿਨੋਰਟੀ ਦੀ ਨਿਊਯਾਰਕ ਦੀ ਆਵਾਜ਼ ਸੁਣਦਾ। ਜਦੋਂ ਮੈਂ ਉਹਨੂੰ ਇਹ ਬੇਨਤੀ ਕੀਤੀ
ਵੀ ਮੈਂ ਨਹੀਂ ਕਹਿੰਦਾ ਤੂੰ ਇਕੱਲੇ ਸਿੱਖਾਂ ਦੀ ਪਰੇਡ 'ਚ ਜਾ, ਤੂੰ ਜਿੰਨੇ ਧਾਰਮਿਕ ਨੇ, ਜੇ ਅਗਰ ਤੂੰ ਨਿਊਯਾਰਕ ਸਿਟੀ ਨੂੰ ਸਹੀ ਚਲਾਉਣਾ ਤੇ ਸਾਰਿਆਂ ਦੀਆਂ ਪਰੇਡਾਂ ਜਦੋਂ ਤੂੰ ਅਟੈਂਡ ਕਰੇਗਾ ਨਾ, ਕੋਈ ਫੰਕਸ਼ਨ ਅਟੈਂਡ ਕਰੇਗਾ, ਤੇ ਉਹ ਜਿਹੜੀ ਕੌਮ ਆ ਉਹ ਸੋਚਦੀ ਆ ਕਿ ਸਾਡਾ ਸ਼ੇਅਰ ਆ ਸਿਟੀ ਹਾਲ ਦੇ ਵਿੱਚ। ਤੇ ਉਹਨੇ ਕਿਹਾ ਇਹ ਬਿਲਕੁਲ ਗੱਲ ਸਹੀ ਆ, ਤੁਸੀਂ ਕਦੀ ਵੀ ਅੱਗੇ, ਮੈਂ ਕਦੀ ਵੀ ਕਿਸੇ ਹੋਈ ਜੀ ਲੰਘਾ ਨਹੀਂ ਕਰੂੰਗਾ। ਤੇ ਮੈਂ ਇਹ ਚਾਹੁੰਦਾ ਕਿ ਜਿਹੜਾ ਜਿਸ ਤਰ੍ਹਾਂ ਕੈਲੀਫੋਰਨੀਆ 'ਚ ਪਾਸ ਹੋਇਆ, ਜਦੋਂ ਉਹਨੂੰ ਮੈਂ ਕਿਹਾ ਕਿ ਰਿਲੀਜੀਅਸ ਗਾਰਬ ਬਿੱਲ ਜਿਹੜਾ ਨਿਊਯਾਰਕ ਸਟੇਟ 'ਚ ਪਾਸ ਹੋ ਗਿਆ ਤੇ ਸਿਟੀ 'ਚ ਕਿਉਂ ਨਹੀਂ ਪਾਸ ਹੁੰਦਾ, ਅਸੀਂ ਇਹ ਤੁਹਾਨੂੰ ਦਾਅਵੇ ਨਾਲ ਕਹਿੰਦੇ ਆ ਕਿ ਇਹ ਜਿਹੜੀ ਨਸਲਕੁਸ਼ੀ ਹੋਈ ਆ ਇਹ ਸਿਟੀ ਚੈਪਟਰ ਦੇ ਨਿਊਯਾਰਕ ਦੇ ਵਿੱਚ ਸਿਟੀ ਕਾਉਂਸਲ ਵੱਲੋਂ ਪਾਸ ਹੋਏਗੀ। ਸਾਨੂੰ ਆਪਣੇ ਸਿਟੀ ਕਾਉਂਸਲਾਂ ਨਾਲ ਕੰਮ ਕਰਨ ਦੀ ਲੋੜ ਆ। ਉਸ ਤੇ ਕੱਲਾ ਕੁਝ ਨਹੀਂ ਕਰ ਸਕਦੇ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਜਦੋਂ ਕੋਈ ਪ੍ਰੋਗਰਾਮ ਹੁੰਦਾ ਨਾ, ਆਪੋ ਥੋੜਾ ਥੋੜਾ ਟਾਈਮ ਕੱਢੋ, ਜਿਹੜੇ ਐਜੂਕੇਟਡ ਨੇ ਜਾਂ ਸੋਸ਼ਲ ਮੀਡੀਆ ਉਹਦੇ ਨਾਲ ਸਾਰੇ ਜਣੇ ਟਾਈਮ ਕਰੋ ਤਾਂ ਕਿ ਇਹ ਵੀਰ ਹੋਰ ਵੱਧ ਤੋਂ ਵੱਧ ਕਰਨ। ਮੈਂ ਇਹ ਵੀ ਬੇਨਤੀ ਕਰਦਾ ਇਹਨਾਂ ਜਥੇਬੰਦੀਆਂ ਨੂੰ, ਭਾਈ ਅਵਤਾਰ ਸਿੰਘ ਪੰਨੂ ਨੂੰ ਸਨਮਾਨਿਤ ਕਰੋ, ਕਿਉਂਕਿ ਇਹਦਾ ਸਿਹਰਾ ਜਿਹੜਾ ਵਾ ਸਿੱਖ ਫॉर ਜਸਟਿਸ ਦਾ ਉਹ ਇਹਨਾਂ ਨੂੰ ਜਾਂਦਾ, ਜਿਹੜਾ ਕਿ ਪਰਮਜੀਤ ਪੰਮੇ ਦੀ ਉੱਥੋਂ ਰਿਹਾਈ ਹੋਈ ਆ, ਤੇ ਇਹ ਸਟੇਜ ਤੇ ਆਉਣ, ਇਹਨਾਂ ਨੂੰ ਜਿਹੜਾ ਗੁਰਦੁਆਰਾ ਸਾਹਿਬ ਵੱਲੋਂ ਤੇ ਦੂਜੇ ਵੱਲੋਂ ਸਨਮਾਨਿਤ ਕਰੋ। ਸੋ ਇਹਦੇ ਨਾਲ ਹੀ ਮੈਂ ਸਮੂਹ ਖੇਮਾ ਦਾ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਇਹ ਸਨ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਗੁਰਦੇਵ ਸਿੰਘ ਜੀ ਕੰਗ, ਜਿਨ੍ਹਾਂ ਨੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਪਾਸ ਅੱਜ ਜੋ ਟਾਈਮ ਹੈ ਥੋੜਾ ਸਾ ਜ਼ਿਆਦਾ ਚੱਲ ਰਿਹਾ ਹੈ। ਹੁਣ ਸਾਡੇ ਪਾਸ ਸਾਡੇ ਵੀਰ ਭਾਈ ਜੋਗਾ ਸਿੰਘ ਜੀ, ਜੋ ਕਿ ਨਿਊ ਜਰਸੀ ਤੋਂ ਆਏ ਹਨ, ਉਹ ਅੱਜ ਦੇ ਇਸ ਜੋ ਦਿਨ ਤੇ ਚੜ੍ਹਦੀ ਕਲਾ ਵਾਲੀ ਕਵਿਤਾ ਆਪ ਜੀ ਨੂੰ ਸਰਵਣ ਕਰਾਉਣਗੇ। ਉਪਰੰਤ ਸਾਡੇ ਗੁਰੂ ਘਰ ਦੇ ਭਾਈ ਅਜੀਤ ਸਿੰਘ ਜੀ, ਉਹ ਵੀ ਜਦੋਂ ਵੀ ਕੋਈ ਇਹੋ ਜਿਹਾ ਪ੍ਰੋਗਰਾਮ ਹੁੰਦਾ ਹੈ ਤਾਂ ਉਹ ਜ਼ਰੂਰ ਚੜ੍ਹਦੀ ਕਲਾ ਵਾਲੀ ਸੰਤਾਂ ਬਾਰੇ ਕਵਿਤਾ ਸਰਵਣ ਕਰਾਉਂਦੇ ਹਨ। ਅਸੀਂ ਉਹਨਾਂ ਪਾਸੋਂ ਵੀ ਸਰਵਣ ਕਰਾਂਗੇ। ਆਓ ਭਾਈ ਜੋਗਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਏ, ਜੋ ਲਰੇ ਦੀਨ ਕੇ ਪੁਰਜਾ ਪੁਰਜਾ ਕਟ ਮਰੇ, ਕਬੂ ਨਾ ਛੋੜੇ ਗੇਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਉਹਨਾਂ ਦਾ ਜਨਮ ਦਿਨ ਮਨਾ ਰਹੇ ਗੁਰੂ ਰੂਪ ਖਾਲਸਾ ਜੀਓ, ਵਿਚਾਰ ਸਾਂਝੇ ਕਰਨ ਦੀ ਫਤਿਹ ਦਾ ਜਵਾਬ ਫਤਿਹ ਵਿੱਚ ਦੇ ਕੇ ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਇਹਨਾਂ ਗੁਰਮੁਖ ਵੀਰਾਂ ਨੂੰ, ਨੌਜਵਾਨਾਂ ਨੂੰ ਬਲ ਬਖਸ਼ਿਆ ਕਿ ਉਸ ਮਹਾਨ ਸ਼ਹੀਦ ਦਾ ਜਨਮ ਦਿਹਾੜਾ ਮਨਾਇਆ ਜਾਵੇ ਤੇ ਉਸ ਦੇ ਜੋ ਸੰਦੇਸ਼ ਨੇ ਘਰ ਘਰ ਪਹੁੰਚਾਏ ਜਾਣ। ਇਹ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਇਹ ਨੌਜਵਾਨ ਵਧਾਈ ਦੇ ਪਾਤਰ ਨੇ। ਜਦੋਂ ਕਮਾਂਡ ਨੌਜਵਾਨਾਂ ਦੇ ਹੱਥ ਆ ਜਾਂਦੀ ਹੈ ਤੇ ਉਦੋਂ ਉਹ ਦਿਨ ਦੂਰ ਨਹੀਂ ਹੁੰਦਾ ਜਦੋਂ ਕੌਮ ਫੇ ਆਜ਼ਾਦੀ ਦਾ ਨਿੱਘ ਮਾਣਦੀ ਹੈ। ਸੋ ਟਾਈਮ ਬਹੁਤ ਥੋੜਾ ਹੈ। ਦਾਸ ਨੇ ਜਿੰਨੇ ਵੀ ਦਮਦਮੀ ਟਕਸਾਲ 'ਚ ਸਿੰਘ ਆਏ ਨੇ, ਦਮਦਮੀ ਟਕਸਾਲ ਦੇ ਜਥੇਦਾਰ ਆਏ ਨੇ, ਉਹਨਾਂ ਬਾਰੇ ਸਟੱਡੀ ਕੀਤੀ ਤੇ ਮਨ ਆਸ਼ਾ ਕਰ ਉੱਠਦਾ ਹੈ। ਅੱਜ ਅਸੀਂ 2 ਸਾਲ ਲਾ ਕੇ ਤੇ ਕਹਿ ਦਿੰਦੇ ਆ ਸੰਤਾਂ ਦੀ ਜਾਂ ਇਹੋ ਜਿਹੇ ਕੁਰਬਾਨੀ ਵਾਲਿਆਂ ਦੀ ਨਿੰਦਿਆ ਕਰਨ ਲੱਗ ਪੈਂਦੇ ਆ। ਸਦੀਆਂ ਬੀਤ ਜਾਂਦੀਆਂ ਨੇ। ਇਹ ਗੁਰੂ ਸਾਹਿਬਾਨ ਨੇ ਵਰਤੋਂ ਅੱਗੇ ਦੀ ਅੱਗੇ ਚੱਲਦੀ ਆਈ ਸੀ ਇਹ ਟਕਸਾਲ, ਤੇ ਉਹਨਾਂ ਦੇ ਭਗਤੀ ਦੇ ਅੰਦਰੋਂ, ਜਿਨ੍ਹਾਂ ਦੇ ਅੰਦਰ ਭਗਤੀ, ਉਹਨਾਂ ਦੇ ਅੰਦਰੋਂ ਹੀ ਫਿਰ ਬਚਨ ਨਿਕਲਦੇ ਆ। ਤੇ ਸੰਤ ਕਰਤਾਰ ਸਿੰਘ ਹੋਣਾ ਬਾਰੇ ਮੈਂ ਥੋੜਾ ਜਿਹਾ ਚਾਨਣਾ ਪਾਵਾਂਗਾ ਪਹਿਲਾਂ ਵੀ ਜਦੋਂ ਇਹ ਨਿਰੰਕਾਰੀ ਸ਼ੁਰੂ ਹੋਈ ਆ ਲਹਿਰ, ਤੇ ਨਿਰੰਕਾਰੀਆਂ ਨੇ ਉਧਰ ਤਾਂ ਭਾਈ ਸਾਹਿਬ ਉੱਥੇ ਗਏ ਹੋਏ ਸਨ ਆਪਣੇ
ਗੁਰਦਾਸਪੁਰ ਵਿੱਚ ਬਟਾਲੇ ਬੈਠੇ ਸਨ ਤੇ ਉਧਰੋਂ ਇਹਨਾਂ ਨੇ ਗੁਰਬਚਨੇ ਨੇ ਕੀ ਸ਼ਰਾਰਤ ਕੀਤੀ ਵੀ ਨਗਰ ਉੱਥੇ ਜਲੂਸ ਕੱਢਿਆ ਜਾਵੇ। ਉਦੋਂ ਜਲੂਸ ਕਹਿੰਦੇ, ਹੁਣ ਨਗਰ ਕੀਰਤਨ ਕਹਿੰਦੇ ਆ। ਤੇ ਇਹਨਾਂ ਨੇ ਜਲੂਸ ਕੱਢਿਆ ਤੇ ਉੱਥੇ ਜਿਹੜਾ ਉੱਥੇ ਉਦੋਂ ਬਟਾਲੇ ਦਾ ਮੁਖੀ ਸੀ ਨਿਰੰਕਾਰੀਆਂ ਦਾ, ਤੇ ਉਹਨੂੰ ਕਿਹਾ ਵੀ ਤੂੰ ਉੱਥੇ ਆਪਣੇ ਉੱਪਰ ਚੌਰ ਚਲਾਉਂਦੇ ਨੇ ਜਾਣਾ, ਪਾਲਕੀ 'ਚ ਬੈਠ ਕੇ ਜਾਣਾ। ਤੇ ਜਦੋਂ ਸੰਤਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਉਹਨੇ ਇਹ ਕੰਮ ਕੀਤਾ, ਤੇ ਉਸੇ ਵੇਲੇ ਸਿੰਘ ਭੇਜੇ ਜਥੇ ਦੇ, ਜਾਓ ਇਹਨੂੰ ਸੱਦ ਕੇ ਲਿਆਓ ਦੁਸ਼ਟ ਨੂੰ। ਉਹ ਚੱਕ ਕੇ ਲੈ ਆਏ, ਉਹਦਾ ਉੱਥੇ ਨਾਲੇ ਮੂੰਹ ਕਾਲਾ ਕੀਤਾ, ਨਾਲੇ ਉਹ ਤੋਂ ਜਿਹੜਾ ਚੌਰ ਤੇ ਪਾਲਕੀ ਖੋਹ ਕੇ ਉੱਥੇ ਗੁਰਦੁਆਰਾ ਸਾਹਿਬ ਵਿੱਚ ਸੁਸ਼ੋਭਿਤ ਕਰਵਾਈ। ਇਹੋ ਜਿਹਾ ਸੰਤ ਹੁੰਦੇ ਨੇ, ਇਹੋ ਜਿਹਾ ਸੰਤ ਸਿਪਾਹੀ ਹੁੰਦੇ ਨੇ। ਤੇ ਉਧਰ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਬਾਰੇ ਤਾਂ ਤੁਸੀਂ ਸੁਣ ਹੀ ਚੁੱਕੇ ਹੋ ਵੀ ਜਦੋਂ ਇਹ ਸਾਰਾ ਨਿਰੰਕਾਰੀਆਂ ਦਾ ਹੋਇਆ ਤਾਂ ਆਪ ਜਾ ਕੇ ਅੰਦਰ ਤਸੱਲੀ ਕਰਕੇ ਆਏ ਸੀ ਵੀ ਤਾਲੇ ਲੱਗੇ ਆ ਜਾਂ ਨਹੀਂ ਲੱਗੇ। ਤੇ ਉਸ ਤੋਂ ਬਾਅਦ ਮੈਂ ਟਾਈਮ ਬਹੁਤ ਥੋੜਾ ਹੈ, ਮੈਂ ਅੱਗੇ ਨਹੀਂ ਜਾਣਾ ਚਾਹੁੰਦਾ। ਅੱਜ ਗੁਰਬਾਣੀ ਦੇ ਵਿਚਾਰ ਆਪਾਂ ਸੁਣੇ, ਪਹਿਲਾਂ ਹਵਾਲੇ ਵੀ ਦਿੱਤੇ ਗਏ, ਕਿਉਂਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਲ ਤਰੀ ਗਲੀ ਮਰਿਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਤੇ। ਤੇ ਦੂਸਰਾ ਹੈ ਜੱਬੇ ਬਾਣ ਲੱਗੇ ਤੱਬੇ ਰੋਸ ਜਾਗੇ। ਸੰਤ ਜਰਨੈਲ ਸਿੰਘ ਉਹਨਾਂ ਨੇ ਜਦੋਂ ਸਾਡੇ ਇਸ਼ਟ ਤੇ, ਗੁਰਬਾਣੀ ਤੇ, ਸਾਡੇ ਸਰੂਪ ਤੇ ਹਮਲੇ ਹੋਏ ਤੇ ਉਹਨਾਂ ਨੇ ਉਹ ਭੂਮਿਕਾ ਨਿਭਾਈ। ਫੇ ਜੱਬੇ ਬਾਣ ਲੱਗੇ ਤੱਬੇ ਰੋਸ ਜਾਗੇ, ਉਹਦਾ ਟਾਕਰਾ ਕੀਤਾ। ਤੇ ਉਸ ਤੋਂ ਬਾਅਦ ਫਿਰ ਸਮਾਂ ਆਇਆ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਰਿਆਓ, ਤਾਂ ਉਹ ਸ਼ਹੀਦੀ ਵੀ ਪ੍ਰਾਪਤ ਕਰ ਗਿਆ। ਅੱਜ ਵੀ ਸਾਡੇ ਤੇ ਹਮਲਾ ਹੋਇਆ, ਅੱਜ ਵੀ ਹੁਣ ਤਾਂ ਕੋਈ ਬਾਕੀ ਨਹੀਂ ਰਹਿ ਗਈ। ਗੁਰੂ ਗ੍ਰੰਥ ਸਾਹਿਬ ਗਲੀਆਂ ਦੇ ਵਿੱਚ ਰੋਲ ਦਿੱਤੇ, ਉਹ ਵੀ ਚੈਲੰਜ ਕਰਕੇ, ਤੇ ਅਜੇ ਤੱਕ ਉਹ ਫੜੇ ਨਹੀਂ ਗਏ। ਤੇ ਸਾਡੇ ਪ੍ਰਚਾਰਕ ਵੀਰਾਂ ਨੇ ਤੇ ਗੁਰਸਿੱਖਾਂ ਨੇ, ਪ੍ਰਚਾਰਕ ਵੀਰ ਅੱਗੇ ਲੱਗੇ, ਲੱਗੀਆਂ ਵੀ ਦੋ ਜਿਹੜੀਆਂ ਆਪੋ ਵਿੱਚ ਹੀ ਵੱਖਰੀਆਂ ਵੱਖਰੀਆਂ ਦਿਸ਼ਾਵਾਂ 'ਚ ਚੱਲ ਰਹੇ ਸਨ। ਇੱਕ ਸੰਤ ਸਮਾਜ, ਦੂਜੇ ਪਾਸੇ ਸਾਡੇ ਮਸ਼ੀਨਰੀ ਵੀਰ, ਦੋਨਾਂ ਨੇ ਏਕਤਾ ਕਰਕੇ ਇੱਕ ਲਹਿਰ ਖੜੀ ਕਰ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਅਸੀਂ ਨਹੀਂ ਸਮਾਂਗੇ। ਉਹਨੀ ਜੱਬੇ ਬਾਣ ਲੱਗੇ ਤੱਬੇ ਰੋਸ ਜਾਗੇ ਵਾਲੇ ਉਹ ਬਚਨ ਨੂੰ ਪੂਰਾ ਪਕਾਇਆ। ਲੇਕਿਨ ਇਹ ਇੰਨੇ ਸੌਖੇ ਕੰਮ ਨਹੀਂ। ਜਦੋਂ ਫਿਰ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਲ ਤਰੀ ਗਲੀ ਮਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਤੇ ਦਾਸ ਦੀ ਉਹਨਾਂ ਪ੍ਰਚਾਰਕਾਂ ਨਾਲ ਗੱਲ ਵੀ ਹੋਈ ਵੀ ਦੇਖੋ ਐਡੀ ਦੂਰ ਲਿਜਾ ਕੇ, ਸਿਰੇ ਤੇ ਲਿਜਾ ਕੇ, ਬਾਅਦ ਚ ਇਹ ਕਹਿ ਕੇ ਪਿੱਛੇ ਹਟ ਗਿਆ ਕਿ ਵੀ ਇੱਥੇ ਪ੍ਰੀਟੀਕਲ ਵਾਲੇ ਇਹਨੂੰ ਕੈਪਚਰ ਕਰ ਜਾਣਗੇ। ਖਾਲਸਾ ਜੀ ਇਦਾਂ ਕਿਦਾਂ ਵੀ ਫਿਰ ਇਹ ਬਹਾਨਾ ਆਇਆ। ਤੁਸੀਂ ਸੰਤ ਢੱਡਰੀਆਂ ਵਾਲਿਆਂ ਦੇ ਵਿਚਾਰ ਵੀ ਸੁਣੇ ਕਿ ਅਸੀਂ ਉੱਥੇ ਕੀ ਕਰਦੇ ਜਦੋਂ ਮਤਲਬ ਸਾਨੂੰ ਘੇਰਾ ਪਾ ਲਿਆ, ਜੇ ਅਸੀਂ ਵਿਰੋਧ ਕਰਦੇ ਸਾਨੂੰ ਚੱਕ ਕੇ ਅੰਦਰ ਦੇ ਦਿੰਦੇ। ਇਹ ਤਾਂ ਦੇਖੋ ਜੀ ਹੋਣਾ ਹੀ ਆ। ਜੇ ਅਸੀਂ ਗੁਰੂ ਦੀ ਮਤਲਬ ਬੇਅਦਬੀ ਹੁੰਦੀ ਰੋਕਣੀ ਆ ਤੇ ਸਾਨੂੰ ਜੇਲਾਂ ਵੀ ਹੋਣੀਆਂ, ਸਾਨੂੰ ਬੰਦ ਵੀ ਕਟਵਾਉਣੇ ਪੈ ਸਕਦੇ ਆ। ਤੇ ਜੇ ਸਾਡੇ ਮਤਲਬ ਆਗੂ ਹੀ ਇਹ ਬਹਾਨੇ ਲਾ ਕੇ ਮਤਲਬ ਪਾਸੇ ਹਟ ਜਾਣ, ਦੂਜੇ ਪਾਸੇ ਅਸੀਂ ਵਿਚਾਰ ਇਹ ਕਰਦੇ ਆ ਵੀ ਮੀਰੀ ਤਾਂ ਪੀਰੀ ਇਕੱਠੇ। ਦੂਜੀ ਗੱਲ, ਜੇ ਹੁਣ ਮੀਰੀ ਤੇ ਪੀਰੀ ਇਕੱਠੇ ਚਲਾਉਣੇ ਆ, ਉਹ ਤੇ ਧਰਮ ਤਾਂ ਸਿਆਸਤ ਇਕੱਠੀ ਹੋਊਗੀ ਤੇ ਚੱਲੂ। ਅੱਛਾ, ਹੁਣ ਸਿਆਸਤ ਦੇਖੋ ਵੀ ਜੇ ਉੱਥੇ ਸਾਡਾ ਆਪਣਾ ਰਾਜ ਹੁੰਦਾ, ਸਾਡੀ ਸ਼੍ਰੋਮਣੀ ਕਮੇਟੀ ਹੁੰਦੀ, ਸਾਡੇ ਰਾਜ ਭਾਗ 'ਚ ਇਹ ਹੋ ਸਕਦਾ ਸੀ। ਜੇ ਸਿੱਖਾਂ ਦਾ ਰਾਜ ਭਾਗ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਹਿਲੀ ਗੱਲ ਹੋਣੀ ਨਹੀਂ ਸੀ। ਜੇ ਹੋ ਗਈ ਸੀ ਤਾਂ ਉਸੇ ਵੇਲੇ ਫੜ ਕੇ ਉਹ ਫਾਹੇ ਟੰਗੇ ਹੋਣੇ ਸੀ। ਇਹ ਰਾਜ ਭਾਗ ਦੀਆਂ ਨਿਸ਼ਾਨੀਆਂ, ਪੋਲੀਟੀਕਲ ਸਿਸਟਮ ਦੀਆਂ ਨਿਸ਼ਾਨੀਆਂ। ਹੁਣ ਪੋਲੀਟੀਕਲ ਸਿਸਟਮ 'ਚ ਸਰਦਾਰ ਸਿਮਰਜੀਤ ਮਾਨ ਗੁਜ਼ਰ ਰਹੇ ਆ। ਅਜੇ ਤੱਕ ਜਦੋਂ ਤੱਕ ਉਹਨੂੰ ਕੌਮ ਨੇ ਛਡਾ ਦਿੱਤਾ, ਉਹਨਾਂ ਨੇ ਕਹਿਤਾ ਮੇਰੀ ਜ਼ਿੰਦਗੀ ਕੌਮ ਦੇ ਲੇਖੇ ਆ। ਉਹ ਉਸ ਗੱਲ ਤੋਂ ਪਿੱਛੇ ਤਾਂ ਨਹੀਂ ਹਟੇ ਜੋ ਸੰਤਾਂ ਨੇ ਸਾਨੂੰ ਮਤਲਬ ਉਪਦੇਸ਼ ਦਿੱਤਾ ਸੀ ਜਾਂ ਸੰਤਾਂ ਨੇ ਸਾਨੂੰ ਅਗਵਾਈ ਦੇ ਕੇ ਜਿਹੜੇ ਪਾਸੇ ਨੂੰ ਤੋਰਿਆ ਸੀ, ਉਹ ਉਸ ਪਾਸੇ ਤੁਰੇ ਜਾ ਰਹੇ ਆ। ਤੇ ਜੇ ਅੱਜ ਅਸੀਂ ਮਤਲਬ ਇਹ ਕਹਿ ਕੇ ਉਹਨਾਂ ਨੂੰ ਨਿੰਦ ਦਿੰਨੇ ਆ ਤਾਂ ਫਿਰ ਮੁੜ ਕੇ ਜਨਮ ਦਿਨ ਉਹਨਾਂ ਦੇ ਜਾਂ ਸ਼ਹੀਦੀ ਦਿਨ ਮਨਾਏ ਕੋਈ ਫਾਇਦਾ ਨਹੀਂ ਹੋਣਾ। ਅੱਜ ਸਮਝੋ ਕੌਮ ਕਿੱਥੇ ਖੜੀ ਆ। ਅਸੀਂ ਉਹਨਾਂ ਲੀਡਰਾਂ ਦਾ ਸਾਥ ਦੇ ਦਈਏ, ਅਸੀਂ ਇੱਕ ਹੋ ਜਾਈਏ। ਮੈਂ ਨਹੀਂ ਕਹਿੰਦਾ ਕੱਲਾ ਸਿਮਰਜੀਤ ਮਾਨ, ਹੋਰ ਵੀ ਜਿੰਨੇ ਵੀ ਸਹਿਰਦਿਆ
ਸਾਡਾ ਫਰਜ਼ ਬਣਦਾ ਪਾਵਰ ਚੋਣ ਦਾ। ਅੱਜ ਦੋ ਤਰੀਕੇ ਸਾਹਮਣੇ ਆਏ ਨੇ। ਇੱਕ ਆਇਆ ਹੈ ਵੀ ਸ਼੍ਰੋਮਣੀ ਕਮੇਟੀ ਦੇ ਗੁਰਸਿੱਖਾਂ ਦਾ ਮਤਲਬ ਉੱਥੇ 12 ਪਹਿਰਾ ਹੋਵੇ, ਦੂਸਰਾ ਵਿਧਾਨ ਸਭਾ ਦੇ ਵਿੱਚ ਗੁਰਸਿੱਖ ਜਾਣ ਤੇ ਉਹ ਮਤਾ ਪਾਸ ਕਰਨ। ਸ਼੍ਰੋਮਣੀ ਕਮੇਟੀ ਮਤਾ ਪਾਸ ਕਰੇ ਵੀ ਸਾਡਾ ਅਕਾਲ ਤਖਤ ਆਜ਼ਾਦ ਹੋਣਾ ਚਾਹੀਦਾ, ਕੌਮ ਆਜ਼ਾਦ ਹੋਣੀ ਚਾਹੀਦੀ ਆ। ਇਹ ਟੈਂਪਰੇਰੀ ਤੌਰ ਤੇ ਇਹ ਦੋ ਸਾਹਮਣੇ ਆਏ ਆ। ਇੱਕ 2020 ਦਾ, ਇੱਕ ਹੈਗਾ ਜਿਹੜਾ ਮੈਂ ਦੱਸਿਆ ਵੀ ਸ਼੍ਰੋਮਣੀ ਕਮੇਟੀ ਦਾ, ਤੇ ਇੱਕ ਦੋ ਇਹ ਅੱਜ ਅੱਗੇ ਆਈਆਂ ਨੇ ਚੀਜ਼ਾਂ। ਇਹਨਾਂ ਨੂੰ ਸਿੰਘੋ, ਇਹਨਾਂ ਨੂੰ ਵਸਾਰੀਏ ਨਾ, ਇਹਨਾਂ ਨਾਲ ਤੁਰ ਪਈਏ। ਸਾਡੇ ਤੋਂ ਹੋਰ ਕੋਈ ਗੁਜ਼ਾਰਾ ਨਹੀਂ। ਤੇ ਦੂਜਾ ਜਿਹੜਾ ਪਰਮਾਨੈਂਟ ਹੱਲ ਆ, ਪੂਰਨ ਆਜ਼ਾਦੀ, ਸਿੱਖਾਂ ਦਾ ਆਪਣਾ ਦੇਸ਼ ਖਾਲਿਸਤਾਨ, ਉਸ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ। ਤੇ ਹੁਣ ਸੰਤਾਂ ਬਾਰੇ ਮਾੜਾ ਜਿਹਾ ਹੋਰ ਮੈਂ ਵਿਸਥਾਰ ਚ ਕਵਿਤਾ ਦੇ ਰੂਪ ਚ ਆਪ ਜੀ ਨਾਲ ਵਿਚਾਰ ਕਰਨਾ ਚਾਹੁੰਦਾ ਹਾਂ। ਆਗਿਆ ਬਖਸ਼ੋ ਜੀ। ਦਿੱਲੀ ਦਾ ਤਖਤ ਕੰਬਿਆ ਸੰਤਾਂ ਦੀਆਂ ਤਕਦੀਰਾਂ ਤੋਂ, ਦਿੱਲੀ ਦਾ ਤਖਤ ਕੰਬਿਆ ਸੰਤਾਂ ਦੀਆਂ ਤਕਰੀਰਾਂ ਤੋਂ। ਹੁਣ ਦਿੱਲੀ ਦਾ ਦਿਲ ਧੜਕੇ ਸੰਤਾਂ ਦੀਆਂ ਤਸਵੀਰਾਂ ਤੋਂ। ਹੁਣ ਦਿੱਲੀ ਦਾ ਦਿਲ ਧੜਕੇ ਸੰਤਾਂ ਦੀਆਂ ਤਸਵੀਰਾਂ ਤੋਂ। ਮੀਰੀ ਮੀਰੀ ਦੇ ਮਾਲਕ ਬਾਦਸ਼ਾਹੀਆਂ ਅੱਗੇ ਝੁਕਦੇ ਨਾ, ਖੰਡਿਆਂ ਵਿੱਚੋਂ ਪੈਦਾ ਹੋਏ ਤਲਵਾਰਾਂ ਤੋਪਾਂ ਤੋਂ ਮੁੱਕਦੇ ਨਾ। ਰਹਿੰਦੀ ਦੁਨੀਆ ਤੱਕ ਉਹ ਬੋਲੂ ਸਿੰਘਾਂ ਦੀਆਂ ਜ਼ਮੀਰਾਂ ਚੋਂ। ਹੁਣ ਦਿੱਲੀ ਦਾ ਦਿਲ ਧੜਕੇ ਸੰਤਾਂ ਦੀਆਂ ਤਸਵੀਰਾਂ ਤੋਂ। ਹੁਣ ਦਿੱਲੀ ਦਾ ਦਿਲ ਧੜਕੇ ਸੰਤਾਂ ਦੀਆਂ ਤਸਵੀਰਾਂ ਤੋਂ। ਯੋਧੇ ਕਦੇ ਕਦੇ ਨੇ ਆਉਂਦੇ ਜਿਹੜੇ ਯੁੱਗ ਪਲਟਾ ਜਾਂਦੇ, ਆਉਣ ਵਾਲੀਆਂ ਨਸਲਾਂ ਲਈ ਉਹ ਪੂਰਨੇ ਪਾ ਜਾਂਦੇ। ਸੱਚ ਕਦੇ ਨਹੀਂ ਮਰਦਾ ਨਿਕਲ ਜਾਂਦੇ ਭੌਰ ਸਰੀਰਾਂ ਚੋਂ। ਦਿੱਲੀ ਦਾ ਦਿਲ ਧੜਕੇ ਸੰਤਾਂ ਦੀਆਂ ਤਸਵੀਰਾਂ ਤੋਂ। ਦਿੱਲੀ ਦਾ ਦਿਲ ਧੜਕੇ ਸੰਤਾਂ ਦੀਆਂ ਤਸਵੀਰਾਂ ਤੋਂ। ਦਿੱਤਾ ਗੁਰਮਤਿ ਉੱਤੇ ਪਹਿਰਾ ਕਹਿਣੀ ਕਰਨੀ ਦੇ ਪੂਰੇ ਨੇ। ਮੂੰਹੋਂ ਕੱਢੇ ਬਚਨ ਸੂਰਮੇ ਛੱਡਦੇ ਨਾ ਕਦੇ ਅਧੂਰੇ ਨੇ। ਨਾਮ ਧਨ ਜਿਨ੍ਹਾਂ ਦੇ ਪੱਲੇ, ਨਾਮ ਧਨ ਜਿਨ੍ਹਾਂ ਦੇ ਪੱਲੇ, ਖਰੀਦੇ ਨਾ ਗਏ ਅਮੀਰਾਂ ਤੋਂ। ਦਿੱਲੀ ਦਾ ਦਿਲ ਧੜਕੇ ਸੰਤਾਂ ਦੀਆਂ ਤਸਵੀਰਾਂ ਤੋਂ। ਦਿੱਲੀ ਦਾ ਦਿਲ ਧੜਕੇ ਸੰਤਾਂ ਦੀਆਂ ਤਸਵੀਰਾਂ ਤੋਂ। ਉਹ ਸਿੱਖ ਮੁੜ ਵਿਰਸੇ ਵੱਲ ਆ ਕੇ ਸੁਣ ਕੇ ਸੱਚੇ ਬਚਨਾਂ ਨੂੰ, ਉਹ ਸਿਰਾਂ ਤੇ ਬਨ ਕੇ ਭਟਕੇ ਤੁਰ ਪਏ ਆਪਣੇ ਖਫਨਾਂ ਨੂੰ। ਉਹ ਸਿਰਾਂ ਤੇ ਬਨ ਕੇ ਤੁਰ ਪਏ ਨੇ ਸਿੰਘ ਆਪਣੇ ਖਫਨਾਂ ਨੂੰ। ਖਾਲਸਾਈ ਚਾਲ ਚੱਲੀ ਨਾ ਜਾਂਦੀ ਝੋਲੀ ਚੱਕ ਵਜ਼ੀਰਾਂ ਤੋਂ। ਦਿੱਲੀ ਦਾ ਦਿਲ ਧੜਕੇ, ਦਿੱਲੀ ਦਾ ਦਿਲ ਧੜਕੇ ਪਿੰਡਰਾਂ ਵਾਲੇ ਦੀਆਂ ਤਸਵੀਰਾਂ ਤੋਂ। ਸਰੀਰਕ ਤੌਰ ਤੇ ਹੈ ਨਹੀਂ, ਸਰੀਰਕ ਤੌਰ ਤੇ ਹੈ ਨਹੀਂ, ਪਰ ਉਹ ਹਰਮਨ ਪਿਆਰੇ ਨੇ। 7 ਸਮੁੰਦਰੋਂ ਪਾਰ ਵੀ ਉਹਨਾਂ ਦੇ ਲੱਗ ਰਹੇ ਜਕਾਰੇ ਨੇ। 7 ਸਮੁੰਦਰੋਂ ਪਾਰ ਅੱਜ ਵੀ ਲੱਗ ਰਹੇ ਜਕਾਰੇ ਨੇ। ਸੰਤ ਕਦੇ ਨਹੀਂ ਮਰਦੇ ਨਿਕਲ ਜਾਂਦੇ ਹੋਰ ਸਰੀਰਾਂ ਚੋਂ। ਦਿੱਲੀ ਦਾ ਦਿਲ ਧੜਕੇ ਪਿੰਡਰਾਂ ਵਾਲੇ ਦੀਆਂ ਤਸਵੀਰਾਂ ਤੋਂ। ਦਿੱਲੀ ਦਾ ਦਿਲ ਧੜਕੇ ਪਿੰਡਰਾਂ ਵਾਲੇ ਦੀਆਂ ਤਸਵੀਰਾਂ ਤੋਂ। ਉਹ ਜਿੰਨਾ ਚਿਰ ਤੂੰ ਦਿੱਲੀਏ, ਜਿੰਨਾ ਚਿਰ ਤੂੰ ਦਿੱਲੀਏ ਅਕਾਲ ਤਖਤ ਨਾਲ ਟਕਰਾਵੇਂਗੀ, ਉਹਨਾਂ ਚਿਰ ਤੈਨੂੰ ਪਿੰਡਰਾਂ ਵਾਲੇ ਦੀ ਯਾਦ ਵੀ ਆਵੇਗੀ। ਜੋਗਾ ਸਿੰਘਾ ਸੱਚ ਕਦੇ ਨਾ ਮਰਦਾ, ਜੋਗਾ ਸਿੰਘਾ ਸੱਚ ਕਦੇ ਨਾ ਮਰਦਾ। ਟੈਂਕਾਂ ਤੋਪਾਂ ਤੇ ਸ਼ਮਸ਼ੀਰਾਂ ਤੋਂ। ਦਿੱਲੀ ਦਾ ਦਿਲ ਧੜਕੇ ਪਿੰਡਰਾਂ ਵਾਲੇ ਦੀਆਂ ਤਸਵੀਰਾਂ ਤੋਂ। ਦਿੱਲੀ ਦਾ ਦਿਲ ਧੜਕੇ ਪਿੰਡਰਾਂ ਵਾਲੇ ਦੀਆਂ ਤਸਵੀਰਾਂ ਤੋਂ। ਜਿੰਦਾਬਾਦ, 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 ਜਿੰਦਾਬਾਦ। ਸੋ ਸਤਿਕਾਰਯੋਗ ਸਾਧ ਸੰਗਤ ਜੀਓ, ਸੌਰੀ ਮੈਂ ਟਾਈਮ ਕੁਝ ਜ਼ਿਆਦਾ ਲੈ ਗਿਆ, ਪਰ ਦਿਲਾਂ ਦੇ ਅਰਮਾਨ ਤੁਹਾਡੇ ਨਾਲ ਹੀ ਸਾਂਝੇ ਕਰਨੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਜੋਗਾ ਸਿੰਘ ਜੀ, ਜਿਨ੍ਹਾਂ ਨੇ ਕਿਰਪਾ ਆਪ ਜੀ ਨੂੰ ਚੜ੍ਹਦੀ ਕਲਾ ਵਾਲੀ ਕਿਰਪਾ ਸਰਵਣ ਕਰਾਈ।
ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਆ। ਨਿਊ ਜਰਜੀ ਤੋਂ ਚੇਚੇ ਤੌਰ ਤੇ ਆਏ ਆ, ਪੱਕੇ ਖਾਲਿਸਤਾਨੀ ਆ, ਹਮੇਸ਼ਾ ਹੀ ਸਿੱਖੀ ਦੀ ਗੱਲ ਕਰਦੇ ਆ। ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬੇਨਤੀ ਆਈ ਸੀ ਕਿ ਪ੍ਰਧਾਨ ਸਾਹਿਬ ਉਹਨਾਂ ਨੂੰ ਸਿੱਖ ਸੋਸਾਇਟੀ ਨੂੰ ਸਨਮਾਨਿਤ ਕਰਨਾ ਹੈ, ਤੇ ਕੁਝ ਜਥੇਬੰਦੀਆਂ ਪ੍ਰਧਾਨ ਜੀ ਉਹਨਾਂ ਨੇ ਕਿਹਾ ਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੈ, ਥੱਲੇ ਜਾ ਕੇ ਲੰਗਰ ਹਾਲ ਵਿੱਚ ਜਿੱਥੇ TV ਚੱਲ ਰਿਹਾ ਹੈ, ਉਹਨਾਂ ਨੇ ਸਾਰਿਆਂ ਨੇ ਸਲਾਹ ਕੀਤੀ ਹੈ ਕਿ ਜਿੰਨੇ ਜਥੇਬੰਦੀਆਂ ਦੇ ਮੈਂ ਨਾਂ ਬੋਲੂੰਗਾ ਉਹ ਕਿਰਪਾ ਕਰਕੇ ਸਾਰੇ ਉੱਥੇ ਚਲੇ ਜਾਣ, ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ। ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਕਲਚਰਲ ਸੁਸਾਇਟੀ, ਬੰਦਾ ਸਿੰਘ ਬਹਾਦਰ, ਸਿੱਖ ਫਾਰ ਜਸਟਿਸ, ਬਾਬਾ ਦੀਪ ਸਿੰਘ ਸੁਸਾਇਟੀ, ਬਾਬਾ ਬੁੱਢਾ ਸਿੰਘ ਜੀ ਸੁਸਾਇਟੀ, ਸਿੱਖ ਯੂਥ ਆਫ ਅਮਰੀਕਾ, ਸਾਡੇ ਲੰਗਰ ਵਾਲੇ ਵੀਰ ਟਕਸਾਲੀ ਸਿੰਘ, TV 84, ਇਹ ਸਾਰਿਆਂ ਨੂੰ ਉੱਥੇ ਸਨਮਾਨਿਤ ਕੀਤਾ ਜਾਊਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦੀ ਹਾਂ ਆਪ ਜੀ ਦੇ ਬਹੁਤ ਜ਼ਿਆਦਾ, ਕਿਉਂਕਿ ਟਾਈਮ ਬਹੁਤ ਹੋ ਗਿਆ, ਫਿਰ ਵੀ ਹਾਜ਼ਰੀ ਭਰ ਰਹੇ ਹੋ। ਮੈਂ ਬੇਨਤੀ ਕਰੂੰਗਾ ਗੁਰੂ ਘਰ ਦੇ ਵਜ਼ੀਰ ਭਾਈ ਅਜੀਤ ਸਿੰਘ ਜੀ, ਉਹ ਵੀ ਜਦੋਂ ਸੰਤਾਂ ਮਹਾਂਪੁਰਖਾਂ ਦੇ ਬਾਬਾ ਅਜੀਤ ਸਿੰਘ ਜੀ ਜੋ ਕਿ ਮੇਰੇ ਵੱਲੋਂ ਸਾਰੀ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 20ਵੀਂ ਸਦੀ ਦੇ ਮਹਾਨ ਬਚਨ ਦੇ ਬਲੀ, ਮਹਾਨ ਸੂਰਬੀਰ ਯੋਧੇ ਸੰਤ ਸਿਪਾਹੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਜਨਮ ਦਿਹਾੜੇ ਦੀ ਸਭ ਸੰਗਤ ਨੂੰ ਮੇਰੇ ਵੱਲੋਂ ਸਾਰੀ ਮੇਰੇ ਵੱਲੋਂ ਸਾਰੀ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 20ਵੀਂ ਸਦੀ ਦੇ ਮਹਾਨ ਬਚਨ ਦੇ ਬਲੀ, ਮਹਾਨ ਸੂਰਬੀਰ ਯੋਧੇ ਸੰਤ ਸਿਪਾਹੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਜਨਮ ਦਿਹਾੜੇ ਦੀ ਸਭ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਬਾਣੀ ਦੇ ਬਾਣੇ ਦੇ ਧਾਰਮੀ ਸਿੱਖ ਕੌਮ ਦੇ ਉਹ ਮਹਾਨ ਯੋਧੇ ਹੋਏ ਹਨ ਜਿਨ੍ਹਾਂ ਦੀ ਇੱਕ ਗੱਜ ਦੀ ਆਵਾਜ਼ ਨੇ ਦਿੱਲੀ ਸਰਕਾਰ ਦੀਆਂ ਕੰਧਾਂ ਹਿਲਾ ਦਿੱਤੀਆਂ ਹਨ। ਕਿਸੇ ਸ਼ਾਇਰ ਨੇ ਕਿਹਾ ਹੈ, ਉਹ ਰੋਡੇ ਪਿੰਡ ਵਿੱਚ ਜੰਮਿਆ, ਘਰ ਜੋਗਿੰਦਰ ਸਿੰਘ ਸਰਦਾਰ, ਉਹ ਛੀਨੀ ਮਾਂ ਨੇ ਜੰਮਿਆ ਤੇ ਭੇਜਿਆ ਖੁਦ ਕਰਤਾਰ, ਉਹ ਸਿਰ ਤੇ ਨੀਲਾ ਰੰਗ ਦੀ ਬੰਨੇ ਗੋਲ ਦਸਤਾਰ, ਉਹਦੀ ਇੱਕ ਪਿਸਟਲ ਲਟਕੇ ਤੇ ਹੱਥ ਵਿੱਚ ਤੀਰ ਮਾਰੇ ਲਿਸ਼ਕਾਰ, ਉਹ ਸੰਤ ਸਿਪਾਹੀ 20ਵੀਂ ਸਦੀ ਦਾ ਟਕਸਾਲ ਦਾ 14ਵਾਂ ਜਥੇਦਾਰ, ਉਹਦੇ ਨਾਂ ਤੋਂ ਅੱਜ ਵੀ ਕੰਬਦੀ ਦਿੱਲੀ ਦੀ ਸਰਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਸਾਰੀ ਕੌਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਪਿੰਡਰਾਂ ਵਾਲੇ ਜੱਗ ਤੇ, ਇਹ ਸੰਤ ਪਿੰਡਰਾਂ ਵਾਲੇ ਜੱਗ ਤੇ ਓਏ ਕਾਇਮ ਕਰ ਗਏ ਨਵੀਂ ਮਿਸਾਲ। ਸੰਤ ਪਿੰਡਰਾਂ ਵਾਲੇ ਜੱਗ ਤੇ ਕਾਇਮ ਕਰ ਗਏ ਨਵੀਂ ਮਿਸਾਲ। ਧਿਆਨ ਦੇਣਾ ਖਾਸ ਹੈ, ਜਿੰਨੀ ਸੰਗਤ ਹੈ ਲੱਖਾਂ ਵਰਗੀ ਆ। ਇਹ ਰਾਕਟ ਲੈਂਚਰ ਟੈਂਕ ਤੇ ਤੋਪਾਂ ਓਏ ਇਕੱਠੇ ਕਰਕੇ ਅੱਗ ਵਰਾਈ। ਇਹ ਰਾਕਟ ਲੈਂਚਰ ਟੈਂਕ ਤੇ ਤੋਪਾਂ ਇਕੱਠੇ ਕਰਕੇ ਅੱਗ ਵਰਾਈ। ਹਰ ਟਾਈਮ ਜਿੱਥੇ ਬਾਣੀ ਚੱਲਦੀ ਪਾਪੀਆਂ ਉੱਥੇ ਫੌਜ ਚੜਾਈ। ਹਰ ਟਾਈਮ ਜਿੱਥੇ ਬਾਣੀ ਚੱਲਦੀ ਪਾਪੀਆਂ ਉੱਥੇ ਫੌਜ ਚੜਾਈ। ਇਹ ਫੌਜੀ ਅੱਗੇ ਆਉਣ ਨਾ ਦਿੱਤੇ ਸੰਤਾਂ, ਹੱਸ ਹੱਸ ਸ਼ਹੀਦੀ ਪਾਈ। ਫਿਰ ਇਹੋ ਜੇ ਮਰਦਾਂ ਨੂੰ ਖਾਲਸਾ ਜੀ, ਇਹੋ ਜੇ ਮਰਦਾਂ ਨੂੰ ਗੁਰ ਲਾਉਂਦਾ ਜੇ ਛਾਤੀ ਨਾਲ। ਇਹ ਸੰਤ ਪਿੰਡਾਂ ਵਾਲਾ ਜੱਗ ਤੇ, ਸੰਤ ਪਿੰਡਾਂ ਵਾਲਾ ਜੱਗ ਤੇ ਕਾਇਮ ਕਰ ਗਿਆ ਨਵੀਂ ਮਿਸਾਲ। ਘੇਰਾ ਪਿਆ ਜਦੋਂ ਹਰਿਮੰਦਰ ਸਾਹਿਬ ਨੂੰ, ਖਾਲਸਾ ਜੀ ਜਦੋਂ ਘੇਰਾ ਪਿਆ ਤੇ ਲੱਖ ਦੇ
ਡਾਕਟਰ ਅਮਰਜੀਤ ਸਿੰਘ ਨੇ ਦੱਸਿਆ ਨਾ ਵੀ ਲੱਖਾਂ ਦੀ ਸਹੁੰ ਖਾਧੀ ਸੀ। ਇਹ ਘੇਰਾ ਪਿਆ ਜਦੋਂ ਹਰਿਮੰਦਰ ਸਾਹਿਬ ਨੂੰ, ਨਾ ਲੀਡਰ ਵੇਖੇ ਨਾ ਝੂਠੇ ਸੰਤ। ਇਹ ਪਈ ਲੋੜ ਜਦੋਂ ਕੁਰਬਾਨੀ ਦੀ, ਸਾਰੇ ਲੁਕ ਗਏ ਸੀ ਮਹੰਤ। ਪਈ ਲੋੜ ਜਦੋਂ ਕੁਰਬਾਨੀ ਦੀ, ਸਾਰੇ ਲੁਕ ਗਏ ਸੀ ਮਹੰਤ। ਜੇ ਫੜਨਾ ਸੀ ਸੰਤ ਜਰਨੈਲ ਨੂੰ, ਜੇ ਫੜਨਾ ਸੀ ਸੰਤ ਜਰਨੈਲ ਨੂੰ, ਕਿਉਂ ਪਾਪੀਓ ਢਾਇਆ ਤਖਤ ਅਕਾਲ। ਸੰਤ ਪਿੰਡਰਾਂ ਵਾਲਾ ਜੱਗ ਤੇ, ਸੰਤ ਪਿੰਡਰਾਂ ਵਾਲਾ ਜੱਗ ਤੇ ਓਏ ਕਾਇਮ ਕਰ ਗਿਆ ਸੀ ਨਵੀਂ ਮਿਸਾਲ। ਇਹ ਮਰਨ ਵਾਸਤੇ ਜਿੰਨਾ ਸੋਵਾਂ ਖਾਦੀਆਂ, ਕੋਈ ਨਾ ਟਿਕਿਆ ਉੱਥੇ। ਇਹ ਮਰਨ ਵਾਸਤੇ ਜਿੰਨਾ ਸੋਵਾਂ ਖਾਦੀਆਂ, ਓਏ ਕੋਈ ਨਾ ਟਿਕਿਆ ਉੱਥੇ। ਖੜੀਆਂ ਬਾਵਾਂ ਕਰਕੇ ਲੀਡਰ ਭੱਜ ਗਏ, ਉੱਥੇ ਸੰਤ ਖਲੋਤੇ। ਇਹ ਮਰਨ ਵਾਸਤੇ ਜਿੰਨਾ ਸੋਵਾਂ ਖਾਦੀਆਂ, ਕੋਈ ਨਾ ਟਿਕਿਆ ਸੀ ਉੱਥੇ। ਖੜੀਆਂ ਬਾਵਾਂ ਕਰਕੇ ਲੀਡਰ ਭੱਜ ਗਏ, ਡਰ ਕੇ ਸੰਤ ਖਲੋਤੇ। ਇਹ ਭੱਜ ਭੱਜ ਕੇ ਸੰਤਾਂ ਫੌਜੀ ਮਾਰੇ, ਸਿੰਘਾਂ ਦਿੱਤੇ ਤਾਰੇ ਖਵਾਲ। ਸਿੰਘਾਂ ਦਿੱਤੇ ਹੀ ਤਾਰੇ ਵਖਾਲ। ਸੰਤ ਪਿੰਡਰਾਂ ਵਾਲਾ ਜੱਗ ਤੇ ਕਾਇਮ ਕਰ ਗਿਆ ਨਵੀਂ ਮਿਸਾਲ। ਇਹ ਚੌਂ ਪਾਸਿਆਂ ਤੋਂ ਚੱਲੇ ਗੋਲੀ ਬੰਬ ਬੜੇ ਸੀ ਵੱਜੇ, ਚੌਂ ਪਾਸਿਆਂ ਤੋਂ ਚੱਲੇ ਗੋਲੀ ਬੰਬ ਬੜੇ ਸੀ ਵੱਜੇ। ਫੌਜ ਨੇ ਜਦੋਂ ਚਲਾਈ ਗੋਲੀ, ਸੰਤ ਵੀ ਅੱਗੋਂ ਗੱਜੇ। ਖਾਲਸਾ ਜੀ ਸੰਤਾਂ ਦੀ ਮਹਾਨ ਕੁਰਬਾਨੀਆਂ। ਇਹ ਫੌਜਾਂ ਨੇ ਜਦੋਂ ਚਲਾਈ ਗੋਲੀ, ਸੰਤ ਵੀ ਅੱਗੋਂ ਗੱਜੇ। ਜਦੋਂ ਸਿੰਘਾਂ ਨੂੰ ਚੜਿਆ ਗੁੱਸਾ, ਫੌਜੀ ਅੱਗੇ ਅੱਗੇ ਭੱਜੇ। ਇਹ ਘਮਸਾਨ ਦਾ ਉੱਥੇ ਯੁੱਧ ਸੀ ਹੋਇਆ, ਇਹ ਘਮਸਾਨ ਦਾ ਉੱਥੇ ਯੁੱਧ ਸੀ ਹੋਇਆ। ਸਿੰਘਾਂ ਕੀਤੀ ਉੱਥੇ ਕਮਾਲ। ਸੰਤ ਪਿੰਡਰਾਂ ਵਾਲੇ ਜੱਗ ਤੇ ਸੰਗਤੇ ਕਰ ਗਏ ਬੜੀ ਕਮਾਲ। ਸੰਤ ਪਿੰਡਰਾਂ ਵਾਲੇ ਜੱਗ ਤੇ ਸੰਗਤੇ ਕਰ ਗਈ ਬੜੇ ਕਮਾਲ। ਉਹ ਜਿਉਂਦੇ ਸੰਤ ਨੂੰ ਫੜ ਲਿਓ, ਪਿੱਛੋਂ ਆਰਡਰ ਕਰੇ ਸਰਕਾਰ। ਇੰਦਰਾ ਪਿੱਛੋਂ ਦਿੱਲੀ ਤੋਂ ਬੈਠੀ ਕਰਦੀ ਆ। ਇਹ ਜਿਉਂਦੇ ਸੰਤ ਨੂੰ ਫੜ ਲਿਓ, ਪਿੱਛੋਂ ਆਰਡਰ ਕਰੇ ਸਰਕਾਰ। ਉਹ ਦੂਜੇ ਮੁਲਕ ਨਾਲ ਜਿਵੇਂ ਲੜੀਦਾ, ਕਰਦੇ ਆਉਂਦੇ ਸੀ ਮਾਰੋ ਮਾਰ। ਦੂਜੇ ਮੁਲਕ ਨਾਲ ਜਿਵੇਂ ਲੜੀਦਾ, ਕਰਦੇ ਆਉਂਦੇ ਮਾਰੋ ਮਾਰ। ਸੰਤਾਂ ਨੇ ਸਾਰੇ ਭੁਲੇਖੇ ਛੱਡ ਕੱਢਤੇ। ਇਹ ਸੰਤਾਂ ਨੇ ਸਾਰੇ ਭੁਲੇਖੇ ਕੱਢ ਤੇ ਜਿਵੇਂ ਕੱਢੀ ਦਾ ਮੱਖਣ ਚੋਂ ਵਾਲ। ਉਹ ਨਾਲੇ ਸੰਤੋਏ ਲੜਦੇ, ਨਾਲੇ ਕਹਿੰਦੇ ਸਤਿ ਸ੍ਰੀ ਅਕਾਲ। ਓਏ ਬੁਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੰਤ ਪਿੰਡਰਾਂ ਵਾਲੇ ਜੱਗ ਤੇ ਸੰਗਤੇ ਕਰ ਗਏ ਬੜੀ ਕਮਾਲ। ਸੰਤ ਪਿੰਡਰਾਂ ਵਾਲੇ ਸੰਗਤੇ ਕਰ ਗਏ ਬੜੀ ਕਮਾਲ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿੰਦਾਬਾਦ। ਖਾਲਸਾ ਜੀ ਸੰਤ ਹਿੰਦੂਆਂ ਨੂੰ ਹਿੰਦੂ ਕਹਿੰਦੇ ਸੀ, ਮੁਸਲਮਾਨ ਨੂੰ ਮੁਸਲਮਾਨ ਸਮਝਦੇ ਸੀ। ਉਹ ਸਿੱਖਾਂ ਨਾਲ ਪਿਆਰ ਕਰਦੇ ਸੀ। ਪਰ ਅੱਜ ਕੱਲ ਦੇ ਤੁਹਾਨੂੰ ਪਤਾ, ਸਿੱਖ ਕੌਮ ਕਦੇ ਨਹੀਂ ਮਰਦੀ। ਜੇਕਰ ਸਿੱਖ ਨਾ ਸਿੱਖ ਨੂੰ ਮਾਰੇ, ਸਿੱਖਾਂ ਨਾਲ ਇੰਨਾ ਵਿਰੋਧ ਕਰਦੇ ਆ। ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਤੁਹਾਡੇ ਕੂਕਰ ਨੂੰ 1977 ਦੇ ਵਿੱਚ ਛਾਤੀ ਦੇ ਨਾਲ ਆਖਿਆ, ਸਿੰਘਾਂ ਤਗੜੇ ਹੋ ਕੇ ਰਹਿਣਾ, ਤੂੰ ਲੜਾਈ ਕਰਨੀਆਂ, ਇੱਥੇ ਚੁਗਲੀਆਂ ਦਿੰਦਿਆਂ ਦਾ ਬੜਾ ਜ਼ੋਰ ਰਹਿਣਾ, ਪਰ ਤੂੰ ਡਰਦਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।